टीवी 84 ਦੇ ਨਾਲ जुड़े हो मैं रजिंदर सिंह। तो इस वक्त जे जिक्र किया जाए तो बठिंडे दे विच है जिथे दल खालसा दे वल्लों एक रोस मार्च का समा तय किया गया सी अज दे दिन का, ਅਤੇ इस नूं लैके पुलिस प्रशासन के वलों खासकर सख्ताई वरती जा रही है। और ਜਿਹੜੇ भी इत्थे सिख कारकुन जां ਜਿਹੜੇ सिख आगू आउंदे नज़र आउंदे ने तां उन्हां नूं घरां दे विच इस तो पहला नज़रबंद किया गया। और ਜਿਹੜੇ होर दल खालसा नूं समर्थन देण वास्ते लोग आ रहे हैं जां जिहड़ी आवाम आ रही है ਤਾਂ ਉਹਨਾਂ ਨੂੰ ਨਜ਼ਰਬੰਦ ਕਰਕੇ ਪੁਲਿਸ ਹਿਰਾਸਤ ਦੇ ਵਿੱਚ ਲਿਆ ਜਾ ਰਿਹਾ ਹੈ। ਤੇ ਇਸੇ ਗੁਰੂ ਘਰ ਦੇ ਵਿੱਚ ਜਿੱਥੇ ਦਲ ਖਾਲਸਾ ਦਾ ਇੱਕ ਇਕੱਠ ਹੋਣਾ ਸੀ ਤੇ ਉਸੇ ਜਗ੍ਹਾ ਦੇ ਉੱਪਰ ਜਿਹੜਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਰੋਕਾਂ ਲਾਈਆਂ ਜਾ ਰਹੀਆਂ ਨੇ। ਬਾਈ ਹੈ ਜਥੇਬੰਦਾਰ ਲੋਕ ਨਹੀਂ ਰੱਦ ਹੋ ਗਿਆ ਜੀ। ਰੱਦ ਹੋ ਗਿਆ? ਹਾਂਜੀ ਪੁਲਿਸ ਬਿਲਕੁਲ ਕਹਿ ਸਕਦੇ ਆ ਕਿ ਜਿਹੜੇ ਇੱਥੇ ਦਲ ਖਾਲਸਾ ਦੇ ਮਾਰਚ ਦੇ ਵਿੱਚ ਸ਼ਾਮਲ ਹੋਣ ਵਾਸਤੇ ਲੋਕ ਆ ਰਹੇ ਨੇ ਤਾਂ ਉਹਨਾਂ ਨੂੰ ਜਿਹੜਾ ਇਸ ਗੁਰੂ ਘਰ ਦੇ ਵਿੱਚ ਜਿਹੜਾ ਦਾਖਲ ਹੋਣ ਤੋਂ ਰੋਕਿਆ ਜਾ ਰਿਹਾ ਹੈ। ਔਰ ਕਹਿ ਸਕਦੇ ਆ ਕਿ ਉਹਨਾਂ ਨੂੰ ਰੋਕਦਿਆਂ ਹੋਇਆਂ ਵਾਪਸ ਮੋੜਿਆ ਜਾ ਰਿਹਾ ਹੈ। ਤੋਂ ਪਹਿਲਾਂ ਦਾ ਜ਼ਿਕਰ ਵੀ ਕੀਤਾ ਜਾਵੇ ਤਾਂ ਜਿਸ ਤਰੀਕੇ ਦੇ ਨਾਲ ਕੱਲ ਦੇ ਦਰਮਿਆਨ ਦੀ ਗੱਲ ਹੋਵੇ ਤਾਂ ਉਸ ਵਕਤ ਤੋਂ ਜਿਹੜਾ ਸੀ ਘਰਾਂ ਦੇ ਵਿੱਚ ਨਜ਼ਰਬੰਦ ਕਰਨ ਦੀ ਗੱਲ ਹੈ। ਤੇ ਅੱਜ ਗੁਰੂ ਘਰ ਦੇ ਵਿੱਚ ਦੂਰ ਦਰੇਡੇ ਤੋਂ ਕੁਝ ਨਾ ਕੁਝ ਸੰਗਤ ਆਈ ਹੈ ਜਿਨ੍ਹਾਂ ਦੇ ਵਿੱਚ ਕੁਝ ਬੀਬੀਆਂ ਵੀ ਮਾਤਾਵਾਂ ਵੀ ਆਈਆਂ ਨੇ ਔਰ ਗੁਰੂ ਘਰ ਦੇ ਵਿੱਚ ਸ਼ਾਮਲ ਨੇ। ਪਰ ਜਿਹੜੇ ਵੀ ਲੋਕ ਗੁਰੂ ਘਰ ਦੇ ਵਿੱਚ ਆਉਣਾ ਚਾਹੁੰਦੇ ਨੇ ਉਹਨਾਂ ਦੇ ਇੱਥੋਂ ਤੱਕ ਕਿ ਗੁਰੂ ਘਰ ਦੇ ਵਿੱਚ ਦਾਖਲ ਹੋਣ ਸਮੇਂ ਕਾਰਡ ਵੀ ਚੈੱਕ ਕੀਤੇ ਜਾਂਦੇ ਨੇ, ਪੁੱਛਿਆ ਜਾਂਦਾ ਹੈ ਕਿ ਤੁਸੀਂ ਕਿੱਥੇ ਜਾਣਾ ਹੈ, ਆਧਾਰ ਕਾਰਡ ਦੇਖਿਆ ਜਾਂਦਾ ਹੈ। ਤੇ ਇਸੇ ਨੂੰ ਲੈ ਕੇ CID ਦੀ ਗੱਲ ਹੋਵੇ ਜਾਂ ਪੁਲਿਸ ਪ੍ਰਸ਼ਾਸਨ ਦੀ ਗੱਲ ਹੋਵੇ ਤਾਂ ਵੱਡੀ ਗਿਣਤੀ ਦੇ ਵਿੱਚ ਜਿਹੜਾ ਪੁਲਿਸ ਪ੍ਰਸ਼ਾਸਨ ਇੱਥੇ ਤਾਇਨਾਤ ਪੂਰੇ ਰਸਤੇ ਬੰਦ ਕਰਕੇ ਨਜ਼ਰ ਆ ਰਿਹਾ ਹੈ। ਇਸੇ ਨੂੰ ਲੈ ਕੇ ਬੀਬੀ ਗੁਰਜਿੰਦਰ ਕੌਰ ਮੁੰਡੀ ਨੇ ਸਾਡੇ ਨਾਲ ਖਰੜ ਤੋਂ ਆਏ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਸਭ ਤੋਂ ਪਹਿਲਾਂ ਵੱਡਾ ਸਵਾਲ ਹੈ ਜਿਸ ਤਰੀਕੇ ਦੇ ਨਾਲ ਦਲ ਖਾਲਸਾ ਦੇ ਅੱਜ ਦੇ ਰੋਸ ਮਾਰਚ ਦੀ ਗੱਲ ਹੋਵੇ ਤਾਂ ਇਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਬਹੁਤ ਜ਼ਿਆਦਾ ਸਖਤੀ ਵਰਤੀ ਜਾ ਰਹੀ ਹੈ, ਕਿਵੇਂ ਦੇਖਦੇ ਹੋ ਜੀ? ਦੇਖੋ ਜੀ ਇਹ ਤਾਂ ਬੜੀ ਗਲਤ ਗੱਲ ਆ, ਸਾਨੂੰ ਆਪਣੇ ਹੀ ਪੰਜਾਬ ਦੇ ਵਿੱਚ ਇਸ ਤਰ੍ਹਾਂ ਰੋਕਿਆ ਜਾ ਰਿਹਾ। ਦੇਖੋ ਜਦ ਕਿ ਅੰਤਰਰਾਸ਼ਟਰੀ ਮਨੁੱਖੀ ਦਿਵਸ ਅੱਜ ਇਹ ਤਾਂ ਮਨੁੱਖੀ ਅਧਿਕਾਰਾਂ ਦਾ ਸ਼ਰੇਆਮ ਘਾਣ ਕੀਤਾ ਜਾ ਰਿਹਾ ਕਿ ਸਾਨੂੰ ਗੁਰੂ ਘਰ ਆਉਣ ਤੋਂ ਵੀ ਰੋਕਿਆ ਜਾ ਰਿਹਾ। ਹਾਂ ਠੀਕ ਆ, ਅਸੀਂ ਤਾਂ ਇੱਕ ਮਾਰਚ ਰੱਖਿਆ ਹੋਇਆ ਸੀ, ਅਸੀਂ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦੇ ਕਿ ਸਾਡੇ ਨਾਲ ਕਿਸ ਤਰ੍ਹਾਂ ਇਹ ਜਿਹੜੀ ਸਮੇਂ ਦੀ ਹਕੂਮਤ ਆ ਸਾਡੇ ਨਾਲ ਕਿਸ ਤਰ੍ਹਾਂ ਤਸ਼ੱਦਦ ਕਰ ਰਹੀ ਆ। ਅਸੀਂ ਆਪਣੇ ਹੀ ਪੰਜਾਬ ਦੇ ਵਿੱਚ ਗੁਲਾਮ ਆ, ਪੰਜਾਬ ਦੇ ਵਿੱਚ ਸਾਨੂੰ ਆਪਣੀਆਂ ਹੀ ਸੜਕਾਂ ਤੇ ਤੁਰਨ ਨਹੀਂ ਦਿੱਤਾ ਜਾਂਦਾ। ਸਾਡੇ ਜਿਹੜੇ ਬਾਕੀ ਲੀਡਰ ਸੀ ਜਾਂ ਬਾਕੀ ਨੌਜਵਾਨ ਸੀ ਉਹਨਾਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕਰ ਰਿਹਾ, ਮਤਲਬ ਕਿ ਅਸੀਂ ਪਿੰਡ ਦੀ ਗਲੀ ਵਿੱਚ ਵੀ ਨਹੀਂ ਨਿਕਲ ਸਕਦੇ। ਤੇ ਸਾਡੇ ਨਾਲ ਆਏ ਹੋਏ ਸੀ ਫਰੀਦਕੋਟ ਤੋਂ ਸਰਨਜੀਤ ਸਿੰਘ ਸਰਾਂ ਕਿਸਾਨ ਫਤਿਹ ਯੂਨੀਅਨ ਤੋਂ ਨੇ, ਉਹਨਾਂ ਦੀ ਟੀਮ ਸੀ ਤੇ ਉਹਨਾਂ ਨੂੰ ਵੀ ਨਜ਼ਰਬੰਦ ਕਰ ਲਿਆ। ਇੱਥੋਂ ਗੁਰੂ ਘਰ ਦੇ ਵਿੱਚ ਉਹਨਾਂ ਨੂੰ ਕੱਢ ਕੇ ਲੈ ਕੇ ਗਏ ਨੇ। ਕੀ ਗੱਲ, ਅਸੀਂ ਆਪਣੇ ਗੁਰੂ ਘਰਾਂ ਦੇ ਵਿੱਚ ਹੁਣ ਮੱਥਾ ਵੀ ਨਹੀਂ ਟੇਕ ਸਕਦੇ ਹੈਗੇ? ਇਹ ਅਸੀਂ ਪਹਿਲਾਂ ਇੱਕ ਮਸੰਦਾਂ ਨੂੰ ਉਤਾਰਨਾ ਚਾਹੁੰਦੇ ਆ ਸ਼੍ਰੋਮਣੀ ਕਮੇਟੀ ਦਾ, ਪਰ ਇਹ ਤਾਂ ਉਸ ਤੋਂ ਵੀ ਖਤਰਨਾਕ ਮਸੰਦ ਪੈਦਾ ਹੋ ਗਏ ਨੇ ਜਿਹੜੇ ਸਾਨੂੰ ਗੁਰੂ ਘਰਾਂ ਦੇ ਵਿੱਚੋਂ ਵੀ ਘੜੀਸਣ ਲੱਗ ਗਏ ਤੇ ਬਾਹਰ ਸਾਨੂੰ ਕੱਢਣ ਲੱਗ ਗਏ। ਸੋ ਅੱਜ ਦਾ ਇਹ ਜਿਹੜਾ ਰੋਸ ਮਾਰਚ ਆ ਅਸੀਂ ਇਹ ਜ਼ਰੂਰ ਕਰਕੇ ਦਿਖਾਵਾਂਗੇ ਔਰ ਇਹਨੂੰ ਸਫਲ ਵੀ ਕਰਕੇ ਦਿਖਾਵਾਂਗੇ ਔਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਤੋਂ ਵੀ ਸਖਤ ਪ੍ਰੋਗਰਾਮ ਦਿੰਦੇ ਰਹਾਂਗੇ ਜੀ। ਬੀਬੀ ਜੀ ਜੇ ਅੱਜ ਦਾ ਦੇਖਿਆ ਜਾਵੇ ਤਾਂ ਚਾਰੇ ਪਾਸਿਆਂ ਦੇ ਸਖਤ ਕਹਿ ਸਕਦੇ ਹਾਂ ਕਿ ਪੁਲਿਸ ਪ੍ਰਸ਼ਾਸਨ ਨੇ ਸਖਤਾਈ ਕੀਤੀ ਹੋਈ ਹੈ, ਬੈਰੀਕੇਡਿੰਗ ਕੀਤੀ ਹੋਈ ਹੈ। ਕੋਈ ਵੀ ਸ਼ਖਸ ਆਉਂਦਾ ਹੈ ਇੱਥੋਂ ਤੱਕ ਕਿ ਗੁਰੂ ਘਰ ਦੇ ਵਿੱਚ ਕੋਈ ਮੱਥਾ ਟੇਕਣ ਵਾਸਤੇ ਵੀ ਆਉਂਦਾ ਤਾਂ ਉਹਨੂੰ ਆਇਡੈਂਟੀਫਾਈ ਕੀਤਾ ਜਾਂਦਾ ਹੈ, ਉਹਦਾ ਕਾਰਡ ਚੈੱਕ ਕੀਤਾ ਜਾਂਦਾ, ਆਧਾਰ ਕਾਰਡ ਦੇਖਿਆ ਜਾਂਦਾ ਹੈ। ਕੀ ਲੱਗਦਾ ਕਿ ਇਸ ਤਰੀਕੇ ਦੀ ਜਿਹੜੀ ਕਹਿ ਸਕਦੇ ਹਾਂ ਕਿ ਸਖਤਾਈ ਇਹਦੇ ਨਾਲ ਲੱਗਦਾ ਕਿ ਅੱਜ ਰੋਸ ਮਾਰਚ ਹੋ ਸਕੇਗਾ? ਬਿਲਕੁਲ ਜੀ, ਰੋਸ ਮਾਰਚ ਕਰਾਂਗੇ। ਅਸੀਂ ਇੱਥੇ ਤੱਕ ਪਹੁੰਚ ਗਏ ਆ ਤਾਂ ਰੋਸ ਮਾਰਚ ਕਿਉਂ ਨਹੀਂ ਕਰਾਂਗੇ? ਜੇਕਰ ਸਰਕਾਰ ਸਖਤੀ ਕਰਦੀ ਹੈ ਤਾਂ ਅਸੀਂ ਵੀ, ਸਾਡੇ ਵੀ ਰਗਾਂ ਦੇ ਵਿੱਚ ਖਾਲਸਾ ਰਾਜ ਦਾ ਖੂਨ ਦੌੜ ਰਿਹਾ। ਅਸੀਂ ਆਪਣੇ ਖਾਲਸਾ ਰਾਜ ਦੀ ਬਹਾਲੀ ਕਰਕੇ ਹੀ ਦਮ ਲਵਾਂਗੇ। ਜਿੰਨੇ ਵੀ ਇੱਥੇ ਪਹੁੰਚ ਸਕਦੇ ਆ, ਹੁਣ ਵੀ ਮੇਰੀ ਤੁਹਾਡੇ ਮਾਧਿਅਮ ਰਾਹੀਂ ਸਾਰਿਆਂ ਨੂੰ ਅਪੀਲ ਆ ਕਿ ਜਿੰਨੇ ਵੀ ਨੌਜਵਾਨ ਪਹੁੰਚ ਸਕਦੇ ਆ, ਬੀਬੀਆਂ ਬਜ਼ੁਰਗ ਬੱਚੇ ਜੋ ਵੀ ਪਹੁੰਚ ਸਕਦੇ ਆ ਪਹੁੰਚੋ। ਕੋਈ ਗੱਲ ਨਹੀਂ, 2 ਘੰਟੇ ਲੇਟ ਹੋ ਜਾਊਗਾ ਸਾਡਾ ਰੋਸ ਮਾਰਚ, ਪਰ ਅਸੀਂ ਇਹ ਰੋਸ ਮਾਰਚ ਜ਼ਰੂਰ ਕਰਾਂਗੇ ਔਰ ਬਾਕੀ ਜਿਹੜੇ ਅਜੇ ਤੱਕ ਸੁੱਤੇ ਪਏ ਨੇ ਉਹਨਾਂ ਨੂੰ ਵੀ ਅਸੀਂ ਜਗਾਵਾਂਗੇ।
ਜਾਵਾਂਗੇ, ਉਹਨਾਂ ਨੂੰ ਵੀ ਦੱਸਾਂਗੇ ਕਿ ਇਸ ਤੋਂ ਵੱਡੀ ਗੁਲਾਮੀ ਕਿਹੜੀ ਹੋ ਸਕਦੀ ਹੈ ਕਿ ਸਾਨੂੰ ਗੁਰੂ ਘਰਾਂ ਦੇ ਵਿੱਚ ਨਹੀਂ ਵੜਨ ਦਿੱਤਾ ਜਾ ਰਿਹਾ। ਜਿਹੜਾ ਆਮ ਸੰਗਤ ਆ ਰਹੀ ਹੈ ਗੁਰੂ ਘਰ ਦੇ ਵਿੱਚ ਮੱਥਾ ਟੇਕਣ ਆ ਰਹੀ ਹੈ, ਉਹਨਾਂ ਨੂੰ ਤਾਂ ਕੋਈ ਮਾਰਚ ਦੇ ਨਾਲ ਲੈਣਾ ਦੇਣਾ ਨਹੀਂ ਹੈਗਾ, ਉਹਨਾਂ ਨੂੰ ਵੀ ਰੋਕਿਆ ਜਾ ਰਿਹਾ। ਇੰਨੀ ਗੰਦੀ ਸਰਕਾਰ, ਇੰਨੀ ਤਾਨਾਸ਼ਾਹੀ, ਬਟ ਸਾਡੀਆਂ ਰਗਾਂ ਦੇ ਵਿੱਚ ਵੀ ਖਾਲਸੇ ਦਾ ਖੂਨ ਦੌੜ ਰਿਹਾ। ਸੋ ਅਸੀਂ ਇਹ ਮਾਰਚ ਕੱਢਾਂਗੇ ਤੇ ਹੋਰ ਵੀ ਅੱਗੇ ਤੋਂ ਹੋਰ ਵੀ ਸਖਤ ਪ੍ਰੋਗਰਾਮ ਦਵਾਂਗੇ। ਜੇਕਰ ਸਾਡੇ ਨਾਲ ਸਰਕਾਰ ਟੱਕਰ ਲੈਣਾ ਚਾਹੁੰਦੀ ਹੈ, ਇਹ ਸਮੇਂ ਦੀ ਹਕੂਮਤ ਟੱਕਰ ਲੈਣਾ ਚਾਹੁੰਦੀ ਹੈ ਸਾਡੇ ਨਾਲ, ਬਟ ਅਸੀਂ ਸ਼ਾਂਤੀਪੂਰਵਕ ਰੋਸ ਮਾਰਚ ਕਰਨਾ ਸੀ, ਪਰ ਅਸੀਂ ਉਹਨਾਂ ਨੂੰ ਇਹ ਟੱਕਰ ਦੇਣ ਲਈ ਵਜੇਦਾ। ਇੱਕ ਪਾਸੇ ਤੇ ਕਿਹਾ ਜਾਂਦਾ ਹੈ ਕਿ ਲੋਕਤੰਤਰ ਹੈ, ਹਰ ਬੰਦਾ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰ ਸਕਦਾ, ਇੱਕ ਪੀਸਫੁਲੀ ਤਰੀਕੇ ਦੇ ਨਾਲ ਤੁਸੀਂ ਪ੍ਰੋਟੈਸਟ ਵੀ ਕਰ ਸਕਦੇ ਹੋ, ਪਰ ਕੀ ਲੱਗਦਾ ਕਿ ਅੱਜ ਦਾ ਜਿਹੜਾ ਰੋਸ ਮਾਰਚ ਹੈ ਤੇ ਇਹਦੇ ਵਿੱਚ ਇਸ ਤਰ੍ਹਾਂ ਦਾ ਕਿਹੜਾ ਕੀਤਾ ਜਾਣਾ, ਜਾਂ ਪ੍ਰਸ਼ਾਸਨ ਨੂੰ ਇਸ ਤਰ੍ਹਾਂ ਦੀਆਂ ਕਿਹੜੀਆਂ ਚੀਜ਼ਾਂ ਤੋਂ ਡਰ ਲੱਗਦਾ ਕਿ ਜਿਹੜਾ ਲਾਮਬੰਦੀ ਕੀਤੀ ਜਾ ਰਹੀ ਹੈ, ਨਜ਼ਰਬੰਦ ਕੀਤਾ ਜਾ ਰਿਹਾ, ਪੁਲਿਸ ਹਿਰਾਸਤ ਦੇ ਵਿੱਚ ਲਿਆ ਜਾ ਰਿਹਾ ਹੈ ਪ੍ਰਦਰਸ਼ਨ ਕਰਨ ਵਾਲੇ ਲੋਕਾਂ ਨੂੰ? ਪ੍ਰਸ਼ਾਸਨ ਨੂੰ ਆਪਣੀਆਂ ਨਾਕਾਮੀਆਂ ਤੋਂ ਡਰ ਲੱਗ ਰਿਹਾ। ਲੋਕਾਂ ਨੇ ਤਾਂ ਮਤਲਬ ਉਹਨਾਂ ਦੇ ਮਾਈਂਡ ਵਾਸ਼ ਹੋ ਗਏ ਕਿ ਬਦਲਾਅ, ਇਹ ਨਹੀਂ ਸੋਚਿਆ ਕਿ ਬਦਲਾਅ ਲੈ ਕੇ ਆਉਣ ਲਈ ਅਸੀਂ ਸਾਹਮਣੇ ਵਾਲਾ ਬੰਦਾ ਇਸ ਕਾਬਲ ਹੈ ਕਿ ਨਹੀਂ, ਜਿਹਨੂੰ ਅਸੀਂ ਚੁਣ ਕੇ MLA ਬਣਾ ਰਹੇ ਆ ਜਾਂ ਮੁੱਖ ਮੰਤਰੀ ਬਣਾ ਰਹੇ ਆ, ਉਹ ਇਸ ਕਾਬਲ ਹੈ ਵੀ ਕਿ ਸਾਡੇ ਸੂਬੇ ਨੂੰ ਚਲਾ ਸਕੇ। ਸੋ ਉਹਨਾਂ ਨੂੰ ਇਹੀ ਡਰ ਆ ਕਿ ਸਾਡੀਆਂ ਜਿਹੜੀਆਂ ਜਿੰਨੀਆਂ ਵੀ ਸਾਡੀਆਂ ਖਾਮੀਆਂ ਨੇ ਉਹ ਹੁਣ ਸਾਹਮਣੇ ਆਉਣਗੀਆਂ, ਜਦ ਕਿ ਅਸੀਂ ਤਾਂ ਇੱਕ ਪੀਸਫੁਲ ਪ੍ਰੋਟੈਸਟ ਕਰ ਰਹੇ ਹਾਂ। ਅਸੀਂ ਕੋਈ ਇੱਥੇ ਹਥਿਆਰਬੰਦ ਸੰਘਰਸ਼ ਤਾਂ ਲਈ ਨਹੀਂ ਬੈਠੇ ਹੈਗੇ, ਜਾਂ ਹਥਿਆਰਬੰਦ ਸੰਘਰਸ਼ ਲਈ ਅਸੀਂ ਲੋਕਾਂ ਨੂੰ ਕਾਲ ਨਹੀਂ ਕੀਤੀ ਹੈਗੀ। ਤੁਹਾਨੂੰ ਪਤਾ ਹੀ ਹੈ ਕਿ ਦਲ ਖਾਲਸਾ ਕਿੰਨੀ ਦੇਰ ਤੋਂ ਪੀਸਫੁਲ ਸੰਘਰਸ਼ ਕਰਦਾ ਆ ਰਿਹਾ। ਸੋ ਅੱਗੇ ਤੋਂ ਵੀ ਅਸੀਂ ਪੀਸਫੁਲ ਸੰਘਰਸ਼ ਹੀ ਕਰਦੇ ਰਹਾਂਗੇ। ਸੋ ਸਰਕਾਰ ਨੂੰ ਤੇ ਦੇਖੋ, ਤੁਹਾਡੇ ਸਾਹਮਣੇ ਮਹਿੰਗਾਈ ਕਿੰਨੀ ਵੱਧ ਗਿਆ, ਹੋਰ ਪੰਜਾਬ ਦੇ ਵਿੱਚ ਨਸ਼ਾ ਕਿੰਨਾ ਵੱਧ ਚੁੱਕਿਆ, ਕਿਸ ਤਰ੍ਹਾਂ ਨੌਜਵਾਨ ਮਰ ਰਹੇ ਨੇ, ਪਰ ਜਿਹੜਾ ਆਹ ਪੀਸਫੁਲ ਪ੍ਰੋਟੈਸਟ ਇਹਨੂੰ ਰੋਕਿਆ ਜਾ ਰਿਹਾ। ਡਰ ਇਹੀ ਆ ਕਿ ਉਹਨਾਂ ਦੀਆਂ ਨਾਕਾਮੀਆਂ ਅੱਗੇ ਆਉਣਗੇ, ਇਹ ਡਰ ਆ, ਹੋਰ ਸਰਕਾਰ ਨੂੰ ਕੋਈ ਡਰ ਨਹੀਂ। ਅਸੀਂ ਕੋਈ ਹਥਿਆਰ ਨਹੀਂ ਚੁੱਕੀ ਫਿਰਦੇ ਹੈਗੇ ਜੀ। ਬਿਲਕੁਲ, ਇੱਥੇ ਪ੍ਰਦਰਸ਼ਨ ਕਰਨ ਆਏ ਬੀਬੀ ਗੁਰਜਿੰਦਰ ਕੌਰ ਮੁੰਡੀ ਖਰੜ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਪਿਛਲੇ ਦਿਨਾਂ ਦੇ ਵਿੱਚ, ਖਾਸ ਕਰ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਭਾਈ ਪੰਜਵੜ ਹੋਣ, ਭਾਈ ਨਿੱਜਰ ਹੋਣ, ਜਾਂ ਇਸ ਦੇ ਨਾਲ ਜਿਹੜੀਆਂ ਟਾਰਗੇਟ ਕਿਲਿੰਗਸ ਹੋ ਰਹੀਆਂ ਨੇ, ਇਹਨਾਂ ਨੂੰ ਲੈ ਕੇ ਜਿਹੜੀ ਆਵਾਮ ਹੈ ਜਾਂ ਜਿਹੜੇ ਪੰਜਾਬ ਦੇ ਵਸਿੰਦੇ ਨੇ ਉਹਨਾਂ ਨੂੰ ਜਾਗਰੂਕ ਕਰਨ ਵਾਸਤੇ, ਜਾਂ ਜਿਹੜਾ ਕਹਿ ਸਕਦੇ ਕਿ ਲੋਕਾਂ ਦੇ ਵਿੱਚ ਇੱਕ ਅਵੇਅਰਨੈਸ ਪੈਦਾ ਕਰਨ ਵਾਸਤੇ ਇਸ ਤਰ੍ਹਾਂ ਦਾ ਰੋਸ ਮਾਰਚ ਕੀਤਾ ਜਾ ਰਿਹਾ ਹੈ। ਪਰ ਦੂਜੇ ਪਾਸੇ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਬਾਹਰਲੇ ਪਾਸੇ ਤੋਂ ਦੇਖ ਸਕਦੇ ਹੋ ਕਿ ਜਿਹੜਾ ਪੁਲਿਸ ਪ੍ਰਸ਼ਾਸਨ ਗੁਰੂ ਘਰ ਦੇ ਬਾਰ-ਬਾਰ ਇੱਕ ਕਹਿ ਸਕਦੇ ਹਾਂ ਕਿ ਇੱਥੇ ਆਪਣਾ ਚਾਰਾਜੋਈ ਨਾਕਾਬੰਦੀ ਲਗਾ ਕੇ ਖੜੇ ਹੋਏ ਨੇ, ਔਰ ਜਿਹੜੇ ਰਸਤੇ ਇਸ ਗੁਰੂ ਘਰ ਦੇ ਵਿੱਚ ਦਾਖਲ ਹੋਣ ਵਾਸਤੇ ਆਉਣ ਵਾਲੇ ਨੇ ਉਹਨਾਂ ਦੇ ਵਿੱਚ ਦਾਖਲ ਹੋਣ ਤੋਂ ਚਾਰੇ ਪਾਸੇ ਦੇ ਜਿਹੜੇ ਰਸਤੇ ਨੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਬੰਦ ਕੀਤੇ ਹੋਏ ਨੇ। ਪਰ ਜਿਸ ਤਰੀਕੇ ਦੇ ਨਾਲ ਕੱਲ ਦੀ ਗੱਲ ਹੋਵੇ ਤਾਂ ਜਿਹੜੇ ਆਗੂ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ, ਘਰਾਂ ਦੇ ਵਿੱਚੋਂ ਨਜ਼ਰਬੰਦ ਕੀਤਾ ਜਾ ਰਿਹਾ ਹੈ, ਤੇ ਕਿਤੇ ਨਾ ਕਿਤੇ ਵੱਡੇ ਸਵਾਲ ਨੇ ਕਿ ਇਹ ਜਿਹੜਾ ਮਾਰਚ ਹੈ ਉਹ ਹੋ ਪਾਵੇਗਾ ਨਹੀਂ। ਇਹ CID ਵਾਲੇ ਜਿਹੜੇ ਕਹਿ ਸਕਦੇ ਕਿ ਇੱਥੇ ਪ੍ਰਸ਼ਾਸਨ ਦੇ ਅਧਿਕਾਰੀ ਨੇ, ਉਹ ਇੱਥੇ ਰਾਗੀ ਸਿੰਘ ਕੀਰਤਨ ਕਰਨ ਵਾਸਤੇ ਆ ਰਹੇ ਨੇ, ਉਹਨਾਂ ਦੇ ਨਾਲ ਵੀ ਕਿਤੇ ਨਾ ਕਿਤੇ ਗੱਲਬਾਤ ਕਰਦੇ ਨਜ਼ਰ ਆਉਂਦੇ ਨੇ, ਤਾਂ ਜੋ ਪੜਤਾਲ ਕੀਤੀ ਜਾ ਰਹੀ ਹੈ ਕਿ ਅਸਲ ਦੇ ਵਿੱਚ ਗੁਰੂ ਘਰ ਦੇ ਵਿੱਚ ਦਾਖਲ ਹੋਣ ਵਾਲਾ ਕੋਈ ਜਿਹੜਾ ਨਮਸਕਾਰ ਕਰਨ ਵਾਸਤੇ ਜਾ ਰਿਹਾ, ਜਾਂ ਫਿਰ ਉਹ ਇਸ ਪ੍ਰਦਰਸ਼ਨ ਦੇ ਵਿੱਚ, ਇਸ ਰੋਸ ਮਾਰਚ ਦੇ ਵਿੱਚ ਸ਼ਾਮਲ ਹੋਣ ਵਾਸਤੇ ਜਾ ਰਿਹਾ ਹੈ। ਤੇ ਅਗਲੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਜਾਵਾਂਗੇ, ਔਰ ਦੇਖਣਾ ਹੋਵੇਗਾ ਕਿ ਇਸ ਮਾਰਚ ਨੂੰ ਅਸਫਲ ਕਰਨ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਕਿਸ ਤਰੀਕੇ ਦੀਆਂ ਜਿਹੜੀਆਂ ਚਾਰਾਜੋਈ ਜਾਂ ਜਿਹੜੇ ਯਤਨ ਕੀਤੇ ਜਾ ਰਹੇ ਨੇ। ਇੱਥੇ ਵੀ ਜਿਹੜੇ ਗੁਰੂ ਘਰ ਦੇ ਵਿੱਚ ਲੋਕ ਸ਼ਾਮਲ ਹੋਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਪ੍ਰਸ਼ਾਸਨ ਦੇ ਵੱਲੋਂ ਰੋਕਿਆ ਜਾ ਰਿਹਾ ਹੈ, ਤਾਂ ਜੋ ਦੇ ਵਿੱਚ ਕੋਈ ਵੀ ਕਿਸੇ ਤਰੀਕੇ ਦੇ ਨਾਲ ਦਾਖਲ ਨਾ ਹੋ ਸਕੇ। ਔਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਦੇਖਣਾ ਹੋਵੇਗਾ ਜਿਹੜੇ ਇੱਥੇ ਲੋਕ ਆਉਂਦੇ ਨੇ ਉਹਨਾਂ ਨੂੰ ਆਇਡੈਂਟੀਫਾਈ ਕੀਤਾ ਜਾ ਰਿਹਾ ਕਿ ਉਹ ਲੋਕ ਕਿੱਧਰ ਜਾਣਾ ਚਾਹੁੰਦੇ ਨੇ। ਅਸਲ ਦੇ ਵਿੱਚ ਜਿਹੜਾ ਅੱਜ ਦਾ ਦਲ ਖਾਲਸਾ ਦੇ ਵੱਲੋਂ ਪ੍ਰੋਗਰਾਮ ਉਲੀਕਿਆ ਹੋਇਆ, ਰੋਸ ਮਾਰਚ ਉਲੀਕਿਆ ਹੋਇਆ, ਤਾਂ ਕਿਤੇ ਨਾ ਕਿਤੇ ਜਿਹੜੀ ਹੈ ਪ੍ਰਸ਼ਾਸਨ ਦੇ ਵੱਲੋਂ ਇਸ ਦੇ ਉੱਪਰ ਰੋਕ ਲਗਵਾਈ ਜਾ ਰਹੀ ਹੈ। ਜੇ ਕੱਲ ਦੀ ਗੱਲ ਕੀਤੀ ਜਾਵੇ ਤਾਂ ਕੱਲ ਤੋਂ ਹੀ ਜਿਹੜੇ ਦਲ ਖਾਲਸਾ ਦੇ ਮੋਹਰੀ ਆਗੂ ਮੰਨੇ ਜਾਂਦੇ ਨੇ ਉਹਨਾਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਜਾ ਰਿਹਾ ਹੈ, ਔਰ ਜਿਹੜੇ ਮੁੱਖ ਰਸਤੇ ਇਸ ਮਾਰਚ ਵਾਲੀ ਜਗ੍ਹਾ ਦੇ ਉੱਪਰ ਆਉਣ ਵਾਲੇ ਨੇ
ਉਹਨਾਂ ਰਸਤਿਆਂ ਨੂੰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਬੰਦ ਕੀਤਾ ਜਾ ਰਿਹਾ। ਔਰ ਜਿਹੜੇ ਵੀ ਲੋਕ ਇੱਕ ਜਥੇ ਦੇ ਰੂਪ ਦੇ ਵਿੱਚ ਜਾਂ ਨਿੱਜੀ ਤੌਰ ਤੇ ਇਕੱਲੇ ਵੀ ਗੁਰੂ ਘਰ ਦੇ ਵਿੱਚ ਦਾਖਲ ਹੋਣਾ ਚਾਹੁੰਦੇ ਨੇ ਤਾਂ ਉਹਨਾਂ ਦੇ ਉੱਪਰ ਵੀ ਸਖਤਾਈ ਵਰਤ ਕੇ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ। ਇਹ तमाम ਤਸਵੀਰਾਂ ਤੁਹਾਡੇ ਨਾਲ ਬਠਿੰਡਾ ਸ਼ਹਿਰ ਦੀਆਂ ਸਾਂਝੀਆਂ ਕਰ ਰਹੇ ਹਾਂ, ਜਿਸ ਜਗ੍ਹਾ ਦੇ ਉੱਪਰ ਦਲ ਖਾਲਸਾ ਦੇ ਵੱਲੋਂ ਅੱਜ ਦਾ ਰੋਸ ਮਾਰਚ ਕੀਤਾ ਜਾਣਾ ਸੀ ਔਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਸ ਮਾਰਚ ਦੇ ਉੱਪਰ ਰੋਕ ਲਗਾ ਕੇ ਨੌਜਵਾਨਾਂ ਨੂੰ ਹਿਰਾਸਤ ਦੇ ਵਿੱਚ ਲੈ ਕੇ ਜਾਂ ਜਿਹੜੇ ਆਗੂ ਨੇ ਉਹਨਾਂ ਨੂੰ ਘਰਾਂ ਦੇ ਵਿੱਚ ਜਾਂ ਥਾਣਿਆਂ ਦੇ ਵਿੱਚ ਨਜ਼ਰਬੰਦ ਕਰਕੇ ਪੂਰੀ ਇਸ ਜਿਹੜਾ ਇੱਕ ਇਵੈਂਟਸ ਪ੍ਰੋਟੈਸਟ ਇਵੈਂਟਸ ਹੈ ਉਹਦੇ ਉੱਪਰ ਰੋਕ ਲਗਾਈ ਜਾ ਰਹੀ ਹੈ। ਤਾਂ ਦੇਖਣਾ ਹੋਵੇਗਾ ਕਿ ਇਸ ਤਰੀਕੇ ਦੇ ਨਾਲ ਕਿੰਨੀ ਤਾਦਾਦ ਦੇ ਵਿੱਚ ਇੱਥੇ ਲੋਕ ਆ ਰਹੇ ਨੇ ਔਰ ਉਹਨਾਂ ਦੇ ਉੱਪਰ ਪ੍ਰਸ਼ਾਸਨ ਦੀ ਸਖਤੀ ਕਿਸ ਤਰੀਕੇ ਦੀ ਹੈ। ਪਰ ਇਹ ਨੌਜਵਾਨ ਅੱਗੇ ਵੱਲ ਨੂੰ ਜਾਣਾ ਚਾਹੁੰਦੇ ਨੇ ਪਰ ਇੱਥੇ ਪ੍ਰਸ਼ਾਸਨ ਦੇ ਵੱਲੋਂ ਇਸੇ ਜਗ੍ਹਾ ਦੇ ਉੱਪਰ ਇਹਨਾਂ ਨੂੰ ਰੋਕਿਆ ਜਾ ਰਿਹਾ ਹੈ, ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ, ਸਗੋਂ ਪਿੱਛੇ ਨੂੰ ਮੋੜਿਆ ਜਾ ਰਿਹਾ। ਇਹ ਤਸਵੀਰਾਂ ਬਠਿੰਡਾ ਸ਼ਹਿਰ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਔਰ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਜਿਹੜੇ ਵੀ ਪ੍ਰਦਰਸ਼ਨਕਾਰੀ ਦਲ ਖਾਲਸਾ ਦੇ ਇਸ ਪ੍ਰੋਗਰਾਮ ਦੇ ਵਿੱਚ ਜਾਣਾ ਚਾਹੁੰਦੇ ਨੇ ਉਹਨਾਂ ਦੇ ਉੱਪਰ ਸਖਤਾਈ ਵਰਤੀ ਜਾ ਰਹੀ ਹੈ। ਬਿਲਕੁਲ ਦਲ ਖਾਲਸਾ ਨੂੰ ਸਮਰਥਨ ਕਰਨ ਵਾਸਤੇ ਅੱਜ ਦੇ ਰੋਸ ਮਾਰਚ ਦੇ ਵਿੱਚ ਸ਼ਮੂਲੀਅਤ ਕਰਨ ਵਾਸਤੇ ਜਿਹੜੇ ਕਾਰਕੁਨ ਜਾਂ ਜਿਹੜੇ ਪ੍ਰਦਰਸ਼ਨਕਾਰੀ ਆਉਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸਖਤ ਪਹਿਰਾ ਲਗਾ ਕੇ ਰੋਕ ਲਗਵਾਈ ਜਾ ਰਹੀ ਹੈ। ਤਾਂ ਇੱਧਰ ਦੇਖ ਸਕਦੇ ਹੋ ਕਿ ਪ੍ਰਦਰਸ਼ਨਕਾਰੀ ਜਿਹੜਾ ਪੁਲਿਸ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਦੇ ਨਜ਼ਰ ਆਉਂਦੇ ਨੇ ਔਰ ਦੇਖਣਾ ਹੋਵੇਗਾ ਜਿਸ ਤਰੀਕੇ ਦੇ ਨਾਲ, ਕਿਉਂਕਿ ਦਲ ਖਾਲਸਾ ਦੇ ਨਾਲ ਜਦੋਂ ਗੱਲਬਾਤ ਕਰਦੇ ਆ ਤਾਂ ਉਹਨਾਂ ਦੇ ਵੱਲੋਂ ਦਲੀਲ ਦਿੱਤੀ ਜਾ ਰਹੀ ਹੈ ਕਿ ਸਾਡਾ ਜਿਹੜਾ ਅੱਜ ਦਾ ਮਾਰਚ ਹੈ ਬਿਲਕੁਲ ਪੀਸਫੁਲੀ ਹੈ, ਕਿਸੇ ਤਰ੍ਹਾਂ ਦਾ ਕੋਈ ਹੰਗਾਮਾ ਨਹੀਂ, ਕੋਈ ਸ਼ੋਰ ਸ਼ਰਾਬਾ ਨਹੀਂ, ਕਿਸੇ ਵੀ ਧਿਰ ਦੇ ਨਾਲ ਕੋਈ ਤਕਰਾਰ ਨਹੀਂ, ਕੋਈ ਇਸ ਤਰ੍ਹਾਂ ਦੀ ਗੱਲਬਾਤ ਨਹੀਂ। ਤਾਂ ਇੱਧਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਦਾਖਲ ਹੋਣ ਵਾਲੇ ਰਸਤੇ ਨੇ ਤਾਂ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ। ਤੇ ਬਿਲਕੁਲ ਅਸੀਂ ਇੱਥੇ ਜਿਹੜੇ ਪ੍ਰਦਰਸ਼ਨਕਾਰੀ ਆਏ ਹੋਏ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਦਾ ਵੀ ਯਤਨ ਕਰਾਂਗੇ। ਬਾਬਾ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ? ਬਰਨਾਲਾ ਜੀ। ਬਰਨਾਲਾ ਤੋਂ ਆਏ ਹੋ ਜੀ? ਬਰਨਾਲਾ ਸਿੰਘੜਾ। ਇਸ ਮਾਰਚ ਦੇ ਵਿੱਚ ਸ਼ਾਮਲ ਹੋਣ ਵਾਸਤੇ? ਹਾਂਜੀ ਮਾਰਚ ਆਏ ਹਾਂ। ਇਹ ਅੱਜ ਦਾ ਜਿਹੜਾ ਮਾਰਚ ਹੈ ਅਸਲ ਦੇ ਵਿੱਚ ਇਸ ਮਾਰਚ ਬਾਰੇ ਦੱਸ ਦਿਓ ਜੀ। ਇਹ ਜਿਹੜਾ ਅੱਜ ਮਾਰਚ ਦਾ ਵਿਸ਼ਾ ਹੈਗਾ ਆ ਜਾਂ ਕਿਸ ਤਰੀਕੇ ਦੀਆਂ ਜਿਹੜੀਆਂ ਮੰਗਾਂ ਸੀ ਉਹ ਹੈਗੀਆਂ ਨੇ ਔਰ ਦੂਜੇ ਪਾਸੇ ਪ੍ਰਸ਼ਾਸਨ ਦੇ ਵੱਲੋਂ ਰੋਕਿਆ ਜਾ ਰਿਹਾ ਹੈ? ਹਾਂਜੀ। ਇਹ ਜੇ ਅੱਜ ਵਾਲਾ ਜਿਹੜਾ ਮਾਰਚ ਹੈਗਾ ਜੀ, ਇਸ ਤਰ੍ਹਾਂ ਦਾ ਇਸ ਮਾਰਚ ਦੇ ਵਿੱਚ ਕਿਹੜੀਆਂ ਚੀਜ਼ਾਂ ਹੈਗੀਆਂ ਨੇ ਜਿਹੜੀ ਗੱਲ ਤੋਂ ਪ੍ਰਸ਼ਾਸਨ ਦੇ ਵੱਲੋਂ ਰੋਕਾਂ ਲਗਾਈਆਂ ਜਾ ਰਹੀਆਂ ਨੇ? ਇਹ ਆਪਣੀ ਜਿਹੜੀ ਇੰਡੀਆ ਦੀ ਇੰਟੈਲੀਜੈਂਸੀ ਆ ਨਾ, ਉਹ ਬਾਹਰਲੇ ਮੁਲਕਾਂ ਜਿਵੇਂ ਪਾਕਿਸਤਾਨ, ਪਰਮਜੀਤ ਸਿੰਘ ਪੰਜਵਾੜ ਨੂੰ ਉਹਨਾਂ ਨੂੰ ਮਾਰਿਆ ਇਹਨਾਂ ਨੇ, ਭਾਈ ਨਿੱਜਰ ਸਿੰਘ ਨੂੰ ਮਾਰਿਆ, ਤੇ ਹੋਰ ਹੁਣ ਪੰਨੂ ਦੇ ਵਾਸਤੇ ਵੀ ਇਹਨਾਂ ਨੇ ਜੋ ਕੀਤਾ ਸੀ ਉਹਦੇ ਰੋਸ ਵਾਸਤੇ ਅਸੀਂ ਇਹ ਮੁਜ਼ਾਹਰਾ ਕਰਨ ਆਏ ਆ ਇੱਥੇ ਬਠਿੰਡੇ 'ਚ ਵੀ ਇਹਨਾਂ ਸਰਕਾਰਾਂ ਨੂੰ ਨੱਥ ਪਾਈ ਜਾਵੇ। ਬਾਹਰਲੇ ਮੁਲਕ ਇਹਨਾਂ ਤੇ ਕੇਸ ਦਾਇਰ ਕਰ ਰਹੇ ਨੇ। ਜਿਹੜੇ ਦਲ ਖਾਲਸਾ ਦੇ ਆਗੂ ਨੇ ਜੇ ਉਹਨਾਂ ਦੀ ਗੱਲ ਕੀਤੀ ਜਾਵੇ ਤਾਂ ਕੱਲ ਸ਼ਾਮ ਤੋਂ ਲੈ ਕੇ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਜਾ ਰਿਹਾ ਹੈ। ਸਗੋਂ ਇੱਥੇ ਜਿਹੜੀ ਜਗ੍ਹਾ ਦੇ ਉੱਪਰ ਤੁਸੀਂ ਮਾਰਚ ਉਲੀਕਿਆ ਹੋਇਆ ਹੈ ਇੱਥੋਂ ਵੀ ਜਿਹੜੇ ਤੁਹਾਡੇ ਕਾਰਕੁਨ ਨੇ ਉਹਨਾਂ ਨੂੰ ਚੱਕਿਆ ਜਾ ਰਿਹਾ ਹੈ, ਇਸ ਬਾਰੇ ਕੀ ਕਹਿਣਾ ਚਾਹੋਗੇ ਜੀ? ਇਹ ਬਹੁਤ ਗਲਤ ਗੱਲ ਆ ਇਹਨਾਂ ਦੀ। ਅਸੀਂ ਆਪਦਾ ਰੋਸ ਪ੍ਰੋਟੈਸਟ ਕਰ ਸਕਦੇ ਹਾਂ, ਬਾਹਰਲੇ ਮੁਲਕਾਂ 'ਚ ਕਿਹੜਾ ਹੋ ਨਹੀਂ ਰਿਹਾ ਹੈ। ਇਹ ਤਾਂ ਸਾਡਾ ਘਰ ਆ, ਸਾਡੇ ਘਰ 'ਚ ਹੀ ਨਹੀਂ ਸਾਨੂੰ ਕਰਨ ਦਿੰਦੇ, ਹੋਰ ਕਿੱਥੇ ਕਰਨ ਦੇਣਗੇ? ਠੀਕ ਆ ਨਾ, ਇਹ ਸਾਡਾ ਹੱਕ ਆ, ਅਸੀਂ ਹੱਕ ਮੰਗਣ ਆਏ ਆ। ਇਹ ਸੈਂਟਰ ਗਵਰਨਮੈਂਟ ਕਿੰਨਿਆਂ ਕੁ ਨੂੰ ਮਾਰ ਲੂਗੀ, ਕਿੰਨਿਆਂ ਕੁ ਨੂੰ ਮਰਵਾ ਲੂਗੀ? ਜਿਹੜੀ ਇੰਡੀਆ ਦੀ ਇੰਟੈਲੀਜੈਂਸੀ ਆ ਜਾਂ ਇਹ ਕੀ ਕਰ ਲੈਣਗੇ? ਇਹ ਤਾਂ ਸਾਨੂੰ ਇਹ ਕਹਿੰਦੇ ਆ ਵੀ ਤੁਸੀਂ ਸੜਕਾਂ ਤੇ ਉਤਰੋ, ਮਜਬੂਰ ਕਰ ਰਹੇ ਨੇ ਸਾਨੂੰ। ਨਹੀਂ ਅੱਜ ਅਸੀਂ ਇੱਥੇ ਧਰਨਾ ਮਾਰ ਕੇ ਬਹਿ ਜਾਾਂਗੇ ਜੇ ਨਹੀਂ ਕਰ ਦੇਣਗੇ। ਆਏ ਕਾਹਦੇ ਵਾਸਤੇ? ਅਸੀਂ ਜਿਹਦੇ ਵਾਸਤੇ ਆਏ ਉਸੇ ਕੰਮ ਵਾਸਤੇ ਆਏ ਆ ਨਾ ਅਸੀਂ। ਹੋਰ ਵੀ ਪ੍ਰਦਰਸ਼ਨਕਾਰੀ ਆਏ? ਹਾਂ ਆ ਰਹੇ ਆ, ਸਾਰੇ ਜ਼ਿਲ੍ਹਿਆਂ 'ਚੋਂ ਆ ਰਹੇ ਆ। ਅਸੀਂ ਬਰਨਾਲੇ ਤੋਂ ਆਏ ਆ। ਹਾਂ ਬਿਲਕੁਲ 2-250 ਬੱਸ ਆ ਰਹੀ ਹੈ। 2-250 ਬੱਸ ਇੱਥੇ ਬਹਿ ਜਾ, ਪਰ ਹੋਰ ਨਹੀਂ ਜਾਣਦੇ ਮੋਗੇ। ਹਾਂ ਛੱਡ ਕੇ ਬਹਿ ਜਾਾਂਗੇ, ਹਿੱਲਣ ਦੇ ਨਹੀਂ। ਕਈ ਬੰਦ ਕਰ ਲੈ ਕੁਛ ਕਰਨ ਲਈ, ਰਸਤਾ ਬੰਦ ਕਰ ਦੇ। ਅਸੀਂ ਇਹ ਚੌਂਕ 'ਚ ਬਹਿ ਜਾਂਦੇ, ਸਾਨੂੰ ਕੀ ਫਰਕ ਪੈਂਦਾ? ਅਸੀਂ ਤਾਂ ਪ੍ਰੋਟੈਸਟ ਕਰਨ ਆਏ ਆ, ਅਸੀਂ ਇੱਥੇ ਕਰ ਲਾਂਗੇ। ਟ੍ਰੈਫਿਕ ਬੰਦ ਕਰ ਦਾਂਗੇ, ਫੇਰ ਝਾਕੋਗੇ। ਟ੍ਰੈਫਿਕ ਬੰਦ ਹੋਈ ਫੇਰ ਸਾਨੂੰ ਪਵਾਂਗੇ ਤੁਸੀਂ। ਹਾਂ ਬਿਲਕੁਲ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਇਹ ਦਲੀਲ ਦਿੱਤੀ ਜਾ ਰਹੀ ਹੈ ਕਿ ਜਿਹੜਾ ਰੋਸ ਮਾਰਚ ਹੈ ਅਸੀਂ ਇਸ ਜਗ੍ਹਾ ਦੇ ਉੱਪਰ ਆਪਣਾ ਪੀਸਫੁਲੀ ਐਂਗਲ ਤੋਂ ਰੋਸ ਮਾਰਚ ਕਰਨਾ ਚਾਹੁੰਦੇ ਆ, ਪਰ ਅਸਲ ਦੇ ਵਿੱਚ ਕਿਹੜੇ ਕਾਰਨ ਨੇ, ਕਿਸ ਰੀਜ਼ਨ ਕਰਕੇ ਜਿਹੜਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਪ੍ਰਦਰਸ਼ਨਕਾਰੀਆਂ ਨੂੰ ਰੋਕਿਆ ਜਾ ਰਿਹਾ ਹੈ। ਇਹ ਤਸਵੀਰਾਂ ਦੇ ਵਿੱਚ ਤੁਹਾਡੇ ਨਾਲ
ਜ਼ਿਕਰ ਕਰ ਰਹੇ ਹਾਂ ਔਰ ਹਰ ਪੱਖ ਤੋਂ ਜਿਹੜੀ ਇੱਕ ਗਰਾਊਂਡ ਤੇ ਰਿਪੋਰਟ ਬਣਦੀ ਹੈ ਉਹ ਤੁਹਾਡੇ ਤੱਕ ਲੈ ਕੇ ਹਾਜ਼ਰ ਹੋ ਰਹੇ ਹਾਂ। ਅਸੀਂ ਪੁਲਿਸ ਪ੍ਰਸ਼ਾਸਨ ਦਾ ਪੱਖ ਵੀ ਤੁਹਾਡੇ ਨਾਲ ਸਾਂਝਾ ਕੀਤਾ ਹੈ ਔਰ ਇਸ ਐਂਗਲ ਨੂੰ ਵੀ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹਾਂ। ਆਖਰ ਪ੍ਰਦਰਸ਼ਨਕਾਰੀਆਂ ਦੇ ਨਾਲ ਖਾਲਸਾ ਦੇ ਸਮਰਥਕ ਨੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਕਿ ਆਖਰ ਤੁਹਾਡੀਆਂ ਇਸ ਤਰ੍ਹਾਂ ਦੀਆਂ ਡਿਮਾਂਡਸ ਕਿਹੜੀਆਂ ਨੇ ਜਿਸ ਡਿਮਾਂਡਸ ਨੂੰ ਲੈ ਕੇ ਜਿਹੜਾ ਤੁਹਾਡੇ ਉੱਪਰ ਲਾਮਬੰਦੀ ਕੀਤੀ ਜਾ ਰਹੀ ਹੈ, ਪਰ ਉਹਨਾਂ ਦੇ ਵੱਲੋਂ ਦਲੀਲ ਦਿੱਤੀ ਜਾ ਰਹੀ ਹੈ ਕਿ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਤੇ ਆਖਰ ਕਿਹੜੇ ਕਾਰਨਾਂ ਕਰਕੇ ਰੋਕਿਆ ਜਾ ਰਿਹਾ। ਤਾਂ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਹੋਰ ਸਮਰਥਕ ਸਾਥੀ ਆ ਰਹੇ ਨੇ, ਪ੍ਰਦਰਸ਼ਨਕਾਰੀ ਆ ਰਹੇ ਨੇ ਔਰ ਇਹ ਮਾਰਚ ਹੋ ਕੇ ਰਹੇਗਾ ਜਾਂ ਇੱਥੇ ਇੱਕ ਪ੍ਰਦਰਸ਼ਨ ਹੋਵੇਗਾ। ਦੇਖਣਾ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਲੋਕਾਂ ਨੂੰ, ਇਹਨਾਂ ਪ੍ਰਦਰਸ਼ਨਕਾਰੀਆਂ ਨੂੰ ਜਾਂ ਜਿਹੜੇ ਦਲ ਖਾਲਸਾ ਦੇ ਨੁਮਾਇੰਦੇ ਨੇ ਉਹਨਾਂ ਨੂੰ ਕਿਸ ਤਰੀਕੇ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਦੱਸ ਹੀ ਦਿੱਤਾ ਵੀ ਜੋ ਇਹਨਾਂ ਦੀ ਐਕਟੀਵਿਟੀ ਪਲਾਨ ਸੀਗੀ ਤੇ ਬਟ ਸਾਡਾ ਮੇਨ ਮਕਸਦ ਤਾਂ ਇਹੀ ਹੈ ਵੀ ਜਿਹੜੀ ਕਿਸੇ ਤਰ੍ਹਾਂ ਦੀ ਕੋਈ ਲਾਅ ਐਂਡ ਆਰਡਰ ਦੀ ਜਿਹੜੀ ਪ੍ਰੋਬਲਮ ਹੈਗੀ ਹੈ ਜਾਂ ਕੋਈ ਇਦਾਂ ਦੀ ਕੋਈ ਇਵੈਂਟ ਜਿਹੜੀ ਹੈਗੀ ਹੈ, ਕੋਈ ਸ਼ਰਾਰਤੀ ਬੰਦਾ ਕਿਸੇ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਨਾ ਦੇ ਸਕੇ। ਸੋ ਐਜ਼ ਅ ਪ੍ਰੀਵੈਂਟਿਵ ਮੈਜ਼ਰ ਜਿਹੜਾ ਹੈਗਾ ਅਸੀਂ ਆਪਣਾ ਜੇ ਡਿਊਟੀ ਕਰ ਰਹੇ ਹਾਂ ਤੇ ਪੂਰੀ ਸੁਰੱਖਿਆ ਪੂਰੇ ਸਾਰੇ ਜੀ ਡੈਫੀਨੇਟਲੀ ਹੈ। ਸਾਡੇ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਤੇ ਇਸ ਚੀਜ਼ ਨੂੰ ਇਨਸ਼ੋਰ ਕੀਤਾ ਜਾਊਗਾ ਵੀ ਕੋਈ ਇਸੇ ਤਰ੍ਹਾਂ ਦੀ ਕੋਈ ਇਲੀਗਲ ਐਕਟੀਵਿਟੀ ਜਾਂ ਕੋਈ ਲਾਅ ਐਂਡ ਆਰਡਰ ਦੀ ਜਿਹੜੀ ਸਿਚੁਏਸ਼ਨ ਉਹਨੂੰ ਪੀਸਫੁਲ ਰੱਖਿਆ ਜਾਵੇ। ਸਰ ਜੇ ਇਹ ਕਹਿੰਦੇ ਆ ਵੀ ਅਸੀਂ ਸ਼ਾਂਤੀਪੂਰਨ ਢੰਗ ਨਾਲ ਮਾਰਚ ਕੱਢਣਾ ਹੈ ਤਾਂ ਉਹਦੀ ਮਨਜ਼ੂਰੀ ਦਿੱਤੀ ਜਾਵੇਗੀ? ਦੇਖੋ ਸ਼ਾਂਤੀ ਪੀਸਫੁਲ ਪ੍ਰੋਟੈਸਟ ਇਜ਼ ਅ ਰਾਈਟ, ਡੈਮੋਕ੍ਰੈਟਿਕ ਰਾਈਟ। ਸੋ ਜਿਹੜਾ ਕੋਈ ਪੀਸਫੁਲ ਪ੍ਰੋਟੈਸਟ ਹੈਗੀ ਹੈ ਉਹਨੂੰ ਕਿਸੇ ਤਰ੍ਹਾਂ ਦਾ ਸਾਡੇ ਵੱਲੋਂ ਦੇਖੋ ਇਹ ਤਾਂ ਆਰਗੇਨਾਈਜ਼ਰ ਦੱਸ ਸਕਦੇ, ਸਾਨੂੰ ਇਸ ਬਾਰੇ ਨਹੀਂ ਪਤਾ। ਉਹ ਤਾਂ ਤੁਸੀਂ ਆਰਗੇਨਾਈਜ਼ਰ ਨਾਲ ਬਰਦਰ ਗੱਲ ਕੀਤੀ ਉਹ ਤਾਂ ਉਹਨਾਂ ਬਾਰੇ ਤਾਂ ਉਹੀ ਦੱਸ ਸਕਦੇ ਨੇ ਨਾ ਜੀ। ਉਹਨਾਂ ਦੀ ਕਿਸੇ ਹੋਰ ਅਸੀਂ ਦੇਖੋ ਇਹ ਤਾਂ ਬ੍ਰਦਰ ਆਰਗੇਨਾਈਜ਼ਰ ਨਾਲ ਤੁਸੀਂ ਗੱਲ ਕੀਤੀ ਹੈ, ਉਹਨਾਂ ਨੇ ਤੁਹਾਨੂੰ ਨਹੀਂ ਦੇਖੋ ਬ੍ਰਦਰ ਸਾਡਾ ਮੇਨ ਮਕਸਦ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਕੰਟਰੋਲ 'ਚ ਰੱਖਣਾ। ਆਰਗੇਨਾਈਜ਼ਰ ਨੇ ਕੀ ਇਵੈਂਟ ਆਰਗੇਨਾਈਜ਼ ਕੀਤੀ ਸੀ ਤੁਸੀਂ ਆਲਰੇਡੀ ਉਹਨਾਂ ਨਾਲ ਗੱਲ ਵੀ ਕਰ ਲਈ, ਉਹਨਾਂ ਨੇ ਤੁਹਾਨੂੰ ਦੱਸ ਵੀ ਦਿੱਤਾ। ਸੋ ਪੁਆਇੰਟ ਆਫ ਡਿਸਕਸ਼ਨ ਨਹੀਂ ਹੈਗਾ ਆਈ ਥਿੰਕ। ਸਰ ਕੋਈ ਰਾਸਿਸਟ ਵੀ ਲਿਖਿਆ ਹੈ ਜੀ? ਨਹੀਂ ਅਸੀਂ ਉਹਨਾਂ ਨੂੰ ਮੀਟਿੰਗ ਵਾਸਤੇ ਕੁਝ ਬੰਦੇ ਸੀਗੇ ਜਿਹਨਾਂ ਦੇ ਮੰਗ ਸੀਗੀ, ਉਹਨਾਂ ਨੂੰ ਮੀਟਿੰਗ ਵਾਸਤੇ ਥਾਣੇ ਬੁਲਾਇਆ। ਸੋ ਅਕੋਰਡਿੰਗਲੀ ਪੀਸਫੁਲ ਤਰੀਕੇ ਨਾਲ ਅਸੀਂ ਰਿਜ਼ੋਲਵ ਕਰ ਲਾਂਗੇ। ਵੈਰੀਫਿਕੇਸ਼ਨ ਕਰਨ ਵਾਸਤੇ ਉਹਨਾਂ ਸਿੱਖਾਂ ਦਾ ਕਤਲ ਕਰਨ ਵਾਲੀਆਂ ਜੋ ਆ ਰਹੇ ਹਨ ਉਹ ਇੱਥੇ ਲੈ ਕੇ ਆ ਰਹੇ ਹਨ, ਉਹਨਾਂ ਨੂੰ ਕਾਬੂ ਕਰਨ ਵਾਸਤੇ ਉਹਨਾਂ ਦੇ ਭਾਈ ਇੱਕ ਅਖਿਲ ਗੁਪਤਾ ਜਿਹਨੂੰ ਫੜਿਆ ਪਿਆ, ਨਿਖਿਲ ਗੁਪਤਾ ਨੂੰ ਉਹਨਾਂ ਨੇ ਅਮਰੀਕਾ ਦੀ ਏਜੰਸੀਆਂ ਨੇ ਅੱਜ ਉਹ ਫੈਲਾਂ ਲੈ ਕੇ ਹਿੰਦੁਸਤਾਨ ਦੀ ਸਰਕਾਰ। ਅੰਦਰ ਕੌਣ ਹੈ ਜੀ ਇੱਥੇ ਸਿੰਘ ਸਭਾ ਗੁਰਦੁਆਰਾ ਤੇ ਕਿਹੜੇ ਬੰਦੇ ਆ ਕਿਉਂ ਰੋਕਿਆ ਗਿਆ ਪੁਲਿਸ? ਸਿੰਘ ਸਭਾ ਗੁਰਦੁਆਰਾ ਦੇ ਵਿੱਚ ਕਿਸੇ ਨੂੰ ਅੱਜ ਆਉਣ ਨਹੀਂ ਦਿੱਤਾ ਗਿਆ। ਇਹ ਕਾਲ ਪਹਿਲਾਂ ਦੀ ਦਿੱਤੀ ਗਈ ਹੈ। ਆਹ ਵੇਖੋ ਤੁਸੀਂ ਨਾਕਾ ਲੱਗਿਆ ਪਿਆ ਔਰ 4 ਸਪੇਰੋਂ ਨਾਕਾ ਸਿੰਘ ਸਭਾ ਗੁਰਦੁਆਰਾ ਸਾਹਿਬ ਦੇ ਵਿੱਚ ਲੱਗਿਆ ਪਿਆ ਹੈਗਾ। ਕੌਣ ਬੰਦੇ ਅੰਦਰ? ਬੰਦੇ ਕੋਈ ਅੰਦਰ ਨਹੀਂ ਸਿੰਘ ਸਭਾ ਗੁਰਦੁਆਰੇ ਦੇ ਵਿੱਚ। ਬਾਹਰ ਦੀ ਬਾਹਰ ਇੱਕ ਅੰਦਰ ਬੰਦ ਕਰ ਲਿਆ ਔਰ ਰਾਤ ਨੂੰ ਬੰਦ ਕਰ ਲਏ। ਕਿਹੜੇ ਕੀਤੇ ਗਿਆ ਦੁਬਾਰਾ ਰਿਪੀਟ ਕਰਿਓ? ਭਾਈ ਗੁਰਵਿੰਦਰ ਸਿੰਘ ਪੀਏਸੀ ਜੋ ਸਾਡਾ ਆਪਣਾ ਪੀਏਸੀ ਦਲ ਖਾਲਸਾ ਦਾ ਜਥੇਬੰਦੀ ਦਾ ਕਾਰਕੁਨ ਹੈ ਇੱਥੋਂ, ਉਹਨਾਂ ਨੂੰ ਵੀ ਫੜਿਆ ਪਿਆ ਹੈਗਾ ਔਰ ਉਹਨਾਂ ਨੂੰ ਘਰ ਵਿੱਚ ਨਿਰਬੰਧ ਕੀਤਾ ਗਿਆ। ਭਾਈ ਪਰਮਿੰਦਰ ਸਿੰਘ ਬਾਲਿਆਂ ਵਾਲੀ ਉਹਨਾਂ ਨੂੰ ਵੀ ਪਾਸ ਰੋਕਿਆ ਪਿਆ ਹੈਗਾ। ਉਹ ਭਾਈ ਪਰਮਜੀਤ ਸਿੰਘ ਜੀ ਮੰਡ ਜੋ ਦਲ ਖਾਲਸਾ ਦੇ ਬੁਲਾਰੇ ਹਨ ਉਹਨਾਂ ਨੂੰ ਵੀ ਪਿੱਛੇ ਆਉਂਦਿਆਂ ਨੂੰ ਰੋਕਿਆ ਹੈ। ਬਾਬਾ ਬਖਸ਼ੀਸ਼ ਸਿੰਘ ਨੂੰ ਰੋਕਿਆ ਗਿਆ ਹੈ ਔਰ ਜਿੰਨੀਆਂ ਸਿੱਖ ਜਥੇਬੰਦੀਆਂ ਆ ਰਹੀਆਂ ਉਹਨਾਂ ਨੂੰ ਸਾਰਿਆਂ ਨੂੰ ਰੋਕਿਆ ਗਿਆ ਹੈ। ਕਾਰਨ ਅੱਜ ਸਿੱਖ ਵਰਲਡ ਹਿਊਮਨ ਰਾਈਟਸ ਡੇ ਹੈ, ਉਹਨੂੰ ਮਨਾਉਣ ਵਾਸਤੇ ਅੱਜ ਕਾਲ ਦਿੱਤੀ ਸੀ ਦਲ ਖਾਲਸਾ ਵੱਲੋਂ। ਉਹਨੂੰ ਲੈ ਕੇ ਅੱਜ ਲਾਅ ਐਂਡ ਆਰਡਰ ਦਾ ਨਾਂ ਦੇ ਕੇ ਪ੍ਰਸ਼ਾਸਨ ਨੇ ਰੋਕ ਰਿਹਾ ਹੈ ਕਿ ਲਾਅ ਐਂਡ ਆਰਡਰ ਦੀ ਸਥਿਤੀ ਹੈ। ਇਹ ਸਿਰਫ ਸਰਾਸਰ ਧੱਕਾ ਹੈ। ਅੱਜ ਇਸ ਤਰੀਕੇ ਦੇ ਨਾਲ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇੱਥੇ ਨਜ਼ਰਬੰਦ ਕੀਤੇ ਜਾ ਰਹੇ ਨੇ ਸਿੱਖ ਕਾਰਕੁਨ, ਸਿੱਖ ਨੌਜਵਾਨ। ਤਾਂ ਦੂਜੇ ਪਾਸੇ ਇਧਰ ਨੌਜਵਾਨ ਇੱਕ ਵੱਡਾ ਜੱਥਾ ਲੈ ਕੇ ਇਸ ਮਾਰਚ ਦੇ ਵਿੱਚ ਸ਼ਮੂਲੀਅਤ ਕਰਨ ਵਾਸਤੇ ਆਏ ਨੇ। ਤਾਂ ਇਹਨਾਂ ਨੌਜਵਾਨਾਂ ਦੇ ਨਾਲ ਗੱਲਬਾਤ ਕਰਨ ਦਾ ਵੀ ਯਤਨ ਕਰਾਂਗੇ। ਅਸੀਂ ਆਪਣੇ ਹੱਕਾਂ ਵਾਸਤੇ ਲੱਖ ਲਾਹਨ ਤਾਂ ਉਹਨਾਂ ਦੇ ਲਾਹਨ ਤਾਂ ਪ੍ਰਸ਼ਾਸਨ ਦੇ ਜੇ ਨਹੀਂ ਟੱਪਦੇ ਮੌਤਾਂ ਹੋ ਰਹੀਆਂ। ਇੱਕ ਪਾਸੇ ਮਨੁੱਖੀ ਕੰਟਰੋਲ ਨਹੀਂ ਨਾ ਕੋਈ ਮਨੁੱਖੀ ਅਧਿਕਾਰ ਦਿਵਸ ਦੇ ਪ੍ਰਸ਼ਾਸਨ ਸਾਨੂੰ ਰੋਕਦਾ। ਖਾਲਿਸਤਾਨ ਜ਼ਿੰਦਾਬਾਦ! ਖਾਲਿਸਤਾਨ ਜ਼ਿੰਦਾਬਾਦ! ਖਾਲਿਸਤਾਨ ਜ਼ਿੰਦਾਬਾਦ! ਖਾਲਿਸਤਾਨ ਜ਼ਿੰਦਾਬਾਦ! ਖਾਲਿਸਤਾਨ! ਇੱਧਰ ਜਾਣਾ। ਨੌਜਵਾਨਾਂ ਅੱਗੇ ਵਧਿਆ ਜਾ ਰਿਹਾ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਲਗਾਉਂਦਿਆਂ ਹੋਇਆਂ ਔਰ ਇਹਨਾਂ ਦੇ
ਵਿੱਚ ਦੇਖ ਸਕਦੇ ਹੋ ਕਿ ਜਿਹੜੇ ਨੌਜਵਾਨ ਨੇ ਇੱਥੇ ਨਾਅਰੇਬਾਜ਼ੀ ਕਰਦੇ ਨਜ਼ਰ ਆਉਂਦੇ ਨੇ। ਇਹਨਾਂ ਤਸਵੀਰਾਂ ਦੇ ਵਿੱਚ ਜਿਹੜਾ ਅੱਜ ਰੋਸ ਪ੍ਰਦਰਸ਼ਨ ਦਲ ਖਾਲਸਾ ਦੇ ਵੱਲੋਂ ਕੀਤਾ ਹੋਇਆ ਸੀ, ਤਾਂ ਜਿਸ ਤਰੀਕੇ ਦੇ ਨਾਲ ਪੁਲਿਸ ਪ੍ਰਸ਼ਾਸਨ ਦੇ ਨਾਲ ਗੱਲਬਾਤ ਹੁੰਦੀ ਨਜ਼ਰ ਆ ਰਹੀ ਹੈ, ਤਾਂ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਇਹ ਕੀ ਮਤਲਬ ਹੈ? ਹੋਰ ਦੱਸੋ ਹੁਣ, ਅੱਗੇ ਤਾਂ ਜਵਾਬ ਦੇ ਦਿਓ, ਅੱਗੇ ਤੁਹਾਨੂੰ ਫਿਰ ਦੱਸਾਂਗੇ ਅਸੀਂ। ਦੇਖੋ ਨਿਤ ਨਵੀਆਂ ਮੌਤਾਂ ਹੋ ਰਹੀਆਂ ਚਿੱਟੇ ਨਾਲ, ਉੱਥੇ ਤੁਹਾਡਾ ਕੀ ਸਟੈਂਡ ਆ? ਸਾਨੂੰ ਦੇਖੋ ਵੀ ਜਿਹੜਾ ਸਾਡਾ ਰਾਈਟ ਆ ਉਹ ਤੁਸੀਂ ਸਾਨੂੰ ਕਰਨ ਨਹੀਂ ਦਿੰਦੇ, ਤੇ ਜਿਹੜੇ ਤੁਹਾਡੇ ਰਾਈਟ ਨੂੰ ਤੁਸੀਂ ਭੱਜੇ ਹੋਏ ਹੋ, ਤੁਸੀਂ ਸਾਨੂੰ ਜਵਾਬ ਦਿਓ। ਜਿਹੜੇ ਕਾਨੂੰਨ ਦੇ ਹਿਸਾਬ ਨਾਲ ਤੁਸੀਂ ਰੋਕ ਰਹੇ ਹੋ, ਉਹੀ ਕਾਨੂੰਨ ਕਹਿੰਦਾ ਵੀ ਅਸੀਂ ਕਰ ਸਕਦੇ ਹਾਂ। ਚਿੱਟੇ ਬਾਰੇ ਕਿਉਂ ਨਹੀਂ ਇੰਨਾ ਤੁਹਾਡਾ ਪ੍ਰਸ਼ਾਸਨ ਹੁਣ ਇੰਨਾ ਖੜਾ, ਚਿੱਟੇ ਬਾਰੇ ਕਿਉਂ ਨਹੀਂ ਜਾਂਦੇ ਤੁਸੀਂ ਉੱਥੇ? ਸ਼ਾਂਤਮਈ ਹੱਕ ਹੈ ਸਾਡਾ, ਕਰ ਸਕਦੇ ਹਾਂ ਅਸੀਂ। ਹੋਰ ਤੁਹਾਡਾ ਕੋਈ ਪੁਆਇੰਟ ਹੈਗਾ? ਪਹਿਲਾਂ ਤੁਸੀਂ ਆਪਣੇ ਪੁਆਇੰਟ ਸਾਰੇ ਦੱਸ ਦਿਓ, ਫਿਰ ਮੈਂ ਤੁਹਾਡਾ ਜਵਾਬ ਦਵਾਂਗਾ। ਨਹੀਂ ਦੱਸ ਦਿਓ, ਜਿੰਨਾ ਅਸੀਂ ਕਹਿ ਤਾਂ ਅੱਗੇ ਤੁਸੀਂ ਤਾਂ ਜਵਾਬ ਦੇ ਦਿਓ ਵੀ ਸਾਨੂੰ ਸਾਡਾ ਇਹੀ point ਹੈ ਵੀ ਰੋਕਣ ਦਾ ਕਾਰਨ ਦੱਸੋ। ਜਿਹੜਾ ਵੱਡ ਦੇ ਅਸੀਂ ਬਣਾ ਰਹੇ ਹਾਂ, ਵੱਡ ਲੈਵਲ ਤੇ ਅੱਜ ਮਨੁੱਖੀ ਅਧਿਕਾਰ ਸੰਗਠਨ ਦਾ, ਉਹਨੂੰ ਕੁਚਲ ਰਹੇ ਹਾਂ। ਜਦੋਂ ਕੋਈ ਭਾਰਤ ਦਾ ਸੰਵਿਧਾਨ ਵੀ ਇਹ ਗੱਲ ਕਹਿੰਦਾ ਵੀ ਸਾਨੂੰ ਇਜਾਜ਼ਤ ਹੈ, ਸਾਨੂੰ ਇਸ ਗੱਲ ਦੇ ਸੰਵਿਧਾਨਕ ਤੌਰ ਤੇ ਹੱਕ ਹੈ ਸਾਨੂੰ ਵੱਡ ਦੇ ਮਨਾਉਣ ਦਾ ਪੀਸਫੁਲ, ਤੇ ਤੁਸੀਂ ਉਹਨੂੰ ਸਾਨੂੰ ਗੁਰੂ ਘਰ 'ਚ ਵੀ ਮੱਥਾ ਟੇਕਣ ਤੋਂ, ਅਰਦਾਸ ਕਰਨ ਤੋਂ ਵੀ ਰੋਕ ਰਹੇ ਆ। ਸਾਡਾ ਸਵਾਲ ਹੈ, ਹੁਣ ਤੁਸੀਂ ਦੱਸੋ, ਅੱਗੇ ਜਾ ਕੇ ਦੱਸੋ ਵੀ ਕੁਚਲ ਨਹੀਂ ਰਹੇ ਤੁਸੀਂ ਸਾਰੇ ਨੂੰ, ਇਸ ਨੂੰ ਕਰ ਰਹੇ। ਅਸੀਂ ਪੀਸਫੁਲ ਕਰ ਰਹੇ ਹਾਂ, ਸਾਨੂੰ ਇਜਾਜ਼ਤ ਹੈ, ਸਾਡੀ ਧਾਰਾ ਸੰਵਿਧਾਨ ਭਾਰਤ ਦਾ ਗੱਲ ਕਹਿੰਦਾ ਹੈ। ਕਰੋ ਕੱਲਾ ਆਪਦੀ ਡਿਊਟੀ ਤੋਂ ਬਾਅਦ ਕੋਈ ਤੁਸੀਂ ਲੈਣ ਅਸੀਂ ਕਹਿ ਰਹੇ ਹਾਂ ਸਿੱਖ ਕੌਮ ਗੁਲਾਮ ਹੈ ਭਾਰਤ ਵਿੱਚ, ਹਨਾ? ਹਾਂਜੀ, ਇਸ ਭਾਰਤ ਵਿੱਚ ਗੁਲਾਮ ਆ। ਜੇ ਤੁਸੀਂ ਗੁਲਾਮ ਸਾਨੂੰ ਨਹੀਂ ਮੰਨਦੇ, ਤੁਸੀਂ ਕਹਿੰਦੇ ਹੋ ਗੁਲਾਮ ਨਹੀਂ ਹੈਗੇ, ਫਿਰ ਸਾਨੂੰ ਰੋਕ ਕੇ ਰਹੇ ਹੋ। ਤਾਂ ਹੀ ਮੈਂ ਤੁਹਾਨੂੰ ਕਹਿ ਰਿਹਾ ਵੀ ਤੁਹਾਡਾ ਹੋਰ ਵੀ ਪੁਆਇੰਟ ਹੈਗਾ ਤਾਂ ਉਹ ਵੀ ਪਹਿਲਾਂ ਨਹੀਂ, ਤੁਸੀਂ ਇਹਨਾਂ ਦੇ ਜਵਾਬ ਸਾਡੇ ਇਹਦਾ ਜਵਾਬ ਅੱਗੇ ਹੋਰ ਪੁਆਇੰਟ ਕਰਾਂਗੇ, ਸਾਰਿਆਂ ਨੂੰ ਇਕੱਠਾ ਦਊਂਗਾ। ਇਹਦਾ ਜਵਾਬ ਨਹੀਂ ਇਕੱਠੇ, ਕਿਉਂਕਿ ਜਦੋਂ ਤੁਸੀਂ ਬੋਲੋਗੇ ਮੈਂ ਵਿੱਚ ਨਹੀਂ ਬੋਲਣਾ ਚਾਹੁੰਦਾ। ਨਹੀਂ ਅਸੀਂ ਬੋਲਦੇ ਨਹੀਂ, ਤੁਹਾਡੇ ਨਾਲ ਵਾਅਦਾ ਕਰਦੇ ਅਸੀਂ ਨਹੀਂ ਬੋਲਦੇ, ਤੁਸੀਂ ਸਵਾਲ ਦਿਓ। ਮੈਂ ਤਾਂ ਹੀ ਤੁਹਾਨੂੰ ਕਿਹਾ ਵੀ ਜਿਹੜੇ ਤੁਹਾਡੇ ਪੁਆਇੰਟ ਹੈਗੇ ਨੇ, ਪਹਿਲਾਂ ਤੁਸੀਂ ਸਾਰੇ ਮੈਨੂੰ ਦੱਸੋ। ਸਾਡਾ ਪੁਆਇੰਟ ਤਾਂ ਇਹੀ ਹੈ, ਸਾਨੂੰ ਰੋਕਿਆ ਕਿਉਂ ਜਾ ਰਹੇ? ਹੋਰ ਕਿਸ ਦਾ ਪੁਆਇੰਟ ਹੈਗਾ? ਦੇਖੋ ਜੀ, ਸਾਡਾ ਪੀਸਫੁਲ ਪ੍ਰੋਟੈਸਟ ਆ ਔਰ ਅਸੀਂ ਪੀਸਫੁਲ ਪ੍ਰੋਟੈਸਟ ਕਰ ਰਹੇ ਹਾਂ। ਇਹਦੇ ਲਈ ਸਾਨੂੰ ਕੋਈ ਵੀ ਰੋਕ ਨਹੀਂ ਸਕਦਾ ਔਰ ਨਾ ਹੀ ਅਸੀਂ ਰੁਕਣਾ। ਹੋਰ ਕਿਸ ਦਾ ਪੁਆਇੰਟ? ਨਹੀਂ ਤੁਸੀਂ ਇੰਨਾ ਤਾਂ ਜਵਾਬ ਦੇ ਦਿਓ, ਜਵਾਬ ਕਹਾਂ ਜਾਣਾ ਦਾ ਫਿਰ ਕੋਈ ਹੋਰ ਬੋਲ ਪੈਂਦਾ। ਨਹੀਂ ਕੋਈ ਨਹੀਂ, ਦੇਖੋ ਡਿਸਕਸ਼ਨ ਹੈ, ਵਿਚਾਰ ਹੈ, ਕੋਈ ਬੋਲਣ ਦਾ ਅਸੀਂ ਰੋਕਦੇ ਹਾਂ ਬਿਲਕੁਲ ਕੋਈ ਨਹੀਂ। ਬੋਲ ਕੇ ਤੁਸੀਂ ਆਪਦਾ ਵਿਊ ਦਿਓ, ਅਸੀਂ ਆਪਦਾ ਵਿਊ ਦੇਤਾ ਤੁਹਾਨੂੰ। ਜਿਹੜਾ ਤੁਸੀਂ ਪੀਸਫੁਲ ਪ੍ਰੋਟੈਸਟ ਹੈਗਾ, ਹਾਂਜੀ ਬਿਲਕੁਲ, ਇਹ ਹਰੇਕ ਬੰਦੇ ਦਾ ਹੱਕ ਹੈਗਾ। ਹਾਂਜੀ, ਪੀਸਫੁਲ ਪ੍ਰੋਟੈਸਟ ਨੂੰ ਜਿਹੜਾ ਹੈਗਾ ਕੋਈ ਵੀ ਕਦੇ ਵੀ ਰੋਕਿਆ ਨਹੀਂ ਜਾਂਦਾ, ਐਸ ਪਰ ਕਨਸਟੀਟਿਊਸ਼ਨ, ਐਸ ਪਰ ਇੰਡੀਆ ਦੇ ਕਾਨੂੰਨ ਮੁਤਾਬਕ। ਹਾਂਜੀ, ਇੰਡੀਆ ਦੇ ਕਾਨੂੰਨ ਨੂੰ ਤਾਂ ਮੰਨਦੇ ਹੋ ਤੁਸੀਂ ਕਿ ਨਹੀਂ ਮੰਨਦੇ ਹੋ? ਦੱਸੋ ਤੁਸੀਂ। ਇੰਡੀਆ ਦੇ ਕਾਨੂੰਨ ਕਾਨੂੰਨ ਸਾਨੂੰ ਨਹੀਂ ਮੰਨਦਾ, ਅਸੀਂ ਕਿਉਂ ਮੰਨੀਏ? ਸਾਨੂੰ ਕਾਨੂੰਨ ਨਹੀਂ ਮੰਨਦਾ, ਅਸੀਂ ਕਾਨੂੰਨ ਸਾਨੂੰ ਸਿੱਖ ਨਹੀਂ ਮੰਨਦਾ। ਕਾਨੂੰਨ ਦੇ ਵਿੱਚ ਰਹਿ ਕੇ ਕਰ ਰਹੇ ਹਾਂ, ਕਾਨੂੰਨ ਸਾਨੂੰ ਸਿੱਖ ਨਹੀਂ ਮੰਨਦਾ। ਸਾਡਾ ਬਾਜ ਕੁਚਲ ਲੂਗਾ, ਸਾਡਾ ਗੱਲ ਘੁੱਟਦਾ ਹੈ, ਤਾਂ ਅਸੀਂ ਫਿਰ ਕਾਨੂੰਨ ਤੋਂ ਬਾਹਰ ਹੋ ਕੇ ਗੱਲ ਆਪ ਕਰਾਂਗੇ, ਪੀਸਫੁਲ ਕਰਾਂਗੇ। ਸਾਡੇ ਸਿੱਖ ਕਹਿੰਦੀ, ਮੇਰੀ ਗੱਲ ਸੁਣੋ ਜੀ, ਤੁਸੀਂ ਕਾਨੂੰਨ ਦੇ ਮੁਤਾਬਕ ਕਹਿੰਦੇ ਹੋ ਨਾ, ਤੁਸੀਂ ਕਾਨੂੰਨ ਮੰਨਦੇ ਹੋ ਨਹੀਂ ਮੰਨਦੇ? ਹੁਣ ਉਸ ਕਾਨੂੰਨ ਕਹਿੰਦੇ ਸਭ ਵਾਸਤੇ ਇੱਕ ਹੈ। ਸਾਡੇ ਤਾਂ ਜਿਹੜੇ ਕੈਦੀ ਨੇ ਉਹ ਤਾਂ ਤੁਸੀਂ ਬੰਦੀ ਕਰਕੇ ਉਹਨੂੰ ਛੱਡ ਹੀ ਰਹੇ ਨਾ, 30-35 ਸਾਲ ਹੋ ਗਏ, ਤੇ ਉਹ ਸਰਸੇ ਵਾਲਾ ਦੱਲਾ ਨਹੀਂ, ਰਜੀਵ ਗਾਂਧੀ ਨੂੰ ਛੱਡ ਦਿੰਦੇ ਹੋ, ਹੋਰ ਨੂੰ ਛੱਡੀ ਜਾਂਦੇ ਹੋ। ਜਿਹੜੇ ਰਜੀਵ ਗਾਂਧੀ ਦੇ ਕਾਤਲ ਛੱਡਦੇ ਆ, ਸਾਡੇ ਬੰਦੀ ਸਿੰਘ ਅੰਦਰ ਖੜੇ ਆ। ਹੁਣ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਉਹਨਾਂ ਨੇ ਸੰਵਿਧਾਨਕ ਤੌਰ ਤੇ ਸਜ਼ਾਵਾਂ ਕੱਟ ਲੀਆਂ, ਡਬਲ ਪੂਰੀਆਂ ਕਰ ਲੀਆਂ। ਬੰਦੀ ਸਿੰਘ ਬਣ ਗਿਆ, ਅੰਮ੍ਰਿਤਪਾਲ ਨਵੇਂ ਬੰਦੀ ਸਿੰਘ ਬਣ ਗਏ, ਪਹਿਲਾਂ ਨੇ ਤਾਂ ਕਿੱਥੋਂ ਛੱਡਨੇ ਸਰਕਾਰਾਂ ਨੇ? ਜਾਂ ਕੋਈ ਦੱਸੋ ਅੰਮ੍ਰਿਤਪਾਲ ਤੋਂ ਕੀ ਅਸੀਂ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕਹਿੰਦੇ, ਪਰ ਕਾਨੂੰਨ ਦੀਆਂ ਧੱਜੀਆਂ ਹਿੰਦੁਸਤਾਨ ਸਰਕਾਰ ਡਾ ਰਹੀ ਹੈ। ਅਸੀਂ ਕਾਨੂੰਨ ਦੇ ਵਿੱਚ ਰਹਿ ਕੇ ਫਾਲੋ ਕਰ ਰਹੇ ਹਾਂ ਕਾਨੂੰਨ ਨੂੰ, ਪਰ ਕਾਨੂੰਨ ਨੂੰ ਜਦੋਂ ਕਰ ਰਹੇ ਹਾਂ ਅਸੀਂ ਪੀਸਫੁਲ ਕਰ ਰਹੇ ਹਾਂ। ਜਦੋਂ ਕਾਨੂੰਨ ਤੋਂ ਬਾਹਰ ਹਿੰਦੁਸਤਾਨ ਸਰਕਾਰ ਸਾਡੀ ਆਵਾਜ਼ ਬੰਦ ਕਰਦੀ ਹੈ, ਆਵਾਜ਼ ਕੁਚਲਦੀ ਹੈ, ਅਸੀਂ ਸੰਵਿਧਾਨਕ ਦਾਇਰੇ ਵਿੱਚ ਕਰ ਰਹੇ ਹਾਂਗੇ। ਪ੍ਰੋਟੈਸਟ ਕਰ ਸਕਦੇ, ਇਹ ਵੀ ਫਿਰ ਕਾਨੂੰਨ ਦੇ ਪ੍ਰੋਟੈਸਟ ਦਾ ਸਾਨੂੰ ਇਜਾਜ਼ਤ ਹੈ, ਵੱਢ ਦੇਣਾ ਚ ਉਹਦੀ ਇਜਾਜ਼ਤ ਹੈ ਜੀ। ਤੁਹਾਡਾ ਮੈਂ ਪੁਆਇੰਟ ਤੇ ਮੈਂ ਆਪਣਾ ਪੁਆਇੰਟ ਤਾਂ ਹੀ ਦੱਸ ਰਿਹਾ ਨਾ। ਹਾਂਜੀ, ਹੁਣ ਜਿਹੜਾ ਭਾਰਤ ਦਾ ਕਾਨੂੰਨ ਹੈਗਾ, ਭਾਰਤ ਦੇ ਕਾਨੂੰਨ ਮੁਤਾਬਕ, ਇੱਕ ਮਿੰਟ ਰੁਕ ਜਾ, ਇੱਕ ਮਿੰਟ ਗੱਲ ਸੁਣ ਲੈਣਾ। ਜਿਹੜਾ ਗੁਰਪਤਵੰਤ ਪੰਨੂ ਹੈ, ਹਾਂਜੀ, ਉਹਨੂੰ ਇੰਡੀਆ ਦੇ ਕਾਨੂੰਨ ਦੇ ਮੁਤਾਬਕ ਉਹਨੂੰ ਐਜ਼ ਏ ਟੈਰਰਿਸਟ ਅਨਾਉਂਸ ਕੀਤਾ ਗਿਆ ਉਹਨੂੰ। ਹਾਂਜੀ, ਪਰ ਬਿਕੋਜ਼ ਚਲੋ ਅਮਰੀਕਾ ਇੰਡੀਆ 'ਚ ਖੜੇ, ਇੰਡੀਆ ਦੀ ਗੱਲ ਕਰਾਂਗੇ। ਹਾਂਜੀ, ਆਪਾਂ ਇੰਡੀਆ 'ਚ ਖੜੇ, ਇੰਡੀਆ ਦੀ ਗੱਲ ਕਰਾਂਗੇ। ਉਹਨੂੰ ਐਜ਼ ਏ ਟੈਰਰਿਸਟ ਜਿਹੜਾ ਹੈਗਾ ਅਨਾਉਂਸ ਕੀਤਾ ਗਿਆ। ਤੁਹਾਡਾ ਜੇ ਮੁੱਦਾ ਹੈਗਾ ਵੀ ਉਹਨੂੰ ਅਸੀਂ ਸਪੋਰਟ ਕਰਨੀ ਹੈ, ਤਾਂ ਇਸ ਚੀਜ਼ ਨੂੰ ਅਸੀਂ ਬਿਲਕੁਲ ਅਲਾਉ ਨਹੀਂ ਕਰਾਂਗੇ ਕਾਨੂੰਨ ਮੁਤਾਬਕ। ਤੁਸੀਂ ਅੱਜ ਦੀ ਤਰੀਕ ਤੇ ਅੱਜ ਦੀ ਗੱਲ ਕਰੋ, ਅਸੀਂ ਗੁਰਪਤਵੰਤ ਪੰਨੂ ਦਾ ਨਾਂ ਤਾਂ ਲੈ ਰਹੇ ਜਦੋਂ ਸਾਨੂੰ ਕੰਮ ਕਰਿਆ, ਅਸੀਂ ਨਾਂ ਨਹੀਂ ਲੈ ਰਹੇ। ਅਸੀਂ ਸਾਡਾ ਗੁਰਪਤਵੰਤ ਪੰਨੂ ਦਾ ਕੋਈ ਨਹੀਂ, ਨਜ਼ਰੋਂ ਨਹੀਂ ਮਾਰਦੇ। ਅਸੀਂ ਉਹ ਗੱਲ ਕਰ ਰਹੇ ਵੀ ਅੱਜ ਦੀ ਤਰੀਕ ਸਾਨੂੰ ਰੋਕਿਆ ਕਿਉਂ? ਗੁਰੂ ਘਰ ਦੇ ਵਿੱਚ ਸਾਨੂੰ ਕਿਉਂ ਵੱਢ ਦੇ ਮਾਰੇ? ਹੁਣ ਰੁਕ ਜਾ ਹੁਣ ਰੁਕ ਜਾ ਕਾਕੇ, ਰੁਕ ਜਾ। ਪੰਨੂ ਵੀ ਸਿੱਖ, ਹੁਣ ਗੱਲ ਸੁਣ ਲੇਗਾ, ਗੱਲ ਸੁਣੇਗਾ ਮੇਰੀ?
ਗੱਲ ਸੁਣੇਗਾ ਹੁਣ ਮੇਰੀ? ਗੱਲ ਸੁਣੋ ਨਾ ਯਾਰ, ਤੁਸੀਂ ਤੁਹਾਡਾ ਪੁਆਇੰਟ ਦੱਸਿਆ, ਮੈਂ ਤੁਹਾਡੇ ਪੁਆਇੰਟ ਦਾ ਜਵਾਬ ਦਿੱਤਾ ਪਹਿਲਾਂ। ਬਿਲਕੁਲ। ਤੁਹਾਡੇ ਆਰਗੇਨਾਈਜ਼ਰ ਨਾਲ ਸਾਡੀ ਪਹਿਲਾਂ ਮੀਟਿੰਗ ਹੋਈ ਸੀ ਇਸ ਵਿਸ਼ੇ ਤੇ। ਅਸੀਂ ਉਹਨਾਂ ਨੂੰ ਅਨਾਉਂਸ ਕਲੀਅਰਲੀ ਸਾਡੀ ਮੀਟਿੰਗ ਹੋਈ ਹੈ, ਸਾਡੇ ਕੋਲ ਉਹਦੀਆਂ ਫੋਟੋਗ੍ਰਾਫਸ ਹੈਗੀਆਂ, ਉਹਨਾਂ ਨੇ ਤੁਹਾਨੂੰ ਦੱਸਿਆ ਵੀ ਹੋਊਗਾ ਵੀ ਸਾਡੀ ਮੀਟਿੰਗ ਹੋਈ ਹੈ। ਹਾਂਜੀ ਨਹੀਂ, ਉਹਨਾਂ ਨੇ ਵੀਡੀਓ ਆਈ ਹੈ ਸਾਰੀ। ਹਾਂ, ਸਾਰੀ ਗੱਲ ਹੋਈ ਹੈ। ਅਸੀਂ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਕਿਹੜਾ ਪ੍ਰੋਗਰਾਮ ਕਰਨਾ ਹੈ ਉਹਨੂੰ ਪੁਆਇੰਟ ਬਾਏ ਪੁਆਇੰਟ ਲਿਖ ਕੇ ਸਾਨੂੰ ਦੇ ਦਿਓ, ਜਿਹੜੀ ਪ੍ਰੋਟੈਸਟ ਕਰਨੀ ਹੈ ਅਸੀਂ ਉਸ ਮੁਤਾਬਕ ਆਪਣੀ ਸਿਕਿਉਰਿਟੀ ਅਰੇਂਜਮੈਂਟ ਤੁਹਾਨੂੰ ਲਗਾ ਦਾਂਗੇ। ਤੁਸੀਂ ਬਕਾਇਦਾ ਉਹਦੀ ਪਰਮਿਸ਼ਨ ਲਓ, ਜਿਹੜੀ ਪਰਮਿਸ਼ਨ ਤੁਸੀਂ ਪ੍ਰੋਗਰਾਮ ਦੀ ਲੈਣੀ ਹੈ ਉਹਦੇ ਵਿੱਚ ਤੁਸੀਂ ਸਾਨੂੰ ਅਨਾਉਂਸ ਪੁਆਇੰਟ ਬਾਏ ਪੁਆਇੰਟ ਦੇ ਦਿਓ ਵੀ ਸਾਡਾ ਵਿਸ਼ਾ ਇਹ ਹੈ, ਅਸੀਂ ਇਸ ਵਿਸ਼ੇ ਤੇ ਕਰਨਾ ਚਾਹੁੰਦੇ ਹਾਂ। ਜੇ ਤੁਹਾਡੇ ਕੋਲ ਪਰਮਿਸ਼ਨ ਹੈਗੀ ਹੈ ਤਾਂ ਤੁਸੀਂ ਪ੍ਰੋਗਰਾਮ ਕਰ ਸਕਦੇ ਹੋ, ਪ੍ਰੋਟੈਸਟ ਕਰ ਸਕਦੇ ਹੋ। ਇਹੀ ਗੁਲਾਮੀ ਹੈ, ਨਰਿੰਦਰ ਸਿੰਘ ਦੀ ਗੁਲਾਮੀ ਇਹੀ ਹੈ, ਇਹੀ ਗੁਲਾਮੀ ਕਹਿੰਦੇ ਆ ਅਸੀਂ, ਇਹੀ ਗੱਲ ਨੂੰ ਗੁਲਾਮ ਹੈ ਵੀ ਤੁਹਾਨੂੰ ਅਸੀਂ ਆਜ਼ਾਦ ਸਿੱਖ ਤੇ ਤੁਹਾਨੂੰ ਪੁੱਛ ਕੇ 65 ਦੀ ਪਰਮਿਸ਼ਨ ਲੱਗੇ, ਇਹ ਗੁਲਾਮੀ ਹੈ। ਹਿੰਦੁਸਤਾਨ ਸਾਨੂੰ ਐਂ ਗੁਲਾਮ ਬਣਾ ਕੇ ਰੱਖਿਆ ਗਿਆ, ਇਹ ਗੁਲਾਮੀ ਹੈ। ਸਾਨੂੰ ਅਸੀਂ ਕੋਈ ਪੁਆਇੰਟ ਨਹੀਂ ਕਰਨਾ, ਵੱਡ ਤੇ ਸਿੱਖ ਜਮਹੂਰੀਅਤ ਇਹ ਸਾਨੂੰ ਇਜਾਜ਼ਤ ਦਿੰਦਾ ਹੈ। ਅਸੀਂ ਉਹਨੂੰ ਬਣਾਉਣ ਵਾਸਤੇ, ਫਾਲੋ ਕਰਨ ਵਾਸਤੇ ਅਸੀਂ ਕਾਲ ਦਿੱਤੀ ਹੈ ਇੱਕ ਦਿਨ ਪਹਿਲਾਂ, ਪਰ ਜੇ ਤੁਹਾਨੂੰ ਪੁੱਛ ਕੇ ਸੀ ਉਹ ਪੁਆਇੰਟ ਤੋਂ ਕਰਨਾ ਹੈ। ਇੱਕ ਦਿਨ ਪਹਿਲਾਂ ਦੀ ਗੱਲ ਨਹੀਂ ਹੈਗੀ। ਹਾਂਜੀ, ਇੱਕ ਦਿਨ ਨਾ ਪ੍ਰੈਸ ਕਾਨਫਰੰਸ ਭਾਈ ਸਾਹਿਬ ਕਰਕੇ ਗਏ, ਪ੍ਰੈਸ ਨਾ ਇੱਕ ਦਿਨ ਪਹਿਲਾਂ ਦੀ ਗੱਲ ਨਹੀਂ ਹੈਗੀ। ਤੁਹਾਡੀ ਕਾਲ ਦਿੱਤੀ ਹੋਈ ਨਹੀਂ, 15 ਦਿਨ ਹੋ ਗਏ ਨੇ ਜਨਾਬ। 15 ਦਿਨ ਪਹਿਲਾਂ ਤੁਹਾਡੀ ਕਾਲ ਦਿੱਤੀ ਗਈ ਸੀਗੀ। ਇੱਕ ਵੀਕ ਪਹਿਲਾਂ ਅਸੀਂ ਉਹਨਾਂ ਨਾਲ ਮੀਟਿੰਗ ਕੀਤੀ ਤੁਹਾਡੇ ਆਰਗੇਨਾਈਜ਼ਰ ਨਾਲ। ਤੁਸੀਂ ਆਪਣੇ ਬਠਿੰਡਾ ਦੇ ਆਰਗੇਨਾਈਜ਼ਰ ਜਿਹੜੇ ਹੈਗੇ ਉਹਨਾਂ ਨਾਲ ਗੱਲ ਕਰ ਸਕਦੇ ਹੋ, ਉਹਨਾਂ ਸਾਰਿਆਂ ਦੇ ਫੋਨ ਚੱਲਦੇ ਨੇ, ਤੁਸੀਂ ਉਹਨਾਂ ਨਾਲ ਗੱਲ ਕਰ ਸਕਦੇ ਹੋ। ਨਹੀਂ, ਸਾਨੂੰ ਗੱਲ ਹੋਈ ਹੈ ਲਗਾਤਾਰ। ਅਸੀਂ ਇੱਕ ਹਫ਼ਤਾ ਪਹਿਲਾਂ ਉਹਨਾਂ ਨੂੰ ਅਨਾਉਂਸ ਕੀਤਾ ਸੀ ਵੀ ਤੁਸੀਂ ਜਿਹੜਾ ਪ੍ਰੋਗਰਾਮ ਕਰਨਾ ਹੈ, ਤਾਂ ਕਿ ਅਸੀਂ ਪੀਸਫੁਲ ਪ੍ਰੋਟੈਸਟ ਦੇ ਨਾਲ ਨਾਲ ਅਸੀਂ ਲਾ ਐਂਡ ਆਰਡਰ ਵੀ ਦੇਖਣਾ ਹੈ। ਠੀਕ ਹੈ, ਅਸੀਂ ਨਹੀਂ, ਉਹਨਾਂ ਨੇ ਪਰਮਿਸ਼ਨ ਲਈ ਨਹੀਂ। ਜੇ ਕੋਈ ਸਾਡੇ ਵਾਲਾ ਪ੍ਰੋਗਰਾਮ ਨਹੀਂ ਫਿਰ ਇਹ ਗੁਲਾਮੀ ਹੈ ਨਾ, ਫਿਰ ਗੱਲ ਹੈ ਅਸੀਂ ਪਰਮਿਸ਼ਨ ਨਹੀਂ ਲਵਾਂਗੇ, ਅਸੀਂ ਕਦੇ ਗੁਰੂ ਘਰ ਜਾਣ ਦੇਣਾ ਕਿ ਨਹੀਂ ਦੇਣਾ, ਪਰਮਿਸ਼ਨ ਨਹੀਂ ਲਵਾਂਗੇ। ਸਾਡੇ ਕੋਈ ਗੁਰੂ ਘਰ ਜਾਣ, ਇਹ ਗੁਲਾਮੀ ਹੈ, ਇਹ ਗੁਲਾਮੀ ਹੈ। ਗੁਰੂ ਘਰ ਵਾਸਤੇ ਕੋਈ ਪਰਮਿਸ਼ਨ ਨਹੀਂ ਸਾਨੂੰ। ਇੱਕ ਮਿੰਟ ਬਾਬਾ ਜੀ, ਇੱਕ ਮਿੰਟ ਓ ਯਾਰ ਰਫਤਾ ਜਾ, ਗੱਲ ਤਾਂ ਸੁਣ, ਇੱਕ ਮਿੰਟ ਗੱਲ ਤਾਂ ਸੁਣ। ਨਹੀਂ ਹੁੰਦਾ, ਉਹ ਗੱਲ ਤਾਂ ਸੁਣ ਲੈ ਯਾਰ, ਉਹ ਗੱਲ ਤਾਂ ਸੁਣ ਲੈ ਯਾਰ, ਜੋ ਮਰਜ਼ੀ ਬੋਲੀ ਉਹ ਗੱਲ ਤਾਂ ਸੁਣ ਲੈ ਯਾਰ, ਗੱਲ ਤੁਹਾਡਾ ਕੋਈ ਸਟੈਂਡ ਹੈ ਨਹੀਂ। ਤੁਸੀਂ ਸਾਰਿਆਂ ਨੇ ਕਰੋ, ਗੱਲ ਚੱਲ ਰਹੀ ਹੈ। ਚਲੋ ਇਹਨਾਂ ਕੋਲ ਜਾ ਕੇ ਤੁਸੀਂ ਤਾਂ ਦੇਖੋ ਲਾਊਡ ਕਰਨਾ ਸੀਗਾ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਹਿੰਦੁਸਤਾਨ ਜਿੰਦਾਬਾਦ, ਹਿੰਦੁਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਪੰਜਾਬ ਗਵਰਨਮੈਂਟ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ, ਪੰਜਾਬ ਪੁਲਿਸ ਮੁਰਦਾਬਾਦ, ਪੰਜਾਬ ਪੁਲਿਸ ਮੁਰਦਾਬਾਦ, ਬੋਲੇ ਸੋਨਿਹਾਲ। ਹਿੰਦੁਸਤਾਨ ਮੁਰਦਾਬਾਦ ਨਾ ਕਹਿ, ਇਹਦੇ ਨਾਲ ਆਪ ਨੂੰ ਕੋਈ ਸੰਬੰਧ ਨਹੀਂ ਹੈਗਾ। ਇਹ ਗਲਤ ਕਰ ਰਿਹਾ ਬਾਬਾ ਜੀ ਨਾਲ। ਇੱਥੇ ਮੇਰੀ ਆਦੀ ਹੈ, ਮੇਰੀ ਆਦੀ ਹੈ, ਚਲੋ ਆਪਣਾ ਸਿੰਘ ਹਿੰਦੁਸਤਾਨ ਮੁਰਦਾਬਾਦ ਨਾਲ ਮੇਰੀ ਆਦੀ ਹੈ, ਉਹਦੇ ਨਾਲ ਕੋਈ ਸੰਬੰਧ ਨਹੀਂ ਹੈਗਾ। ਹਿੰਦੁਸਤਾਨ ਮੁਰਦਾਬਾਦ ਹੈ ਜਾਂ ਜਿੰਦਾਬਾਦ ਹੈ, ਆਪਣਾ ਖਾਲਿਸਤਾਨ ਜਿੰਦਾਬਾਦ ਹੈ, ਜਿੰਦਾਬਾਦ ਹੈ। ਹਿੰਦੁਸਤਾਨ ਮੁਰਦਾਬਾਦ ਨਾਲ ਆਪਣਾ ਕੋਈ ਸੰਬੰਧ ਨਹੀਂ ਹੈ। ਇੰਡੀਆ ਨਾਲ, ਭਾਰਤ ਨਾਲ ਸਾਡਾ ਨਾਲ ਸੰਬੰਧ ਹੀ ਨਹੀਂ। ਮੁਰਦਾਬਾਦ ਹੋ ਜਾਏ, ਜਿੰਦਾਬਾਦ ਹੋਏ। ਇੰਡੀਆ ਭਾਰਤ ਦੀ ਗੱਲ ਵੀ ਕਰੋ ਨੀ। ਯਾਰ ਤੂੰ ਯਾਰ ਸ਼ਾਂਤ ਰਹਿ। ਚਲੋ ਕੋਈ ਨਹੀਂ ਕਾਨੂੰਨ ਨੂੰ ਫਾਲੋ ਕਰਦੇ ਹਾਂ, ਦੱਸਿਆ ਹੈਗਾ। ਜੇ ਤੁਸੀਂ ਕਰਨਾ ਹੈਗਾ, ਐਸਪੀ ਸਾਹਿਬ ਨੇ ਕਿਹਾ, ਫਿਰ ਅਸੀਂ ਤੁਹਾਨੂੰ ਇੱਕ ਵਾਰੀ ਰਾਉਂਡ ਅਪ ਕਰਾਂਗੇ ਜਨਾਬ। ਤੁਸੀਂ ਵੀ ਆਦੇ ਇਸ ਗੱਲ ਦੇ ਵਿੱਚ, ਤੁਹਾਡਾ ਆਪਦਾ ਅਸੀਂ ਤੁਹਾਡੇ ਨਾਲ ਕੋਆਪਰੇਟ ਕਰ ਰਹੇ ਹਾਂ, ਤੁਹਾਨੂੰ ਸਾਡੇ ਨਾਲ ਦੱਸੋ ਕੋਆਪਰੇਟ ਕਿਵੇਂ ਕਰੀਏ, ਦੱਸੋ ਕੋਆਪਰੇਟ ਤੁਸੀਂ। ਮੈਂ ਤੁਹਾਨੂੰ ਬਾਬਾ ਜੀ ਇੱਕ ਬੇਨਤੀ ਕੀਤੀ ਵੀ ਜੇ ਅਸੀਂ ਤੁਹਾਡੇ ਆਰਗੇਨਾਈਜ਼ਰ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਕਹਿਤਾ ਸੀ ਵੀ ਜੇ ਤੁਸੀਂ ਪ੍ਰੋਗਰਾਮ ਕਰਨਾ ਹੈ ਸਾਨੂੰ ਪੁਆਇੰਟ ਬਾਏ ਪੁਆਇੰਟ ਸਾਨੂੰ ਦਿਓ, ਅਸੀਂ ਤੁਹਾਨੂੰ ਉਸ ਮੁਤਾਬਕ ਪਰਮਿਸ਼ਨ ਦੇ ਦਾਂਗੇ, ਉਹਦੀ ਸਿਕਿਉਰਿਟੀ ਲਗਾ ਦਾਂਗੇ। ਜੇ ਤੁਹਾਡੇ ਕੋਲ ਬਾਬਾ ਜੀ ਪਰਮਿਸ਼ਨ ਹੈਗੀ ਹੈ ਤੁਸੀਂ ਕਰ ਸਕਦੇ ਹੋ, ਅਦਰਵਾਈਜ਼ ਮੈਨੂੰ ਤੁਹਾਨੂੰ ਰਾਉਂਡ ਅਪ ਕਰਨਾ ਪੈਣਾ ਕਾਨੂੰਨ ਮੁਤਾਬਕ। ਨਹੀਂ ਅਸੀਂ ਗੁਰੂ ਘਰ ਸਾਨੂੰ ਮੈਂ ਤੁਹਾਡੇ ਨਾਲ ਚੱਲਦਾ, ਆਪਣੇ ਗੁਰੂ ਘਰ ਉੱਥੇ ਮੱਥਾ ਟੇਕਣਾ। ਨਹੀਂ ਨਾਲ ਹੀ ਹੈ, ਨਹੀਂ ਇੱਥੇ ਇੱਧਰ ਨਾਲ ਹੀ ਹੈ, ਇੱਥੇ ਨੇੜੇ ਜਿਹੜਾ ਜ਼ਿਆਦਾ ਨੇੜੇ ਹੈਗਾ ਮੈਂ ਤੁਹਾਨੂੰ ਨਹੀਂ ਅਦਰਵਾਈਜ਼ ਮੈਨੂੰ ਤੁਹਾਨੂੰ ਰਾਉਂਡ ਅਪ ਕਰਨਾ ਪੈਣਾ। ਪਲੀਜ਼ ਹੈਗੀ ਹੈ ਗੱਲ ਆ ਗਈ। ਮੈਂ ਬੇਨਤੀ ਕਰਦਾ ਵੀ ਤੁਸੀਂ ਸਾਡੇ ਨਾਲ ਕੋਆਪਰੇਟ ਕਰੋ। ਨਹੀਂ ਮੋਲ ਨਾ ਤੁਸੀਂ ਆਪਦੇ ਮੈਂ ਤੁਹਾਨੂੰ ਕੋਆਪਰੇਟ ਕਰੋ। ਮੈਂ ਤੁਹਾਨੂੰ ਬੇਨਤੀ ਕਰਦਾ ਬਾਬਾ ਜੀ ਸਾਡੇ ਨਾਲ ਕੋਆਪਰੇਟ ਕਰੋ ਪਲੀਜ਼। ਚਲੋ ਗੁਰੂ ਘਰ ਪਲੀਜ਼ ਨਮਸਕਾਰ ਕਰੋ, ਗੁਰੂ ਘਰ ਚੱਲੋ ਜਿੱਥੇ ਜਾਣਾ। ਹਾਂ ਪਲੀਜ਼ ਬਾਬਾ ਜੀ ਪਲੀਜ਼ ਨਾ ਬੱਸ ਵਿੱਚ ਹਾਂਜੀ ਕਿਉਂ ਮੱਤ ਮਾਰੀ ਤੁਹਾਡੀ ਬੱਸ ਵਿੱਚ? ਮੈਂ ਤੁਹਾਨੂੰ ਬੋਲੇ ਸੋਨਿਹਾਲ। ਇੱਕ ਮਿੰਟ ਮੇਰੀ ਬੱਸ ਵਿੱਚ ਕਿਸੇ ਨੇ ਨਹੀਂ ਬੈਠਣਾ, ਬੱਸ ਵਿੱਚ ਕਿਹਦਾ ਸਿੰਘ ਨਹੀਂ ਬੈਠਣਾ। ਬਾਬਾ ਜੀ ਅਸੀਂ ਸਾਡੇ ਕਿਸੇ ਝਰੀਟ ਵੀ ਲੱਗ ਗਿਆ, ਅਸੀਂ ਉਹ ਕਿਸਾਨ ਯੂਨੀਅਨ ਵਾਲੇ ਹੈਗੇ, ਅਸੀਂ ਇੱਧਰ ਖੜੇ ਆਪਾਂ ਨਿਕਲ ਚਲੋ, ਇਹਨਾਂ ਨਾਲ ਜ਼ਰੂਰੀ ਬਹਿਸ ਕਰਨੀ ਹੈ। ਚਲੋ ਇੱਧਰ ਆ ਜਾਓ।
ਫਿਰ ਤੁਹਾਨੂੰ ਦੱਸ ਦਈਏ ਕਿ ਦਲ ਖਾਲਸਾ ਭਾਈ ਗਜਿੰਦਰ ਸਿੰਘ ਦਾ ਕੀ ਪੈਗਾਮ ਹਰਦੀਪ ਨਿੱਜਰ ਦਾ ਕੀ ਪੈਗਾਮ ਸਿੱਖਾਂ ਦਾ ਕਤਲੇਆਮ ਬੰਦ ਕਰੋ ਸਿੱਖਾਂ ਦਾ ਕਤਲੇਆਮ ਬੰਦ ਕਰੋ ਪੰਜਾਬ ਕੀ ਚਾਹੁੰਦਾ ਪੰਜਾਬ ਕੀ ਚਾਹੁੰਦਾ ਪੰਜਾਬ ਕੀ ਚਾਹੁੰਦਾ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਕਿੱਧਰ ਲਈਏ ਨਾ ਕਿੱਧਰ ਬੱਸ ਸਟੈਂਡ ਕਿੱਥੇ ਹੈ ਬੱਸ ਅੱਡੇ ਜਾਂਦੀ ਆ ਬੱਸ ਅੱਡੇ ਕਿਹੜਾ ਤਾਂ ਉਧਰ ਫਿਰਿਆ ਟੀਵੀ 84 ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ। ਤਾਂ ਇਸ ਵਕਤ ਜੇ ਜ਼ਿਕਰ ਕੀਤਾ ਜਾਵੇ ਤਾਂ ਬਠਿੰਡੇ ਦੇ ਵਿੱਚ ਹੈ ਜਿੱਥੇ ਦਲ ਖਾਲਸਾ ਦੇ ਵੱਲੋਂ ਇੱਕ ਰੋਸ ਮਾਰਚ ਦਾ ਸਮਾਂ ਤੈਅ ਕੀਤਾ ਗਿਆ ਸੀ ਅੱਜ ਦੇ ਦਿਨ ਦਾ, ਅਤੇ ਇਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਖਾਸ ਕਰ ਸਖਤਾਈ ਵਰਤੀ ਜਾ ਰਹੀ ਹੈ। ਔਰ ਜਿਹੜੇ ਵੀ ਇੱਥੇ ਸਿੱਖ ਕਾਰਕੁਨ ਜਾਂ ਜਿਹੜੇ ਸਿੱਖ ਆਗੂ ਆਉਂਦੇ ਨਜ਼ਰ ਆਉਂਦੇ ਨੇ ਤਾਂ ਉਹਨਾਂ ਨੂੰ ਘਰਾਂ ਦੇ ਵਿੱਚ ਇਸ ਤੋਂ ਪਹਿਲਾਂ ਨਜ਼ਰਬੰਦ ਕੀਤਾ ਗਿਆ। ਔਰ ਜਿਹੜੇ ਹੋਰ ਦਲ ਖਾਲਸਾ ਨੂੰ ਸਮਰਥਨ ਦੇਣ ਵਾਸਤੇ ਲੋਕ ਆ ਰਹੇ ਨੇ ਜਾਂ ਜਿਹੜੀ ਆਵਾਮ ਆ ਰਹੀ ਹੈ ਤਾਂ ਉਹਨਾਂ ਨੂੰ ਨਜ਼ਰਬੰਦ ਕਰਕੇ ਪੁਲਿਸ ਹਿਰਾਸਤ ਦੇ ਵਿੱਚ ਲਿਆ ਜਾ ਰਿਹਾ ਹੈ। ਤੇ ਇਸੇ ਗੁਰੂ ਘਰ ਦੇ ਵਿੱਚ ਜਿੱਥੇ ਦਲ ਖਾਲਸਾ ਦਾ ਇੱਕ ਇਕੱਠ ਹੋਣਾ ਸੀ ਤੇ ਉਸੇ ਜਗ੍ਹਾ ਦੇ ਉੱਪਰ ਜਿਹੜਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਰੋਕਾਂ ਲਾਈਆਂ ਜਾ ਰਹੀਆਂ ਨੇ। ਬਾਈ ਜਥੇਬੰਦਾਰ ਲੋਕ ਨਹੀਂ ਰੱਦ ਹੋ ਗਿਆ ਜੀ ਰੱਦ ਹੋ ਗਿਆ ਹਾਂਜੀ ਪਲੀਜ਼ ਬਿਲਕੁਲ ਕਹਿ ਸਕਦੇ ਆ ਕਿ ਜਿਹੜੇ ਇੱਥੇ ਦਲ ਖਾਲਸਾ ਦੇ ਮਾਰਚ ਦੇ ਵਿੱਚ ਸ਼ਾਮਲ ਹੋਣ ਵਾਸਤੇ ਲੋਕ ਆ ਰਹੇ ਨੇ ਤਾਂ ਉਹਨਾਂ ਨੂੰ ਜਿਹੜਾ ਇਸ ਗੁਰੂ ਘਰ ਦੇ ਵਿੱਚ ਜਿਹੜਾ ਦਾਖਲ ਹੋਣ ਤੋਂ ਰੋਕਿਆ ਜਾ ਰਿਹਾ ਹੈ। ਔਰ ਕਹਿ ਸਕਦੇ ਆ ਕਿ ਉਹਨਾਂ ਨੂੰ ਰੋਕਦਿਆਂ ਹੋਇਆਂ ਵਾਪਸ ਮੋੜਿਆ ਜਾ ਰਿਹਾ ਹੈ। ਤੋਂ ਪਹਿਲਾਂ ਦਾ ਜ਼ਿਕਰ ਵੀ ਕੀਤਾ ਜਾਵੇ ਤਾਂ ਜਿਸ ਤਰੀਕੇ ਦੇ ਨਾਲ ਕੱਲ ਦੇ ਦਰਮਿਆਨ ਦੀ ਗੱਲ ਹੋਵੇ ਤਾਂ ਉਸ ਵਕਤ ਤੋਂ ਜਿਹੜਾ ਸੀ ਘਰਾਂ ਦੇ ਵਿੱਚ ਨਜ਼ਰਬੰਦ ਕਰਨ ਦੀ ਗੱਲ ਹੈ ਤੇ ਅੱਜ ਗੁਰੂ ਘਰ ਦੇ ਵਿੱਚ ਦੂਰ ਦਰੇਡੇ ਤੋਂ ਕੁਝ ਨਾ ਕੁਝ ਸੰਗਤ ਆਈ ਹੈ ਜਿਨ੍ਹਾਂ ਦੇ ਵਿੱਚ ਕੁਝ ਬੀਬੀਆਂ ਵੀ ਮਾਤਾਵਾਂ ਵੀ ਆਈਆਂ ਨੇ ਔਰ ਗੁਰੂ ਘਰ ਦੇ ਵਿੱਚ ਸ਼ਾਮਲ ਨੇ। ਪਰ ਜਿਹੜੇ ਵੀ ਲੋਕ ਗੁਰੂ ਘਰ ਦੇ ਵਿੱਚ ਆਉਣਾ ਚਾਹੁੰਦੇ ਨੇ ਉਹਨਾਂ ਦੇ ਇੱਥੋਂ ਤੱਕ ਕਿ ਗੁਰੂ ਘਰ ਦੇ ਵਿੱਚ ਦਾਖਲ ਹੋਣ ਸਮੇਂ ਕਾਰਡ ਵੀ ਚੈੱਕ ਕੀਤੇ ਜਾਂਦੇ ਨੇ, ਪੁੱਛਿਆ ਜਾਂਦਾ ਹੈ ਕਿ ਤੁਸੀਂ ਕਿੱਥੇ ਜਾਣਾ ਹੈ, ਆਧਾਰ ਕਾਰਡ ਦੇਖਿਆ ਜਾਂਦਾ ਹੈ। ਤੇ ਇਸੇ ਨੂੰ ਲੈ ਕੇ CID ਦੀ ਗੱਲ ਹੋਵੇ ਜਾਂ ਪੁਲਿਸ ਪ੍ਰਸ਼ਾਸਨ ਦੀ ਗੱਲ ਹੋਵੇ ਤਾਂ ਵੱਡੀ ਗਿਣਤੀ ਦੇ ਵਿੱਚ ਜਿਹੜਾ ਪੁਲਿਸ ਪ੍ਰਸ਼ਾਸਨ ਇੱਥੇ ਤਾਇਨਾਤ ਪੂਰੇ ਰਸਤੇ ਬੰਦ ਕਰਕੇ ਨਜ਼ਰ ਆ ਰਿਹਾ ਹੈ। ਤੇ ਇਸੇ ਨੂੰ ਲੈ ਕੇ ਬੀਬੀ ਗੁਰਜਿੰਦਰ ਕੌਰ ਮੁੰਡੀ ਨੇ ਸਾਡੇ ਨਾਲ ਖਰੜ ਤੋਂ ਆਏ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ, ਸਭ ਤੋਂ ਪਹਿਲਾਂ ਵੱਡਾ ਸਵਾਲ ਹੈ ਜਿਸ ਤਰੀਕੇ ਦੇ ਨਾਲ ਦਲ ਖਾਲਸਾ ਦੇ ਅੱਜ ਦੇ ਰੋਸ ਮਾਰਚ ਦੀ ਗੱਲ ਹੋਵੇ ਤਾਂ ਇਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਬਹੁਤ ਜ਼ਿਆਦਾ ਸਖਤੀ ਵਰਤੀ ਜਾ ਰਹੀ ਹੈ, ਕਿਵੇਂ ਦੇਖਦੇ ਹੋ ਜੀ? ਦੇਖੋ ਜੀ, ਇਹ ਤਾਂ ਬੜੀ ਗਲਤ ਗੱਲ ਆ। ਸਾਨੂੰ ਆਪਣੇ ਹੀ ਪੰਜਾਬ ਦੇ ਵਿੱਚ ਇਸ ਤਰ੍ਹਾਂ ਰੋਕਿਆ ਜਾ ਰਿਹਾ। ਦੇਖੋ, ਜਦ ਕਿ ਅੰਤਰਰਾਸ਼ਟਰੀ ਮਨੁੱਖੀ ਦਿਵਸ ਅੱਜ, ਇਹ ਤਾਂ ਮਨੁੱਖੀ ਅਧਿਕਾਰਾਂ ਦਾ ਸ਼ਰੇਆਮ ਘਾਣ ਕੀਤਾ ਜਾ ਰਿਹਾ ਕਿ ਸਾਨੂੰ ਗੁਰੂ ਘਰ ਆਉਣ ਤੋਂ ਵੀ ਰੋਕਿਆ ਜਾ ਰਿਹਾ। ਹਾਂ ਠੀਕ ਆ, ਅਸੀਂ ਤਾਂ ਇੱਕ ਮਾਰਚ ਰੱਖਿਆ ਹੋਇਆ ਸੀ, ਅਸੀਂ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦੇ ਕਿ ਸਾਡੇ ਨਾਲ ਕਿਸ ਤਰ੍ਹਾਂ ਇਹ ਜਿਹੜੀ ਸਮੇਂ ਦੀ ਹਕੂਮਤ ਆ ਸਾਡੇ ਨਾਲ ਕਿਸ ਤਰ੍ਹਾਂ ਤਸ਼ੱਦਦ ਕਰ ਰਹੀ ਆ। ਅਸੀਂ ਆਪਣੇ ਹੀ ਪੰਜਾਬ ਦੇ ਵਿੱਚ ਗੁਲਾਮ ਆ। ਪੰਜਾਬ ਦੇ ਵਿੱਚ ਸਾਨੂੰ ਆਪਣੀਆਂ ਹੀ ਸੜਕਾਂ ਤੇ ਤੁਰਨ ਨਹੀਂ ਦਿੱਤਾ ਜਾਂਦਾ। ਸਾਡੇ ਜਿਹੜੇ ਬਾਕੀ ਲੀਡਰ ਸੀ ਜਾਂ ਬਾਕੀ ਨੌਜਵਾਨ ਸੀ ਉਹਨਾਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕਰ ਰਿਹਾ, ਮਤਲਬ ਕਿ ਅਸੀਂ ਪਿੰਡ ਦੀ ਗਲੀ ਵਿੱਚ ਵੀ ਨਹੀਂ ਨਿਕਲ ਸਕਦੇ। ਤੇ ਸਾਡੇ ਨਾਲ ਆਏ ਹੋਏ ਸੀ ਫਰੀਦਕੋਟ ਤੋਂ ਸਰਨਜੀਤ ਸਿੰਘ ਸਰਾਂ ਕਿਸਾਨ ਫਤਿਹ ਯੂਨੀਅਨ ਤੋਂ ਨੇ, ਉਹਨਾਂ ਦੀ ਟੀਮ ਸੀ ਤੇ ਉਹਨਾਂ ਨੂੰ ਵੀ ਨਜ਼ਰਬੰਦ ਕਰ ਲਿਆ। ਇੱਥੋਂ ਗੁਰੂ ਘਰ ਦੇ ਵਿੱਚ ਉਹਨਾਂ ਨੂੰ ਕੱਢ ਕੇ ਲੈ ਕੇ ਗਏ ਨੇ। ਕੀ ਗੱਲ, ਅਸੀਂ ਆਪਣੇ ਗੁਰੂ ਘਰਾਂ ਦੇ ਵਿੱਚ ਹੁਣ ਮੱਥਾ ਵੀ ਨਹੀਂ ਟੇਕ ਸਕਦੇ ਹੈਗੇ? ਇਹ ਅਸੀਂ ਪਹਿਲਾਂ ਇੱਕ ਮਸੰਦਾਂ ਨੂੰ ਉਤਾਰਨਾ ਚਾਹੁੰਦੇ ਆ ਸ਼੍ਰੋਮਣੀ ਕਮੇਟੀ ਦਾ, ਪਰ ਇਹ ਤਾਂ ਉਸ ਤੋਂ ਵੀ ਖਤਰਨਾਕ ਮਸੰਦ ਪੈਦਾ ਹੋ ਗਏ ਨੇ ਜਿਹੜੇ ਸਾਨੂੰ ਗੁਰੂ ਘਰਾਂ ਦੇ ਵਿੱਚੋਂ ਵੀ ਘੜੀਸਣ ਲੱਗ ਗਏ ਤੇ ਬਾਹਰ ਸਾਨੂੰ ਕੱਢਣ ਲੱਗ ਗਏ। ਸੋ ਅੱਜ ਦਾ ਇਹ ਜਿਹੜਾ ਰੋਸ ਮਾਰਚ ਆ ਅਸੀਂ ਇਹ ਜ਼ਰੂਰ ਕਰਕੇ ਦਿਖਾਵਾਂਗੇ ਔਰ ਇਹਨੂੰ ਸਫਲ ਵੀ ਕਰਕੇ ਦਿਖਾਵਾਂਗੇ ਔਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਤੋਂ ਵੀ ਸਖਤ ਪ੍ਰੋਗਰਾਮ ਦਿੰਦੇ ਰਹਾਂਗੇ ਜੀ। ਬੀਬੀ ਜੀ, ਜੇ ਅੱਜ ਦਾ ਦੇਖਿਆ ਜਾਵੇ ਤਾਂ
ਚਾਰੇ ਪਾਸਿਆਂ ਦੇ ਸਖਤ ਕਹਿ ਸਕਦੇ ਹਾਂ ਕਿ ਪੁਲਿਸ ਪ੍ਰਸ਼ਾਸਨ ਨੇ ਸਖਤਾਈ ਕੀਤੀ ਹੋਈ ਹੈ, ਬੈਰੀਕੇਡਿੰਗ ਕੀਤੀ ਹੋਈ ਹੈ। ਕੋਈ ਵੀ ਸ਼ਖਸ ਆਉਂਦਾ ਹੈ ਇੱਥੋਂ ਤੱਕ ਕਿ ਗੁਰੂ ਘਰ ਦੇ ਵਿੱਚ ਕੋਈ ਮੱਥਾ ਟੇਕਣ ਵਾਸਤੇ ਵੀ ਆਉਂਦਾ ਤਾਂ ਉਹਨੂੰ ਆਇਡੈਂਟੀਫਾਈ ਕੀਤਾ ਜਾਂਦਾ ਹੈ, ਉਹਦਾ ਕਾਰਡ ਚੈੱਕ ਕੀਤਾ ਜਾਂਦਾ, ਆਧਾਰ ਕਾਰਡ ਦੇਖਿਆ ਜਾਂਦਾ ਹੈ। ਕੀ ਲੱਗਦਾ ਕਿ ਇਸ ਤਰੀਕੇ ਦੀ ਜਿਹੜੀ ਕਹਿ ਸਕਦੇ ਹਾਂ ਕਿ ਸਖਤਾਈ ਇਹਦੇ ਨਾਲ ਲੱਗਦਾ ਕਿ ਅੱਜ ਰੋਸ ਮਾਰਚ ਹੋ ਸਕੇਗਾ? ਬਿਲਕੁਲ ਜੀ, ਰੋਸ ਮਾਰਚ ਕਰਾਂਗੇ। ਅਸੀਂ ਇੱਥੇ ਤੱਕ ਪਹੁੰਚ ਗਏ ਆ ਤਾਂ ਰੋਸ ਮਾਰਚ ਕਿਉਂ ਨਹੀਂ ਕਰਾਂਗੇ? ਜੇਕਰ ਸਰਕਾਰ ਸਖਤੀ ਕਰਦੀ ਹੈ ਤਾਂ ਅਸੀਂ ਵੀ, ਸਾਡੇ ਵੀ ਰਗਾਂ ਦੇ ਵਿੱਚ ਖਾਲਸਾ ਰਾਜ ਦਾ ਖੂਨ ਦੌੜ ਰਿਹਾ। ਅਸੀਂ ਆਪਣੇ ਖਾਲਸਾ ਰਾਜ ਦੀ ਬਹਾਲੀ ਕਰਕੇ ਹੀ ਦਮ ਲਵਾਂਗੇ। ਜਿੰਨੇ ਵੀ ਇੱਥੇ ਪਹੁੰਚ ਸਕਦੇ ਆ, ਹੁਣ ਵੀ ਮੇਰੀ ਤੁਹਾਡੇ ਮਾਧਿਅਮ ਰਾਹੀਂ ਸਾਰਿਆਂ ਨੂੰ ਅਪੀਲ ਆ ਕਿ ਜਿੰਨੇ ਵੀ ਨੌਜਵਾਨ ਪਹੁੰਚ ਸਕਦੇ ਆ, ਬੀਬੀਆਂ, ਬਜ਼ੁਰਗ, ਬੱਚੇ ਜੋ ਵੀ ਪਹੁੰਚ ਸਕਦੇ ਆ, ਪਹੁੰਚੋ। ਕੋਈ ਗੱਲ ਨਹੀਂ, 2 ਘੰਟੇ ਲੇਟ ਹੋ ਜਾਊਗਾ ਸਾਡਾ ਰੋਸ ਮਾਰਚ, ਪਰ ਅਸੀਂ ਇਹ ਰੋਸ ਮਾਰਚ ਜ਼ਰੂਰ ਕਰਾਂਗੇ। ਔਰ ਬਾਕੀ ਜਿਹੜੇ ਅਜੇ ਤੱਕ ਸੁੱਤੇ ਪਏ ਨੇ ਉਹਨਾਂ ਨੂੰ ਵੀ ਅਸੀਂ ਜਗਾਵਾਂਗੇ, ਉਹਨਾਂ ਨੂੰ ਵੀ ਦੱਸਾਂਗੇ ਕਿ ਇਸ ਤੋਂ ਵੱਡੀ ਗੁਲਾਮੀ ਕਿਹੜੀ ਹੋ ਸਕਦੀ ਹੈ ਕਿ ਸਾਨੂੰ ਗੁਰੂ ਘਰਾਂ ਦੇ ਵਿੱਚ ਨਹੀਂ ਵੜਨ ਦਿੱਤਾ ਜਾ ਰਿਹਾ। ਜਿਹੜਾ ਆਮ ਸੰਗਤ ਆ ਰਹੀ ਹੈ ਗੁਰੂ ਘਰ ਦੇ ਵਿੱਚ ਮੱਥਾ ਟੇਕਣ ਆ ਰਹੀ ਹੈ, ਉਹਨਾਂ ਨੂੰ ਤਾਂ ਕੋਈ ਮਾਰਚ ਦੇ ਨਾਲ ਲੈਣਾ ਦੇਣਾ ਨਹੀਂ ਹੈਗਾ, ਉਹਨਾਂ ਨੂੰ ਵੀ ਰੋਕਿਆ ਜਾ ਰਿਹਾ। ਇੰਨੀ ਗੰਦੀ ਸਰਕਾਰ, ਇੰਨੀ ਤਾਨਾਸ਼ਾਹੀ, ਬਟ ਸਾਡੀਆਂ ਰਗਾਂ ਦੇ ਵਿੱਚ ਵੀ ਖਾਲਸੇ ਦਾ ਖੂਨ ਦੌੜ ਰਿਹਾ। ਸੋ ਅਸੀਂ ਇਹ ਮਾਰਚ ਕੱਢਾਂਗੇ ਤੇ ਹੋਰ ਵੀ ਅੱਗੇ ਤੋਂ ਹੋਰ ਵੀ ਸਖਤ ਪ੍ਰੋਗਰਾਮ ਦਵਾਂਗੇ। ਜੇਕਰ ਸਾਡੇ ਨਾਲ ਸਰਕਾਰ ਟੱਕਰ ਲੈਣਾ ਚਾਹੁੰਦੀ ਹੈ, ਇਹ ਸਮੇਂ ਦੀ ਹਕੂਮਤ ਟੱਕਰ ਲੈਣਾ ਚਾਹੁੰਦੀ ਹੈ ਸਾਡੇ ਨਾਲ, ਬਟ ਅਸੀਂ ਸ਼ਾਂਤੀਪੂਰਵਕ ਰੋਸ ਮਾਰਚ ਕਰਨਾ ਸੀ, ਪਰ ਅਸੀਂ ਉਹਨਾਂ ਨੂੰ ਇਹ ਟੱਕਰ ਦੇਣ ਲਈ ਵਜੇਦਾਂ। ਇੱਕ ਪਾਸੇ ਤੇ ਕਿਹਾ ਜਾਂਦਾ ਹੈ ਕਿ ਲੋਕਤੰਤਰ ਹੈ, ਹਰ ਬੰਦਾ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰ ਸਕਦਾ, ਇੱਕ ਪੀਸਫੁਲੀ ਤਰੀਕੇ ਦੇ ਨਾਲ ਤੁਸੀਂ ਪ੍ਰੋਟੈਸਟ ਵੀ ਕਰ ਸਕਦੇ ਹੋ। ਪਰ ਕੀ ਲੱਗਦਾ ਕਿ ਅੱਜ ਦਾ ਜਿਹੜਾ ਰੋਸ ਮਾਰਚ ਹੈ ਤੇ ਇਹਦੇ ਵਿੱਚ ਇਸ ਤਰ੍ਹਾਂ ਦਾ ਕਿਹੜਾ ਕੀਤਾ ਜਾਣਾ, ਜਾਂ ਪ੍ਰਸ਼ਾਸਨ ਨੂੰ ਇਸ ਤਰ੍ਹਾਂ ਦੀਆਂ ਕਿਹੜੀਆਂ ਚੀਜ਼ਾਂ ਤੋਂ ਡਰ ਲੱਗਦਾ ਕਿ ਜਿਹੜਾ ਲਾਮਬੰਦੀ ਕੀਤੀ ਜਾ ਰਹੀ ਹੈ, ਨਜ਼ਰਬੰਦ ਕੀਤਾ ਜਾ ਰਿਹਾ, ਪੁਲਿਸ ਹਿਰਾਸਤ ਦੇ ਵਿੱਚ ਲਿਆ ਜਾ ਰਿਹਾ ਪ੍ਰਦਰਸ਼ਨ ਕਰਨ ਵਾਲੇ ਲੋਕਾਂ ਨੂੰ? ਪ੍ਰਸ਼ਾਸਨ ਨੂੰ ਆਪਣੀਆਂ ਨਾਕਾਮੀਆਂ ਤੋਂ ਡਰ ਲੱਗ ਰਿਹਾ। ਲੋਕਾਂ ਨੇ ਤਾਂ ਮਤਲਬ ਉਹਨਾਂ ਦੇ ਮਾਈਂਡ ਵਾਸ਼ ਹੋ ਗਏ ਕਿ ਬਦਲਾਅ, ਇਹ ਨਹੀਂ ਸੋਚਿਆ ਕਿ ਬਦਲਾਅ ਲੈ ਕੇ ਆਉਣ ਲਈ ਅਸੀਂ ਸਾਹਮਣੇ ਵਾਲਾ ਬੰਦਾ ਇਸ ਕਾਬਲ ਹੈ ਕਿ ਨਹੀਂ, ਜਿਹਨੂੰ ਅਸੀਂ ਚੁਣ ਕੇ MLA ਬਣਾ ਰਹੇ ਆ ਜਾਂ ਮੁੱਖ ਮੰਤਰੀ ਬਣਾ ਰਹੇ ਆ, ਉਹ ਇਸ ਕਾਬਲ ਹੈ ਵੀ ਕਿ ਸਾਡੇ ਸੂਬੇ ਨੂੰ ਚਲਾ ਸਕੇ। ਸੋ ਉਹਨਾਂ ਨੂੰ ਇਹੀ ਡਰ ਆ ਕਿ ਸਾਡੀਆਂ ਜਿਹੜੀਆਂ ਜਿੰਨੀਆਂ ਵੀ ਸਾਡੀਆਂ ਖਾਮੀਆਂ ਨੇ ਉਹ ਹੁਣ ਸਾਹਮਣੇ ਆਉਣਗੀਆਂ। ਜਦ ਕਿ ਅਸੀਂ ਤਾਂ ਇੱਕ ਪੀਸਫੁਲ ਪ੍ਰੋਟੈਸਟ ਕਰ ਰਹੇ ਹਾਂ, ਅਸੀਂ ਕੋਈ ਇੱਥੇ ਹਥਿਆਰਬੰਦ ਸੰਘਰਸ਼ ਤਾਂ ਲਈ ਨਹੀਂ ਬੈਠੇ ਹੈਗੇ, ਜਾਂ ਹਥਿਆਰਬੰਦ ਸੰਘਰਸ਼ ਲਈ ਅਸੀਂ ਲੋਕਾਂ ਨੂੰ ਕਾਲ ਨਹੀਂ ਕੀਤੀ ਹੈਗੀ। ਤੁਹਾਨੂੰ ਪਤਾ ਹੀ ਹੈ ਕਿ ਦਲ ਖਾਲਸਾ ਕਿੰਨੀ ਦੇਰ ਤੋਂ ਪੀਸਫੁਲ ਸੰਘਰਸ਼ ਕਰਦਾ ਆ ਰਿਹਾ। ਸੋ ਅੱਗੇ ਤੋਂ ਵੀ ਅਸੀਂ ਪੀਸਫੁਲ ਸੰਘਰਸ਼ ਹੀ ਕਰਦੇ ਰਹਾਂਗੇ। ਸੋ ਸਰਕਾਰ ਨੂੰ ਤਾਂ ਦੇਖੋ, ਤੁਹਾਡੇ ਸਾਹਮਣੇ ਮਹਿੰਗਾਈ ਕਿੰਨੀ ਵੱਧ ਗਈ, ਹੋਰ ਪੰਜਾਬ ਦੇ ਵਿੱਚ ਨਸ਼ਾ ਕਿੰਨਾ ਵੱਧ ਚੁੱਕਿਆ, ਕਿਸ ਤਰ੍ਹਾਂ ਨੌਜਵਾਨ ਮਰ ਰਹੇ ਨੇ, ਪਰ ਜਿਹੜਾ ਪੀਸਫੁਲ ਪ੍ਰੋਟੈਸਟ ਇਹਨੂੰ ਰੋਕਿਆ ਜਾ ਰਿਹਾ। ਡਰ ਇਹੀ ਆ ਕਿ ਉਹਨਾਂ ਦੀਆਂ ਨਾਕਾਮੀਆਂ ਅੱਗੇ ਆਉਣਗੇ, ਇਹ ਡਰ ਆ। ਹੋਰ ਸਰਕਾਰ ਨੂੰ ਕੋਈ ਡਰ ਨਹੀਂ, ਅਸੀਂ ਕੋਈ ਹਥਿਆਰ ਨਹੀਂ ਚੁੱਕੀ ਫਿਰਦੇ ਹੈਗੇ ਜੀ। ਬਿਲਕੁਲ, ਇੱਥੇ ਪ੍ਰਦਰਸ਼ਨ ਕਰਨ ਆਏ ਬੀਬੀ ਗੁਰਜਿੰਦਰ ਕੌਰ ਮੁੰਡੀ ਖਰੜ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਪਿਛਲੇ ਦਿਨਾਂ ਦੇ ਵਿੱਚ, ਖਾਸ ਕਰ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਭਾਈ ਪੰਜਵੜ ਹੋਣ, ਭਾਈ ਨਿੱਜਰ ਹੋਣ, ਜਾਂ ਇਸ ਦੇ ਨਾਲ ਜਿਹੜੀਆਂ ਟਾਰਗੇਟ ਕਿਲਿੰਗਸ ਹੋ ਰਹੀਆਂ ਨੇ, ਇਹਨਾਂ ਨੂੰ ਲੈ ਕੇ ਜਿਹੜੀ ਆਵਾਮ ਹੈ ਜਾਂ ਜਿਹੜੇ ਪੰਜਾਬ ਦੇ ਵਸਿੰਦੇ ਨੇ ਉਹਨਾਂ ਨੂੰ ਜਾਗਰੂਕ ਕਰਨ ਵਾਸਤੇ, ਜਾਂ ਜਿਹੜਾ ਕਹਿ ਸਕਦੇ ਕਿ ਲੋਕਾਂ ਦੇ ਵਿੱਚ ਇੱਕ ਅਵੇਅਰਨੈਸ ਪੈਦਾ ਕਰਨ ਵਾਸਤੇ ਇਸ ਤਰ੍ਹਾਂ ਦਾ ਰੋਸ ਮਾਰਚ ਕੀਤਾ ਜਾ ਰਿਹਾ ਹੈ। ਪਰ ਦੂਜੇ ਪਾਸੇ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਬਾਹਰਲੇ ਪਾਸੇ ਤੋਂ ਦੇਖ ਸਕਦੇ ਹੋ ਕਿ ਜਿਹੜਾ ਪੁਲਿਸ ਪ੍ਰਸ਼ਾਸਨ ਗੁਰੂ ਘਰ ਦੇ ਬਾਰ-ਬਾਰ ਇੱਕ ਕਹਿ ਸਕਦੇ ਹਾਂ ਕਿ ਇੱਥੇ ਆਪਣਾ ਚਾਰਾਜੋਈ ਨਾਕਾਬੰਦੀ ਲਗਾ ਕੇ ਖੜੇ ਹੋਏ ਨੇ, ਔਰ ਜਿਹੜੇ ਰਸਤੇ ਇਸ ਗੁਰੂ ਘਰ ਦੇ ਵਿੱਚ ਦਾਖਲ ਹੋਣ ਵਾਸਤੇ ਆਉਣ ਵਾਲੇ ਨੇ ਉਹਨਾਂ ਦੇ ਵਿੱਚ ਦਾਖਲ ਹੋਣ ਤੋਂ ਚਾਰੇ ਪਾਸੇ ਦੇ ਜਿਹੜੇ ਰਸਤੇ ਨੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਬੰਦ ਕੀਤੇ ਹੋਏ ਨੇ। ਪਰ ਜਿਸ ਤਰੀਕੇ ਦੇ ਨਾਲ ਕੱਲ ਦੀ ਗੱਲ ਹੋਵੇ ਤਾਂ ਜਿਹੜੇ ਆਗੂ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ, ਘਰਾਂ ਦੇ ਵਿੱਚੋਂ ਨਜ਼ਰਬੰਦ ਕੀਤਾ ਜਾ ਰਿਹਾ ਹੈ, ਤੇ ਕਿਤੇ ਨਾ ਕਿਤੇ ਵੱਡੇ ਸਵਾਲ ਨੇ ਕਿ ਇਹ ਜਿਹੜਾ ਮਾਰਚ ਹੈ ਉਹ ਹੋ ਪਾਵੇਗਾ ਨਹੀਂ। ਇਹ CID ਵਾਲੇ ਜਿਹੜੇ ਕਹਿ ਸਕਦੇ ਕਿ ਇੱਥੇ ਪ੍ਰਸ਼ਾਸਨ ਦੇ ਅਧਿਕਾਰੀ ਨੇ, ਉਹ ਇੱਥੇ ਰਾਗੀ ਸਿੰਘ ਕੀਰਤਨ ਕਰਨ ਵਾਸਤੇ ਆ ਰਹੇ ਨੇ, ਉਹਨਾਂ ਦੇ ਨਾਲ ਵੀ ਕਿਤੇ ਨਾ ਕਿਤੇ ਗੱਲਬਾਤ ਕਰਦੇ ਨਜ਼ਰ ਆਉਂਦੇ ਨੇ, ਤਾਂ ਜੋ ਪੜਤਾਲ ਕੀਤੀ ਜਾ ਰਹੀ ਹੈ ਕਿ ਅਸਲ ਦੇ ਵਿੱਚ ਗੁਰੂ ਘਰ ਦੇ ਵਿੱਚ ਦਾਖਲ ਹੋਣ ਵਾਲਾ ਕੋਈ ਜਿਹੜਾ ਨਮਸਕਾਰ ਕਰਨ ਵਾਸਤੇ ਜਾ ਰਿਹਾ, ਜਾਂ ਫਿਰ ਉਹ ਇਸ ਪ੍ਰਦਰਸ਼ਨ ਦੇ ਵਿੱਚ, ਇਸ ਰੋਸ ਮਾਰਚ ਦੇ ਵਿੱਚ ਸ਼ਾਮਲ ਹੋਣ ਵਾਸਤੇ ਜਾ ਰਿਹਾ ਹੈ।
ਤੇ ਅਗਲੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਜਾਵਾਂਗੇ ਔਰ ਦੇਖਣਾ ਹੋਵੇਗਾ ਕਿ ਇਸ ਮਾਰਚ ਨੂੰ ਅਸਫਲ ਕਰਨ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਕਿਸ ਤਰੀਕੇ ਦੀਆਂ ਜਿਹੜੀਆਂ ਚਾਰਾਜੋਈ ਜਾਂ ਜਿਹੜੇ ਯਤਨ ਕੀਤੇ ਜਾ ਰਹੇ ਨੇ। ਇੱਥੇ ਵੀ ਜਿਹੜੇ ਗੁਰੂ ਘਰ ਦੇ ਵਿੱਚ ਲੋਕ ਸ਼ਾਮਲ ਹੋਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਪ੍ਰਸ਼ਾਸਨ ਦੇ ਵੱਲੋਂ ਰੋਕਿਆ ਜਾ ਰਿਹਾ ਹੈ ਤਾਂ ਜੋ ਦੇ ਵਿੱਚ ਕੋਈ ਵੀ ਕਿਸੇ ਤਰੀਕੇ ਦੇ ਨਾਲ ਦਾਖਲ ਨਾ ਹੋ ਸਕੇ। ਔਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਦੇਖਣਾ ਹੋਵੇਗਾ ਜਿਹੜੇ ਇੱਥੇ ਲੋਕ ਆਉਂਦੇ ਨੇ ਉਹਨਾਂ ਨੂੰ ਆਇਡੈਂਟੀਫਾਈ ਕੀਤਾ ਜਾ ਰਿਹਾ ਕਿ ਉਹ ਲੋਕ ਕਿੱਧਰ ਜਾਣਾ ਚਾਹੁੰਦੇ ਨੇ। ਅਸਲ ਦੇ ਵਿੱਚ ਜਿਹੜਾ ਅੱਜ ਦਾ ਦਲ ਖਾਲਸਾ ਦੇ ਵੱਲੋਂ ਪ੍ਰੋਗਰਾਮ ਉਲੀਕਿਆ ਹੋਇਆ, ਰੋਸ ਮਾਰਚ ਉਲੀਕਿਆ ਹੋਇਆ, ਤਾਂ ਕਿਤੇ ਨਾ ਕਿਤੇ ਜਿਹੜੀ ਹੈ ਪ੍ਰਸ਼ਾਸਨ ਦੇ ਵੱਲੋਂ ਇਸ ਦੇ ਉੱਪਰ ਰੋਕ ਲਗਵਾਈ ਜਾ ਰਹੀ ਹੈ। ਜੇ ਕੱਲ ਦੀ ਗੱਲ ਕੀਤੀ ਜਾਵੇ ਤਾਂ ਕੱਲ ਤੋਂ ਹੀ ਜਿਹੜੇ ਦਲ ਖਾਲਸਾ ਦੇ ਮੋਹਰੀ ਆਗੂ ਮੰਨੇ ਜਾਂਦੇ ਨੇ ਉਹਨਾਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਜਾ ਰਿਹਾ ਹੈ ਔਰ ਜਿਹੜੇ ਮੁੱਖ ਰਸਤੇ ਇਸ ਮਾਰਚ ਵਾਲੀ ਜਗ੍ਹਾ ਦੇ ਉੱਪਰ ਆਉਣ ਵਾਲੇ ਨੇ ਉਹਨਾਂ ਰਸਤਿਆਂ ਨੂੰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਬੰਦ ਕੀਤਾ ਜਾ ਰਿਹਾ ਔਰ ਜਿਹੜੇ ਵੀ ਲੋਕ ਇੱਕ ਜਥੇ ਦੇ ਰੂਪ ਦੇ ਵਿੱਚ ਜਾਂ ਨਿੱਜੀ ਤੌਰ ਤੇ ਇਕੱਲੇ ਵੀ ਗੁਰੂ ਘਰ ਦੇ ਵਿੱਚ ਦਾਖਲ ਹੋਣਾ ਚਾਹੁੰਦੇ ਨੇ ਤਾਂ ਉਹਨਾਂ ਦੇ ਉੱਪਰ ਵੀ ਸਖਤਾਈ ਵਰਤ ਕੇ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ। ਇਹ तमाम ਤਸਵੀਰਾਂ ਤੁਹਾਡੇ ਨਾਲ ਬਠਿੰਡਾ ਸ਼ਹਿਰ ਦੀਆਂ ਸਾਂਝੀਆਂ ਕਰ ਰਹੇ ਹਾਂ ਜਿਸ ਜਗ੍ਹਾ ਦੇ ਉੱਪਰ ਦਲ ਖਾਲਸਾ ਦੇ ਵੱਲੋਂ ਅੱਜ ਦਾ ਰੋਸ ਮਾਰਚ ਕੀਤਾ ਜਾਣਾ ਸੀ ਔਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਸ ਮਾਰਚ ਦੇ ਉੱਪਰ ਰੋਕ ਲਗਾ ਕੇ ਨੌਜਵਾਨਾਂ ਨੂੰ ਹਿਰਾਸਤ ਦੇ ਵਿੱਚ ਲੈ ਕੇ ਜਾਂ ਜਿਹੜੇ ਆਗੂ ਨੇ ਉਹਨਾਂ ਨੂੰ ਘਰਾਂ ਦੇ ਵਿੱਚ ਜਾਂ ਥਾਣਿਆਂ ਦੇ ਵਿੱਚ ਨਜ਼ਰਬੰਦ ਕਰਕੇ ਪੂਰੀ ਇਸ ਜਿਹੜਾ ਇੱਕ ਇਵੈਂਟਸ ਪ੍ਰੋਟੈਸਟ ਇਵੈਂਟਸ ਹੈ ਉਹਦੇ ਉੱਪਰ ਰੋਕ ਲਗਾਈ ਜਾ ਰਹੀ ਹੈ। ਤਾਂ ਦੇਖਣਾ ਹੋਵੇਗਾ ਕਿ ਇਸ ਤਰੀਕੇ ਦੇ ਨਾਲ ਕਿੰਨੀ ਤਾਦਾਦ ਦੇ ਵਿੱਚ ਇੱਥੇ ਲੋਕ ਆ ਰਹੇ ਨੇ ਔਰ ਉਹਨਾਂ ਦੇ ਉੱਪਰ ਪ੍ਰਸ਼ਾਸਨ ਦੀ ਸਖਤੀ ਕਿਸ ਤਰੀਕੇ ਦੀ ਹੈ। ਪਰ ਇਹ ਨੌਜਵਾਨ ਅੱਗੇ ਵੱਲ ਨੂੰ ਜਾਣਾ ਚਾਹੁੰਦੇ ਨੇ ਪਰ ਇੱਥੇ ਪ੍ਰਸ਼ਾਸਨ ਦੇ ਵੱਲੋਂ ਇਸੇ ਜਗ੍ਹਾ ਦੇ ਉੱਪਰ ਇਹਨਾਂ ਨੂੰ ਰੋਕਿਆ ਜਾ ਰਿਹਾ ਹੈ, ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਸਗੋਂ ਪਿੱਛੇ ਨੂੰ ਮੋੜਿਆ ਜਾ ਰਿਹਾ। ਇਹ ਤਸਵੀਰਾਂ ਬਠਿੰਡਾ ਸ਼ਹਿਰ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਔਰ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਜਿਹੜੇ ਵੀ ਪ੍ਰਦਰਸ਼ਨਕਾਰੀ ਦਲ ਖਾਲਸਾ ਦੇ ਇਸ ਪ੍ਰੋਗਰਾਮ ਦੇ ਵਿੱਚ ਜਾਣਾ ਚਾਹੁੰਦੇ ਨੇ ਉਹਨਾਂ ਦੇ ਉੱਪਰ ਸਖਤਾਈ ਵਰਤੀ ਜਾ ਰਹੀ ਹੈ। ਬਿਲਕੁਲ ਦਲ ਖਾਲਸਾ ਨੂੰ ਸਮਰਥਨ ਕਰਨ ਵਾਸਤੇ ਅੱਜ ਦੇ ਰੋਸ ਮਾਰਚ ਦੇ ਵਿੱਚ ਸ਼ਮੂਲੀਅਤ ਕਰਨ ਵਾਸਤੇ ਜਿਹੜੇ ਕਾਰਕੁਨ ਜਾਂ ਜਿਹੜੇ ਪ੍ਰਦਰਸ਼ਨਕਾਰੀ ਆਉਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸਖਤ ਪਹਿਰਾ ਲਗਾ ਕੇ ਰੋਕ ਲਗਵਾਈ ਜਾ ਰਹੀ ਹੈ। ਤਾਂ ਇੱਧਰ ਦੇਖ ਸਕਦੇ ਹੋ ਕਿ ਪ੍ਰਦਰਸ਼ਨਕਾਰੀ ਜਿਹੜਾ ਪੁਲਿਸ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਦੇ ਨਜ਼ਰ ਆਉਂਦੇ ਨੇ ਔਰ ਦੇਖਣਾ ਹੋਵੇਗਾ ਜਿਸ ਤਰੀਕੇ ਦੇ ਨਾਲ ਕਿਉਂਕਿ ਦਲ ਖਾਲਸਾ ਦੇ ਨਾਲ ਜਦੋਂ ਗੱਲਬਾਤ ਕਰਦੇ ਆ ਤਾਂ ਉਹਨਾਂ ਦੇ ਵੱਲੋਂ ਦਲੀਲ ਦਿੱਤੀ ਜਾ ਰਹੀ ਹੈ ਕਿ ਸਾਡਾ ਜਿਹੜਾ ਅੱਜ ਦਾ ਮਾਰਚ ਹੈ ਬਿਲਕੁਲ ਪੀਸਫੁਲੀ ਹੈ, ਕਿਸੇ ਤਰ੍ਹਾਂ ਦਾ ਕੋਈ ਹੰਗਾਮਾ ਨਹੀਂ, ਕੋਈ ਸ਼ੋਰ ਸ਼ਰਾਬਾ ਨਹੀਂ, ਕਿਸੇ ਵੀ ਧਿਰ ਦੇ ਨਾਲ ਕੋਈ ਤਕਰਾਰ ਨਹੀਂ, ਕੋਈ ਇਸ ਤਰ੍ਹਾਂ ਦੀ ਗੱਲਬਾਤ ਨਹੀਂ। ਤਾਂ ਇੱਧਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਦਾਖਲ ਹੋਣ ਵਾਲੇ ਰਸਤੇ ਨੇ ਤਾਂ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ। ਤੇ ਬਿਲਕੁਲ ਅਸੀਂ ਇੱਥੇ ਜਿਹੜੇ ਪ੍ਰਦਰਸ਼ਨਕਾਰੀ ਆਏ ਹੋਏ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਦਾ ਵੀ ਯਤਨ ਕਰਾਂਗੇ। ਬਾਬਾ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ? ਬਰਨਾਲਾ ਜੀ। ਬਰਨਾਲਾ ਤੋਂ ਆਏ ਹੋ ਜੀ? ਬਰਨਾਲਾ ਸਿੰਘ ਇਸ ਮਾਰਚ ਦੇ ਵਿੱਚ ਸ਼ਾਮਲ ਹੋਣ ਵਾਸਤੇ? ਹਾਂਜੀ ਮਾਰਚ ਆਏ ਹਾਂ। ਇਹ ਅੱਜ ਦਾ ਜਿਹੜਾ ਮਾਰਚ ਹੈ ਅਸਲ ਦੇ ਵਿੱਚ ਇਸ ਮਾਰਚ ਬਾਰੇ ਦੱਸ ਦਿਓ ਜੀ। ਇਹ ਜਿਹੜਾ ਅੱਜ ਮਾਰਚ ਦਾ ਵਿਸ਼ਾ ਹੈਗਾ ਆ ਜਾਂ ਕਿਸ ਤਰੀਕੇ ਦੀਆਂ ਜਿਹੜੀਆਂ ਮੰਗਾਂ ਸੀ ਉਹ ਹੈਗੀਆਂ ਨੇ ਔਰ ਦੂਜੇ ਪਾਸੇ ਪ੍ਰਸ਼ਾਸਨ ਦੇ ਵੱਲੋਂ ਰੋਕਿਆ ਜਾ ਰਿਹਾ ਹੈ? ਹਾਂਜੀ ਇਹ ਜੇ ਅੱਜ ਵਾਲਾ ਜਿਹੜਾ ਮਾਰਚ ਹੈਗਾ ਜੀ ਇਸ ਤਰ੍ਹਾਂ ਦਾ ਇਸ ਮਾਰਚ ਦੇ ਵਿੱਚ ਕਿਹੜੀਆਂ ਚੀਜ਼ਾਂ ਹੈਗੀਆਂ ਨੇ ਜਿਹੜੀ ਗੱਲ ਤੋਂ ਪ੍ਰਸ਼ਾਸਨ ਦੇ ਵੱਲੋਂ ਰੋਕਾਂ ਲਗਾਈਆਂ ਜਾ ਰਹੀਆਂ ਨੇ? ਇਹ ਆਪਣੀ ਜਿਹੜੀ ਇੰਡੀਆ ਦੀ ਇੰਟੈਲੀਜੈਂਸੀ ਆ ਨਾ ਉਹ ਬਾਹਰਲੇ ਮੁਲਕਾਂ ਜਿਵੇਂ ਪਾਕਿਸਤਾਨ ਪਰਮਜੀਤ ਸਿੰਘ ਪੰਜਵਾੜ ਨੂੰ ਉਹਨਾਂ ਨੂੰ ਮਾਰਿਆ ਇਹਨਾਂ ਨੇ, ਭਾਈ ਨਿੱਜਰ ਸਿੰਘ ਨੂੰ ਮਾਰਿਆ ਤੇ ਹੋਰ ਹੁਣ ਪੰਨੂ ਦੇ ਵਾਸਤੇ ਵੀ ਇਹਨਾਂ ਨੇ ਜੋ ਕੀਤਾ ਸੀ ਉਹਦੇ ਰੋਸ ਵਾਸਤੇ ਅਸੀਂ ਇਹ ਮੁਜ਼ਾਹਰਾ ਕਰਨ ਆਏ ਆ ਇੱਥੇ ਬਠਿੰਡੇ 'ਚ ਵੀ ਇਹਨਾਂ ਸਰਕਾਰਾਂ ਨੂੰ ਨੱਥ ਪਾਈ ਜਾਵੇ। ਬਾਹਰਲੇ ਮੁਲਕ ਇਹਨਾਂ ਤੇ ਕੇਸ ਦਾਇਰ ਕਰ ਰਹੇ ਨੇ। ਜਿਹੜੇ ਦਲ ਖਾਲਸਾ ਦੇ ਆਗੂ ਨੇ ਜੋ ਉਹਨਾਂ ਦੀ ਗੱਲ ਕੀਤੀ ਜਾਵੇ ਤਾਂ ਕੱਲ ਸ਼ਾਮ ਤੋਂ ਲੈ ਕੇ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਜਾ ਰਿਹਾ ਹੈ। ਸਗੋਂ ਇੱਥੇ ਜਿਹੜੀ ਜਗ੍ਹਾ ਦੇ ਉੱਪਰ ਤੁਸੀਂ ਮਾਰਚ ਉਲੀਕਿਆ ਹੋਇਆ ਹੈ ਇੱਥੋਂ ਵੀ ਜਿਹੜੇ ਤੁਹਾਡੇ ਕਾਰਕੁਨ ਨੇ ਉਹਨਾਂ ਨੂੰ ਚੱਕਿਆ ਜਾ ਰਿਹਾ, ਇਸ ਬਾਰੇ ਕੀ ਕਹਿਣਾ ਚਾਹੋਗੇ ਜੀ? ਇਹ ਬਹੁਤ ਗਲਤ ਗੱਲ ਆ ਇਹਨਾਂ ਦੀ। ਅਸੀਂ ਆਪਦਾ ਰੋਸ ਪ੍ਰੋਟੈਸਟ ਕਰ ਸਕਦੇ ਹਾਂ, ਬਾਹਰਲੇ ਮੁਲਕਾਂ 'ਚ ਕਿਹੜਾ ਹੋ ਨਹੀਂ ਰਿਹਾ ਹੈ। ਇਹ ਤਾਂ ਸਾਡਾ ਘਰ ਆ, ਸਾਡੇ ਘਰ 'ਚ ਹੀ ਨਹੀਂ ਸਾਨੂੰ ਕਰਨ ਦਿੰਦੇ, ਹੋਰ ਕਿੱਥੇ ਕਰਨ ਦੇਣਗੇ? ਠੀਕ ਆ ਨਾ, ਇਹ ਸਾਡਾ ਹੱਕ ਆ, ਅਸੀਂ ਹੱਕ ਮੰਗਣ ਆਏ ਆ। ਇਹ ਸੈਂਟਰ ਗਵਰਨਮੈਂਟ ਕਿੰਨਿਆਂ ਕੁ ਨੂੰ ਮਾਰ ਲੂਗੀ, ਕਿੰਨਿਆਂ ਕੁ ਨੂੰ ਮਰਵਾ ਲੂਗੀ? ਜਿਹੜੀ ਇੰਡੀਆ ਦੀ ਇੰਟੈਲੀਜੈਂਸੀ ਆ ਜਾਂ ਇਹ ਕੀ ਕਰ ਲੈਣਗੇ? ਇਹ ਤਾਂ ਸਾਨੂੰ ਇਹ ਕਹਿੰਦੇ ਆ ਵੀ ਤੁਸੀਂ ਸੜਕਾਂ ਤੇ ਉਤਰੋ, ਮਜਬੂਰ ਕਰ ਰਹੇ ਨੇ ਸਾਨੂੰ। ਨਹੀਂ ਅੱਜ ਅਸੀਂ ਇੱਥੇ ਧਰਨਾ ਮਾਰ ਕੇ ਬਹਿ ਜਾਾਂਗੇ ਜੇ ਨਹੀਂ ਮਾਰ ਲੈਣਗੇ।
ਆਏ ਕਾਹਦੇ ਵਾਸਤੇ ਸੀ, ਜਿਹਦੇ ਵਾਸਤੇ ਆਏ ਉਸੇ ਕੰਮ ਵਾਸਤੇ ਆਏ ਆ ਨਾ ਅਸੀਂ। ਹੋਰ ਵੀ ਪ੍ਰਦਰਸ਼ਨਕਾਰੀ ਆ ਹਾਂ ਆ ਰਹੇ ਆ ਸਾਰੇ ਜਿਨ੍ਹਾਂ ਚੋਂ ਆ ਰਹੇ ਆ। ਅਸੀਂ ਬਰਨਾਲੇ ਤੋਂ ਆਏ ਆ। ਹਾਂ 2-250 ਬੱਸ ਆ ਰਹੀ ਹੈ 2-250 ਬੱਸ ਇੱਥੇ ਬਹਿ ਜਾ ਪਰ ਹੋਰ ਨਹੀਂ ਜਾਣਦੇ ਮੁਗੇ ਹਾਂ ਛੱਡ ਕੇ ਬਹਿ ਜਾਾਂਗੇ ਹਿੱਲਣ ਦੇ ਨਹੀਂ ਕਈ ਬੰਦ ਕਰਨਾ ਕੁਝ ਕਰਨ ਲਈ ਰਸਤਾ ਬੰਦ ਕਰ ਦੇ ਅਸੀਂ ਇਹ ਚੌਂਕ 'ਚ ਬਹਿ ਜਾਂਦੇ, ਸਾਨੂੰ ਕੀ ਫਰਕ ਪੈਂਦਾ। ਅਸੀਂ ਤਾਂ ਪ੍ਰੋਟੈਸਟ ਕਰਨ ਆਏ ਆ, ਅਸੀਂ ਇੱਥੇ ਕਰ ਲਾਂਗੇ। ਇਹ ਟ੍ਰੈਫਿਕ ਬੰਦ ਕਰ ਦਾਂਗੇ ਫੇਰ ਹੀ ਝਾਕੋਗੇ, ਟ੍ਰੈਫਿਕ ਬੰਦ ਕਰੇ ਫੇਰ ਸਾਨੂੰ ਪਾਉਂਗੇ ਤੁਸੀਂ। ਹਾਂ ਬਿਲਕੁਲ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਇਹ ਦਲੀਲ ਦਿੱਤੀ ਜਾ ਰਹੀ ਹੈ ਕਿ ਜਿਹੜਾ ਰੋਸ ਮਾਰਚ ਹੈ ਅਸੀਂ ਇਸ ਜਗ੍ਹਾ ਦੇ ਉੱਪਰ ਆਪਣਾ ਪੀਸਫੁਲੀ ਐਂਗਲ ਤੋਂ ਰੋਸ ਮਾਰਚ ਕਰਨਾ ਚਾਹੁੰਦੇ ਆ, ਪਰ ਅਸਲ ਦੇ ਵਿੱਚ ਕਿਹੜੇ ਕਾਰਨ ਨੇ, ਕਿਸ ਰੀਜ਼ਨ ਕਰਕੇ ਜਿਹੜਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਪ੍ਰਦਰਸ਼ਨਕਾਰੀਆਂ ਨੂੰ ਰੋਕਿਆ ਜਾ ਰਿਹਾ ਹੈ। ਇਹ ਤਸਵੀਰਾਂ ਦੇ ਵਿੱਚ ਤੁਹਾਡੇ ਨਾਲ ਜ਼ਿਕਰ ਕਰ ਰਹੇ ਹਾਂ ਔਰ ਹਰ ਪੱਖ ਤੋਂ ਜਿਹੜੀ ਇੱਕ ਗਰਾਊਂਡ ਤੇ ਰਿਪੋਰਟ ਬਣਦੀ ਹੈ ਉਹ ਤੁਹਾਡੇ ਤੱਕ ਲੈ ਕੇ ਹਾਜ਼ਰ ਹੋ ਰਹੇ ਹਾਂ। ਅਸੀਂ ਪੁਲਿਸ ਪ੍ਰਸ਼ਾਸਨ ਦਾ ਪੱਖ ਵੀ ਤੁਹਾਡੇ ਨਾਲ ਸਾਂਝਾ ਕੀਤਾ ਹੈ ਔਰ ਇਸ ਐਂਗਲ ਨੂੰ ਵੀ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹਾਂ। ਆਖਰ ਪ੍ਰਦਰਸ਼ਨਕਾਰੀਆਂ ਦੇ ਨਾਲ ਖਾਲਸਾ ਦੇ ਸਮਰਥਕ ਨੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਕਿ ਆਖਰ ਤੁਹਾਡੀਆਂ ਇਸ ਤਰ੍ਹਾਂ ਦੀਆਂ ਡਿਮਾਂਡਸ ਕਿਹੜੀਆਂ ਨੇ, ਜਿਸ ਡਿਮਾਂਡਸ ਨੂੰ ਲੈ ਕੇ ਜਿਹੜਾ ਤੁਹਾਡੇ ਉੱਪਰ ਲਾਮਬੰਦੀ ਕੀਤੀ ਜਾ ਰਹੀ ਹੈ, ਪਰ ਉਹਨਾਂ ਦੇ ਵੱਲੋਂ ਦਲੀਲ ਦਿੱਤੀ ਜਾ ਰਹੀ ਹੈ ਕਿ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਤੇ ਆਖਰ ਕਿਹੜੇ ਕਾਰਨਾਂ ਕਰਕੇ ਰੋਕਿਆ ਜਾ ਰਿਹਾ। ਤਾਂ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਹੋਰ ਸਮਰਥਕ ਸਾਥੀ ਆ ਰਹੇ ਨੇ, ਪ੍ਰਦਰਸ਼ਨਕਾਰੀ ਆ ਰਹੇ ਨੇ ਔਰ ਇਹ ਮਾਰਚ ਹੋ ਕੇ ਰਹੇਗਾ ਜਾਂ ਇੱਥੇ ਇੱਕ ਪ੍ਰਦਰਸ਼ਨ ਹੋਵੇਗਾ। ਦੇਖਣਾ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਲੋਕਾਂ ਨੂੰ, ਇਹਨਾਂ ਪ੍ਰਦਰਸ਼ਨਕਾਰੀਆਂ ਨੂੰ ਜਾਂ ਜਿਹੜੇ ਦਲ ਖਾਲਸਾ ਦੇ ਨੁਮਾਇੰਦੇ ਨੇ ਉਹਨਾਂ ਨੂੰ ਕਿਸ ਤਰੀਕੇ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਦੱਸ ਹੀ ਦਿੱਤਾ ਵੀ ਜੋ ਇਹਨਾਂ ਦੀ ਐਕਟੀਵਿਟੀ ਪਲਾਨ ਸੀਗੀ ਤੇ ਬਟ ਸਾਡਾ ਮੇਨ ਮਕਸਦ ਤਾਂ ਇਹੀ ਹੈ ਵੀ ਜਿਹੜੀ ਕਿਸੇ ਤਰ੍ਹਾਂ ਦੀ ਕੋਈ ਲਾਅ ਐਂਡ ਆਰਡਰ ਦੀ ਜਿਹੜੀ ਪ੍ਰੋਬਲਮ ਹੈਗੀ ਹੈ ਜਾਂ ਕੋਈ ਇਦਾਂ ਦੀ ਕੋਈ ਇਵੈਂਟ ਜਿਹੜੀ ਹੈਗੀ ਹੈ, ਕੋਈ ਸ਼ਰਾਰਤੀ ਬੰਦਾ ਕਿਸੇ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਨਾ ਦੇ ਸਕੇ। ਸੋ ਐਜ਼ ਅ ਪ੍ਰੀਵੈਂਟਿਵ ਮੈਜ਼ਰ ਜਿਹੜਾ ਹੈਗਾ ਅਸੀਂ ਆਪਣਾ ਜੇ ਡਿਊਟੀ ਕਰ ਰਹੇ ਹਾਂ ਤੇ ਪੂਰੀ ਸੁਰੱਖਿਆ ਪੂਰੇ ਸਾਰੇ ਜੀ ਡੈਫੀਨਿਟਲੀ ਸਾਡੇ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਤੇ ਇਸ ਚੀਜ਼ ਨੂੰ ਇਨਸ਼ੋਰ ਕੀਤਾ ਜਾਊਗਾ ਵੀ ਕੋਈ ਇਸੇ ਤਰ੍ਹਾਂ ਦੀ ਕੋਈ ਇਲੀਗਲ ਐਕਟੀਵਿਟੀ ਜਾਂ ਕੋਈ ਲਾਅ ਐਂਡ ਆਰਡਰ ਦੀ ਜਿਹੜੀ ਸਿਚੁਏਸ਼ਨ ਉਹਨੂੰ ਪੀਸਫੁਲ ਰੱਖਿਆ ਜਾਵੇ। ਸਰ ਜੇ ਇਹ ਕਹਿੰਦੇ ਆ ਵੀ ਅਸੀਂ ਸ਼ਾਂਤੀਪੂਰਨ ਢੰਗ ਨਾਲ ਮਾਰਚ ਕੱਢਣਾ ਹੈ ਤਾਂ ਉਹਦੀ ਮਨਜ਼ੂਰੀ ਦਿੱਤੀ ਜਾਵੇਗੀ? ਦੇਖੋ ਸ਼ਾਂਤੀ ਪੀਸਫੁਲ ਪ੍ਰੋਟੈਸਟ ਇਜ਼ ਅ ਰਾਈਟ, ਡੈਮੋਕ੍ਰੈਟਿਕ ਰਾਈਟ। ਸੋ ਜਿਹੜਾ ਕੋਈ ਪੀਸਫੁਲ ਪ੍ਰੋਟੈਸਟ ਹੈਗੀ ਹੈ ਉਹਨੂੰ ਕਿਸੇ ਤਰ੍ਹਾਂ ਦਾ ਸਾਡੇ ਵੱਲੋਂ, ਦੇਖੋ ਇਹ ਤਾਂ ਆਰਗੇਨਾਈਜ਼ਰ ਦੱਸ ਸਕਦੇ, ਸਾਨੂੰ ਇਸ ਬਾਰੇ ਨਹੀਂ ਪਤਾ। ਉਹ ਤਾਂ ਤੁਸੀਂ ਆਰਗੇਨਾਈਜ਼ਰ ਨਾਲ ਬਰਦਰ ਗੱਲ ਕੀਤੀ ਉਹ ਤਾਂ ਉਹਨਾਂ ਬਾਰੇ ਤਾਂ ਉਹੀ ਦੱਸ ਸਕਦੇ ਨੇ ਨਾ ਜੀ। ਉਹਨਾਂ ਦੀ ਕਿਸੇ ਹੋਰ ਅਸੀਂ ਦੇਖੋ ਇਹ ਤਾਂ ਬ੍ਰਦਰ ਆਰਗੇਨਾਈਜ਼ਰ ਨਾਲ ਤੁਸੀਂ ਗੱਲ ਕੀਤੀ ਹੈ, ਉਹਨਾਂ ਨੇ ਤੁਹਾਨੂੰ ਨਹੀਂ ਦੇਖੋ ਬ੍ਰਦਰ ਸਾਡਾ ਮੇਨ ਮਕਸਦ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਕੰਟਰੋਲ 'ਚ ਰੱਖਣਾ। ਆਰਗੇਨਾਈਜ਼ਰ ਨੇ ਕੀ ਇਵੈਂਟ ਆਰਗੇਨਾਈਜ਼ ਕੀਤੀ ਸੀ ਤੁਸੀਂ ਆਲਰੇਡੀ ਉਹਨਾਂ ਨਾਲ ਗੱਲ ਵੀ ਕਰ ਲਈ, ਉਹਨਾਂ ਨੇ ਤੁਹਾਨੂੰ ਦੱਸ ਵੀ ਦਿੱਤਾ। ਸੋ ਪੁਆਇੰਟ ਆਫ ਡਿਸਕਸ਼ਨ ਨਹੀਂ ਹੈਗਾ ਆਈ ਥਿੰਕ। ਸਰ ਕੋਈ ਰਾਸ਼ਟਰੀ ਵੀ ਲਿਖਿਆ ਜੀ? ਨਹੀਂ ਅਸੀਂ ਉਹਨਾਂ ਨੂੰ ਮੀਟਿੰਗ ਵਾਸਤੇ ਕੁਝ ਬੰਦੇ ਸੀਗੇ ਜਿਨ੍ਹਾਂ ਦੀ ਮੰਗ ਸੀਗੀ, ਉਹਨਾਂ ਨੂੰ ਮੀਟਿੰਗ ਵਾਸਤੇ ਥਾਣੇ ਬੁਲਾਇਆ। ਸੋ ਅਕੋਰਡਿੰਗਲੀ ਪੀਸਫੁਲ ਤਰੀਕੇ ਨਾਲ ਰਿਜ਼ੋਲਵ ਕਰ ਲਾਂਗੇ। ਵੈਰੀਫਿਕੇਸ਼ਨ ਕਰਨ ਵਾਸਤੇ ਉਹਨਾਂ ਸਿੱਖਾਂ ਦਾ ਕਤਲ ਕਰਨ ਬਾਣੀਆਂ ਜੋ ਆ ਰਹੇ ਹਨ ਉਹ ਇੱਥੇ ਲੈ ਕੇ ਆ ਰਹੇ ਹਨ, ਉਹਨਾਂ ਨੂੰ ਕਾਬੂ ਕਰਨ ਵਾਸਤੇ ਉਹਨਾਂ ਨੂੰ ਭਾਈ ਇੱਕ ਅਖਿਲ ਗੁਪਤਾ ਜੀ ਨੂੰ ਫੜਿਆ ਪਿਆ, ਨਿਖਿਲ ਗੁਪਤਾ ਨੂੰ ਉਹਨਾਂ ਨੇ ਅਮਰੀਕਾ ਦੀ ਏਜੰਸੀਆਂ ਨੇ ਅੱਜ ਉਹ ਫੈਲਾਂ ਲੈ ਕੇ ਹਿੰਦੁਸਤਾਨ ਦੀ ਸਰਕਾਰ। ਅੰਦਰ ਕੌਣ ਹੈ ਜੀ ਇੱਥੇ ਸਿੰਘ ਸਭਾ ਗੁਰਦੁਆਰਾ ਤੇ ਕਿਹੜੇ ਬੰਦੇ ਆ ਕਿਉਂ ਰੋਕਿਆ ਗਿਆ ਪੁਲਿਸ? ਸਿੰਘ ਸਭਾ ਗੁਰਦੁਆਰਾ ਦੇ ਵਿੱਚ ਕਿਸੇ ਨੂੰ ਅੱਜ ਆਉਣ ਨਹੀਂ ਦਿੱਤਾ ਗਿਆ। ਇਹ ਕਾਰ ਪਹਿਲਾਂ ਦੀ ਦਿੱਤੀ ਗਈ ਹੈ। ਆਹ ਵੇਖੋ ਤੁਸੀਂ ਨਾਕਾ ਲੱਗਿਆ ਪਿਆ ਔਰ 4 ਸਵੇਰੋਂ ਨਾਕਾ ਸਿੰਘ ਸਭਾ ਗੁਰਦੁਆਰਾ ਸਾਹਿਬ ਦੇ ਵਿੱਚ ਲੱਗਿਆ ਪਿਆ ਹੈਗਾ। ਕੌਣ ਬੰਦੇ ਅੰਦਰ? ਬੰਦੇ ਕੋਈ ਅੰਦਰ ਨਹੀਂ ਸਿੰਘ ਸਭਾ ਗੁਰਦੁਆਰੇ ਦੇ ਵਿੱਚ। ਬਾਹਰ ਦੀ ਬਾਹਰ ਹੀ ਕੱਲ੍ਹ ਅੰਦਰ ਬੰਦ ਕਰ ਲਿਆ ਔਰ ਰਾਤ ਨੂੰ ਅੰਦਰ ਬੰਦ ਕਰ ਲਏ। ਕਿਹੜੇ ਕੀਤੇ ਗਿਆ ਦੁਬਾਰਾ ਰਿਪੀਟ ਕਰਿਓ? ਭਾਈ ਗੁਰਵਿੰਦਰ ਸਿੰਘ ਪੀਐਸਸੀ ਜੋ ਸਾਡਾ ਆਪਣਾ ਪੀਐਸਸੀ ਦਲ ਖਾਲਸਾ ਦਾ ਜਥੇਬੰਦੀ ਦਾ ਕਾਰਕੁਨ ਹੈ ਇੱਥੋਂ, ਉਹਨਾਂ ਨੂੰ ਵੀ ਫੜਿਆ ਪਿਆ ਹੈਗਾ ਔਰ ਉਹਨਾਂ ਨੂੰ ਘਰ ਵਿੱਚ ਨਿਰਬੰਧ ਕੀਤਾ ਗਿਆ। ਭਾਈ ਪਰਮਿੰਦਰ ਸਿੰਘ ਬਾਲਿਆਂ ਵਾਲੀ ਉਹਨਾਂ ਨੂੰ ਵੀ ਪਾਸ ਰੋਕਿਆ ਪਿਆ ਹੈਗਾ। ਉਹ ਭਾਈ ਪਰਮਜੀਤ ਸਿੰਘ ਜੀ ਮੰਡ ਜੋ ਦਲ ਖਾਲਸਾ ਦੇ ਬੁਲਾਰੇ ਹਨ ਉਹਨਾਂ ਨੂੰ ਵੀ ਪਿੱਛੇ ਆਉਂਦਿਆਂ ਨੂੰ ਰੋਕਿਆ ਹੈ। ਬਾਬਾ ਬਖਸ਼ੀਸ਼ ਸਿੰਘ ਨੂੰ ਰੋਕਿਆ ਗਿਆ ਹੈ ਔਰ ਜਿੰਨੀਆਂ ਸਿੱਖ ਜਥੇਬੰਦੀਆਂ ਆ ਰਹੀਆਂ ਉਹਨਾਂ ਨੂੰ ਸਾਰਿਆਂ ਨੂੰ ਰੋਕਿਆ ਗਿਆ ਹੈ। ਕਾਰਨ ਅੱਜ ਸਿੱਖ ਵਰਲਡ ਹਿਊਮਨ ਰਾਈਟਸ ਡੇ ਹੈ, ਉਹਨੂੰ ਮਨਾਉਣ ਵਾਸਤੇ ਅੱਜ ਕਾਲ ਦਿੱਤੀ ਸੀ ਦਲ ਖਾਲਸਾ ਵੱਲੋਂ। ਉਹਨੂੰ ਲੈ ਕੇ ਅੱਜ ਲਾਅ ਐਂਡ ਆਰਡਰ ਦਾ ਨਾਂ ਦੇ ਕੇ ਪ੍ਰਸ਼ਾਸਨ ਨੇ ਰੋਕ ਰਿਹਾ ਹੈ ਕਿ ਲਾਅ ਐਂਡ ਆਰਡਰ ਦੀ ਸਥਿਤੀ ਹੈ। ਇਹ ਸਿਰਫ ਸਰਾਸਰ ਧੱਕਾ ਹੈ।
ਜਿਸ ਤਰੀਕੇ ਦੇ ਨਾਲ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇੱਥੇ ਨਜ਼ਰਬੰਦ ਕੀਤੇ ਜਾ ਰਹੇ ਨੇ ਸਿੱਖ ਕਾਰਕੁਨ, ਸਿੱਖ ਨੌਜਵਾਨ, ਤਾਂ ਦੂਜੇ ਪਾਸੇ ਇਧਰ ਨੌਜਵਾਨ ਇੱਕ ਵੱਡਾ ਜੱਥਾ ਲੈ ਕੇ ਇਸ ਮਾਰਚ ਦੇ ਵਿੱਚ ਸ਼ਮੂਲੀਅਤ ਕਰਨ ਵਾਸਤੇ ਆਏ ਨੇ। ਤਾਂ ਇਹਨਾਂ ਨੌਜਵਾਨਾਂ ਦੇ ਨਾਲ ਗੱਲਬਾਤ ਕਰਨ ਦਾ ਵੀ ਯਤਨ ਕਰਾਂਗੇ। ਅਸੀਂ ਆਪਣੇ ਹੱਕਾਂ ਵਾਸਤੇ ਲੱਖ ਲਾਹਨਤ ਆ ਉਹਨਾਂ ਦੇ, ਲਾਹਨਤ ਪ੍ਰਸ਼ਾਸਨ ਦੇ ਨਹੀਂ ਤਾਂ ਮੌਤਾਂ ਹੋ ਰਹੀਆਂ। ਇੱਕ ਪਾਸੇ ਤਾਂ ਮਨੁੱਖੀ ਕੰਟਰੋਲ ਨਹੀਂ ਕੋਈ ਗੱਲ ਨਹੀਂ ਕਰ ਰਿਹਾ। ਮਨੁੱਖੀ ਅਧਿਕਾਰ ਦਿਵਸ ਦੇ ਪ੍ਰਸ਼ਾਸਨ ਸਾਨੂੰ ਰੋਕਦਾ। ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ ਇੱਧਰ ਜਾਣਾ, ਨੌਜਵਾਨਾਂ ਅੱਗੇ ਵਧਿਆ ਜਾ ਰਿਹਾ। ਖਾਲਿਸਤਾਨ ਜਿੰਦਾਬਾਦ ਦੇ ਨਾਰੇ ਲਗਾਉਂਦਿਆਂ ਹੋਇਆਂ ਔਰ ਇਹਨਾਂ ਦੇ ਵਿੱਚ ਦੇਖ ਸਕਦੇ ਹੋ ਕਿ ਜਿਹੜੇ ਨੌਜਵਾਨ ਨੇ ਇੱਥੇ ਨਾਅਰੇਬਾਜ਼ੀ ਕਰਦੇ ਨਜ਼ਰ ਆਉਂਦੇ ਨੇ। ਇਹਨਾਂ ਤਸਵੀਰਾਂ ਦੇ ਵਿੱਚ ਜਿਹੜਾ ਅੱਜ ਰੋਸ ਪ੍ਰਦਰਸ਼ਨ ਦਲ ਖਾਲਸਾ ਦੇ ਵੱਲੋਂ ਕੀਤਾ ਹੋਇਆ ਸੀ, ਤਾਂ ਜਿਸ ਤਰੀਕੇ ਦੇ ਨਾਲ ਪੁਲਿਸ ਪ੍ਰਸ਼ਾਸਨ ਦੇ ਨਾਲ ਗੱਲਬਾਤ ਹੁੰਦੀ ਨਜ਼ਰ ਆ ਰਹੀ ਹੈ, ਤਾਂ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਇਹ ਕੀ ਮਤਲਬ ਹੈ? ਹੋਰ ਇਹ ਦੱਸੋ ਹੁਣ, ਅੱਗੇ ਤਾਂ ਜਵਾਬ ਦੇ ਦਿਓ, ਅੱਗੇ ਤੁਹਾਨੂੰ ਫਿਰ ਦੱਸਾਂਗੇ ਅਸੀਂ। ਦੇਖੋ ਨਿਤ ਨਵੀਆਂ ਮੌਤਾਂ ਹੋ ਰਹੀਆਂ ਚਿੱਟੇ ਨਾਲ, ਉੱਥੇ ਤੁਹਾਡਾ ਕੀ ਸਟੈਂਡ ਆ? ਸਾਨੂੰ ਦੇਖੋ ਵੀ ਜਿਹੜਾ ਸਾਡਾ ਰਾਈਟ ਆ ਉਹ ਤੁਸੀਂ ਸਾਨੂੰ ਕਰਨ ਨਹੀਂ ਦਿੰਦੇ, ਤੇ ਜਿਹੜੇ ਤੁਹਾਡੇ ਰਾਈਟ ਨੂੰ ਤੁਸੀਂ ਭੱਜੇ ਹੋਏ ਹੋ, ਤੁਸੀਂ ਸਾਨੂੰ ਜਵਾਬ ਦਿਓ। ਜਿਹੜੇ ਕਾਨੂੰਨ ਦੇ ਹਿਸਾਬ ਨਾਲ ਤੁਸੀਂ ਰੋਕ ਰਹੇ ਹੋ, ਉਹੀ ਕਾਨੂੰਨ ਕਹਿੰਦਾ ਵੀ ਅਸੀਂ ਕਰ ਸਕਦੇ ਹਾਂ। ਚਿੱਟੇ ਬਾਰੇ ਕਿਉਂ ਨਹੀਂ ਇੰਨਾ ਤੁਹਾਡਾ ਪ੍ਰਸ਼ਾਸਨ ਹੁਣ ਇੰਨਾ ਖੜਾ, ਚਿੱਟੇ ਬਾਰੇ ਕਿਉਂ ਨਹੀਂ ਜਾਂਦੇ ਤੁਸੀਂ ਉੱਥੇ? ਸ਼ਾਂਤਮਈ ਹੱਕ ਆ ਸਾਡਾ, ਕਰ ਸਕਦੇ ਆ ਅਸੀਂ। ਹੋਰ ਤੁਹਾਡਾ ਕੋਈ ਪੁਆਇੰਟ ਹੈਗਾ? ਪਹਿਲਾਂ ਤੁਸੀਂ ਆਪਣੇ ਪੁਆਇੰਟ ਸਾਰੇ ਦੱਸ ਦਿਓ, ਫਿਰ ਮੈਂ ਤੁਹਾਡਾ ਜਵਾਬ ਦਊਂਗਾ। ਨਹੀਂ ਦੱਸ ਦਿਓ, ਜਿੰਨਾ ਅਸੀਂ ਕਹਿ ਤਾਂ ਅੱਗੇ ਤੁਸੀਂ ਤਾਂ ਜਵਾਬ ਦੇ ਦਿਓ ਵੀ ਸਾਨੂੰ ਸਾਡਾ ਇਹੀ ਰੋਕਣ ਦਾ ਕਾਰਨ ਦੱਸੋ। ਜਿਹੜਾ ਵੱਡ ਦੇ ਅਸੀਂ ਬਣਾ ਰਹੇ ਹਾਂ, ਵੱਡ ਲੈਵਲ ਤੇ ਅੱਜ ਮਨੁੱਖੀ ਅਧਿਕਾਰ ਸੰਗਠਨ ਦਾ, ਉਹਨੂੰ ਕੁਚਲ ਰਹੇ ਹਾਂ। ਜਦੋਂ ਕੋਈ ਭਾਰਤ ਦਾ ਸੰਵਿਧਾਨ ਵੀ ਇਹ ਗੱਲ ਕਹਿੰਦਾ ਵੀ ਸਾਨੂੰ ਇਜਾਜ਼ਤ ਹੈ, ਸਾਨੂੰ ਇਸ ਗੱਲ ਦੇ ਸੰਵਿਧਾਨਕ ਤੌਰ ਤੇ ਹੱਕ ਹੈ ਸਾਨੂੰ ਵੱਡ ਦੇ ਮਨਾਉਣ ਦਾ ਪੀਸਫੁਲ, ਤੇ ਤੁਸੀਂ ਉਹਨੂੰ ਸਾਨੂੰ ਗੁਰੂ ਘਰ 'ਚ ਵੀ ਮੱਥਾ ਟੇਕਣ ਤੋਂ, ਅਰਦਾਸ ਕਰਨ ਤੋਂ ਵੀ ਰੋਕ ਰਹੇ ਆ। ਸਾਡਾ ਸਵਾਲ ਹੈ, ਹੁਣ ਤੁਸੀਂ ਦੱਸੋ, ਅੱਗੇ ਜਾ ਕੇ ਦੱਸੋ ਵੀ ਕੁਚਲ ਨਹੀਂ ਰਹੇ ਤੁਸੀਂ ਇਹ ਸਾਰੇ ਨੂੰ, ਇਸ ਨੂੰ ਕਰ ਰਹੇ। ਅਸੀਂ ਪੀਸਫੁਲ ਕਰ ਰਹੇ ਹਾਂ, ਸਾਨੂੰ ਇਜਾਜ਼ਤ ਹੈ, ਸਾਡੀ ਧਾਰਾ ਸੰਵਿਧਾਨ ਭਾਰਤ ਦਾ ਗੱਲ ਕਹਿੰਦਾ ਹੈ। ਕਰੋ ਕੱਲਾ ਆਪਦੀ ਡਿਊਟੀ ਤੋਂ ਬਾਅਦ ਕਰੋ ਵੀ ਕੋਈ ਤੁਸੀਂ ਲੈਣ ਅਸੀਂ ਕਹਿ ਰਹੇ ਹਾਂ ਸਿੱਖ ਕੌਮ ਗੁਲਾਮ ਹੈ ਭਾਰਤ ਵਿੱਚ, ਹਨਾ? ਹਾਂਜੀ, ਇਸ ਭਾਰਤ ਵਿੱਚ ਗੁਲਾਮ ਆ। ਜੇ ਤੁਸੀਂ ਗੁਲਾਮ ਸਾਨੂੰ ਨਹੀਂ ਮੰਨਦੇ, ਤੁਸੀਂ ਕਹਿੰਦੇ ਹੋ ਗੁਲਾਮ ਨਹੀਂ ਹੈਗੇ, ਫਿਰ ਸਾਨੂੰ ਰੋਕ ਕੇ ਰਹੇ ਹੋ। ਤਾਂ ਹੀ ਮੈਂ ਤੁਹਾਨੂੰ ਕਹਿ ਰਿਹਾ ਵੀ ਤੁਹਾਡਾ ਹੋਰ ਵੀ ਪੁਆਇੰਟ ਹੈਗਾ ਤਾਂ ਉਹ ਵੀ ਪਹਿਲਾਂ ਨਹੀਂ ਤੁਸੀਂ ਇਹਨਾਂ ਦੇ ਜਵਾਬ ਸਾਡੇ ਇਹਦਾ ਜਵਾਬ ਅੱਗੇ ਹੁਣ ਪੁਆਇੰਟ ਕਰਾਂਗੇ। ਸਾਰਿਆਂ ਨੂੰ ਇਕੱਠਾ ਦਊਂਗਾ। ਇਹਦਾ ਜਵਾਬ ਦਿੰਦੇ ਇਕੱਠੇ, ਕਿਉਂਕਿ ਜਦੋਂ ਤੁਸੀਂ ਬੋਲੋਗੇ ਮੈਂ ਵਿੱਚ ਨਹੀਂ ਬੋਲਣਾ ਚਾਹੁੰਦਾ। ਨਹੀਂ ਅਸੀਂ ਬੋਲਦੇ ਨਹੀਂ, ਤੁਹਾਡੇ ਨਾਲ ਵਾਅਦਾ ਕਰਦੇ ਅਸੀਂ ਨਹੀਂ ਬੋਲਦੇ, ਤੁਸੀਂ ਸਵਾਲ ਦਿਓ। ਤੁਸੀਂ ਮੈਂ ਤਾਂ ਹੀ ਤੁਹਾਨੂੰ ਕਿਹਾ ਵੀ ਜਿਹੜੇ ਤੁਹਾਡੇ ਪੁਆਇੰਟ ਹੈਗੇ ਨੇ, ਪਹਿਲਾਂ ਤੁਸੀਂ ਸਾਰੇ ਮੈਨੂੰ ਦੱਸੋ। ਸਾਡਾ ਪੁਆਇੰਟ ਤਾਂ ਇਹ ਹੈ, ਸਾਨੂੰ ਰੋਕਿਆ ਕਿਉਂ ਜਾ ਰਿਹਾ? ਹੋਰ ਕਿਸ ਦਾ ਪੁਆਇੰਟ ਹੈਗਾ? ਦੇਖੋ ਜੀ, ਸਾਡਾ ਪੀਸਫੁਲ ਪ੍ਰੋਟੈਸਟ ਆ ਔਰ ਅਸੀਂ ਪੀਸਫੁਲ ਪ੍ਰੋਟੈਸਟ ਕਰ ਰਹੇ ਹਾਂ। ਇਹਦੇ ਲਈ ਸਾਨੂੰ ਕੋਈ ਵੀ ਰੋਕ ਨਹੀਂ ਸਕਦਾ ਔਰ ਨਾ ਹੀ ਅਸੀਂ ਰੁਕਣਾ। ਹੋਰ ਕਿਸ ਦਾ ਪੁਆਇੰਟ? ਨਹੀਂ ਤੁਸੀਂ ਇੰਨਾ ਤਾਂ ਜਵਾਬ ਦੇ ਦਿਓ। ਕਹਾਂ ਜਾਣਾ ਦਾ ਫਿਰ ਕੋਈ ਹੋਰ ਬੋਲ ਪੈਂਦਾ? ਨਹੀਂ ਕੋਈ ਨਹੀਂ, ਦੇਖੋ ਡਿਸਕਸ਼ਨ ਹੈ, ਵਿਚਾਰ ਹੈ, ਕੋਈ ਬੋਲਣ ਦਾ ਅਸੀਂ ਰੋਕਦੇ ਹਾਂ ਬਿਲਕੁਲ ਕੋਈ ਨਹੀਂ ਬੋਲ ਕੇ ਤੁਸੀਂ ਆਪਦਾ ਵਿਊ ਦਿਓ, ਅਸੀਂ ਆਪਦਾ ਵਿਊ ਦੇਤਾ ਤੁਹਾਨੂੰ। ਜਿਹੜਾ ਤੁਸੀਂ ਪੀਸਫੁਲ ਪ੍ਰੋਟੈਸਟ ਹੈਗਾ, ਹਾਂਜੀ ਬਿਲਕੁਲ, ਇਹ ਹਰੇਕ ਬੰਦੇ ਦਾ ਹੱਕ ਹੈਗਾ। ਹਾਂਜੀ, ਪੀਸਫੁਲ ਪ੍ਰੋਟੈਸਟ ਨੂੰ ਜਿਹੜਾ ਹੈਗਾ ਕੋਈ ਵੀ ਕਦੇ ਵੀ ਰੋਕਿਆ ਨਹੀਂ ਜਾਂਦਾ, ਐਸ ਪਰ ਕਨਸਟੀਟਿਊਸ਼ਨ, ਐਸ ਪਰ ਇੰਡੀਆ ਦੇ ਕਾਨੂੰਨ ਮੁਤਾਬਕ। ਹਾਂਜੀ, ਇੰਡੀਆ ਦੇ ਕਾਨੂੰਨ ਨੂੰ ਤਾਂ ਮੰਨਦੇ ਹੋ ਤੁਸੀਂ ਕਿ ਨਹੀਂ ਮੰਨਦੇ ਹੋ? ਦੱਸੋ ਤੁਸੀਂ। ਇੰਡੀਆ ਦਾ ਕਾਨੂੰਨ ਕਾਨੂੰਨ ਸਾਨੂੰ ਨਹੀਂ ਮੰਨਦਾ, ਅਸੀਂ ਕਿਉਂ ਮੰਨੀਏ? ਸਾਨੂੰ ਕਾਨੂੰਨ ਨਹੀਂ ਮੰਨਦਾ, ਅਸੀਂ ਕਾਨੂੰਨ ਸਾਨੂੰ ਸਿੱਖ ਨਹੀਂ ਮੰਨਦਾ। ਕਾਨੂੰਨ ਦੇ ਵਿੱਚ ਰਹਿ ਕੇ ਕਰ ਰਹੇ ਹਾਂ। ਕਾਨੂੰਨ ਸਾਨੂੰ ਸਿੱਖ ਨਹੀਂ ਮੰਨਦਾ। ਕਾਨੂੰਨ ਸਾਡਾ ਬਾਜ ਕੁਚਲ ਦੂਗਾ, ਸਾਡਾ ਗੱਲ ਘੁੱਟਦਾ ਹੈ, ਤਾਂ ਅਸੀਂ ਫਿਰ ਕਾਨੂੰਨ ਤੋਂ ਬਾਹਰ ਹੋ ਕੇ ਗੱਲ ਆਪ ਕਰਾਂਗੇ, ਪੀਸਫੁਲ ਕਰਾਂਗੇ। ਸਾਡੇ ਸਿੱਖ ਕਹਿੰਦੀ, ਮੇਰੀ ਗੱਲ ਸੁਣੋ ਜੀ, ਤੁਸੀਂ ਕਾਨੂੰਨ ਦੇ ਮੁਤਾਬਕ ਕਹਿੰਦੇ ਹੋ ਨਾ, ਤੁਸੀਂ ਕਾਨੂੰਨ ਮੰਨਦੇ ਹੋ ਨਹੀਂ ਮੰਨਦੇ? ਹੁਣ ਉਸ ਕਾਨੂੰਨ ਕਹਿੰਦੇ ਸਭ ਵਾਸਤੇ ਇੱਕ ਹੈ। ਸਾਡੇ ਤਾਂ ਜਿਹੜੇ ਕੈਦੀ ਨੇ ਉਹ ਤਾਂ ਤੁਸੀਂ ਬੰਦੀ ਕਰਕੇ ਉਹਨੂੰ ਛੱਡ ਹੀ ਰਹੇ ਨਾ, 30-35 ਸਾਲ ਹੋ ਗਏ, ਤੇ ਉਹ ਸਰਸੇ ਵਾਲਾ ਦੱਲਾ ਨਹੀਂ, ਰਾਜੀਵ ਗਾਂਧੀ ਨੂੰ ਛੱਡ ਦਿੰਦੇ ਹੋ, ਹੋਰ ਨੂੰ ਛੱਡੀ ਜਾਂਦੇ ਹੋ। ਜਿਹੜੇ ਰਾਜੀਵ ਗਾਂਧੀ ਦੇ ਕਾਤਲ ਛੱਡਦੇ ਆ, ਸਾਡੇ ਬੰਦੀ ਸਿੰਘ ਅੰਦਰ ਖੜੇ ਆ। ਹੁਣ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਉਹਨਾਂ ਨੇ ਸੰਵਿਧਾਨਕ ਤੌਰ ਤੇ ਸਜ਼ਾਵਾਂ ਕੱਟ ਲੀਆਂ, ਡਬਲ ਪੂਰੀਆਂ ਕਰ ਲੀਆਂ। ਬੰਦੀ ਸਿੰਘ ਬਣ ਗਿਆ, ਅੰਮ੍ਰਿਤਪਾਲ ਨਵੇਂ ਬੰਦੀ ਸਿੰਘ ਬਣ ਗਏ, ਪਹਿਲਾਂ ਨੇ ਤਾਂ ਕਿੱਥੋਂ ਛੱਡਨੇ ਸਰਕਾਰਾਂ ਨੇ। ਜਾਂ ਕੋਈ ਦੱਸੋ ਅੰਮ੍ਰਿਤਪਾਲ ਤੋਂ ਕੀ ਅਸੀਂ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕਹਿੰਦੇ ਆ, ਪਰ ਕਾਨੂੰਨ ਦੀਆਂ ਧੱਜੀਆਂ ਹਿੰਦੁਸਤਾਨ ਸਰਕਾਰ ਡਾ ਰਹੀ ਹੈ। ਅਸੀਂ ਕਾਨੂੰਨ ਦੇ ਵਿੱਚ ਰਹਿ ਕੇ ਫਾਲੋ ਕਰ ਰਹੇ ਹਾਂ ਕਾਨੂੰਨ ਨੂੰ, ਪਰ ਕਾਨੂੰਨ ਨੂੰ ਜਦੋਂ ਕਰ ਰਹੇ ਹਾਂ ਅਸੀਂ ਪੀਸਫੁਲ ਕਰ ਰਹੇ ਹਾਂ। ਜਦੋਂ ਕਾਨੂੰਨ ਤੋਂ ਬਾਹਰ ਹਿੰਦੁਸਤਾਨ ਸਰਕਾਰ ਸਾਡੀ ਆਵਾਜ਼ ਬੰਦ ਕਰਦੀ ਹੈ, ਆਵਾਜ਼ ਕੁਚਲਦੀ ਹੈ, ਅਸੀਂ ਸੰਵਿਧਾਨਕ ਦਾਇਰੇ ਵਿੱਚ
ਵਿਚਾਰੇ ਕਰ ਰਹੇ ਹੈਗੇ। ਪ੍ਰੋਟੈਸਟ ਕਰ ਸਕਦੇ, ਇਹ ਵੀ ਫਿਰ ਕਾਨੂੰਨ ਦੇ ਪ੍ਰੋਟੈਕਟ ਦਾ ਸਾਨੂੰ ਇਜਾਜ਼ਤ ਹੈ, ਵਾਟਰ ਦੇਣਾ ਚ ਉਹਦੀ ਇਜਾਜ਼ਤ ਹੈ ਜੀ। ਤੁਹਾਡਾ ਮੈਂ ਪੁਆਇੰਟ ਤੇ ਮੈਂ ਆਪਣਾ ਪੁਆਇੰਟ ਤਾਂ ਹੀ ਦੱਸ ਰਿਹਾ ਨਾ। ਹਾਂਜੀ ਹੁਣ ਜਿਹੜਾ ਭਾਰਤ ਦਾ ਕਾਨੂੰਨ ਹੈਗਾ, ਭਾਰਤ ਦੇ ਕਾਨੂੰਨ ਮੁਤਾਬਕ ਇੱਕ ਮਿੰਟ ਰੁਕ ਜਾ, ਇੱਕ ਮਿੰਟ ਰੁਕੋ ਇੱਕ ਮਿੰਟ ਗੱਲ ਸੁਣ ਲੈਣਾ। ਜਿਹੜਾ ਗੁਰਪਤਵੰਤ ਪੰਨੂ ਹੈ, ਹਾਂਜੀ, ਉਹਨੂੰ ਇੰਡੀਆ ਦੇ ਕਾਨੂੰਨ ਦੇ ਮੁਤਾਬਕ ਉਹਨੂੰ ਐਜ਼ ਏ ਟੈਰਰਿਸਟ ਅਨਾਉਂਸ ਕੀਤਾ ਗਿਆ ਉਹਨੂੰ। ਹਾਂਜੀ ਪਰ ਬਿਕੋਜ਼ ਚਲੋ ਕਰੋ। ਅਮਰੀਕਾ ਇੰਡੀਆ 'ਚ ਖੜੇ, ਇੰਡੀਆ ਦੀ ਗੱਲ ਕਰਾਂਗੇ। ਹਾਂਜੀ ਹਾਂਜੀ ਆਪਾਂ ਇੰਡੀਆ 'ਚ ਖੜੇ, ਇੰਡੀਆ ਦੀ ਗੱਲ ਕਰਾਂਗੇ। ਉਹਨੂੰ ਐਜ਼ ਏ ਟੈਰਰਿਸਟ ਜਿਹੜਾ ਹੈਗਾ ਅਨਾਉਂਸ ਕੀਤਾ ਗਿਆ। ਤੁਹਾਡਾ ਜੇ ਮੁੱਦਾ ਹੈਗਾ ਵੀ ਉਹਨੂੰ ਅਸੀਂ ਸਪੋਰਟ ਕਰਨੀ ਹੈ ਤਾਂ ਇਸ ਚੀਜ਼ ਨੂੰ ਅਸੀਂ ਬਿਲਕੁਲ ਅਲਾਉ ਨਹੀਂ ਕਰਾਂਗੇ ਕਾਨੂੰਨ ਤੁਸੀਂ ਮੁਤਾਬਕ। ਅੱਜ ਦੀ ਤਰੀਕ ਦੇ ਅੱਜ ਦੀ ਗੱਲ ਕਰੋ। ਅਸੀਂ ਗੁਰਪਤਵੰਤ ਪੰਨੂ ਦਾ ਨਾਂ ਤਾਂ ਲੈ ਰਹੇ ਜਦੋਂ ਸਾਨੂੰ ਕੰਮ ਕਰਿਆ, ਅਸੀਂ ਨਾਂ ਨਹੀਂ ਲੈ ਰਹੇ। ਅਸੀਂ ਸਾਡਾ ਗੁਰਪਤਵੰਤ ਪੰਨੂ ਦਾ ਕੋਈ ਨਹੀਂ, ਨਜ਼ਰੋਂ ਨਹੀਂ ਮਾਰਦੇ। ਅਸੀਂ ਉਹ ਗੱਲ ਕਰ ਰਹੇ ਵੀ ਅੱਜ ਦੀ ਤਰੀਕ ਸਾਨੂੰ ਰੋਕਿਆ ਕਿਉਂ? ਗੁਰੂ ਘਰ ਦੇ ਵਿੱਚ ਸਾਨੂੰ ਕਿਉਂ ਵੱਢ ਦੇ ਮਾਰੇ? ਹੁਣ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਹੁਣ ਰੁਕ ਜਾ ਕਾਕੇ ਰੁਕ ਜਾ। ਪੰਨੂ ਵੀ ਸਿੱਖਾ, ਪੰਨੂ ਵੀ ਸਿੱਖਾ। ਹੁਣ ਗੱਲ ਸੁਣ ਲੇਗਾ, ਗੱਲ ਸੁਣੇਗਾ ਮੇਰੀ ਗੱਲ ਸੁਣੇਗਾ ਹੁਣ ਮੇਰੀ ਗੱਲ ਸੁਣੋ ਨਾ ਯਾਰ। ਤੁਸੀਂ ਤੁਹਾਡਾ ਪੁਆਇੰਟ ਦੱਸਿਆ, ਮੈਂ ਤੁਹਾਡੇ ਪੁਆਇੰਟ ਦਾ ਜਵਾਬ ਦਿੱਤਾ ਪਹਿਲਾਂ। ਬਿਲਕੁਲ ਤੁਹਾਡੇ ਆਰਗੇਨਾਈਜ਼ਰ ਨਾਲ ਸਾਡੀ ਪਹਿਲਾਂ ਮੀਟਿੰਗ ਹੋਈ ਸੀ ਇਸ ਵਿਸ਼ੇ ਤੇ। ਅਸੀਂ ਉਹਨਾਂ ਨੂੰ ਅਨਾਉਂਸ ਕਲੀਅਰਲੀ ਸਾਡੀ ਮੀਟਿੰਗ ਹੋਈ ਹੈ, ਸਾਡੇ ਕੋਲ ਉਹਦੀਆਂ ਫੋਟੋਗ੍ਰਾਫਸ ਹੈਗੀਆਂ, ਉਹਨਾਂ ਨੇ ਤੁਹਾਨੂੰ ਦੱਸਿਆ ਵੀ ਹੋਊਗਾ ਵੀ ਸਾਡੀ ਮੀਟਿੰਗ ਹੋਈ ਹੈ। ਹਾਂਜੀ ਨਹੀਂ, ਉਹਨਾਂ ਨੇ ਵੀਡੀਓ ਆਈ ਹੈ ਸਾਰੀ। ਹਾਂ ਸਾਰੀ ਗੱਲ ਹੋਈ ਹੈ। ਅਸੀਂ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਕਿਹੜਾ ਪ੍ਰੋਗਰਾਮ ਕਰਨਾ ਹੈ ਉਹਨੂੰ ਪੁਆਇੰਟ ਬਾਏ ਪੁਆਇੰਟ ਲਿਖ ਕੇ ਸਾਨੂੰ ਦੇ ਦਿਓ, ਜਿਹੜੀ ਪ੍ਰੋਟੈਸਟ ਕਰਨੀ ਹੈ ਅਸੀਂ ਉਸ ਮੁਤਾਬਕ ਆਪਣੀ ਸਿਕਿਉਰਿਟੀ ਅਰੇਂਜਮੈਂਟ ਤੁਹਾਨੂੰ ਲਗਾ ਦਾਂਗੇ। ਤੁਸੀਂ ਬਕਾਇਦਾ ਉਹਦੀ ਪਰਮਿਸ਼ਨ ਲਓ। ਜਿਹੜੀ ਪਰਮਿਸ਼ਨ ਤੁਸੀਂ ਪ੍ਰੋਗਰਾਮ ਦੀ ਲੈਣੀ ਹੈ ਉਹਦੇ ਵਿੱਚ ਤੁਸੀਂ ਸਾਨੂੰ ਅਨਾਉਂਸ ਪੁਆਇੰਟ ਬਾਏ ਪੁਆਇੰਟ ਦੇ ਦਿਓ ਵੀ ਸਾਡਾ ਵਿਸ਼ਾ ਇਹ ਹੈ, ਅਸੀਂ ਇਸ ਵਿਸ਼ੇ ਤੇ ਕਰਨਾ ਚਾਹੁੰਦੇ ਹਾਂ। ਜੇ ਤੁਹਾਡੇ ਕੋਲ ਪਰਮਿਸ਼ਨ ਹੈਗੀ ਹੈ ਤਾਂ ਤੁਸੀਂ ਪ੍ਰੋਗਰਾਮ ਕਰ ਸਕਦੇ ਹੋ, ਪ੍ਰੋਟੈਸਟ ਕਰ ਸਕਦੇ ਹੋ। ਇਹੀ ਗੁਲਾਮੀ ਹੈ, ਨਰਿੰਦਰ ਸਿੰਘ ਦੀ ਗੁਲਾਮੀ ਇਹੀ ਹੈ। ਇਹੀ ਗੁਲਾਮੀ ਕਹਿੰਦੇ ਅਸੀਂ, ਇਹੀ ਗੱਲ ਨੂੰ ਗੁਲਾਮ ਹੈ ਵੀ ਤੁਹਾਨੂੰ ਅਸੀਂ ਆਜ਼ਾਦ ਸਿੱਖ ਤੇ ਤੁਹਾਨੂੰ ਪੁੱਛ ਕੇ 65 ਦੀ ਪਰਮਿਸ਼ਨ ਲੱਗੇ। ਇਹ ਗੁਲਾਮੀ ਹੈ। ਹਿੰਦੁਸਤਾਨ ਸਾਨੂੰ ਇਹ ਗੁਲਾਮ ਬਣਾ ਕੇ ਰੱਖਿਆ ਗਿਆ। ਕੀਤਾ ਪਰਮਿਸ਼ਨ ਲਈ ਇਹ ਗੁਲਾਮੀ ਹੈ, ਸਾਨੂੰ ਅਸੀਂ ਕੋਈ ਪੁਆਇੰਟ ਨਹੀਂ ਕਰਨਾ। ਵੱਡ ਦੇ ਸਿੱਖ ਜਮਹੂਰੀਅਤ ਇਹ ਸਾਨੂੰ ਇਜਾਜ਼ਤ ਦਿੰਦਾ ਹੈ। ਅਸੀਂ ਉਹਨੂੰ ਬਣਾਉਣ ਵਾਸਤੇ, ਫਾਲੋ ਕਰਨ ਵਾਸਤੇ ਅਸੀਂ ਕਾਲ ਦਿੱਤੀ ਹੈ ਇੱਕ ਦਿਨ ਪਹਿਲਾਂ। ਪਰ ਜੇ ਤੁਹਾਨੂੰ ਪੁੱਛ ਕੇ ਸੀ ਉਹ ਪੁਆਇੰਟ ਤੋਂ ਕਰਨਾ ਹੈ। ਇੱਕ ਦਿਨ ਪਹਿਲਾਂ ਦੀ ਗੱਲ ਨਹੀਂ ਹੈਗੀ। ਹਾਂਜੀ ਇੱਕ ਦਿਨ ਨਾ ਪ੍ਰੈਸ ਕਾਨਫਰੰਸ ਭਾਈ ਸਾਹਿਬ ਕਰਕੇ ਗਏ। ਪ੍ਰੈਸ ਨਾ ਇੱਕ ਦਿਨ ਪਹਿਲਾਂ ਦੀ ਗੱਲ ਨਹੀਂ ਹੈਗੀ। ਤੁਹਾਡੀ ਕਾਲ ਦਿੱਤੀ ਹੋਈ ਨਹੀਂ, 15 ਦਿਨ ਹੋ ਗਏ ਨੇ ਜਨਾਬ। 15 ਦਿਨ ਪਹਿਲਾਂ ਤੁਹਾਡੀ ਕਾਲ ਦਿੱਤੀ ਗਈ ਸੀਗੀ। ਇੱਕ ਵੀਕ ਪਹਿਲਾਂ ਅਸੀਂ ਉਹਨਾਂ ਨਾਲ ਮੀਟਿੰਗ ਕੀਤੀ ਤੁਹਾਡੇ ਆਰਗੇਨਾਈਜ਼ਰ ਨਾਲ। ਤੁਸੀਂ ਆਪਣੇ ਬਠਿੰਡਾ ਦੇ ਆਰਗੇਨਾਈਜ਼ਰ ਜਿਹੜੇ ਹੈਗੇ ਉਹਨਾਂ ਨਾਲ ਗੱਲ ਕਰ ਸਕਦੇ ਹੋ। ਉਹਨਾਂ ਸਾਰਿਆਂ ਦੇ ਫੋਨ ਚੱਲਦੇ ਨੇ, ਤੁਸੀਂ ਉਹਨਾਂ ਨਾਲ ਗੱਲ ਕਰ ਸਕਦੇ ਹੋ। ਨਹੀਂ ਸਾਨੂੰ ਗੱਲ ਹੋਈ ਹੈ ਲਗਾਤਾਰ। ਅਸੀਂ ਇੱਕ ਹਫ਼ਤਾ ਪਹਿਲਾਂ ਉਹਨਾਂ ਨੂੰ ਅਨਾਉਂਸ ਕੀਤਾ ਸੀ ਵੀ ਤੁਸੀਂ ਜਿਹੜਾ ਪ੍ਰੋਗਰਾਮ ਕਰਨਾ ਹੈ, ਤਾਂ ਕਿ ਅਸੀਂ ਪੀਸਫੁਲ ਪ੍ਰੋਟੈਸਟ ਦੇ ਨਾਲ ਨਾਲ ਅਸੀਂ ਲਾ ਐਂਡ ਆਰਡਰ ਵੀ ਦੇਖਣਾ ਹੈ। ਠੀਕ ਹੈ, ਅਸੀਂ ਨਹੀਂ ਉਹਨਾਂ ਨੇ ਪਰਮਿਸ਼ਨ ਲਈ ਨਹੀਂ। ਜੇ ਕੋਈ ਸਰਕਾਰ ਵਾਲਾ ਪ੍ਰੋਗਰਾਮ ਨਹੀਂ ਫਿਰ ਇਹ ਗੁਲਾਮੀ ਹੈ ਨਾ। ਫਿਰ ਗੱਲ ਹੈ ਅਸੀਂ ਪਰਮਿਸ਼ਨ ਨਹੀਂ ਲਵਾਂਗੇ। ਅਸੀਂ ਕਦੇ ਗੁਰੂ ਘਰ ਜਾਣ ਦੇਣਾ ਕੋਈ ਨਹੀਂ। ਅਸੀਂ ਕੋਈ ਪਰਮਿਸ਼ਨ ਨਹੀਂ ਲਵਾਂਗੇ। ਸਾਡੇ ਕੋਈ ਗੁਰੂ ਘਰ ਜਾਣ ਇਹ ਗੁਲਾਮੀ ਹੈ। ਗੁਰੂ ਘਰ ਵਾਸਤੇ ਕੋਈ ਪਰਮਿਸ਼ਨ ਨਹੀਂ ਲੈਂਦੇ। ਇੱਕ ਮਿੰਟ ਬਾਬਾ ਜੀ, ਇੱਕ ਮਿੰਟ ਓ ਯਾਰ ਰੁਕਤਾ ਜਾ, ਗੱਲ ਤਾਂ ਸੁਣ। ਇੱਕ ਮਿੰਟ ਗੱਲ ਤਾਂ ਸੁਣ। ਨਹੀਂ ਹੁੰਦਾ ਉਹ ਗੱਲ ਤਾਂ ਸੁਣ ਲੈ ਯਾਰ। ਖਰਾਬ ਹੁੰਦਾ ਉਹ ਗੱਲ ਤਾਂ ਸੁਣ ਲੈ ਯਾਰ। ਜੋ ਮਰਜ਼ੀ ਬੋਲੀ ਉਹ ਗੱਲ ਤਾਂ ਸੁਣ ਲੈ। ਗੱਲ ਤੁਹਾਡਾ ਕੋਈ ਸਟੈਂਡ ਹੈ ਨਹੀਂ। ਤੁਸੀਂ ਮਿੰਟ ਦੀ ਸਾਰਿਆਂ ਨੇ ਕਿਉਂ ਗੱਲ ਚੱਲ ਰਹੀ ਹੈ? ਚਲੋ ਇੰਨਾ ਕੋਈ ਤੁਸੀਂ ਤਾਂ ਦੇਖੋ ਲਾਊਡ ਕਰਨਾ ਸੀਗਾ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਹਿੰਦੁਸਤਾਨ ਜਿੰਦਾਬਾਦ, ਹਿੰਦੁਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਪੰਜਾਬ ਗਵਰਨਮੈਂਟ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ, ਪੰਜਾਬ ਪੁਲਿਸ ਮੁਰਦਾਬਾਦ, ਪੰਜਾਬ ਪੁਲਿਸ ਮੁਰਦਾਬਾਦ। ਬੋਲੇ ਸੋਨਿਹਾਲ। ਹਿੰਦੁਸਤਾਨ ਮੁਰਦਾਬਾਦ ਨਾ ਕਹੇ, ਇਹਦੇ ਨਾਲ ਆਪਾਂ ਨੂੰ ਕੋਈ ਸੰਬੰਧ ਨਹੀਂ ਹੈਗਾ। ਇਹ ਗਲਤ ਕਰ ਰਿਹਾ ਬਾਬਾ ਜੀ ਨਾਲ। ਇੱਥੇ ਮੇਰੀ ਆਦੀ ਹੈ, ਮੇਰੀ ਆਦੀ ਹੈ। ਚਲੋ ਮੇਰੀ ਆਦੀ ਹੈ। ਆਪਣਾ ਸਿੰਘ ਹਿੰਦੁਸਤਾਨ ਮੁਰਦਾਬਾਦ ਨਾਲ ਮੇਰੀ ਆਦੀ ਹੈ। ਉਹਦੇ ਨਾਲ ਕੋਈ ਸੰਬੰਧ ਨਹੀਂ ਹੈਗਾ। ਹਿੰਦੁਸਤਾਨ ਮੁਰਦਾਬਾਦ ਹੈ ਜਾਂ ਜਿੰਦਾਬਾਦ ਹੈ। ਆਪਣਾ ਖਾਲਿਸਤਾਨ ਜਿੰਦਾਬਾਦ ਹੈ, ਜਿੰਦਾਬਾਦ ਹੈ। ਦੇਖਾ ਹਿੰਦੁਸਤਾਨ ਮੁਰਦਾਬਾਦ ਨਾਲ ਆਪਣਾ ਕੋਈ ਸੰਬੰਧ ਨਹੀਂ ਹੈ। ਇੰਡੀਆ ਨਾਲ, ਭਾਰਤ ਨਾਲ ਸਾਡੇ ਨਾਲ ਸੰਬੰਧ ਹੀ ਨਹੀਂ। ਮੁਰਦਾਬਾਦ ਹੋ ਜਾਏ, ਜਿੰਦਾਬਾਦ ਹੋਏ। ਇੰਡੀਆ ਭਾਰਤ ਦੀ ਗੱਲ ਵੀ ਕਰੋ ਨੀ। ਯਾਰ ਤੂੰ ਯਾਰ ਸ਼ਾਂਤ ਰਹਿ। ਚਲੋ ਕੋਈ ਨਹੀਂ ਤੁਸੀਂ ਕਾਨੂੰਨ ਨੂੰ ਫਾਲੋ ਕਰਦੇ ਹੋ, ਦੱਸਿਆ ਹੈਗਾ। ਜੇ ਤੁਸੀਂ ਕਰਨਾ ਹੈਗਾ, ਐਸਪੀ ਸਾਹਿਬ ਨੇ ਕਿਹਾ, ਫਿਰ ਅਸੀਂ ਤੁਹਾਨੂੰ ਇੱਕ ਵਾਰੀ ਰਾਉਂਡ ਅਪ ਕਰਾਂਗੇ ਜਨਾਬ। ਤੁਸੀਂ ਵੀ ਆਦੇ ਇਸ ਗੱਲ ਦੇ ਵਿੱਚ
ਤੁਹਾਡਾ ਆਪਦਾ ਅਸੀਂ ਤੁਹਾਡੇ ਨਾਲ ਕੋਆਪਰੇਟ ਕਰ ਰਹੇ ਹਾਂ, ਤੁਹਾਨੂੰ ਸਾਡੇ ਨਾਲ ਦੱਸੋ ਕੋਆਪਰੇਟ ਕਿਵੇਂ ਕਰੀਏ ਦੱਸੋ ਕੋਆਪਰੇਟ ਤੁਸੀਂ ਮੈਂ ਤੁਹਾਨੂੰ ਬਾਬਾ ਜੀ ਇੱਕ ਬੇਨਤੀ ਕੀਤੀ ਵੀ ਜੇ ਅਸੀਂ ਤੁਹਾਡੇ ਆਰਗੇਨਾਈਜ਼ਰ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਕਹਿਤਾ ਸੀ ਵੀ ਜੇ ਤੁਸੀਂ ਪ੍ਰੋਗਰਾਮ ਕਰਨਾ ਹੈ ਸਾਨੂੰ ਪੁਆਇੰਟ ਬਾਈ ਪੁਆਇੰਟ ਸਾਨੂੰ ਦਿਓ, ਅਸੀਂ ਤੁਹਾਨੂੰ ਉਸ ਮੁਤਾਬਕ ਪਰਮਿਸ਼ਨ ਦੇ ਦਾਂਗੇ, ਉਹਦੀ ਸਿਕਿਉਰਿਟੀ ਲਗਾ ਦਾਂਗੇ। ਜੇ ਤੁਹਾਡੇ ਕੋਲ ਬਾਬਾ ਜੀ ਪਰਮਿਸ਼ਨ ਹੈਗੀ ਹੈ ਤੁਸੀਂ ਕਰ ਸਕਦੇ ਹੋ, ਅਦਰਵਾਈਜ਼ ਮੈਨੂੰ ਤੁਹਾਨੂੰ ਰਾਉਂਡ ਅਪ ਕਰਨਾ ਪੈਣਾ ਕਾਨੂੰਨ ਮੁਤਾਬਕ। ਨਹੀਂ ਅਸੀਂ ਗੁਰੂ ਘਰ ਮੈਂ ਤੁਹਾਡੇ ਨਾਲ ਚੱਲਦਾ ਆਪਣੇ ਗੁਰੂ ਘਰ ਉੱਥੇ ਮੱਥਾ ਟੇਕਣਾ। ਨਹੀਂ ਨਾਲ ਹੀ ਹੈ ਇੱਥੇ ਇੱਧਰ ਨਾਲ ਹੀ ਹੈ, ਇੱਥੇ ਨੇੜੇ ਜਿਹੜਾ ਜ਼ਿਆਦਾ ਨੇੜੇ ਹੈਗਾ ਮੈਂ ਤੁਹਾਨੂੰ ਨਹੀਂ ਅਦਰਵਾਈਜ਼ ਮਾਤਾ ਜੀ ਅਦਰਵਾਈਜ਼ ਮੈਨੂੰ ਤੁਹਾਨੂੰ ਰਾਉਂਡ ਅਪ ਕਰਨਾ ਪੈਣਾ। ਗੱਲ ਨਹੀਂ ਹੈਗੀ ਹੈ, ਗੱਲ ਆ ਗਈ। ਮੈਂ ਬੇਨਤੀ ਕਰਦਾ ਵੀ ਤੁਸੀਂ ਸਾਡੇ ਨਾਲ ਕੋਆਪਰੇਟ ਕਰੋ। ਨਹੀਂ ਮੋਲ ਨਾ ਤੁਸੀਂ ਆਪਦੇ ਮੈਂ ਤੁਹਾਨੂੰ ਕੋਆਪਰੇਟ ਕਰਦਾ, ਮੈਂ ਤੁਹਾਨੂੰ ਬੇਨਤੀ ਕਰਦਾ ਬਾਬਾ ਜੀ ਸਾਡੇ ਨਾਲ ਕੋਆਪਰੇਟ ਕਰੋ ਪਲੀਜ਼। ਚਲੋ ਗੁਰੂ ਘਰ ਪਲੀਜ਼ ਨਮਸਕਾਰ ਕਰੋ ਗੁਰੂ ਘਰ ਚੱਲੋ ਜਿੱਥੇ ਜਾਣਾ। ਹਾਂ ਪਲੀਜ਼ ਬਾਬਾ ਜੀ ਪਲੀਜ਼ ਨਾ ਮਤ ਜੀ ਬੱਸ ਵਿੱਚ ਹਾਂਜੀ ਕਿਉਂ ਮੱਤ ਮਾਰੀ ਜਾਂਦੀ ਬੱਸ ਵਿੱਚ ਮੈਂ ਤੁਹਾਨੂੰ ਮੇਰੀ ਬੱਸ ਵਿੱਚ ਕਿਸੇ ਨੇ ਨਹੀਂ ਬੈਠਣਾ ਬੱਸ ਵਿੱਚ ਕਿਹਦਾ ਸਿੰਘ ਨਹੀਂ ਬੈਠਣਾ ਬਾਬਾ ਜੀ ਅਸੀਂ ਸਾਡੇ ਕਿਸੇ ਝਰੀਟ ਵੀ ਲੱਗ ਗਿਆ ਅਸੀਂ ਉਹ ਕਿਸਾਨ ਯੂਨੀਅਨ ਵਾਲੇ ਨਹੀਂ ਹੈਗੇ ਅਸੀਂ ਇੱਧਰ ਰੱਖ ਲੈ ਆਪਾਂ ਨਿਕਲ ਚੱਲੋ ਇਹਨਾਂ ਨਾਲ ਜ਼ਰੂਰੀ ਬਹਿਸ ਕਰਨੀ ਹੈ। ਚਲੋ ਇੱਧਰ ਆ
ਰੋਡ ਬਠਿੰਡਾ ਤੋਂ ਗਜਿੰਦਰ ਸਿੰਘ ਦਾ ਕੀ ਇੱਕ ਵਾਰ ਫਿਰ ਤੁਹਾਨੂੰ ਦੱਸ ਦਈਏ ਕਿ ਦਲ ਖਾਲਸਾ ਭਾਈ ਗਜਿੰਦਰ ਸਿੰਘ ਦਾ ਕੀ ਪੈਗਾਮ ਹਰਦੀਪ ਨਿੱਜਰ ਦਾ ਕੀ ਪੈਗਾਮ ਸਿੱਖਾਂ ਦਾ ਕਤਲੇਆਮ ਬੰਦ ਕਰੋ ਸਿੱਖਾਂ ਦਾ ਕਤਲੇਆਮ ਬੰਦ ਕਰੋ ਪੰਜਾਬ ਕੀ ਚਾਹੁੰਦਾ ਪੰਜਾਬ ਕੀ ਚਾਹੁੰਦਾ ਪੰਜਾਬ ਕੀ ਚਾਹੁੰਦਾ ਕਿੱਧਰ ਲਈਏ ਨਾ ਕਿੱਧਰ ਬੱਸ ਸਟੈਂਡ ਕਿੱਥੇ ਹੈ ਬੱਸ ਅੱਡੇ ਜਾਂਦੀ ਆ ਬੱਸ ਅੱਡੇ ਕਿਹੜਾ ਤਾਂ ਉਧਰ ਆ ਫਿਰ ਟੀਵੀ 84 ਦੇ ਨਾਲ ਜੁੜੇ ਹੋ। ਮੈਂ ਰਜਿੰਦਰ ਸਿੰਘ। ਤਾਂ ਇਸ ਵਕਤ ਜੇ ਜ਼ਿਕਰ ਕੀਤਾ ਜਾਵੇ ਤਾਂ ਬਠਿੰਡੇ ਦੇ ਵਿੱਚ ਹੈ, ਜਿੱਥੇ ਦਲ ਖਾਲਸਾ ਦੇ ਵੱਲੋਂ ਇੱਕ ਰੋਸ ਮਾਰਚ ਦਾ ਸਮਾਂ ਤੈਅ ਕੀਤਾ ਗਿਆ ਸੀ ਅੱਜ ਦੇ ਦਿਨ ਦਾ, ਅਤੇ ਇਸੇ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਖਾਸ ਕਰ ਸਖਤਾਈ ਵਰਤੀ ਜਾ ਰਹੀ ਹੈ। ਔਰ ਜਿਹੜੇ ਵੀ ਇੱਥੇ ਸਿੱਖ ਕਾਰਕੁਨ ਜਾਂ ਜਿਹੜੇ ਸਿੱਖ ਆਗੂ ਆਉਂਦੇ ਨਜ਼ਰ ਆਉਂਦੇ ਨੇ ਤਾਂ ਉਹਨਾਂ ਨੂੰ ਘਰਾਂ ਦੇ ਵਿੱਚ ਇਸ ਤੋਂ ਪਹਿਲਾਂ ਨਜ਼ਰਬੰਦ ਕੀਤਾ ਗਿਆ। ਔਰ ਜਿਹੜੇ ਹੋਰ ਦਲ ਖਾਲਸਾ ਨੂੰ ਸਮਰਥਨ ਦੇਣ ਵਾਸਤੇ ਲੋਕ ਆ ਰਹੇ ਨੇ ਜਾਂ ਜਿਹੜੀ ਆਵਾਮ ਆ ਰਹੀ ਹੈ ਤਾਂ ਉਹਨਾਂ ਨੂੰ ਨਜ਼ਰਬੰਦ ਕਰਕੇ ਪੁਲਿਸ ਹਿਰਾਸਤ ਦੇ ਵਿੱਚ ਲਿਆ ਜਾ ਰਿਹਾ ਹੈ। ਤੇ ਇਸੇ ਗੁਰੂ ਘਰ ਦੇ ਵਿੱਚ ਜਿੱਥੇ ਦਲ ਖਾਲਸਾ ਦਾ ਇੱਕ ਇਕੱਠ ਹੋਣਾ ਸੀ ਤੇ ਉਸੇ ਜਗ੍ਹਾ ਦੇ ਉੱਪਰ ਜਿਹੜਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਰੋਕਾਂ ਲਾਈਆਂ ਜਾ ਰਹੀਆਂ ਨੇ। ਬਾਈ ਜਥੇਬੰਦਾਰ ਲੋਕ ਅਧਿਕਾਰ ਨਹੀਂ ਰੱਦ ਹੋ ਗਿਆ ਜੀ ਰੱਦ ਹੋ ਗਿਆ ਹਾਂਜੀ ਪਲੀਜ਼ ਬਿਲਕੁਲ ਕਹਿ ਸਕਦੇ ਹਾਂ ਕਿ ਜਿਹੜੇ ਇੱਥੇ ਦਲ ਖਾਲਸਾ ਦੇ ਮਾਰਚ ਦੇ ਵਿੱਚ ਸ਼ਾਮਲ ਹੋਣ ਵਾਸਤੇ ਲੋਕ ਆ ਰਹੇ ਨੇ ਤਾਂ ਉਹਨਾਂ ਨੂੰ ਜਿਹੜਾ ਇਸ ਗੁਰੂ ਘਰ ਦੇ ਵਿੱਚ ਜਿਹੜਾ ਦਾਖਲ ਹੋਣ ਤੋਂ ਰੋਕਿਆ ਜਾ ਰਿਹਾ ਹੈ। ਔਰ ਕਹਿ ਸਕਦੇ ਹਾਂ ਕਿ ਉਹਨਾਂ ਨੂੰ ਰੋਕਦਿਆਂ ਹੋਇਆਂ ਵਾਪਸ ਮੋੜਿਆ ਜਾ ਰਿਹਾ ਹੈ। ਤੋਂ ਪਹਿਲਾਂ ਦਾ ਜ਼ਿਕਰ ਵੀ ਕੀਤਾ ਜਾਵੇ ਤਾਂ ਜਿਸ ਤਰੀਕੇ ਦੇ ਨਾਲ ਕੱਲ ਦੇ ਦਰਮਿਆਨ ਦੀ ਗੱਲ ਹੋਵੇ ਤਾਂ ਉਸ ਵਕਤ ਤੋਂ ਜਿਹੜਾ ਸੀ ਘਰਾਂ ਦੇ ਵਿੱਚ ਨਜ਼ਰਬੰਦ ਕਰਨ ਦੀ ਗੱਲ ਹੈ ਤੇ ਅੱਜ ਗੁਰੂ ਘਰ ਦੇ ਵਿੱਚ ਦੂਰ ਦਰੇਡੇ ਤੋਂ ਕੁਝ ਨਾ ਕੁਝ ਸੰਗਤ ਆਈ ਹੈ, ਜਿਨ੍ਹਾਂ ਦੇ ਵਿੱਚ ਕੁਝ ਬੀਬੀਆਂ ਵੀ ਮਾਤਾਵਾਂ ਵੀ ਆਈਆਂ ਨੇ ਔਰ ਗੁਰੂ ਘਰ ਦੇ ਵਿੱਚ ਸ਼ਾਮਲ ਨੇ। ਪਰ ਜਿਹੜੇ ਵੀ ਲੋਕ ਗੁਰੂ ਘਰ ਦੇ ਵਿੱਚ ਆਉਣਾ ਚਾਹੁੰਦੇ ਨੇ ਉਹਨਾਂ ਦੇ ਇੱਥੋਂ ਤੱਕ ਕਿ ਗੁਰੂ ਘਰ ਦੇ ਵਿੱਚ ਦਾਖਲ ਹੋਣ ਸਮੇਂ ਕਾਰਡ ਵੀ ਚੈੱਕ ਕੀਤੇ ਜਾਂਦੇ ਨੇ, ਪੁੱਛਿਆ ਜਾਂਦਾ ਹੈ ਕਿ ਤੁਸੀਂ ਕਿੱਥੇ ਜਾਣਾ ਹੈ, ਆਧਾਰ ਕਾਰਡ ਦੇਖਿਆ ਜਾਂਦਾ ਹੈ। ਤੇ ਇਸੇ ਨੂੰ ਲੈ ਕੇ CID ਦੀ ਗੱਲ ਹੋਵੇ ਜਾਂ ਪੁਲਿਸ ਪ੍ਰਸ਼ਾਸਨ ਦੀ ਗੱਲ ਹੋਵੇ ਤਾਂ ਵੱਡੀ ਗਿਣਤੀ ਦੇ ਵਿੱਚ ਜਿਹੜਾ ਪੁਲਿਸ ਪ੍ਰਸ਼ਾਸਨ ਇੱਥੇ ਤਾਇਨਾਤ ਪੂਰੇ ਰਸਤੇ ਬੰਦ ਕਰਕੇ ਨਜ਼ਰ ਆ ਰਿਹਾ ਹੈ। ਇਸੇ ਨੂੰ ਲੈ ਕੇ ਬੀਬੀ ਗੁਰਜਿੰਦਰ ਕੌਰ ਮੁੰਡੀ ਨੇ ਸਾਡੇ ਨਾਲ ਖਰੜ ਤੋਂ ਆਏ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ, ਸਭ ਤੋਂ ਪਹਿਲਾਂ ਵੱਡਾ ਸਵਾਲ ਹੈ, ਜਿਸ ਤਰੀਕੇ ਦੇ ਨਾਲ ਦਲ ਖਾਲਸਾ ਦੇ ਅੱਜ ਦੇ ਰੋਸ ਮਾਰਚ ਦੀ ਗੱਲ ਹੋਵੇ ਤਾਂ ਇਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਬਹੁਤ ਜ਼ਿਆਦਾ ਸਖਤੀ ਵਰਤੀ ਜਾ ਰਹੀ ਹੈ, ਕਿਵੇਂ ਦੇਖਦੇ ਹੋ ਜੀ? ਦੇਖੋ ਜੀ, ਇਹ ਤਾਂ ਬੜੀ ਗਲਤ ਗੱਲ ਆ। ਸਾਨੂੰ ਆਪਣੇ ਹੀ ਪੰਜਾਬ ਦੇ ਵਿੱਚ ਇਸ ਤਰ੍ਹਾਂ ਰੋਕਿਆ ਜਾ ਰਿਹਾ। ਦੇਖੋ, ਜਦ ਕਿ ਅੰਤਰਰਾਸ਼ਟਰੀ ਮਨੁੱਖੀ ਦਿਵਸ ਅੱਜ, ਇਹ ਤਾਂ ਮਨੁੱਖੀ ਅਧਿਕਾਰਾਂ ਦਾ ਸ਼ਰੇਆਮ ਘਾਣ ਕੀਤਾ ਜਾ ਰਿਹਾ ਕਿ ਸਾਨੂੰ ਗੁਰੂ ਘਰ ਆਉਣ ਤੋਂ ਵੀ ਰੋਕਿਆ ਜਾ ਰਿਹਾ। ਹਾਂ ਠੀਕ ਆ, ਅਸੀਂ ਤਾਂ ਇੱਕ ਮਾਰਚ ਰੱਖਿਆ ਹੋਇਆ ਸੀ, ਅਸੀਂ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦੇ ਕਿ ਸਾਡੇ ਨਾਲ ਕਿਸ ਤਰ੍ਹਾਂ ਇਹ ਜਿਹੜੀ ਸਮੇਂ ਦੀ ਹਕੂਮਤ ਆ ਸਾਡੇ ਨਾਲ ਕਿਸ ਤਰ੍ਹਾਂ ਤਸ਼ੱਦਦ ਕਰ ਰਹੀ ਆ। ਅਸੀਂ ਆਪਣੇ ਹੀ ਪੰਜਾਬ ਦੇ ਵਿੱਚ ਗੁਲਾਮ ਆ।
ਪੰਜਾਬ ਦੇ ਵਿੱਚ ਸਾਨੂੰ ਆਪਣੀਆਂ ਹੀ ਸੜਕਾਂ ਤੇ ਤੁਰਨ ਨਹੀਂ ਦਿੱਤਾ ਜਾਂਦਾ। ਸਾਡੇ ਜਿਹੜੇ ਬਾਕੀ ਲੀਡਰ ਸੀ ਜਾਂ ਬਾਕੀ ਨੌਜਵਾਨ ਸੀ ਉਹਨਾਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕਰ ਰਿਹਾ, ਮਤਲਬ ਕਿ ਅਸੀਂ ਪਿੰਡ ਦੀ ਗਲੀ ਵਿੱਚ ਵੀ ਨਹੀਂ ਨਿਕਲ ਸਕਦੇ। ਤੇ ਸਾਡੇ ਨਾਲ ਆਏ ਹੋਏ ਸੀ ਫਰੀਦਕੋਟ ਤੋਂ ਸਰਨਜੀਤ ਸਿੰਘ ਸਰਾਂ ਕਿਸਾਨ ਫਤਿਹ ਯੂਨੀਅਨ ਤੋਂ ਨੇ, ਉਹਨਾਂ ਦੀ ਟੀਮ ਸੀ ਤੇ ਉਹਨਾਂ ਨੂੰ ਵੀ ਨਜ਼ਰਬੰਦ ਕਰ ਲਿਆ। ਇੱਥੋਂ ਗੁਰੂ ਘਰ ਦੇ ਵਿੱਚ ਉਹਨਾਂ ਨੂੰ ਕੱਢ ਕੇ ਲੈ ਕੇ ਗਏ ਨੇ। ਕੀ ਗੱਲ, ਅਸੀਂ ਆਪਣੇ ਗੁਰੂ ਘਰਾਂ ਦੇ ਵਿੱਚ ਹੁਣ ਮੱਥਾ ਵੀ ਨਹੀਂ ਟੇਕ ਸਕਦੇ ਹੈਗੇ? ਇਹ ਅਸੀਂ ਪਹਿਲਾਂ ਇੱਕ ਮਸੰਦਾਂ ਨੂੰ ਉਤਾਰਨਾ ਚਾਹੁੰਦੇ ਆ ਸ਼੍ਰੋਮਣੀ ਕਮੇਟੀ ਤੋਂ, ਪਰ ਇਹ ਤਾਂ ਉਸ ਤੋਂ ਵੀ ਖਤਰਨਾਕ ਮਸੰਦ ਪੈਦਾ ਹੋ ਗਏ ਨੇ ਜਿਹੜੇ ਸਾਨੂੰ ਗੁਰੂ ਘਰਾਂ ਦੇ ਵਿੱਚੋਂ ਵੀ ਘੜੀਸਣ ਲੱਗ ਗਏ ਤੇ ਬਾਹਰ ਸਾਨੂੰ ਕੱਢਣ ਲੱਗ ਗਏ। ਸੋ ਅੱਜ ਦਾ ਇਹ ਜਿਹੜਾ ਰੋਸ ਮਾਰਚ ਆ ਅਸੀਂ ਇਹ ਜ਼ਰੂਰ ਕਰਕੇ ਦਿਖਾਵਾਂਗੇ ਔਰ ਇਹਨੂੰ ਸਫਲ ਵੀ ਕਰਕੇ ਦਿਖਾਵਾਂਗੇ ਔਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਤੋਂ ਵੀ ਸਖਤ ਪ੍ਰੋਗਰਾਮ ਦਿੰਦੇ ਰਹਾਂਗੇ ਜੀ। ਬੀਬੀ ਜੀ, ਜੇ ਅੱਜ ਦਾ ਦੇਖਿਆ ਜਾਵੇ ਤਾਂ ਚਾਰੇ ਪਾਸਿਆਂ ਦੇ ਸਖਤ ਕਹਿ ਸਕਦੇ ਹਾਂ ਕਿ ਪੁਲਿਸ ਪ੍ਰਸ਼ਾਸਨ ਨੇ ਸਖਤਾਈ ਕੀਤੀ ਹੋਈ ਹੈ, ਬੈਰੀਕੇਡਿੰਗ ਕੀਤੀ ਹੋਈ ਹੈ। ਕੋਈ ਵੀ ਸ਼ਖਸ ਆਉਂਦਾ ਹੈ ਇੱਥੋਂ ਤੱਕ ਕਿ ਗੁਰੂ ਘਰ ਦੇ ਵਿੱਚ ਕੋਈ ਮੱਥਾ ਟੇਕਣ ਵਾਸਤੇ ਵੀ ਆਉਂਦਾ ਤਾਂ ਉਹਨੂੰ ਆਇਡੈਂਟੀਫਾਈ ਕੀਤਾ ਜਾਂਦਾ ਹੈ, ਉਹਦਾ ਕਾਰਡ ਚੈੱਕ ਕੀਤਾ ਜਾਂਦਾ, ਆਧਾਰ ਕਾਰਡ ਦੇਖਿਆ ਜਾਂਦਾ ਹੈ। ਕੀ ਲੱਗਦਾ ਕਿ ਇਸ ਤਰੀਕੇ ਦੀ ਜਿਹੜੀ ਕਹਿ ਸਕਦੇ ਹਾਂ ਕਿ ਸਖਤਾਈ ਇਹਦੇ ਨਾਲ ਲੱਗਦਾ ਕਿ ਅੱਜ ਰੋਸ ਮਾਰਚ ਹੋ ਸਕੇਗਾ? ਬਿਲਕੁਲ ਜੀ, ਰੋਸ ਮਾਰਚ ਕਰਾਂਗੇ। ਅਸੀਂ ਇੱਥੇ ਤੱਕ ਪਹੁੰਚ ਗਏ ਹਾਂ ਤਾਂ ਰੋਸ ਮਾਰਚ ਕਿਉਂ ਨਹੀਂ ਕਰਾਂਗੇ? ਜੇਕਰ ਸਰਕਾਰ ਸਖਤੀ ਕਰਦੀ ਹੈ ਤਾਂ ਅਸੀਂ ਵੀ, ਸਾਡੇ ਵੀ ਰਗਾਂ ਦੇ ਵਿੱਚ ਖਾਲਸਾ ਰਾਜ ਦਾ ਖੂਨ ਦੌੜ ਰਿਹਾ। ਅਸੀਂ ਆਪਣੇ ਖਾਲਸਾ ਰਾਜ ਦੀ ਬਹਾਲੀ ਕਰਕੇ ਹੀ ਦਮ ਲਵਾਂਗੇ। ਜਿੰਨੇ ਵੀ ਇੱਥੇ ਪਹੁੰਚ ਸਕਦੇ ਆ, ਹੁਣ ਵੀ ਮੇਰੀ ਤੁਹਾਡੇ ਮਾਧਿਅਮ ਰਾਹੀਂ ਸਾਰਿਆਂ ਨੂੰ ਅਪੀਲ ਆ ਕਿ ਜਿੰਨੇ ਵੀ ਨੌਜਵਾਨ ਪਹੁੰਚ ਸਕਦੇ ਆ, ਬੀਬੀਆਂ, ਬਜ਼ੁਰਗ, ਬੱਚੇ ਜੋ ਵੀ ਪਹੁੰਚ ਸਕਦੇ ਆ ਪਹੁੰਚੋ। ਕੋਈ ਗੱਲ ਨਹੀਂ, 2 ਘੰਟੇ ਲੇਟ ਹੋ ਜਾਊਗਾ ਸਾਡਾ ਰੋਸ ਮਾਰਚ, ਪਰ ਅਸੀਂ ਇਹ ਰੋਸ ਮਾਰਚ ਜ਼ਰੂਰ ਕਰਾਂਗੇ ਔਰ ਬਾਕੀ ਜਿਹੜੇ ਅਜੇ ਤੱਕ ਸੁੱਤੇ ਪਏ ਨੇ ਉਹਨਾਂ ਨੂੰ ਵੀ ਅਸੀਂ ਜਗਾਵਾਂਗੇ, ਉਹਨਾਂ ਨੂੰ ਵੀ ਦੱਸਾਂਗੇ ਕਿ ਇਸ ਤੋਂ ਵੱਡੀ ਗੁਲਾਮੀ ਕਿਹੜੀ ਹੋ ਸਕਦੀ ਹੈ ਕਿ ਸਾਨੂੰ ਗੁਰੂ ਘਰਾਂ ਦੇ ਵਿੱਚ ਨਹੀਂ ਵੜਨ ਦਿੱਤਾ ਜਾ ਰਿਹਾ। ਜਿਹੜਾ ਆਮ ਸੰਗਤ ਆ ਰਹੀ ਹੈ ਗੁਰੂ ਘਰ ਦੇ ਵਿੱਚ ਮੱਥਾ ਟੇਕਣ ਆ ਰਹੀ ਹੈ, ਉਹਨਾਂ ਨੂੰ ਤਾਂ ਕੋਈ ਮਾਰਚ ਦੇ ਨਾਲ ਲੈਣਾ ਦੇਣਾ ਨਹੀਂ ਹੈਗਾ, ਉਹਨਾਂ ਨੂੰ ਵੀ ਰੋਕਿਆ ਜਾ ਰਿਹਾ। ਇੰਨੀ ਗੰਦੀ ਸਰਕਾਰ, ਇੰਨੀ ਤਾਨਾਸ਼ਾਹੀ, ਬਟ ਸਾਡੀਆਂ ਰਗਾਂ ਦੇ ਵਿੱਚ ਵੀ ਖਾਲਸੇ ਦਾ ਖੂਨ ਦੌੜ ਰਿਹਾ। ਸੋ ਅਸੀਂ ਇਹ ਮਾਰਚ ਕੱਢਾਂਗੇ ਤੇ ਹੋਰ ਵੀ ਅੱਗੇ ਤੋਂ ਹੋਰ ਵੀ ਸਖਤ ਪ੍ਰੋਗਰਾਮ ਦਵਾਂਗੇ। ਜੇਕਰ ਸਾਡੇ ਨਾਲ ਸਰਕਾਰ ਟੱਕਰ ਲੈਣਾ ਚਾਹੁੰਦੀ ਹੈ, ਇਹ ਸਮੇਂ ਦੀ ਹਕੂਮਤ ਟੱਕਰ ਲੈਣਾ ਚਾਹੁੰਦੀ ਹੈ ਸਾਡੇ ਨਾਲ, ਬਟ ਅਸੀਂ ਸ਼ਾਂਤੀਪੂਰਵਕ ਰੋਸ ਮਾਰਚ ਕਰਨਾ ਸੀ, ਪਰ ਅਸੀਂ ਉਹਨਾਂ ਨੂੰ ਇਹ ਟੱਕਰ ਦੇਣ ਲਈ ਵਜੇਦਾ। ਇੱਕ ਪਾਸੇ ਤੇ ਕਿਹਾ ਜਾਂਦਾ ਹੈ ਕਿ ਲੋਕਤੰਤਰ ਹੈ, ਹਰ ਬੰਦਾ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰ ਸਕਦਾ, ਇੱਕ ਪੀਸਫੁਲੀ ਤਰੀਕੇ ਦੇ ਨਾਲ ਤੁਸੀਂ ਪ੍ਰੋਟੈਸਟ ਵੀ ਕਰ ਸਕਦੇ ਹੋ। ਪਰ ਕੀ ਲੱਗਦਾ ਕਿ ਅੱਜ ਦਾ ਜਿਹੜਾ ਰੋਸ ਮਾਰਚ ਹੈ ਤੇ ਇਹਦੇ ਵਿੱਚ ਇਸ ਤਰ੍ਹਾਂ ਦਾ ਕਿਹੜਾ ਕੀਤਾ ਜਾਣਾ, ਜਾਂ ਪ੍ਰਸ਼ਾਸਨ ਨੂੰ ਇਸ ਤਰ੍ਹਾਂ ਦੀਆਂ ਕਿਹੜੀਆਂ ਚੀਜ਼ਾਂ ਤੋਂ ਡਰ ਲੱਗਦਾ ਕਿ ਜਿਹੜਾ ਲਾਮਬੰਦੀ ਕੀਤੀ ਜਾ ਰਹੀ ਹੈ, ਨਜ਼ਰਬੰਦ ਕੀਤਾ ਜਾ ਰਿਹਾ, ਪੁਲਿਸ ਹਿਰਾਸਤ ਦੇ ਵਿੱਚ ਲਿਆ ਜਾ ਰਿਹਾ ਪ੍ਰਦਰਸ਼ਨ ਕਰਨ ਵਾਲੇ ਲੋਕਾਂ ਨੂੰ? ਪ੍ਰਸ਼ਾਸਨ ਨੂੰ ਆਪਣੀਆਂ ਨਾਕਾਮੀਆਂ ਤੋਂ ਡਰ ਲੱਗ ਰਿਹਾ। ਲੋਕਾਂ ਨੇ ਤਾਂ ਮਤਲਬ ਉਹਨਾਂ ਦੇ ਮਾਈਂਡ ਵਾਸ਼ ਹੋ ਗਏ ਕਿ ਬਦਲਾਅ, ਇਹ ਨਹੀਂ ਸੋਚਿਆ ਕਿ ਬਦਲਾਅ ਲੈ ਕੇ ਆਉਣ ਲਈ ਅਸੀਂ ਸਾਹਮਣੇ ਵਾਲਾ ਬੰਦਾ ਇਸ ਕਾਬਲ ਹੈ ਕਿ ਨਹੀਂ, ਜਿਹਨੂੰ ਅਸੀਂ ਚੁਣ ਕੇ MLA ਬਣਾ ਰਹੇ ਆ ਜਾਂ ਮੁੱਖ ਮੰਤਰੀ ਬਣਾ ਰਹੇ ਆ, ਉਹ ਇਸ ਕਾਬਲ ਹੈ ਵੀ ਕਿ ਸਾਡੇ ਸੂਬੇ ਨੂੰ ਚਲਾ ਸਕੇ। ਸੋ ਉਹਨਾਂ ਨੂੰ ਇਹੀ ਡਰ ਆ ਕਿ ਸਾਡੀਆਂ ਜਿਹੜੀਆਂ ਜਿੰਨੀਆਂ ਵੀ ਸਾਡੀਆਂ ਖਾਮੀਆਂ ਨੇ ਉਹ ਹੁਣ ਸਾਹਮਣੇ ਆਉਣਗੀਆਂ। ਜਦ ਕਿ ਅਸੀਂ ਤਾਂ ਇੱਕ ਪੀਸਫੁਲ ਪ੍ਰੋਟੈਸਟ ਕਰ ਰਹੇ ਹਾਂ, ਅਸੀਂ ਕੋਈ ਇੱਥੇ ਹਥਿਆਰਬੰਦ ਸੰਘਰਸ਼ ਤਾਂ ਲਈ ਨਹੀਂ ਬੈਠੇ ਹੈਗੇ, ਜਾਂ ਹਥਿਆਰਬੰਦ ਸੰਘਰਸ਼ ਲਈ ਅਸੀਂ ਲੋਕਾਂ ਨੂੰ ਕਾਲ ਨਹੀਂ ਕੀਤੀ ਹੈਗੀ। ਤੁਹਾਨੂੰ ਪਤਾ ਹੀ ਹੈ ਕਿ ਦਲ ਖਾਲਸਾ ਕਿੰਨੀ ਦੇਰ ਤੋਂ ਪੀਸਫੁਲ ਸੰਘਰਸ਼ ਕਰਦਾ ਆ ਰਿਹਾ। ਸੋ ਅੱਗੇ ਤੋਂ ਵੀ ਅਸੀਂ ਪੀਸਫੁਲ ਸੰਘਰਸ਼ ਹੀ ਕਰਦੇ ਰਹਾਂਗੇ। ਸੋ ਸਰਕਾਰ ਨੂੰ ਤਾਂ ਦੇਖੋ, ਤੁਹਾਡੇ ਸਾਹਮਣੇ ਮਹਿੰਗਾਈ ਕਿੰਨੀ ਵੱਧ ਗਈ, ਹੋਰ ਪੰਜਾਬ ਦੇ ਵਿੱਚ ਨਸ਼ਾ ਕਿੰਨਾ ਵੱਧ ਚੁੱਕਿਆ, ਕਿਸ ਤਰ੍ਹਾਂ ਨੌਜਵਾਨ ਮਰ ਰਹੇ ਨੇ, ਪਰ ਜਿਹੜਾ ਆਹ ਪੀਸਫੁਲ ਪ੍ਰੋਟੈਸਟ ਇਹਨੂੰ ਰੋਕਿਆ ਜਾ ਰਿਹਾ। ਡਰ ਇਹੀ ਆ ਕਿ ਉਹਨਾਂ ਦੀਆਂ ਨਾਕਾਮੀਆਂ ਅੱਗੇ ਆਉਣਗੇ, ਇਹ ਡਰ ਆ, ਹੋਰ ਸਰਕਾਰ ਨੂੰ ਕੋਈ ਡਰ ਨਹੀਂ। ਅਸੀਂ ਕੋਈ ਹਥਿਆਰ ਨਹੀਂ ਚੁੱਕੀ ਫਿਰਦੇ ਹੈਗੇ ਜੀ। ਬਿਲਕੁਲ, ਇੱਥੇ ਪ੍ਰਦਰਸ਼ਨ ਕਰਨ ਆਏ ਬੀਬੀ ਗੁਰਜਿੰਦਰ ਕੌਰ ਮੁੰਡੀ ਖਰੜ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਪਿਛਲੇ ਦਿਨਾਂ ਦੇ ਵਿੱਚ, ਖਾਸ ਕਰ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਭਾਈ ਪੰਜਵੜ ਹੋਣ, ਭਾਈ ਨਿੱਜਰ ਹੋਣ, ਜਾਂ ਇਸ ਦੇ ਨਾਲ ਜਿਹੜੀਆਂ ਟਾਰਗੇਟ ਕਿਲਿੰਗਸ ਹੋ ਰਹੀਆਂ ਨੇ, ਇਹਨਾਂ ਨੂੰ ਲੈ ਕੇ ਜਿਹੜੀ ਆਵਾਮ ਹੈ ਜਾਂ ਜਿਹੜੇ ਪੰਜਾਬ ਦੇ ਵਸਿੰਦੇ ਨੇ ਉਹਨਾਂ ਨੂੰ ਜਾਗਰੂਕ ਕਰਨ ਵਾਸਤੇ, ਜਾਂ ਜਿਹੜਾ ਕਹਿ ਸਕਦੇ ਕਿ ਲੋਕਾਂ ਦੇ ਵਿੱਚ ਇੱਕ ਅਵੇਅਰਨੈਸ ਪੈਦਾ ਕਰਨ ਵਾਸਤੇ ਇਸ ਤਰ੍ਹਾਂ ਦਾ ਰੋਸ ਮਾਰਚ ਕੀਤਾ ਜਾ ਰਿਹਾ ਹੈ। ਪਰ ਦੂਜੇ ਪਾਸੇ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਬਾਹਰਲੇ ਪਾਸੇ ਤੋਂ ਦੇਖ ਸਕਦੇ ਹੋ ਕਿ ਜਿਹੜਾ ਪੁਲਿਸ ਪ੍ਰਸ਼ਾਸਨ ਗੁਰੂ ਘਰ ਦੇ ਬਾਰ-ਬਾਰ ਇੱਕ ਕਹਿ ਸਕਦੇ ਹਾਂ ਕਿ ਇੱਥੇ
ਆਪਣਾ ਚਾਰਾਜੋਈ ਨਾਕਾਬੰਦੀ ਲਗਾ ਕੇ ਖੜੇ ਹੋਏ ਨੇ ਔਰ ਜਿਹੜੇ ਰਸਤੇ ਇਸ ਗੁਰੂ ਘਰ ਦੇ ਵਿੱਚ ਦਾਖਲ ਹੋਣ ਵਾਸਤੇ ਆਉਣ ਵਾਲੇ ਨੇ ਉਹਨਾਂ ਦੇ ਵਿੱਚ ਦਾਖਲ ਹੋਣ ਤੋਂ ਚਾਰੇ ਪਾਸੇ ਦੇ ਜਿਹੜੇ ਰਸਤੇ ਨੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਬੰਦ ਕੀਤੇ ਹੋਏ ਨੇ। ਪਰ ਜਿਸ ਤਰੀਕੇ ਦੇ ਨਾਲ ਕੱਲ ਦੀ ਗੱਲ ਹੋਵੇ ਤਾਂ ਜਿਹੜੇ ਆਗੂ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ, ਘਰਾਂ ਦੇ ਵਿੱਚੋਂ ਨਜ਼ਰਬੰਦ ਕੀਤਾ ਜਾ ਰਿਹਾ ਹੈ ਤੇ ਕਿਤੇ ਨਾ ਕਿਤੇ ਵੱਡੇ ਸਵਾਲ ਨੇ ਕਿ ਇਹ ਜਿਹੜਾ ਮਾਰਚ ਹੈ ਉਹ ਹੋ ਪਾਵੇਗਾ ਨਹੀਂ। ਇਹ CID ਵਾਲੇ ਜਿਹੜੇ ਕਹਿ ਸਕਦੇ ਕਿ ਇੱਥੇ ਪ੍ਰਸ਼ਾਸਨ ਦੇ ਅਧਿਕਾਰੀ ਨੇ ਉਹ ਇੱਥੇ ਰਾਗੀ ਸਿੰਘ ਕੀਰਤਨ ਕਰਨ ਵਾਸਤੇ ਆ ਰਹੇ ਨੇ, ਉਹਨਾਂ ਦੇ ਨਾਲ ਵੀ ਕਿਤੇ ਨਾ ਕਿਤੇ ਗੱਲਬਾਤ ਕਰਦੇ ਨਜ਼ਰ ਆਉਂਦੇ ਨੇ ਤਾਂ ਜੋ ਪੜਤਾਲ ਕੀਤੀ ਜਾ ਰਹੀ ਹੈ ਕਿ ਅਸਲ ਦੇ ਵਿੱਚ ਗੁਰੂ ਘਰ ਦੇ ਵਿੱਚ ਦਾਖਲ ਹੋਣ ਵਾਲਾ ਕੋਈ ਜਿਹੜਾ ਨਮਸਕਾਰ ਕਰਨ ਵਾਸਤੇ ਜਾ ਰਿਹਾ ਹੈ ਜਾਂ ਫਿਰ ਉਹ ਇਸ ਪ੍ਰਦਰਸ਼ਨ ਦੇ ਵਿੱਚ ਇਸ ਰੋਸ ਮਾਰਚ ਦੇ ਵਿੱਚ ਸ਼ਾਮਲ ਹੋਣ ਵਾਸਤੇ ਜਾ ਰਿਹਾ ਹੈ। ਤੇ ਅਗਲੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਜਾਵਾਂਗੇ ਔਰ ਦੇਖਣਾ ਹੋਵੇਗਾ ਕਿ ਇਸ ਮਾਰਚ ਨੂੰ ਅਸਫਲ ਕਰਨ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਕਿਸ ਤਰੀਕੇ ਦੀਆਂ ਜਿਹੜੀਆਂ ਚਾਰਾਜੋਈ ਜਾਂ ਜਿਹੜੇ ਯਤਨ ਕੀਤੇ ਜਾ ਰਹੇ ਨੇ। ਇੱਥੇ ਵੀ ਜਿਹੜੇ ਗੁਰੂ ਘਰ ਦੇ ਵਿੱਚ ਲੋਕ ਸ਼ਾਮਲ ਹੋਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਪ੍ਰਸ਼ਾਸਨ ਦੇ ਵੱਲੋਂ ਰੋਕਿਆ ਜਾ ਰਿਹਾ ਹੈ ਤਾਂ ਜੋ ਦੇ ਵਿੱਚ ਕੋਈ ਵੀ ਕਿਸੇ ਤਰੀਕੇ ਦੇ ਨਾਲ ਦਾਖਲ ਨਾ ਹੋ ਸਕੇ ਔਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਦੇਖਣਾ ਹੋਵੇਗਾ ਜਿਹੜੇ ਇੱਥੇ ਲੋਕ ਆਉਂਦੇ ਨੇ ਉਹਨਾਂ ਨੂੰ ਆਇਡੈਂਟੀਫਾਈ ਕੀਤਾ ਜਾ ਰਿਹਾ ਕਿ ਉਹ ਲੋਕ ਕਿੱਧਰ ਜਾਣਾ ਚਾਹੁੰਦੇ ਨੇ। ਅਸਲ ਦੇ ਵਿੱਚ ਜਿਹੜਾ ਅੱਜ ਦਾ ਦਲ ਖਾਲਸਾ ਦੇ ਵੱਲੋਂ ਪ੍ਰੋਗਰਾਮ ਉਲੀਕਿਆ ਹੋਇਆ, ਰੋਸ ਮਾਰਚ ਉਲੀਕਿਆ ਹੋਇਆ ਤਾਂ ਕਿਤੇ ਨਾ ਕਿਤੇ ਜਿਹੜੀ ਹੈ ਪ੍ਰਸ਼ਾਸਨ ਦੇ ਵੱਲੋਂ ਇਸ ਦੇ ਉੱਪਰ ਰੋਕ ਲਗਵਾਈ ਜਾ ਰਹੀ ਹੈ। ਜੇ ਕੱਲ ਦੀ ਗੱਲ ਕੀਤੀ ਜਾਵੇ ਤਾਂ ਕੱਲ ਤੋਂ ਹੀ ਜਿਹੜੇ ਦਲ ਖਾਲਸਾ ਦੇ ਮੋਹਰੀ ਆਗੂ ਮੰਨੇ ਜਾਂਦੇ ਨੇ ਉਹਨਾਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਜਾ ਰਿਹਾ ਹੈ ਔਰ ਜਿਹੜੇ ਮੁੱਖ ਰਸਤੇ ਇਸ ਮਾਰਚ ਵਾਲੀ ਜਗ੍ਹਾ ਦੇ ਉੱਪਰ ਆਉਣ ਵਾਲੇ ਨੇ ਉਹਨਾਂ ਰਸਤਿਆਂ ਨੂੰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਬੰਦ ਕੀਤਾ ਜਾ ਰਿਹਾ ਔਰ ਜਿਹੜੇ ਵੀ ਲੋਕ ਇੱਕ ਜਥੇ ਦੇ ਰੂਪ ਦੇ ਵਿੱਚ ਜਾਂ ਨਿੱਜੀ ਤੌਰ ਤੇ ਇਕੱਲੇ ਵੀ ਗੁਰੂ ਘਰ ਦੇ ਵਿੱਚ ਦਾਖਲ ਹੋਣਾ ਚਾਹੁੰਦੇ ਨੇ ਤਾਂ ਉਹਨਾਂ ਦੇ ਉੱਪਰ ਵੀ ਸਖਤਾਈ ਵਰਤ ਕੇ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ। ਇਹ तमाम ਤਸਵੀਰਾਂ ਤੁਹਾਡੇ ਨਾਲ ਬਠਿੰਡਾ ਸ਼ਹਿਰ ਦੀਆਂ ਸਾਂਝੀਆਂ ਕਰ ਰਹੇ ਹਾਂ ਜਿਸ ਜਗ੍ਹਾ ਦੇ ਉੱਪਰ ਦਲ ਖਾਲਸਾ ਦੇ ਵੱਲੋਂ ਅੱਜ ਦਾ ਰੋਸ ਮਾਰਚ ਕੀਤਾ ਜਾਣਾ ਸੀ ਔਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਸ ਮਾਰਚ ਦੇ ਉੱਪਰ ਰੋਕ ਲਗਾ ਕੇ ਨੌਜਵਾਨਾਂ ਨੂੰ ਹਿਰਾਸਤ ਦੇ ਵਿੱਚ ਲੈ ਕੇ ਜਾਂ ਜਿਹੜੇ ਆਗੂ ਨੇ ਉਹਨਾਂ ਨੂੰ ਘਰਾਂ ਦੇ ਵਿੱਚ ਜਾਂ ਥਾਣਿਆਂ ਦੇ ਵਿੱਚ ਨਜ਼ਰਬੰਦ ਕਰਕੇ ਪੂਰੀ ਇਸ ਜਿਹੜਾ ਇੱਕ ਇਵੈਂਟਸ ਪ੍ਰੋਟੈਸਟ ਇਵੈਂਟਸ ਹੈ ਉਹਦੇ ਉੱਪਰ ਰੋਕ ਲਗਾਈ ਜਾ ਰਹੀ ਹੈ। ਤਾਂ ਦੇਖਣਾ ਹੋਵੇਗਾ ਕਿ ਇਸ ਤਰੀਕੇ ਦੇ ਨਾਲ ਕਿੰਨੀ ਤਾਦਾਦ ਦੇ ਵਿੱਚ ਇੱਥੇ ਲੋਕ ਆ ਰਹੇ ਨੇ ਔਰ ਉਹਨਾਂ ਦੇ ਉੱਪਰ ਪ੍ਰਸ਼ਾਸਨ ਦੀ ਸਖਤੀ ਕਿਸ ਤਰੀਕੇ ਦੀ ਹੈ। ਪਰ ਇਹ ਨੌਜਵਾਨ ਅੱਗੇ ਵੱਲ ਨੂੰ ਜਾਣਾ ਚਾਹੁੰਦੇ ਨੇ ਪਰ ਇੱਥੇ ਪ੍ਰਸ਼ਾਸਨ ਦੇ ਵੱਲੋਂ ਇਸੇ ਜਗ੍ਹਾ ਦੇ ਉੱਪਰ ਇਹਨਾਂ ਨੂੰ ਰੋਕਿਆ ਜਾ ਰਿਹਾ ਹੈ, ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਸਗੋਂ ਪਿੱਛੇ ਨੂੰ ਮੋੜਿਆ ਜਾ ਰਿਹਾ। ਇਹ ਤਸਵੀਰਾਂ ਬਠਿੰਡਾ ਸ਼ਹਿਰ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਔਰ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਜਿਹੜੇ ਵੀ ਪ੍ਰਦਰਸ਼ਨਕਾਰੀ ਦਲ ਖਾਲਸਾ ਦੇ ਇਸ ਪ੍ਰੋਗਰਾਮ ਦੇ ਵਿੱਚ ਜਾਣਾ ਚਾਹੁੰਦੇ ਨੇ ਉਹਨਾਂ ਦੇ ਉੱਪਰ ਸਖਤਾਈ ਵਰਤੀ ਜਾ ਰਹੀ ਹੈ। ਬਿਲਕੁਲ ਦਲ ਖਾਲਸਾ ਨੂੰ ਸਮਰਥਨ ਕਰਨ ਵਾਸਤੇ ਅੱਜ ਦੇ ਰੋਸ ਮਾਰਚ ਦੇ ਵਿੱਚ ਸ਼ਮੂਲੀਅਤ ਕਰਨ ਵਾਸਤੇ ਜਿਹੜੇ ਕਾਰਕੁਨ ਜਾਂ ਜਿਹੜੇ ਪ੍ਰਦਰਸ਼ਨਕਾਰੀ ਆਉਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸਖਤ ਪਹਿਰਾ ਲਗਾ ਕੇ ਰੋਕ ਲਗਵਾਈ ਜਾ ਰਹੀ ਹੈ। ਤਾਂ ਇੱਧਰ ਦੇਖ ਸਕਦੇ ਹੋ ਕਿ ਪ੍ਰਦਰਸ਼ਨਕਾਰੀ ਜਿਹੜਾ ਪੁਲਿਸ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਦੇ ਨਜ਼ਰ ਆਉਂਦੇ ਨੇ ਔਰ ਦੇਖਣਾ ਹੋਵੇਗਾ ਜਿਸ ਤਰੀਕੇ ਦੇ ਨਾਲ ਕਿਉਂਕਿ ਦਲ ਖਾਲਸਾ ਦੇ ਨਾਲ ਜਦੋਂ ਗੱਲਬਾਤ ਕਰਦੇ ਆ ਤਾਂ ਉਹਨਾਂ ਦੇ ਵੱਲੋਂ ਦਲੀਲ ਦਿੱਤੀ ਜਾ ਰਹੀ ਹੈ ਕਿ ਸਾਡਾ ਜਿਹੜਾ ਅੱਜ ਦਾ ਮਾਰਚ ਹੈ ਬਿਲਕੁਲ ਪੀਸਫੁਲੀ ਹੈ, ਕਿਸੇ ਤਰ੍ਹਾਂ ਦਾ ਕੋਈ ਹੰਗਾਮਾ ਨਹੀਂ, ਕੋਈ ਸ਼ੋਰ ਸ਼ਰਾਬਾ ਨਹੀਂ, ਕਿਸੇ ਵੀ ਧਿਰ ਦੇ ਨਾਲ ਕੋਈ ਤਕਰਾਰ ਨਹੀਂ, ਕੋਈ ਇਸ ਤਰ੍ਹਾਂ ਦੀ ਗੱਲਬਾਤ ਨਹੀਂ। ਤਾਂ ਇੱਧਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਦਾਖਲ ਹੋਣ ਵਾਲੇ ਰਸਤੇ ਨੇ ਤਾਂ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ। ਤੇ ਬਿਲਕੁਲ ਅਸੀਂ ਇੱਥੇ ਜਿਹੜੇ ਪ੍ਰਦਰਸ਼ਨਕਾਰੀ ਆਏ ਹੋਏ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਦਾ ਵੀ ਯਤਨ ਕਰਾਂਗੇ। ਬਾਬਾ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ? ਬਰਨਾਲਾ ਜੀ। ਬਰਨਾਲਾ ਤੋਂ ਆਏ ਹੋ ਜੀ? ਬਰਨਾਲਾ ਸਿੰਘ ਇਸ ਮਾਰਚ ਦੇ ਵਿੱਚ ਸ਼ਾਮਲ ਹੋਣ ਵਾਸਤੇ? ਹਾਂਜੀ ਹਾਂਜੀ ਵਾਸਤੇ ਆਏ ਹਾਂ। ਇਹ ਅੱਜ ਦਾ ਜਿਹੜਾ ਮਾਰਚ ਹੈ ਅਸਲ ਦੇ ਵਿੱਚ ਇਸ ਮਾਰਚ ਬਾਰੇ ਦੱਸ ਦਿਓ ਜੀ। ਇਹ ਜਿਹੜਾ ਅੱਜ ਮਾਰਚ ਦਾ ਵਿਸ਼ਾ ਹੈਗਾ ਆ ਜਾਂ ਕਿਸ ਤਰੀਕੇ ਦੀਆਂ ਜਿਹੜੀਆਂ ਮੰਗਾਂ ਸੀ ਉਹ ਹੈਗੀਆਂ ਨੇ ਔਰ ਦੂਜੇ ਪਾਸੇ ਪ੍ਰਸ਼ਾਸਨ ਦੇ ਵੱਲੋਂ ਰੋਕਿਆ ਜਾ ਰਿਹਾ ਹੈ? ਹਾਂਜੀ ਇਹ ਜੇ ਅੱਜ ਵਾਲਾ ਜਿਹੜਾ ਮਾਰਚ ਹੈਗਾ ਜੀ ਇਸ ਤਰ੍ਹਾਂ ਦਾ ਇਸ ਮਾਰਚ ਦੇ ਵਿੱਚ ਕਿਹੜੀਆਂ ਚੀਜ਼ਾਂ ਹੈਗੀਆਂ ਨੇ ਜਿਹੜੀ ਗੱਲ ਤੋਂ ਪ੍ਰਸ਼ਾਸਨ ਦੇ ਵੱਲੋਂ ਰੋਕਾਂ ਲਗਾਈਆਂ ਜਾ ਰਹੀਆਂ ਨੇ?
ਇਹ ਆਪਣੀ ਜਿਹੜੀ ਇੰਡੀਆ ਦੀ ਇੰਟੈਲੀਜੈਂਸੀ ਆ ਨਾ, ਉਹ ਬਾਹਰਲੇ ਮੁਲਕਾਂ ਜਿਵੇਂ ਪਾਕਿਸਤਾਨ, ਪਰਮਜੀਤ ਸਿੰਘ ਪੰਜਵੜ ਨੂੰ ਉਹਨਾਂ ਨੂੰ ਮਾਰਿਆ ਇਹਨਾਂ ਨੇ, ਭਾਈ ਨਿੱਜਰ ਸਿੰਘ ਨੂੰ ਮਾਰਿਆ, ਤੇ ਹੋਰ ਹੁਣ ਪੰਨੂ ਦੇ ਵਾਸਤੇ ਵੀ ਇਹਨਾਂ ਨੇ ਜੋ ਕੀਤਾ ਸੀ ਉਹਦੇ ਰੋਸ ਵਾਸਤੇ ਅਸੀਂ ਇਹ ਮੁਜ਼ਾਹਰਾ ਕਰਨ ਆਏ ਆ ਇੱਥੇ ਬਠਿੰਡੇ 'ਚ ਵੀ ਇਹਨਾਂ ਸਰਕਾਰਾਂ ਨੂੰ ਨੱਥ ਪਾਈ ਜਾਵੇ। ਬਾਹਰਲੇ ਮੁਲਕ ਇਹਨਾਂ ਤੇ ਕੇਸ ਦਾਇਰ ਕਰ ਰਹੇ ਨੇ। ਜਿਹੜੇ ਦਲ ਖਾਲਸਾ ਦੇ ਆਗੂ ਨੇ, ਜੇ ਉਹਨਾਂ ਦੀ ਗੱਲ ਕੀਤੀ ਜਾਵੇ ਤਾਂ ਕੱਲ ਸ਼ਾਮ ਤੋਂ ਲੈ ਕੇ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਜਾ ਰਿਹਾ ਹੈ। ਸਗੋਂ ਇੱਥੇ ਜਿਹੜੀ ਜਗ੍ਹਾ ਦੇ ਉੱਪਰ ਤੁਸੀਂ ਮਾਰਚ ਲਿਖਿਆ ਹੋਇਆ ਹੈ, ਇੱਥੋਂ ਵੀ ਜਿਹੜੇ ਤੁਹਾਡੇ ਕਾਰਕੁਨ ਨੇ ਉਹਨਾਂ ਨੂੰ ਚੱਕਿਆ ਜਾ ਰਿਹਾ, ਇਸ ਬਾਰੇ ਕੀ ਕਹਿਣਾ ਚਾਹੋਗੇ ਜੀ? ਇਹ ਬਹੁਤ ਗਲਤ ਗੱਲ ਆ ਇਹਨਾਂ ਦੀ। ਅਸੀਂ ਆਪਦਾ ਰੋਸ ਪ੍ਰੋਟੈਸਟ ਕਰ ਸਕਦੇ ਹਾਂ, ਬਾਹਰਲੇ ਮੁਲਕਾਂ 'ਚ ਕਿਹੜਾ ਹੋ ਨਹੀਂ ਰਿਹਾ ਹੈ। ਇਹ ਤਾਂ ਸਾਡਾ ਘਰ ਆ, ਸਾਡੇ ਘਰ 'ਚ ਹੀ ਨਹੀਂ ਸਾਨੂੰ ਕਰਨ ਦਿੰਦੇ, ਹੋਰ ਕਿੱਥੇ ਕਰਨ ਦੇਣਗੇ? ਠੀਕ ਆ ਨਾ, ਇਹ ਸਾਡਾ ਹੱਕ ਆ, ਅਸੀਂ ਹੱਕ ਮੰਗਣ ਆਏ ਆ। ਇਹ ਸੈਂਟਰ ਗਵਰਨਮੈਂਟ ਕਿੰਨਿਆਂ ਕੁ ਨੂੰ ਮਾਰ ਲੂਗੀ, ਕਿੰਨਿਆਂ ਕੁ ਨੂੰ ਮਰਵਾ ਲੂਗੀ? ਜਿਹੜੀ ਇੰਡੀਆ ਦੀ ਇੰਟੈਲੀਜੈਂਸੀ ਆ ਜਾਂ ਇਹ ਕੀ ਕਰ ਲੈਣਗੇ? ਇਹ ਤਾਂ ਸਾਨੂੰ ਇਹ ਕਹਿੰਦੇ ਆ ਵੀ ਤੁਸੀਂ ਸੜਕਾਂ ਤੇ ਉਤਰੋ, ਮਜਬੂਰ ਕਰ ਰਹੇ ਨੇ ਸਾਨੂੰ। ਨਹੀਂ ਅੱਜ ਅਸੀਂ ਇੱਥੇ ਧਰਨਾ ਮਾਰ ਕੇ ਬਹਿ ਜਾਾਂਗੇ ਜੇ ਨਹੀਂ ਲਗਾਣ ਦੇਣਗੇ। ਆਏ ਕਾਹਦੇ ਵਾਸਤੇ ਸੀ? ਜਿਹਦੇ ਵਾਸਤੇ ਆਏ ਉਸੇ ਕੰਮ ਵਾਸਤੇ ਆਏ ਆ ਨਾ ਅਸੀਂ। ਹੋਰ ਵੀ ਪ੍ਰਦਰਸ਼ਨਕਾਰੀ ਹਾਂ ਆ ਰਹੇ ਆ, ਸਾਰੇ ਜਿਨ੍ਹਾਂ ਚੋਂ ਆ ਰਹੇ ਆ। ਅਸੀਂ ਬਰਨਾਲੇ ਤੋਂ ਆਏ ਆ। ਹਾਂ ਬਿਲਕੁਲ 2-250 ਬੱਸ ਆ ਰਹੀ ਹੈ, 2-250 ਬੱਸ ਇੱਥੇ ਬਹਿ ਜਾ, ਪਰ ਹੋਰ ਨਹੀਂ ਜਾਣ ਦੇਵਾਂਗੇ। ਡਟ ਕੇ ਬਹਿ ਜਾਾਂਗੇ, ਹਿੱਲਣ ਦੇ ਨਹੀਂ। ਕਈ ਬੰਦ ਕਰ ਕੁਛ ਕਰਨ ਲਈ ਰਸਤਾ ਬੰਦ ਕਰ ਦੇ। ਅਸੀਂ ਇਹ ਚੌਂਕ 'ਚ ਬਹਿ ਜਾਂਦੇ, ਸਾਨੂੰ ਕੀ ਫਰਕ ਪੈਂਦਾ? ਅਸੀਂ ਤਾਂ ਪ੍ਰੋਟੈਸਟ ਕਰਨ ਆਏ ਆ, ਅਸੀਂ ਇੱਥੇ ਕਰ ਲਾਂਗੇ। ਇਹ ਟ੍ਰੈਫਿਕ ਬੰਦ ਕਰ ਦਾਂਗੇ, ਫੇਰ ਵੀ ਝਾਕੋਗੇ। ਟਰੈਕ ਬੰਦ ਹੋਏ ਫੇਰ ਸਾਨੂੰ ਪਾਉਂਗੇ ਤੁਸੀਂ। ਹਾਂ ਬਿਲਕੁਲ, ਪ੍ਰਦਰਸ਼ਨਕਾਰੀਆਂ ਦੇ ਵੱਲੋਂ ਇਹ ਦਲੀਲ ਦਿੱਤੀ ਜਾ ਰਹੀ ਹੈ ਕਿ ਜਿਹੜਾ ਰੋਸ ਮਾਰਚ ਹੈ, ਅਸੀਂ ਇਸ ਜਗ੍ਹਾ ਦੇ ਉੱਪਰ ਆਪਣਾ ਪੀਸਫੁਲੀ ਐਂਗਲ ਤੋਂ ਰੋਸ ਮਾਰਚ ਕਰਨਾ ਚਾਹੁੰਦੇ ਆ, ਪਰ ਅਸਲ ਦੇ ਵਿੱਚ ਕਿਹੜੇ ਕਾਰਨ ਨੇ, ਕਿਸ ਰੀਜ਼ਨ ਕਰਕੇ ਜਿਹੜਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਪ੍ਰਦਰਸ਼ਨਕਾਰੀਆਂ ਨੂੰ ਰੋਕਿਆ ਜਾ ਰਿਹਾ ਹੈ। ਇਹ ਤਸਵੀਰਾਂ ਦੇ ਵਿੱਚ ਤੁਹਾਡੇ ਨਾਲ ਜ਼ਿਕਰ ਕਰ ਰਹੇ ਹਾਂ ਔਰ ਹਰ ਪੱਖ ਤੋਂ ਜਿਹੜੀ ਇੱਕ ਗਰਾਊਂਡ ਤੇ ਰਿਪੋਰਟ ਬਣਦੀ ਹੈ ਉਹ ਤੁਹਾਡੇ ਤੱਕ ਲੈ ਕੇ ਹਾਜ਼ਰ ਹੋ ਰਹੇ ਹਾਂ। ਅਸੀਂ ਪੁਲਿਸ ਪ੍ਰਸ਼ਾਸਨ ਦਾ ਪੱਖ ਵੀ ਤੁਹਾਡੇ ਨਾਲ ਸਾਂਝਾ ਕੀਤਾ ਹੈ ਔਰ ਇਸ ਐਂਗਲ ਨੂੰ ਵੀ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹਾਂ। ਆਖਰ ਪ੍ਰਦਰਸ਼ਨਕਾਰੀਆਂ ਦੇ ਦਲ ਖਾਲਸਾ ਦੇ ਸਮਰਥਕ ਨੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਕਿ ਆਖਰ ਤੁਹਾਡੀਆਂ ਇਸ ਤਰ੍ਹਾਂ ਦੀਆਂ ਡਿਮਾਂਡਸ ਕਿਹੜੀਆਂ ਨੇ, ਜਿਸ ਡਿਮਾਂਡਸ ਨੂੰ ਲੈ ਕੇ ਜਿਹੜਾ ਤੁਹਾਡੇ ਉੱਪਰ ਲਾਮਬੰਦੀ ਕੀਤੀ ਜਾ ਰਹੀ ਹੈ, ਪਰ ਉਹਨਾਂ ਦੇ ਵੱਲੋਂ ਦਲੀਲ ਦਿੱਤੀ ਜਾ ਰਹੀ ਹੈ ਕਿ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਤੇ ਆਖਰ ਕਿਹੜੇ ਕਾਰਨਾਂ ਕਰਕੇ ਰੋਕਿਆ ਜਾ ਰਿਹਾ। ਤਾਂ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਹੋਰ ਸਮਰਥਕ ਸਾਥੀ ਆ ਰਹੇ ਨੇ, ਪ੍ਰਦਰਸ਼ਨਕਾਰੀ ਆ ਰਹੇ ਨੇ ਔਰ ਇਹ ਮਾਰਚ ਹੋ ਕੇ ਰਹੇਗਾ ਜਾਂ ਇੱਥੇ ਇੱਕ ਪ੍ਰਦਰਸ਼ਨ ਹੋਵੇਗਾ। ਦੇਖਣਾ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਲੋਕਾਂ ਨੂੰ, ਇਹਨਾਂ ਪ੍ਰਦਰਸ਼ਨਕਾਰੀਆਂ ਨੂੰ ਜਾਂ ਜਿਹੜੇ ਦਲ ਖਾਲਸਾ ਦੇ ਨੁਮਾਇੰਦੇ ਨੇ ਉਹਨਾਂ ਨੂੰ ਕਿਸ ਤਰੀਕੇ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਦੱਸ ਹੀ ਦਿੱਤਾ ਵੀ ਜੋ ਇਹਨਾਂ ਦੀ ਐਕਟੀਵਿਟੀ ਪਲਾਨ ਸੀਗੀ ਤੇ ਬਟ ਸਾਡਾ ਮੇਨ ਮਕਸਦ ਤਾਂ ਇਹੀ ਹੈ ਵੀ ਜਿਹੜੀ ਕਿਸੇ ਤਰ੍ਹਾਂ ਦੀ ਕੋਈ ਲਾਅ ਐਂਡ ਆਰਡਰ ਦੀ ਜਿਹੜੀ ਪ੍ਰੋਬਲਮ ਹੈਗੀ ਹੈ ਜਾਂ ਕੋਈ ਇਦਾਂ ਦੀ ਕੋਈ ਇਵੈਂਟ ਜਿਹੜੀ ਹੈਗੀ ਹੈ, ਕੋਈ ਸ਼ਰਾਰਤੀ ਬੰਦਾ ਕਿਸੇ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਨਾ ਦੇ ਸਕੇ। ਸੋ ਐਜ਼ ਅ ਪ੍ਰੀਵੈਂਟਿਵ ਮੈਜ਼ਰ ਜਿਹੜਾ ਹੈਗਾ ਅਸੀਂ ਆਪਣਾ ਜੇ ਡਿਊਟੀ ਕਰ ਰਹੇ ਹਾਂ। ਤੇ ਪੂਰੀ ਸੁਰੱਖਿਆ ਪੂਰੇ ਸਾਰੇ ਜੀ ਡੈਫੀਨਿਟਲੀ ਹੈ, ਸਾਡੇ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਤੇ ਇਸ ਚੀਜ਼ ਨੂੰ ਇਨਸ਼ੋਰ ਕੀਤਾ ਜਾਊਗਾ ਵੀ ਕੋਈ ਇਸੇ ਤਰ੍ਹਾਂ ਦੀ ਕੋਈ ਇਲੀਗਲ ਐਕਟੀਵਿਟੀ ਜਾਂ ਕੋਈ ਲਾਅ ਐਂਡ ਆਰਡਰ ਦੀ ਜਿਹੜੀ ਸਿਚੁਏਸ਼ਨ ਉਹਨੂੰ ਪੀਸਫੁਲ ਰੱਖਿਆ ਜਾਵੇ। ਸਰ ਜੇ ਇਹ ਕਹਿੰਦੇ ਆ ਵੀ ਅਸੀਂ ਸ਼ਾਂਤੀਪੂਰਨ ਢੰਗ ਨਾਲ ਮਾਰਚ ਕੱਢਣਾ ਹੈ ਤਾਂ ਉਹਦੀ ਮਨਜ਼ੂਰੀ ਦਿੱਤੀ ਜਾਵੇਗੀ? ਦੇਖੋ ਸ਼ਾਂਤੀ ਪੀਸਫੁਲ ਪ੍ਰੋਟੈਸਟ ਇਜ਼ ਅ ਰਾਈਟ, ਡੈਮੋਕ੍ਰੈਟਿਕ ਰਾਈਟ। ਸੋ ਜਿਹੜਾ ਕੋਈ ਪੀਸਫੁਲ ਪ੍ਰੋਟੈਸਟ ਹੈਗੀ ਹੈ ਉਹਨੂੰ ਕਿਸੇ ਤਰ੍ਹਾਂ ਦਾ ਸਾਡੇ ਵੱਲੋਂ, ਦੇਖੋ ਇਹ ਤਾਂ ਆਰਗੇਨਾਈਜ਼ਰ ਦੱਸ ਸਕਦੇ, ਸਾਨੂੰ ਇਸ ਬਾਰੇ ਨਹੀਂ ਪਤਾ। ਉਹ ਤਾਂ ਤੁਸੀਂ ਆਰਗੇਨਾਈਜ਼ਰ ਨਾਲ ਬਰਦਰ ਗੱਲ ਕੀਤੀ, ਉਹ ਤਾਂ ਉਹਨਾਂ ਬਾਰੇ ਤਾਂ ਉਹੀ ਦੱਸ ਸਕਦੇ ਨੇ ਨਾ ਜੀ। ਉਹਨਾਂ ਦੀ ਕਿਸੇ ਹੋਰ ਅਸੀਂ ਦੇਖੋ ਇਹ ਤਾਂ ਬ੍ਰਦਰ ਆਰਗੇਨਾਈਜ਼ਰ ਨਾਲ ਤੁਸੀਂ ਗੱਲ ਕੀਤੀ, ਉਹਨਾਂ ਨੇ ਤੁਹਾਨੂੰ ਨਹੀਂ ਦੇਖੋ ਬ੍ਰਦਰ, ਸਾਡਾ ਮੇਨ ਮਕਸਦ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਕੰਟਰੋਲ 'ਚ ਰੱਖਣਾ। ਆਰਗੇਨਾਈਜ਼ਰ ਨੇ ਕੀ ਇਵੈਂਟ ਆਰਗੇਨਾਈਜ਼ ਕੀਤੀ ਸੀ, ਤੁਸੀਂ ਆਲਰੇਡੀ ਉਹਨਾਂ ਨਾਲ ਗੱਲ ਵੀ ਕਰ ਲਈ, ਉਹਨਾਂ ਨੇ ਤੁਹਾਨੂੰ ਦੱਸ ਵੀ ਦਿੱਤਾ। ਸੋ ਪੁਆਇੰਟ ਆਫ ਡਿਸਕਸ਼ਨ ਨਹੀਂ ਹੈਗਾ ਆਈ ਥਿੰਕ। ਸਰ ਕੋਈ ਰਾਸਿਸਟ ਵੀ ਲਿਖਿਆ ਜੀ? ਨਹੀਂ ਅਸੀਂ ਉਹਨਾਂ ਨੂੰ ਮੀਟਿੰਗ ਵਾਸਤੇ ਕੁਝ ਬੰਦੇ ਸੀਗੇ ਜਿਨ੍ਹਾਂ ਦੀ ਮੰਗ ਸੀਗੀ, ਉਹਨਾਂ ਨੂੰ ਮੀਟਿੰਗ ਵਾਸਤੇ ਥਾਣੇ ਬੁਲਾਇਆ। ਸੋ ਅਕੋਰਡਿੰਗਲੀ ਪੀਸਫੁਲ ਤਰੀਕੇ ਨਾਲ ਰਿਜ਼ੋਲਵ ਕਰ ਲਾਂਗੇ। ਵੈਰੀਫਿਕੇਸ਼ਨ ਕਰਨ ਵਾਸਤੇ ਉਹਨਾਂ ਸਿੱਖਾਂ ਦਾ ਕਤਲ ਕਰਨ ਬਾਣੀਆਂ ਜੋ ਆ ਰਹੇ ਹਨ, ਉਹ ਇੱਥੇ ਲੈ ਕੇ ਆ ਰਹੇ ਹਨ, ਉਹਨਾਂ ਨੂੰ ਕਾਬੂ ਕਰਨ ਵਾਸਤੇ ਉਹਨਾਂ ਨੂੰ ਭਾਈ ਇੱਕ ਅਖਿਲ ਗੁਪਤਾ ਜੀ ਨੂੰ ਫੜਿਆ ਪਿਆ, ਨਿਖਿਲ ਗੁਪਤਾ ਨੂੰ ਉਹਨਾਂ ਨੇ ਅਮਰੀਕਾ ਦੀ ਏਜੰਸੀਆਂ ਨੇ ਅੱਜ ਉਹ ਫੈਲਾਂ ਲੈ ਕੇ ਹਿੰਦੁਸਤਾਨ ਦੀ ਸਰਕਾਰ। ਅੰਦਰ ਕੌਣ ਹੈ ਜੀ ਇੱਥੇ ਸਿੰਘ ਸਭਾ ਗੁਰਦੁਆਰਾ ਤੇ ਕਿਹੜੇ ਬੰਦੇ ਆ, ਕਿਉਂ ਰੋਕਿਆ ਗਿਆ ਪੁਲਿਸ? ਸਿੰਘ ਸਭਾ ਗੁਰਦੁਆਰਾ ਦੇ ਵਿੱਚ ਕਿਸੇ ਨੂੰ ਅੱਜ ਆਉਣ ਨਹੀਂ ਦਿੱਤਾ ਗਿਆ। ਇਹ ਕਾਲ ਪਹਿਲਾਂ ਦੀ ਦਿੱਤੀ ਗਈ ਹੈ। ਆਹ ਵੇਖੋ ਤੁਸੀਂ, ਨਾਕਾ ਲੱਗਿਆ ਪਿਆ ਔਰ 4 ਸਪੇਰੋਂ ਨਾਕਾ ਸਿੰਘ ਸਭਾ ਗੁਰਦੁਆਰਾ ਸਾਹਿਬ ਦੇ ਵਿੱਚ ਲੱਗਿਆ ਪਿਆ ਹੈਗਾ। ਕੌਣ ਬੰਦੇ ਅੰਦਰ? ਬੰਦੇ ਕੋਈ ਅੰਦਰ ਨਹੀਂ ਸਿੰਘ ਸਭਾ ਗੁਰਦੁਆਰੇ ਦੇ ਵਿੱਚ।
ਬਾਹਰ ਦੀ ਬਾਹਰ ਹੀ ਕਾਹਦੇ ਨਜ਼ਰ ਬੰਦ ਕਰ ਲਿਆ ਔਰ ਰਾਤ ਨਜ਼ਰ ਬੰਦ ਕਰ ਲਏ। ਕਿਹੜੇ ਕੀਤੇ ਗਏ ਦੁਬਾਰਾ ਰਿਪੀਟ ਕਰਿਓ। ਭਾਈ ਗੁਰਵਿੰਦਰ ਸਿੰਘ ਪੀਏਸੀ ਜੋ ਸਾਡਾ ਆਪਣਾ ਪੀਏਸੀ ਦਲ ਖਾਲਸਾ ਦਾ ਜਥੇਬੰਦੀ ਦਾ ਕਾਰਕੁਨ ਹੈ ਇੱਥੋਂ, ਉਹਨਾਂ ਨੂੰ ਵੀ ਫੜਿਆ ਗਿਆ ਹੈਗਾ ਔਰ ਉਹਨਾਂ ਨੂੰ ਘਰ ਵਿੱਚ ਨਿਰਬੰਧ ਕੀਤਾ ਗਿਆ। ਭਾਈ ਪਰਮਿੰਦਰ ਸਿੰਘ ਬਾਲਿਆਂ ਵਾਲੀ ਉਹਨਾਂ ਨੂੰ ਵੀ ਪਾਸ ਰੋਕਿਆ ਗਿਆ ਹੈਗਾ। ਉਹ ਭਾਈ ਪਰਮਜੀਤ ਸਿੰਘ ਜੀ ਮੰਡ ਜੋ ਦਲ ਖਾਲਸਾ ਦੇ ਬੁਲਾਰੇ ਹਨ, ਉਹਨਾਂ ਨੂੰ ਵੀ ਪਿੱਛੇ ਆਉਂਦਿਆਂ ਨੂੰ ਰੋਕਿਆ ਹੈ। ਬਾਬਾ ਬਖਸ਼ੀਰ ਸਿੰਘ ਨੂੰ ਰੋਕਿਆ ਗਿਆ ਹੈ ਔਰ ਜਿੰਨੀਆਂ ਸਿੱਖ ਜਥੇਬੰਦੀਆਂ ਆ ਰਹੀਆਂ ਉਹਨਾਂ ਨੂੰ ਸਾਰਿਆਂ ਨੂੰ ਰੋਕਿਆ ਗਿਆ ਹੈ। ਕਾਰਨ ਅੱਜ ਸਿੱਖ ਵਰਲਡ ਹਿਊਮਨ ਰਾਈਟਸ ਡੇ ਹੈ, ਉਹਨੂੰ ਮਨਾਉਣ ਵਾਸਤੇ ਅੱਜ ਕਾਲ ਦਿੱਤੀ ਸੀ ਦਲ ਖਾਲਸਾ ਵੱਲੋਂ। ਉਹਨੂੰ ਲੈ ਕੇ ਅੱਜ ਲਾਅ ਐਂਡ ਆਰਡਰ ਦਾ ਨਾਂ ਦੇ ਕੇ ਪ੍ਰਸ਼ਾਸਨ ਨੇ ਰੋਕ ਰਿਹਾ ਹੈ ਕਿ ਲਾਅ ਐਂਡ ਆਰਡਰ ਦੀ ਸਥਿਤੀ ਹੈ। ਇਹ ਸਿਰਫ ਸਰਾਸਰ ਧੱਕਾ ਹੈ। ਅੱਜ ਇਸ ਤਰੀਕੇ ਦੇ ਨਾਲ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇੱਥੇ ਨਜ਼ਰਬੰਦ ਕੀਤੇ ਜਾ ਰਹੇ ਨੇ ਸਿੱਖ ਕਾਰਕੁਨ, ਸਿੱਖ ਨੌਜਵਾਨ। ਤਾਂ ਦੂਜੇ ਪਾਸੇ ਇਧਰ ਨੌਜਵਾਨ ਇੱਕ ਵੱਡਾ ਜੱਥਾ ਲੈ ਕੇ ਇਸ ਮਾਰਚ ਦੇ ਵਿੱਚ ਸ਼ਮੂਲੀਅਤ ਕਰਨ ਵਾਸਤੇ ਆਏ ਨੇ। ਤਾਂ ਇਹਨਾਂ ਨੌਜਵਾਨਾਂ ਦੇ ਨਾਲ ਗੱਲਬਾਤ ਕਰਨ ਦਾ ਵੀ ਯਤਨ ਕਰਾਂਗੇ। ਅਸੀਂ ਆਪਣੇ ਹੱਕਾਂ ਵਾਸਤੇ ਲੱਖ ਲਾਹਨਤ ਆ ਉਹਨਾਂ ਦੇ, ਲਾਹਨਤ ਪ੍ਰਸ਼ਾਸਨ ਦੇ ਨਹੀਂ ਕਿਤੇ ਨਾਲ ਕਰਦੇ ਮੌਤਾਂ ਹੋ ਰਹੀਆਂ। ਇੱਕ ਪਾਸੇ ਤਾਂ ਮਨੁੱਖੀ ਕੰਟਰੋਲ ਨਹੀਂ ਨਾ ਕੋਈ ਗੱਲ ਨਹੀਂ ਕਰ ਰਿਹਾ। ਮਨੁੱਖੀ ਅਧਿਕਾਰ ਦਿਵਸ ਦੇ ਪ੍ਰਸ਼ਾਸਨ ਸਾਨੂੰ ਰੋਕਦਾ। ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ ਇੱਧਰ ਜਾਣਾ। ਨੌਜਵਾਨਾਂ ਅੱਗੇ ਵਧਿਆ ਜਾ ਰਿਹਾ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਲਗਾਉਂਦਿਆਂ ਹੋਇਆਂ ਔਰ ਇਹਨਾਂ ਦੇ ਵਿੱਚ ਦੇਖ ਸਕਦੇ ਹੋ ਕਿ ਜਿਹੜੇ ਨੌਜਵਾਨ ਨੇ ਇੱਥੇ ਨਾਅਰੇਬਾਜ਼ੀ ਕਰਦੇ ਨਜ਼ਰ ਆਉਂਦੇ ਨੇ। ਇਹਨਾਂ ਤਸਵੀਰਾਂ ਦੇ ਵਿੱਚ ਜਿਹੜਾ ਅੱਜ ਰੋਸ ਪ੍ਰਦਰਸ਼ਨ ਦਲ ਖਾਲਸਾ ਦੇ ਵੱਲੋਂ ਹੋਇਆ ਸੀ, ਤਾਂ ਜਿਸ ਤਰੀਕੇ ਦੇ ਨਾਲ ਪੁਲਿਸ ਪ੍ਰਸ਼ਾਸਨ ਦੇ ਨਾਲ ਗੱਲਬਾਤ ਹੁੰਦੀ ਨਜ਼ਰ ਆ ਰਹੀ ਹੈ, ਤਾਂ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ। ਇਹ ਕੀ ਮਤਲਬ ਹੈ? ਹੋਰ ਦੱਸੋ ਹੁਣ, ਅੱਗੇ ਦਾ ਜਵਾਬ ਦੇ ਦਿਓ, ਅੱਗੇ ਤੁਹਾਨੂੰ ਫਿਰ ਦੱਸਾਂਗੇ ਅਸੀਂ। ਦੇਖੋ ਨਿਤ ਨਵੀਆਂ ਮੌਤਾਂ ਹੋ ਰਹੀਆਂ ਚਿੱਟੇ ਨਾਲ, ਉੱਥੇ ਤੁਹਾਡਾ ਕੀ ਸਟੈਂਡ ਆ? ਸਾਨੂੰ ਦੇਖੋ ਵੀ ਜਿਹੜਾ ਸਾਡਾ ਰਾਈਟ ਆ ਉਹ ਤੁਸੀਂ ਸਾਨੂੰ ਕਰਨ ਨਹੀਂ ਦਿੰਦੇ, ਤੇ ਜਿਹੜੇ ਤੁਹਾਡੇ ਰਾਈਟ ਨੂੰ ਤੁਸੀਂ ਭੱਜੇ ਹੋਏ ਹੋ, ਤੁਸੀਂ ਸਾਨੂੰ ਜਵਾਬ ਦਿਓ। ਜਿਹੜੇ ਕਾਨੂੰਨ ਦੇ ਹਿਸਾਬ ਨਾਲ ਤੁਸੀਂ ਰੋਕ ਰਹੇ ਹੋ, ਉਹੀ ਕਾਨੂੰਨ ਕਹਿੰਦਾ ਵੀ ਅਸੀਂ ਕਰ ਸਕਦੇ ਹਾਂ। ਚਿੱਟੇ ਬਾਰੇ ਕਿਉਂ ਨਹੀਂ ਇੰਨਾ ਤੁਹਾਡਾ ਪ੍ਰਸ਼ਾਸਨ ਹੁਣ ਇੰਨਾ ਖੜਾ, ਚਿੱਟੇ ਬਾਰੇ ਕਿਉਂ ਨਹੀਂ ਜਾਂਦੇ ਤੁਸੀਂ ਉੱਥੇ? ਸ਼ਾਂਤਮਈ ਹੱਕ ਆ ਸਾਡਾ, ਕਰ ਸਕਦੇ ਆ ਅਸੀਂ। ਹੋਰ ਤੁਹਾਡਾ ਕੋਈ ਪੁਆਇੰਟ ਹੈਗਾ? ਪਹਿਲਾਂ ਤੁਸੀਂ ਆਪਣੇ ਪੁਆਇੰਟ ਸਾਰੇ ਦੱਸ ਦਿਓ, ਫਿਰ ਮੈਂ ਤੁਹਾਡਾ ਜਵਾਬ ਦਵਾਂਗਾ। ਨਹੀਂ ਦੱਸ ਦਿਓ, ਜਿੰਨਾ ਅਸੀਂ ਕਹਿ ਤਾਂ ਅੱਗੇ ਤੁਸੀਂ ਤਾਂ ਜਵਾਬ ਦੇ ਦਿਓ ਵੀ ਸਾਨੂੰ ਸਾਡਾ ਇਹੀ ਰੋਕਣ ਦਾ ਕਾਰਨ ਦੱਸੋ। ਜਿਹੜਾ ਵੱਡ ਦੇ ਅਸੀਂ ਬਣਾ ਰਹੇ ਹਾਂ, ਵੱਡ ਲੈਵਲ ਤੇ ਅੱਜ ਮਨੁੱਖੀ ਅਧਿਕਾਰ ਸੰਗਠਨ ਦਾ, ਉਹਨੂੰ ਕੁਚਲ ਰਹੇ ਹਾਂ। ਜਦੋਂ ਕੋਈ ਭਾਰਤ ਦਾ ਸੰਵਿਧਾਨ ਵੀ ਇਹ ਗੱਲ ਕਹਿੰਦਾ ਵੀ ਸਾਨੂੰ ਇਜਾਜ਼ਤ ਹੈ, ਸਾਨੂੰ ਇਸ ਗੱਲ ਦੇ ਸੰਵਿਧਾਨਕ ਤੌਰ ਤੇ ਹੱਕ ਹੈ ਸਾਨੂੰ ਵੱਡ ਦੇ ਮਨਾਉਣ ਦਾ ਪੀਸਫੁਲ, ਤੇ ਤੁਸੀਂ ਉਹਨੂੰ ਸਾਨੂੰ ਗੁਰੂ ਘਰ 'ਚ ਵੀ ਮੱਥਾ ਟੇਕਣ ਤੋਂ, ਅਰਦਾਸ ਕਰਨ ਤੋਂ ਵੀ ਰੋਕ ਰਹੇ ਆ। ਸਾਡਾ ਸਵਾਲ ਹੈ, ਹੁਣ ਤੁਸੀਂ ਦੱਸੋ, ਅੱਗੇ ਜਾ ਕੇ ਦੱਸੋ ਵੀ ਕੁਚਲ ਨਹੀਂ ਰਹੇ ਤੁਸੀਂ ਇਹ ਸਾਰੇ ਨੂੰ, ਇਸ ਨੂੰ ਕਰ ਰਹੇ। ਅਸੀਂ ਪੀਸਫੁਲ ਕਰ ਰਹੇ ਹਾਂ, ਸਾਨੂੰ ਇਜਾਜ਼ਤ ਹੈ, ਸਾਡੀ ਧਾਰਾ ਸੰਵਿਧਾਨ ਭਾਰਤ ਦਾ ਗੱਲ ਕਹਿੰਦਾ ਹੈ। ਕਰੋ ਕੱਲਾ ਆਪਦੀ ਡਿਊਟੀ ਤੋਂ ਬਾਅਦ ਕੋਈ ਤੁਸੀਂ ਲੈਣ ਅਸੀਂ ਕਹਿ ਰਹੇ ਹਾਂ ਸਿੱਖ ਕੌਮ ਗੁਲਾਮ ਹੈ ਭਾਰਤ ਵਿੱਚ, ਹਨਾ? ਹਾਂਜੀ, ਇਸ ਭਾਰਤ ਵਿੱਚ ਗੁਲਾਮ ਆ। ਜੇ ਤੁਸੀਂ ਗੁਲਾਮ ਸਾਨੂੰ ਨਹੀਂ ਮੰਨਦੇ, ਤੁਸੀਂ ਕਹਿੰਦੇ ਹੋ ਗੁਲਾਮ ਨਹੀਂ ਹੈਗੇ, ਫਿਰ ਸਾਨੂੰ ਰੋਕ ਕੇ ਰਹੇ ਹੋ। ਤਾਂ ਹੀ ਮੈਂ ਤੁਹਾਨੂੰ ਕਹਿ ਰਿਹਾ ਵੀ ਤੁਹਾਡਾ ਹੋਰ ਵੀ ਪੁਆਇੰਟ ਹੈਗਾ ਤਾਂ ਵੀ ਪਹਿਲਾਂ ਨਹੀਂ ਤੁਸੀਂ ਇਹਨਾਂ ਦੇ ਜਵਾਬ ਸਾਡੇ ਇਹਦਾ ਜਵਾਬ ਅੱਗੇ ਹੋਰ ਪੁਆਇੰਟ ਕਰਾਂਗੇ। ਸਾਰਿਆਂ ਨੂੰ ਇਕੱਠਾ ਦਊਂਗਾ। ਇਹਦਾ ਜਵਾਬ ਨਹੀਂ ਇਕੱਠੇ, ਕਿਉਂਕਿ ਜਦੋਂ ਤੁਸੀਂ ਬੋਲੋਗੇ ਮੈਂ ਵਿੱਚ ਨਹੀਂ ਬੋਲਣਾ ਚਾਹੁੰਦਾ। ਨਹੀਂ ਅਸੀਂ ਬੋਲਦੇ ਨਹੀਂ, ਤੁਹਾਡੇ ਨਾਲ ਵਾਅਦਾ ਕਰਦੇ ਅਸੀਂ ਨਹੀਂ ਬੋਲਦੇ, ਤੁਸੀਂ ਸਵਾਲ ਦਿਓ। ਤੁਸੀਂ ਮੈਂ ਤਾਂ ਹੀ ਤੁਹਾਨੂੰ ਕਿਹਾ ਵੀ ਜਿਹੜੇ ਤੁਹਾਡੇ ਪੁਆਇੰਟ ਹੈਗੇ ਨੇ, ਪਹਿਲਾਂ ਤੁਸੀਂ ਸਾਰੇ ਮੈਨੂੰ ਦੱਸੋ। ਸਾਡਾ ਪੁਆਇੰਟ ਤਾਂ ਇਹੀ ਹੈ, ਸਾਨੂੰ ਰੋਕਿਆ ਕਿਉਂ ਜਾ ਰਿਹਾ? ਹੋਰ ਕਿਸ ਦਾ ਪੁਆਇੰਟ ਹੈਗਾ? ਦੇਖੋ ਜੀ, ਸਾਡਾ ਪੀਸਫੁਲ ਪ੍ਰੋਟੈਸਟ ਆ ਔਰ ਅਸੀਂ ਪੀਸਫੁਲ ਪ੍ਰੋਟੈਸਟ ਕਰ ਰਹੇ ਹਾਂ। ਇਹਦੇ ਲਈ ਸਾਨੂੰ ਕੋਈ ਵੀ ਰੋਕ ਨਹੀਂ ਸਕਦਾ ਔਰ ਨਾ ਹੀ ਅਸੀਂ ਰੁਕਣਾ। ਹੋਰ ਕਿਸ ਦਾ ਪੁਆਇੰਟ? ਨਹੀਂ ਤੁਸੀਂ ਇੰਨਾ ਤਾਂ ਜਵਾਬ ਦੇ ਦਿਓ। ਜਵਾਬ ਕਿੱਥੇ ਜਾਣਾ ਦਾ ਫਿਰ ਕੋਈ ਹੋਰ ਬੋਲ ਪੈਂਦਾ? ਨਹੀਂ ਕੋਈ ਨਹੀਂ, ਦੇਖੋ ਡਿਸਕਸ਼ਨ ਹੈ, ਵਿਚਾਰ ਹੈ, ਕੋਈ ਬੋਲਣ ਅਸੀਂ ਰੋਕਦੇ ਹਾਂ ਬਿਲਕੁਲ ਕੋਈ ਨਹੀਂ। ਬੋਲ ਕੇ ਤੁਸੀਂ ਆਪਦਾ ਵਿਊ ਦਿਓ, ਅਸੀਂ ਆਪਦਾ ਵਿਊ ਦੇਤਾ ਤੁਹਾਨੂੰ। ਜਿਹੜਾ ਤੁਸੀਂ ਪੀਸਫੁਲ ਪ੍ਰੋਟੈਸਟ ਹੈਗਾ, ਹਾਂਜੀ ਬਿਲਕੁਲ, ਇਹ ਹਰੇਕ ਬੰਦੇ ਦਾ ਹੱਕ ਹੈਗਾ। ਹਾਂਜੀ, ਪੀਸਫੁਲ ਪ੍ਰੋਟੈਸਟ ਨੂੰ ਜਿਹੜਾ ਹੈਗਾ ਕੋਈ ਵੀ ਕਦੇ ਵੀ ਰੋਕਿਆ ਨਹੀਂ ਜਾਂਦਾ, ਐਸ ਪਰ ਕਨਸਟੀਟਿਊਸ਼ਨ, ਐਸ ਪਰ ਇੰਡੀਆ ਦੇ ਕਾਨੂੰਨ ਮੁਤਾਬਕ। ਹਾਂਜੀ, ਇੰਡੀਆ ਦੇ ਕਾਨੂੰਨ ਨੂੰ ਤਾਂ ਮੰਨਦੇ ਹੋ ਤੁਸੀਂ ਕਿ ਨਹੀਂ ਮੰਨਦੇ ਹੋ? ਦੱਸੋ ਤੁਸੀਂ। ਇੰਡੀਆ ਦਾ ਕਾਨੂੰਨ ਕਾਨੂੰਨ ਸਾਨੂੰ ਨਹੀਂ ਮੰਨਦਾ, ਅਸੀਂ ਕਿਉਂ ਮੰਨੀਏ? ਸਾਨੂੰ ਕਾਨੂੰਨ ਨਹੀਂ ਮੰਨਦਾ। ਅਸੀਂ ਕਾਨੂੰਨ ਸਾਨੂੰ ਸਿੱਖ ਨਹੀਂ ਮੰਨਦਾ। ਕਾਨੂੰਨ ਦੇ ਵਿੱਚ ਰਹਿ ਕੇ ਕਰ ਰਹੇ ਹਾਂ। ਕਾਨੂੰਨ ਸਾਨੂੰ ਸਿੱਖ ਨਹੀਂ ਮੰਨਦਾ। ਕਾਨੂੰਨ ਸਾਡਾ ਬਾਜ ਕੁਚਲ ਦੂਗਾ, ਸਾਡਾ ਗੱਲ ਘੁੱਟਦਾ ਹੈ, ਤਾਂ ਅਸੀਂ ਫਿਰ ਕਾਨੂੰਨ ਤੋਂ ਬਾਹਰ ਹੋ ਕੇ ਗੱਲ ਆਪ ਕਰਾਂਗੇ, ਪੀਸਫੁਲ ਕਰਾਂਗੇ। ਸਾਡੇ ਸਿੱਖ ਕਹਿੰਦੀ, ਮੇਰੀ ਗੱਲ ਸੁਣੋ ਜੀ, ਤੁਸੀਂ ਕਾਨੂੰਨ ਦੇ ਮੁਤਾਬਕ ਕਹਿੰਦੇ ਹੋ ਨਾ, ਤੁਸੀਂ ਕਾਨੂੰਨ ਮੰਨਦੇ ਹੋ ਨਹੀਂ ਮੰਨਦੇ? ਹੁਣ ਉਸ ਕਾਨੂੰਨ ਕਹਿੰਦੇ ਸਭ ਵਾਸਤੇ ਇੱਕ ਹੈ। ਸਾਡੇ ਤਾਂ ਜਿਹੜੇ ਕੈਦੀ ਨੇ ਉਹ ਤਾਂ ਤੁਸੀਂ ਬੰਦ ਹੀ ਕਰਕੇ ਉਹਨੂੰ ਛੱਡ ਹੀ ਰਹੇ ਨਾ।
30 35 ਸਾਲ ਹੋ ਗਏ ਤੇ ਉਹ ਸਰਸੇ ਵਾਲਾ ਦੱਲਾ ਨਹੀਂ, ਰਾਜੀਵ ਉਹਨੂੰ ਗਾਂਧੀ ਦੇ ਤੀਜੇ ਨੂੰ ਛੱਡ ਦਿੰਦੇ ਹੋ, ਹੋਰ ਨੂੰ ਛੱਡੀ ਜਾਂਦੇ ਹੋ। ਜਿਹੜੇ ਰਾਜੀਵ ਗਾਂਧੀ ਦੇ ਕਾਤਲ ਛੱਡਦੇ ਆ, ਸਾਡੇ ਬੰਦੀ ਸਿੰਘ ਅੰਦਰ ਖੜੇ ਆ। ਹੁਣ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਉਹਨਾਂ ਨੇ ਸੰਵਿਧਾਨਕ ਤੌਰ ਤੇ ਸਜ਼ਾਵਾਂ ਕੱਟ ਲੀਆਂ, ਡਬਲ ਪੂਰੀਆਂ ਕਰ ਲੀਆਂ। ਬੰਦੀ ਸਿੰਘ ਬਣ ਗਿਆ, ਅੰਮ੍ਰਿਤਪਾਲ ਨਵੇਂ ਬੰਦੀ ਸਿੰਘ ਬਣ ਕੇ, ਪਹਿਲਾਂ ਤਾਂ ਕਿੱਥੋਂ ਛੱਡਨੇ ਸਰਕਾਰਾਂ ਨੇ। ਜਾਂ ਕੋਈ ਦੱਸੋ ਅੰਮ੍ਰਿਤਪਾਲ ਤੋਂ ਕੀ ਤੋੜ ਫੜੀ ਗਈ? ਅਸੀਂ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕਹਿੰਦੇ ਹਾਂ, ਪਰ ਕਾਨੂੰਨ ਦੀਆਂ ਧੱਜੀਆਂ ਹਿੰਦੁਸਤਾਨ ਸਰਕਾਰ ਡਾ ਰਹੀ ਹੈ। ਅਸੀਂ ਕਾਨੂੰਨ ਦੇ ਵਿੱਚ ਰਹਿ ਕੇ ਫਾਲੋ ਕਰ ਰਹੇ ਹਾਂ ਕਾਨੂੰਨ ਨੂੰ, ਪਰ ਕਾਨੂੰਨ ਨੂੰ ਜਦੋਂ ਕਰ ਰਹੇ ਹਾਂ ਅਸੀਂ ਪੀਸਫੁਲ ਕਰ ਰਹੇ ਹਾਂ। ਜਦੋਂ ਕਾਨੂੰਨ ਤੋਂ ਬਾਹਰ ਹਿੰਦੁਸਤਾਨ ਸਰਕਾਰ ਸਾਡੀ ਆਵਾਜ਼ ਬੰਦ ਕਰਦੀ ਹੈ, ਆਵਾਜ਼ ਕੁਚਲਦੀ ਹੈ, ਅਸੀਂ ਸੰਵਿਧਾਨਕ ਦਾਇਰੇ ਵਿੱਚ ਕਰ ਰਹੇ ਹਾਂਗੇ। ਪ੍ਰੋਟੈਸਟ ਕਰ ਸਕਦੇ, ਇਹ ਵੀ ਫਿਰ ਕਾਨੂੰਨ ਦੇ ਪ੍ਰੋਟੈਸਟ ਦਾ ਸਾਨੂੰ ਇਜਾਜ਼ਤ ਹੈ, ਵੱਢ ਦੇਣਾ ਚ ਉਹਦੀ ਇਜਾਜ਼ਤ ਹੈ ਜੀ। ਤੁਹਾਡਾ ਮੈਂ ਪੁਆਇੰਟ ਤੇ ਮੈਂ ਆਪਣਾ ਪੁਆਇੰਟ ਤਾਂ ਹੀ ਦੱਸ ਰਿਹਾ ਨਾ। ਹਾਂਜੀ, ਹੁਣ ਜਿਹੜਾ ਭਾਰਤ ਦਾ ਕਾਨੂੰਨ ਹੈਗਾ, ਭਾਰਤ ਦੇ ਕਾਨੂੰਨ ਮੁਤਾਬਕ ਇੱਕ ਮਿੰਟ ਰੁਕ ਜਾ, ਇੱਕ ਮਿੰਟ ਗੱਲ ਸੁਣ ਲੈਣਾ। ਜਿਹੜਾ ਗੁਰਪਤਵੰਤ ਪੰਨੂ ਹੈ, ਹਾਂਜੀ, ਉਹਨੂੰ ਇੰਡੀਆ ਦੇ ਕਾਨੂੰਨ ਦੇ ਮੁਤਾਬਕ ਉਹਨੂੰ ਐਜ਼ ਏ ਟੈਰਰਿਸਟ ਅਨਾਉਂਸ ਕੀਤਾ ਗਿਆ ਉਹਨੂੰ। ਹਾਂਜੀ, ਪਰ ਬਿਕੋਜ਼ ਚਲੋ ਅਮਰੀਕਾ ਇੰਡੀਆ 'ਚ ਖੜੇ, ਇੰਡੀਆ ਦੀ ਗੱਲ ਕਰਾਂਗੇ। ਹਾਂਜੀ, ਹਾਂਜੀ, ਆਪਾਂ ਇੰਡੀਆ 'ਚ ਖੜੇ, ਇੰਡੀਆ ਦੀ ਗੱਲ ਕਰਾਂਗੇ। ਉਹਨੂੰ ਐਜ਼ ਏ ਟੈਰਰਿਸਟ ਜਿਹੜਾ ਹੈਗਾ ਅਨਾਉਂਸ ਕੀਤਾ ਗਿਆ। ਤੁਹਾਡਾ ਜੇ ਮੁੱਦਾ ਹੈਗਾ ਵੀ ਉਹਨੂੰ ਅਸੀਂ ਸਪੋਰਟ ਕਰਨੀ ਹੈ, ਤਾਂ ਇਸ ਚੀਜ਼ ਨੂੰ ਅਸੀਂ ਬਿਲਕੁਲ ਅਲਾਉ ਨਹੀਂ ਕਰਾਂਗੇ ਕਾਨੂੰਨ ਤੁਸੀਂ ਮੁਤਾਬਕ। ਅੱਜ ਦੀ ਤਰੀਕ ਦੇ ਅੱਜ ਦੀ ਗੱਲ ਕਰੋ। ਅਸੀਂ ਗੁਰਪਤਵੰਤ ਪੰਨੂ ਦਾ ਨਾਂ ਤਾਂ ਲੈ ਰਹੇ ਜਦੋਂ ਸਾਨੂੰ ਕੰਮ ਕਰਿਆ, ਅਸੀਂ ਨਾਂ ਨਹੀਂ ਲੈ ਰਹੇ। ਅਸੀਂ ਸਾਡਾ ਗੁਰਪਤਵੰਤ ਪੰਨੂ ਦਾ ਕੋਈ ਨਹੀਂ, ਨਜ਼ਰੋਂ ਨਹੀਂ ਮਾਰਦੇ। ਅਸੀਂ ਉਹ ਗੱਲ ਕਰ ਰਹੇ ਵੀ ਅੱਜ ਦੀ ਤਰੀਕ ਸਾਨੂੰ ਰੋਕਿਆ ਕਿਉਂ? ਗੁਰੂ ਘਰ ਦੇ ਵਿੱਚ ਸਾਨੂੰ ਕਿਉਂ ਵੱਢਦੇ ਮਾਰਦੇ? ਹੁਣ ਰੁਕ ਜਾ ਹੁਣ ਰੁਕ ਜਾ ਕਾਕੇ, ਰੁਕ ਜਾ। ਪੰਨੂ ਵੀ ਸਿੱਖ ਹੈ, ਪੰਨੂ ਨਹੀਂ ਸਿੱਖ। ਹੁਣ ਗੱਲ ਸੁਣ ਲੇਗਾ, ਗੱਲ ਸੁਣੇਗਾ ਮੇਰੀ ਗੱਲ ਸੁਣੇਗਾ ਹੁਣ ਗੱਲ ਸੁਣੋ ਨਾ ਯਾਰ। ਤੁਸੀਂ ਤੁਹਾਡਾ ਪੁਆਇੰਟ ਦੱਸਿਆ, ਮੈਂ ਤੁਹਾਡੇ ਪੁਆਇੰਟ ਦਾ ਜਵਾਬ ਦਿੱਤਾ ਪਹਿਲਾਂ। ਬਿਲਕੁਲ। ਤੁਹਾਡੇ ਆਰਗੇਨਾਈਜ਼ਰ ਨਾਲ ਸਾਡੀ ਪਹਿਲਾਂ ਮੀਟਿੰਗ ਹੋਈ ਸੀ ਇਸ ਵਿਸ਼ੇ ਤੇ। ਅਸੀਂ ਉਹਨਾਂ ਨੂੰ ਅਨਾਉਂਸ ਕਲੀਅਰਲੀ ਸਾਡੀ ਮੀਟਿੰਗ ਹੋਈ ਹੈ, ਸਾਡੇ ਕੋਲ ਉਹਦੀ ਫੋਟੋਗ੍ਰਾਫਸ ਹੈਗੀਆਂ, ਉਹਨਾਂ ਨੇ ਤੁਹਾਨੂੰ ਦੱਸਿਆ ਵੀ ਹੋਊਗਾ ਵੀ ਸਾਡੀ ਮੀਟਿੰਗ ਹੋਈ ਹੈ। ਹਾਂਜੀ, ਨਹੀਂ ਉਹਨਾਂ ਨੇ ਵੀਡੀਓ ਆਈ ਹੈ ਸਾਡੀ। ਹਾਂ, ਸਾਰੀ ਗੱਲ ਹੋਈ ਹੈ। ਅਸੀਂ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਕਿਹੜਾ ਪ੍ਰੋਗਰਾਮ ਕਰਨਾ ਹੈ ਉਹਨੂੰ ਪੁਆਇੰਟ ਬਾਏ ਪੁਆਇੰਟ ਲਿਖ ਕੇ ਸਾਨੂੰ ਦੇ ਦਿਓ, ਜਿਹੜੀ ਪ੍ਰੋਟੈਸਟ ਕਰਨੀ ਹੈ। ਅਸੀਂ ਉਸ ਮੁਤਾਬਕ ਆਪਣੀ ਸਿਕਿਉਰਿਟੀ ਅਰੇਂਜਮੈਂਟ ਤੁਹਾਨੂੰ ਲਗਾ ਦਾਂਗੇ। ਤੁਸੀਂ ਬਕਾਇਦਾ ਉਹਦੀ ਪਰਮਿਸ਼ਨ ਲਓ। ਜਿਹੜੀ ਪਰਮਿਸ਼ਨ ਤੁਸੀਂ ਪ੍ਰੋਗਰਾਮ ਦੀ ਲੈਣੀ ਹੈ, ਉਹਦੇ ਵਿੱਚ ਤੁਸੀਂ ਸਾਨੂੰ ਅਨਾਉਂਸ ਪੁਆਇੰਟ ਬਾਏ ਪੁਆਇੰਟ ਦੇ ਦਿਓ ਵੀ ਸਾਡਾ ਵਿਸ਼ਾ ਇਹ ਹੈ, ਅਸੀਂ ਇਸ ਵਿਸ਼ੇ ਤੇ ਕਰਨਾ ਚਾਹੁੰਦੇ ਹਾਂ। ਜੇ ਤੁਹਾਡੇ ਕੋਲ ਪਰਮਿਸ਼ਨ ਹੈਗੀ ਹੈ ਤਾਂ ਤੁਸੀਂ ਪ੍ਰੋਗਰਾਮ ਕਰ ਸਕਦੇ ਹੋ, ਪ੍ਰੋਟੈਸਟ ਕਰ ਸਕਦੇ ਹੋ। ਇਹੀ ਗੁਲਾਮੀ ਹੈ, ਨਰਿੰਦਰ ਸਿੰਘ ਦੀ ਗੁਲਾਮੀ ਇਹੀ ਹੈ, ਇਹੀ ਗੁਲਾਮੀ ਕਹਿੰਦੇ ਆ ਅਸੀਂ। ਇਹੀ ਗੱਲ ਨੂੰ ਗੁਲਾਮ ਹੈ ਕਿ ਤੁਹਾਨੂੰ ਅਸੀਂ ਆਜ਼ਾਦ ਸਿੱਖ ਤੇ ਤੁਹਾਨੂੰ ਪੁੱਛ ਕੇ 65 ਦੀ ਪਰਮਿਸ਼ਨ ਲੱਗੇ। ਇਹ ਗੁਲਾਮੀ ਹੈ। ਹਿੰਦੁਸਤਾਨ ਸਾਨੂੰ ਐਂ ਗੁਲਾਮ ਬਣਾ ਕੇ ਰੱਖਿਆ ਗਿਆ। ਕੀਤਾ ਪਰਮਿਸ਼ਨ ਇਹ ਗੁਲਾਮੀ ਹੈ, ਸਾਨੂੰ ਅਸੀਂ ਕੋਈ ਪੁਆਇੰਟ ਨਹੀਂ ਕਰਨਾ। ਵੱਡ ਦੇ ਸਿੱਖ ਜਮਹੂਰੀਅਤ ਇਹ ਸਾਨੂੰ ਇਜਾਜ਼ਤ ਦਿੰਦਾ ਹੈ। ਅਸੀਂ ਉਹਨੂੰ ਬਣਾਉਣ ਵਾਸਤੇ, ਫਾਲੋ ਕਰਨ ਵਾਸਤੇ ਅਸੀਂ ਕਾਲ ਦਿੱਤੀ ਹੈ ਇੱਕ ਦਿਨ ਪਹਿਲਾਂ। ਪਰ ਜੇ ਤੁਹਾਨੂੰ ਪੁੱਛ ਕੇ ਸੀ ਉਹ ਪੁਆਇੰਟ ਤੋਂ ਕਰਨਾ ਹੈ। ਇੱਕ ਦਿਨ ਪਹਿਲਾਂ ਦੀ ਗੱਲ ਨਹੀਂ ਹੈਗੀ। ਹਾਂਜੀ, ਇੱਕ ਦਿਨ ਨਾ ਪ੍ਰੈਸ ਕਾਨਫਰੰਸ ਭਾਈ ਸਾਹਿਬ ਕਰਕੇ ਗਏ। ਪ੍ਰੈਸ ਨਾ ਇੱਕ ਦਿਨ ਪਹਿਲਾਂ ਦੀ ਗੱਲ ਨਹੀਂ ਹੈਗੀ। ਤੁਹਾਡੀ ਕਾਲ ਦਿੱਤੀ ਹੋਈ ਨਹੀਂ, 15 ਦਿਨ ਹੋ ਗਏ ਨੇ ਜਨਾਬ। 15 ਦਿਨ ਪਹਿਲਾਂ ਤੁਹਾਡੀ ਕਾਲ ਦਿੱਤੀ ਗਈ ਸੀਗੀ। ਇੱਕ ਵੀਕ ਪਹਿਲਾਂ ਅਸੀਂ ਉਹਨਾਂ ਨਾਲ ਮੀਟਿੰਗ ਕੀਤੀ ਤੁਹਾਡੇ ਆਰਗੇਨਾਈਜ਼ਰ ਨਾਲ। ਤੁਸੀਂ ਆਪਣੇ ਬਠਿੰਡਾ ਦੇ ਆਰਗੇਨਾਈਜ਼ਰ ਜਿਹੜੇ ਹੈਗੇ ਉਹਨਾਂ ਨਾਲ ਗੱਲ ਕਰ ਸਕਦੇ ਹੋ। ਉਹਨਾਂ ਸਾਰਿਆਂ ਦੇ ਫੋਨ ਚੱਲਦੇ ਨੇ, ਤੁਸੀਂ ਉਹਨਾਂ ਨਾਲ ਗੱਲ ਕਰ ਸਕਦੇ ਹੋ। ਨਹੀਂ, ਸਾਨੂੰ ਗੱਲ ਹੋਈ ਹੈ ਲਗਾਤਾਰ। ਅਸੀਂ ਇੱਕ ਹਫ਼ਤਾ ਪਹਿਲਾਂ ਉਹਨਾਂ ਨੂੰ ਅਨਾਉਂਸ ਕੀਤਾ ਸੀ ਵੀ ਤੁਸੀਂ ਜਿਹੜਾ ਪ੍ਰੋਗਰਾਮ ਕਰਨਾ ਹੈ, ਤਾਂ ਕਿ ਅਸੀਂ ਪੀਸਫੁਲ ਪ੍ਰੋਟੈਸਟ ਦੇ ਨਾਲ ਅਸੀਂ ਲਾ ਐਂਡ ਆਰਡਰ ਵੀ ਦੇਖਣਾ ਹੈ। ਠੀਕ ਹੈ, ਅਸੀਂ ਨਹੀਂ, ਉਹਨਾਂ ਨੇ ਪਰਮਿਸ਼ਨ ਲਈ ਨਹੀਂ। ਜੇ ਕੋਈ ਸਰਸੇ ਵਾਲਾ ਪ੍ਰੋਗਰਾਮ ਨਹੀਂ ਫਿਰ ਇਹ ਗੁਲਾਮੀ ਹੈ ਨਾ। ਫਿਰ ਗੱਲ ਹੈ ਅਸੀਂ ਪਰਮਿਸ਼ਨ ਨਹੀਂ ਲਵਾਂਗੇ। ਅਸੀਂ ਕਦੇ ਗੁਰੂ ਘਰ ਜਾਣ ਦੇਣਾ ਵੀ ਨਹੀਂ। ਅਸੀਂ ਕੋਈ ਪਰਮਿਸ਼ਨ ਨਹੀਂ ਲਵਾਂਗੇ। ਸਾਡੇ ਕੋਈ ਗੁਰੂ ਘਰ ਜਾਣ ਇਹ ਗੁਲਾਮੀ ਹੈ। ਗੁਰੂ ਘਰ ਵਾਸਤੇ ਕੋਈ ਪਰਮਿਸ਼ਨ ਨਹੀਂ ਹੈ। ਇੱਕ ਮਿੰਟ ਬਾਬਾ ਜੀ, ਇੱਕ ਮਿੰਟ ਓ ਯਾਰ ਰਫਤਾ ਜਾ ਗੱਲ ਤਾਂ ਸੁਣ। ਇੱਕ ਮਿੰਟ ਗੱਲ ਤਾਂ ਸੁਣ ਨਹੀਂ ਹੁੰਦਾ। ਉਹ ਗੱਲ ਤਾਂ ਸੁਣ ਲੈ ਯਾਰ, ਉਹ ਗੱਲ ਤਾਂ ਸੁਣ ਲੈ ਯਾਰ, ਜੋ ਮਰਜ਼ੀ ਬੋਲੀ ਉਹ ਗੱਲ ਤਾਂ ਸੁਣ ਲੈ। ਤੁਹਾਡਾ ਕੋਈ ਸਟੈਂਡ ਹੈ ਨਹੀਂ। ਤੁਸੀਂ ਸਾਰਿਆਂ ਨੇ ਕਿਉਂ ਗੱਲ ਚੱਲ ਰਹੀ ਹੈ? ਚਲੋ ਇਹਨਾਂ ਕੋਲ ਤੁਸੀਂ ਤਾਂ ਵੇਖੋ ਲਾਊਡ ਕਰਨਾ ਸੀਗਾ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਹਿੰਦੁਸਤਾਨ ਜਿੰਦਾਬਾਦ, ਹਿੰਦੁਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਪੰਜਾਬ ਗਵਰਨਮੈਂਟ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ, ਪੰਜਾਬ ਪੁਲਿਸ ਮੁਰਦਾਬਾਦ, ਪੰਜਾਬ ਪੁਲਿਸ ਮੁਰਦਾਬਾਦ, ਬੋਲੇ ਸੋਨਿਹਾਲ। ਹਿੰਦੁਸਤਾਨ ਮੁਰਦਾਬਾਦ ਨਾ ਕਹੇ, ਇਹਦੇ ਨਾਲ ਆਪ ਨੂੰ ਕੋਈ ਸੰਬੰਧ ਨਹੀਂ ਹੈਗਾ। ਇਹ ਗਲਤ ਕਰ ਰਿਹਾ ਬਾਬਾ ਜੀ ਨਾਲ। ਇੱਥੇ ਮੇਰੀ ਆਦੀ ਹੈ, ਮੇਰੀ ਆਦੀ ਹੈ।
ਚਲੋ ਫਿਰ ਬਾਬਾ ਜੀ ਆਪਣਾ ਸਿੰਘ ਹਿੰਦੁਸਤਾਨ ਮੁਰਦਾਬਾਦ ਨਾਲ ਉਹਦੇ ਨਾਲ ਕੋਈ ਸੰਬੰਧ ਨਹੀਂ ਹੈਗਾ। ਹਿੰਦੁਸਤਾਨ ਮੁਰਦਾਬਾਦ ਹੈ ਜਾਂ ਜਿੰਦਾਬਾਦ ਹੈ, ਆਪਣਾ ਖਾਲਿਸਤਾਨ ਜਿੰਦਾਬਾਦ ਹੈ, ਜਿੰਦਾਬਾਦ ਹੈ। ਹਿੰਦੁਸਤਾਨ ਮੁਰਦਾਬਾਦ ਨਾਲ ਆਪਣਾ ਕੋਈ ਸੰਬੰਧ ਨਹੀਂ ਹੈ। ਇੰਡੀਆ ਨਾਲ, ਭਾਰਤ ਨਾਲ ਸਾਡਾ ਜਿਹੜਾ ਸੰਬੰਧ ਹੀ ਨਹੀਂ, ਮੁਰਦਾਬਾਦ ਹੋ ਜਾਏ ਜਿੰਦਾਬਾਦ ਹੋਏ। ਇੰਡੀਆ ਭਾਰਤ ਦੀ ਗੱਲ ਵੀ ਕਰੋ ਨੀ। ਯਾਰ ਤੂੰ ਯਾਰ ਸ਼ਾਂਤ ਰਹਿ। ਚਲੋ ਕੋਈ ਨਹੀਂ ਤੁਸੀਂ ਕਾਨੂੰਨ ਨੂੰ ਫਾਲੋ ਕਰਦੇ ਹੋ ਦੱਸਿਆ ਹੈਗਾ। ਜੇ ਤੁਸੀਂ ਕਰਨਾ ਹੈਗਾ ਐਸਪੀ ਸਾਹਿਬ ਨੇ ਕਿਹਾ ਫਿਰ ਅਸੀਂ ਤੁਹਾਨੂੰ ਇੱਕ ਵਾਰੀ ਰਾਉਂਡ ਅਪ ਕਰਾਂਗੇ ਜਨਾਬ ਕਰੋ ਸਾਰੇ। ਤੁਸੀਂ ਵੀ ਆਦੇ ਇਸ ਗੱਲ ਦੇ ਵਿੱਚ ਤੁਹਾਡਾ ਆਪਦਾ ਅਸੀਂ ਤੁਹਾਡੇ ਨਾਲ ਕੋਆਪਰੇਟ ਕਰ ਰਹੇ ਹਾਂ, ਤੁਹਾਨੂੰ ਸਾਡੇ ਨਾਲ ਦੱਸੋ ਕੋਆਪਰੇਟ ਕਿਵੇਂ ਕਰੀਏ, ਦੱਸੋ ਕੋਆਪਰੇਟ ਤੁਸੀਂ। ਮੈਂ ਤੁਹਾਨੂੰ ਬਾਬਾ ਜੀ ਇੱਕ ਬੇਨਤੀ ਕੀਤੀ ਵੀ ਜੇ ਅਸੀਂ ਤੁਹਾਡੇ ਆਰਗੇਨਾਈਜ਼ਰ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਕਹਿਤਾ ਸੀ ਵੀ ਜੇ ਤੁਸੀਂ ਪ੍ਰੋਗਰਾਮ ਕਰਨਾ ਹੈ ਸਾਨੂੰ ਪੁਆਇੰਟ ਬਾਏ ਪੁਆਇੰਟ ਸਾਨੂੰ ਦਿਓ, ਅਸੀਂ ਤੁਹਾਨੂੰ ਉਸ ਮੁਤਾਬਕ ਪਰਮਿਸ਼ਨ ਦੇ ਦਾਂਗੇ, ਉਹਦੀ ਸਿਕਿਉਰਿਟੀ ਲਗਾ ਦਾਂਗੇ। ਜੇ ਤੁਹਾਡੇ ਕੋਲ ਬਾਬਾ ਜੀ ਪਰਮਿਸ਼ਨ ਹੈਗੀ ਹੈ ਤੁਸੀਂ ਕਰ ਸਕਦੇ ਹੋ, ਅਦਰਵਾਈਜ਼ ਮੈਨੂੰ ਤੁਹਾਨੂੰ ਰਾਉਂਡ ਅਪ ਕਰਨਾ ਪੈਣਾ ਕਾਨੂੰਨ ਮੁਤਾਬਕ। ਨਹੀਂ ਅਸੀਂ ਗੁਰੂ ਘਰ ਮੈਂ ਤੁਹਾਡੇ ਨਾਲ ਚੱਲਦਾ ਆਪਣੇ ਗੁਰੂ ਘਰ ਉੱਥੇ ਮੱਥਾ ਟੇਕਣਾ। ਨਹੀਂ ਨਾਲ ਹੀ ਹੈ ਇੱਥੇ ਇੱਧਰ ਨਾਲ ਹੀ ਹੈ, ਇੱਥੇ ਨੇੜੇ ਜਿਹੜਾ ਜ਼ਿਆਦਾ ਨੇੜੇ ਹੈਗਾ ਮੈਂ ਤੁਹਾਨੂੰ ਨਹੀਂ ਅਸੀਂ ਅਦਰਵਾਈਜ਼ ਮਾਤਾ ਜੀ ਅਦਰਵਾਈਜ਼ ਮੈਨੂੰ ਤੁਹਾਨੂੰ ਰਾਉਂਡ ਅਪ ਕਰਨਾ ਪੈਣਾ ਪਲੀਜ਼। ਹੈਗੀ ਹੈ ਗੱਲ ਆ ਗਈ। ਮੈਂ ਬੇਨਤੀ ਕਰਦਾ ਵੀ ਤੁਸੀਂ ਸਾਡੇ ਨਾਲ ਕੋਆਪਰੇਟ ਕਰੋ। ਨਹੀਂ ਮੋਲ ਨਾ ਤੁਸੀਂ ਆਪਦੇ ਮੈਂ ਤੁਹਾਨੂੰ ਕੋਆਪਰੇਟ ਕਰ ਮੈਂ ਤੁਹਾਨੂੰ ਬੇਨਤੀ ਕਰਦਾ ਬਾਬਾ ਜੀ ਸਾਡੇ ਨਾਲ ਕੋਆਪਰੇਟ ਕਰੋ ਪਲੀਜ਼। ਚਲੋ ਗੁਰੂ ਘਰ ਪਲੀਜ਼ ਨਮਸਕਾਰ ਕਰੋ ਗੁਰੂ ਘਰ ਚੱਲੋ ਜਿੱਥੇ ਜਾਣਾ। ਹਾਂ ਪਲੀਜ਼ ਬਾਬਾ ਜੀ ਪਲੀਜ਼ ਨਾ ਮਾਤਾ ਜੀ ਬੱਸ ਵਿੱਚ ਹਾਂਜੀ ਕਿਉਂ ਮੱਤ ਮਾਰੀ ਇਹਨਾਂ ਦੀ ਬੱਸ ਵਿੱਚ? ਮੈਂ ਤੁਹਾਨੂੰ ਬੋਲੇ ਸੋਨਿਆ ਮੇਰੀ ਬੱਸ ਵਿੱਚ ਕਿਸੇ ਨੇ ਨਹੀਂ ਬੈਠਣਾ। ਬੱਸ ਵਿੱਚ ਕਿਹਦਾ ਸਿੰਘ ਨਹੀਂ ਬੈਠਣਾ? ਬਾਬਾ ਜੀ ਅਸੀਂ ਸਾਡੇ ਕਿਸੇ ਝਰੀਟ ਵੀ ਲੱਗ ਗਿਆ। ਅਸੀਂ ਉਹ ਕਿਸਾਨ ਯੂਨੀਅਨ ਵਾਲੇ ਨਹੀਂ ਹੈਗੇ। ਅਸੀਂ ਇੱਧਰ ਅੱਗੇ ਆਪਾਂ ਨਿਕਲ ਚੱਲੋ, ਇਹਨਾਂ ਨਾਲ ਜ਼ਰੂਰੀ ਬਹਿਸ ਕਰਨੀ ਹੈ। ਚਲੋ ਇੱਧਰ ਆ
ਫਿਰ ਤੁਹਾਨੂੰ ਦੱਸ ਦਈਏ ਕਿ ਦਲ ਖਾਲਸਾ ਭਾਈ ਗਜਿੰਦਰ ਸਿੰਘ ਦਾ ਕੀ ਪੈਗਾਮ ਹਰਦੀਪ ਨਿੱਜਰ ਦਾ ਕੀ ਪੈਗਾਮ ਸਿੱਖਾਂ ਦਾ ਕਤਲੇਆਮ ਬੰਦ ਕਰੋ ਸਿੱਖਾਂ ਦਾ ਕਤਲੇਆਮ ਬੰਦ ਕਰੋ ਪੰਜਾਬ ਕੀ ਚਾਹੁੰਦਾ ਪੰਜਾਬ ਕੀ ਚਾਹੁੰਦਾ ਪੰਜਾਬ ਕੀ ਚਾਹੁੰਦਾ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਕਿੱਧਰ ਲਈਏ ਨਾ ਕਿੱਧਰ ਬੱਸ ਸਟੈਂਡ ਕਿੱਥੇ ਹੈ ਬੱਸ ਅੱਡੇ ਜਾਂਦੀ ਆ ਬੱਸ ਅੱਡੇ ਕਿਹੜਾ ਤਾਂ ਉਤਰਾ ਫਿਰਿਆ ਟੀਵੀ 84 ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ। ਤਾਂ ਇਸ ਵਕਤ ਜੇ ਜ਼ਿਕਰ ਕੀਤਾ ਜਾਵੇ ਤਾਂ ਬਠਿੰਡੇ ਦੇ ਵਿੱਚ ਹੈ ਜਿੱਥੇ ਦਲ ਖਾਲਸਾ ਦੇ ਵੱਲੋਂ ਇੱਕ ਰੋਸ ਮਾਰਚ ਦਾ ਸਮਾਂ ਤੈਅ ਕੀਤਾ ਗਿਆ ਸੀ ਅੱਜ ਦੇ ਦਿਨ ਦਾ, ਅਤੇ ਇਸੇ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਖਾਸ ਕਰ ਸਖਤਾਈ ਵਰਤੀ ਜਾ ਰਹੀ ਹੈ। ਔਰ ਜਿਹੜੇ ਵੀ ਇੱਥੇ ਸਿੱਖ ਕਾਰਕੁਨ ਜਾਂ ਜਿਹੜੇ ਸਿੱਖ ਆਗੂ ਆਉਂਦੇ ਨਜ਼ਰ ਆਉਂਦੇ ਨੇ ਤਾਂ ਉਹਨਾਂ ਨੂੰ ਘਰਾਂ ਦੇ ਵਿੱਚ ਇਸ ਤੋਂ ਪਹਿਲਾਂ ਨਜ਼ਰਬੰਦ ਕੀਤਾ ਗਿਆ। ਔਰ ਜਿਹੜੇ ਹੋਰ ਦਲ ਖਾਲਸਾ ਨੂੰ ਸਮਰਥਨ ਦੇਣ ਵਾਸਤੇ ਲੋਕ ਆ ਰਹੇ ਨੇ ਜਾਂ ਜਿਹੜੀ ਆਵਾਮ ਆ ਰਹੀ ਹੈ ਤਾਂ ਉਹਨਾਂ ਨੂੰ ਨਜ਼ਰਬੰਦ ਕਰਕੇ ਪੁਲਿਸ ਹਿਰਾਸਤ ਦੇ ਵਿੱਚ ਲਿਆ ਜਾ ਰਿਹਾ ਹੈ। ਤੇ ਇਸੇ ਗੁਰੂ ਘਰ ਦੇ ਵਿੱਚ ਜਿੱਥੇ ਦਲ ਖਾਲਸਾ ਦਾ ਇੱਕ ਇਕੱਠ ਹੋਣਾ ਸੀ ਤੇ ਉਸੇ ਜਗ੍ਹਾ ਦੇ ਉੱਪਰ ਜਿਹੜਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਰੋਕਾਂ ਲਾਈਆਂ ਜਾ ਰਹੀਆਂ ਨੇ। ਬਾਈ ਹੈ ਜਥੇਬੰਦਾਰ ਲੋਕ ਅਧਿਕਾਰ ਨਹੀਂ ਰੱਦ ਹੋ ਗਿਆ ਜੀ ਰੱਦ ਹੋ ਗਿਆ ਹਾਂਜੀ ਜਾ ਪਲੀਜ਼ ਬਿਲਕੁਲ ਕਹਿ ਸਕਦੇ ਆ ਕਿ ਜਿਹੜੇ ਇੱਥੇ ਦਲ ਖਾਲਸਾ ਦੇ ਮਾਰਚ ਦੇ ਵਿੱਚ ਸ਼ਾਮਲ ਹੋਣ ਵਾਸਤੇ ਲੋਕ ਆ ਰਹੇ ਨੇ ਤਾਂ ਉਹਨਾਂ ਨੂੰ ਜਿਹੜਾ ਇਸ ਗੁਰੂ ਘਰ ਦੇ ਵਿੱਚ ਜਿਹੜਾ ਦਾਖਲ ਹੋਣ ਤੋਂ ਰੋਕਿਆ ਜਾ ਰਿਹਾ ਹੈ। ਔਰ ਕਹਿ ਸਕਦੇ ਆ ਕਿ ਉਹਨਾਂ ਨੂੰ ਰੋਕਦਿਆਂ ਹੋਇਆਂ ਵਾਪਸ ਮੋੜਿਆ ਜਾ ਰਿਹਾ ਹੈ। ਤੋਂ ਪਹਿਲਾਂ ਦਾ ਜ਼ਿਕਰ ਵੀ ਕੀਤਾ ਜਾਵੇ ਤਾਂ ਜਿਸ ਤਰੀਕੇ ਦੇ ਨਾਲ ਕੱਲ ਦੇ ਦਰਮਿਆਨ ਦੀ ਗੱਲ ਹੋਵੇ ਤਾਂ ਉਸ ਵਕਤ ਤੋਂ ਜਿਹੜਾ ਸੀ ਘਰਾਂ ਦੇ ਵਿੱਚ ਨਜ਼ਰਬੰਦ ਕਰਨ ਦੀ ਗੱਲ ਹੈ ਤੇ ਅੱਜ ਗੁਰੂ ਘਰ ਦੇ ਵਿੱਚ ਦੂਰ ਦਰੇਡੇ ਤੋਂ ਕੁਝ ਨਾ ਕੁਝ ਸੰਗਤ ਆਈ ਹੈ ਜਿਨ੍ਹਾਂ ਦੇ ਵਿੱਚ ਕੁਝ ਬੀਬੀਆਂ ਵੀ ਮਾਤਾਵਾਂ ਵੀ ਆਈਆਂ ਨੇ ਔਰ ਗੁਰੂ ਘਰ ਦੇ ਵਿੱਚ ਸ਼ਾਮਲ ਨੇ। ਪਰ ਜਿਹੜੇ ਵੀ ਲੋਕ ਗੁਰੂ ਘਰ ਦੇ ਵਿੱਚ ਆਉਣਾ ਚਾਹੁੰਦੇ ਨੇ ਉਹਨਾਂ ਦੇ ਇੱਥੋਂ ਤੱਕ ਕਿ ਗੁਰੂ ਘਰ ਦੇ ਵਿੱਚ ਦਾਖਲ ਹੋਣ ਸਮੇਂ ਕਾਰਡ ਵੀ ਚੈੱਕ ਕੀਤੇ ਜਾਂਦੇ ਨੇ, ਪੁੱਛਿਆ ਜਾਂਦਾ ਹੈ ਕਿ ਤੁਸੀਂ ਕਿੱਥੇ ਜਾਣਾ ਹੈ, ਆਧਾਰ ਕਾਰਡ ਦੇਖਿਆ ਜਾਂਦਾ ਹੈ। ਤੇ ਇਸੇ ਨੂੰ ਲੈ ਕੇ CID ਦੀ ਗੱਲ ਹੋਵੇ ਜਾਂ ਪੁਲਿਸ ਪ੍ਰਸ਼ਾਸਨ ਦੀ ਗੱਲ ਹੋਵੇ ਤਾਂ ਵੱਡੀ ਗਿਣਤੀ ਦੇ ਵਿੱਚ ਜਿਹੜਾ ਪੁਲਿਸ ਪ੍ਰਸ਼ਾਸਨ ਇੱਥੇ ਤਾਇਨਾਤ ਪੂਰੇ ਰਸਤੇ ਬੰਦ ਕਰਕੇ ਨਜ਼ਰ ਆ ਰਿਹਾ ਹੈ। ਤੇ ਇਸੇ ਨੂੰ ਲੈ ਕੇ ਬੀਬੀ ਗੁਰਜਿੰਦਰ ਕੌਰ ਮੁੰਡੀ ਨੇ ਸਾਡੇ ਨਾਲ ਖਰੜ ਤੋਂ ਆਏ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ, ਸਭ ਤੋਂ ਪਹਿਲਾਂ ਵੱਡਾ ਸਵਾਲ ਹੈ ਜਿਸ ਤਰੀਕੇ ਦੇ ਨਾਲ ਦਲ ਖਾਲਸਾ ਦੇ ਅੱਜ ਦੇ ਰੋਸ ਮਾਰਚ ਦੀ ਗੱਲ ਹੋਵੇ ਤਾਂ ਇਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਬਹੁਤ ਜ਼ਿਆਦਾ ਸਖਤੀ ਵਰਤੀ ਜਾ ਰਹੀ ਹੈ, ਕਿਵੇਂ ਦੇਖਦੇ ਹੋ ਜੀ? ਦੇਖੋ ਜੀ, ਇਹ ਤਾਂ ਬੜੀ ਗਲਤ ਗੱਲ ਆ। ਸਾਨੂੰ ਆਪਣੇ ਹੀ ਪੰਜਾਬ ਦੇ ਵਿੱਚ ਇਸ ਤਰ੍ਹਾਂ ਰੋਕਿਆ ਜਾ ਰਿਹਾ। ਦੇਖੋ ਜਦ ਕਿ ਅੰਤਰਰਾਸ਼ਟਰੀ ਮਨੁੱਖੀ ਦਿਵਸ ਅੱਜ, ਇਹ ਤਾਂ ਮਨੁੱਖੀ ਅਧਿਕਾਰਾਂ ਦਾ ਸ਼ਰੇਆਮ ਘਾਣ ਕੀਤਾ ਜਾ ਰਿਹਾ ਕਿ ਸਾਨੂੰ ਗੁਰੂ ਘਰ ਆਉਣ ਤੋਂ ਵੀ ਰੋਕਿਆ ਜਾ ਰਿਹਾ। ਹਾਂ ਠੀਕ ਆ, ਅਸੀਂ ਤਾਂ ਇੱਕ ਮਾਰਚ ਰੱਖਿਆ ਹੋਇਆ ਸੀ, ਅਸੀਂ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦੇ ਕਿ ਸਾਡੇ ਨਾਲ ਕਿਸ ਤਰ੍ਹਾਂ ਇਹ ਜਿਹੜੀ ਸਮੇਂ ਦੀ ਹਕੂਮਤ ਆ ਸਾਡੇ ਨਾਲ ਕਿਸ ਤਰ੍ਹਾਂ ਤਸ਼ੱਦਦ ਕਰ ਰਹੀ ਆ। ਅਸੀਂ ਆਪਣੇ ਹੀ ਪੰਜਾਬ ਦੇ ਵਿੱਚ ਗੁਲਾਮ ਆ। ਪੰਜਾਬ ਦੇ ਵਿੱਚ ਸਾਨੂੰ ਆਪਣੀਆਂ ਹੀ ਸੜਕਾਂ ਤੇ ਤੁਰਨ ਨਹੀਂ ਦਿੱਤਾ ਜਾਂਦਾ। ਸਾਡੇ ਜਿਹੜੇ ਬਾਕੀ ਲੀਡਰ ਸੀ ਜਾਂ ਬਾਕੀ ਨੌਜਵਾਨ ਸੀ ਉਹਨਾਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕਰ ਰਿਹਾ, ਮਤਲਬ ਕਿ ਅਸੀਂ ਪਿੰਡ ਦੀ ਗਲੀ ਵਿੱਚ ਵੀ ਨਹੀਂ ਨਿਕਲ ਸਕਦੇ। ਤੇ ਸਾਡੇ ਨਾਲ ਆਏ ਹੋਏ ਸੀ ਫਰੀਦਕੋਟ ਤੋਂ ਸਰਨਜੀਤ ਸਿੰਘ ਸਰਾਂ ਕਿਸਾਨ ਫਤਿਹ ਯੂਨੀਅਨ ਤੋਂ ਨੇ, ਉਹਨਾਂ ਦੀ ਟੀਮ ਸੀ ਤੇ ਉਹਨਾਂ ਨੂੰ ਵੀ ਨਜ਼ਰਬੰਦ ਕਰ ਲਿਆ। ਇੱਥੋਂ ਗੁਰੂ ਘਰ ਦੇ ਵਿੱਚ ਉਹਨਾਂ ਨੂੰ ਕੱਢ ਕੇ ਲੈ ਕੇ ਗਏ ਨੇ। ਕੀ ਗੱਲ, ਅਸੀਂ ਆਪਣੇ ਗੁਰੂ ਘਰਾਂ ਦੇ ਵਿੱਚ ਹੁਣ ਮੱਥਾ ਵੀ ਨਹੀਂ ਟੇਕ ਸਕਦੇ ਹੈਗੇ? ਇਹ ਅਸੀਂ ਪਹਿਲਾਂ ਇੱਕ ਮਸੰਦਾਂ ਨੂੰ ਉਤਾਰਨਾ ਚਾਹੁੰਦੇ ਆ ਸ਼੍ਰੋਮਣੀ ਕਮੇਟੀ ਦਾ, ਪਰ ਇਹ ਤਾਂ ਉਸ ਤੋਂ ਵੀ ਖਤਰਨਾਕ ਮਸੰਦ ਪੈਦਾ ਹੋ ਗਏ ਨੇ ਜਿਹੜੇ ਸਾਨੂੰ ਗੁਰੂ ਘਰਾਂ ਦੇ ਵਿੱਚੋਂ ਵੀ ਘੜੀਸਣ ਲੱਗ ਗਏ ਤੇ ਬਾਹਰ ਸਾਨੂੰ ਕੱਢਣ ਲੱਗ ਗਏ। ਸੋ ਅੱਜ ਦਾ ਇਹ ਜਿਹੜਾ ਰੋਸ ਮਾਰਚ ਆ ਅਸੀਂ ਇਹ ਜ਼ਰੂਰ ਕਰਕੇ ਦਿਖਾਵਾਂਗੇ ਔਰ ਇਹਨੂੰ ਸਫਲ ਵੀ ਕਰਕੇ ਦਿਖਾਵਾਂਗੇ ਔਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਤੋਂ ਵੀ ਸਖਤ ਪ੍ਰੋਗਰਾਮ ਦਿੰਦੇ ਰਹਾਂਗੇ ਜੀ। ਬੀਬੀ ਜੀ, ਜੇ ਅੱਜ ਦਾ ਦੇਖਿਆ ਜਾਵੇ ਤਾਂ
ਚਾਰੇ ਪਾਸਿਆਂ ਦੇ ਸਖਤ ਕਹਿ ਸਕਦੇ ਹਾਂ ਕਿ ਪੁਲਿਸ ਪ੍ਰਸ਼ਾਸਨ ਨੇ ਸਖਤਾਈ ਕੀਤੀ ਹੋਈ ਹੈ, ਬੈਰੀਕੇਡਿੰਗ ਕੀਤੀ ਹੋਈ ਹੈ। ਕੋਈ ਵੀ ਸ਼ਖਸ ਆਉਂਦਾ ਹੈ ਇੱਥੋਂ ਤੱਕ ਕਿ ਗੁਰੂ ਘਰ ਦੇ ਵਿੱਚ ਕੋਈ ਮੱਥਾ ਟੇਕਣ ਵਾਸਤੇ ਵੀ ਆਉਂਦਾ ਤਾਂ ਉਹਨੂੰ ਆਇਡੈਂਟੀਫਾਈ ਕੀਤਾ ਜਾਂਦਾ ਹੈ, ਉਹਦਾ ਕਾਰਡ ਚੈੱਕ ਕੀਤਾ ਜਾਂਦਾ, ਆਧਾਰ ਕਾਰਡ ਦੇਖਿਆ ਜਾਂਦਾ ਹੈ। ਕੀ ਲੱਗਦਾ ਕਿ ਇਸ ਤਰੀਕੇ ਦੀ ਜਿਹੜੀ ਕਹਿ ਸਕਦੇ ਹਾਂ ਕਿ ਸਖਤਾਈ ਇਹਦੇ ਨਾਲ ਲੱਗਦਾ ਕਿ ਅੱਜ ਰੋਸ ਮਾਰਚ ਹੋ ਸਕੇਗਾ? ਬਿਲਕੁਲ ਜੀ, ਰੋਸ ਮਾਰਚ ਕਰਾਂਗੇ। ਅਸੀਂ ਇੱਥੇ ਤੱਕ ਪਹੁੰਚ ਗਏ ਆ ਤਾਂ ਰੋਸ ਮਾਰਚ ਕਿਉਂ ਨਹੀਂ ਕਰਾਂਗੇ? ਜੇਕਰ ਸਰਕਾਰ ਸਖਤੀ ਕਰਦੀ ਹੈ ਤਾਂ ਅਸੀਂ ਵੀ, ਸਾਡੇ ਵੀ ਰਗਾਂ ਦੇ ਵਿੱਚ ਖਾਲਸਾ ਰਾਜ ਦਾ ਖੂਨ ਦੌੜ ਰਿਹਾ। ਅਸੀਂ ਆਪਣੇ ਖਾਲਸਾ ਰਾਜ ਦੀ ਬਹਾਲੀ ਕਰਕੇ ਹੀ ਦਮ ਲਵਾਂਗੇ। ਜਿੰਨੇ ਵੀ ਇੱਥੇ ਪਹੁੰਚ ਸਕਦੇ ਆ, ਹੁਣ ਵੀ ਮੇਰੀ ਤੁਹਾਡੇ ਮਾਧਿਅਮ ਰਾਹੀਂ ਸਾਰਿਆਂ ਨੂੰ ਅਪੀਲ ਆ ਕਿ ਜਿੰਨੇ ਵੀ ਨੌਜਵਾਨ ਪਹੁੰਚ ਸਕਦੇ ਆ, ਬੀਬੀਆਂ, ਬਜ਼ੁਰਗ, ਬੱਚੇ ਜੋ ਵੀ ਪਹੁੰਚ ਸਕਦੇ ਆ, ਪਹੁੰਚੋ। ਕੋਈ ਗੱਲ ਨਹੀਂ, 2 ਘੰਟੇ ਲੇਟ ਹੋ ਜਾਊਗਾ ਸਾਡਾ ਰੋਸ ਮਾਰਚ, ਪਰ ਅਸੀਂ ਇਹ ਰੋਸ ਮਾਰਚ ਜ਼ਰੂਰ ਕਰਾਂਗੇ। ਔਰ ਬਾਕੀ ਜਿਹੜੇ ਅਜੇ ਤੱਕ ਸੁੱਤੇ ਪਏ ਨੇ ਉਹਨਾਂ ਨੂੰ ਵੀ ਅਸੀਂ ਜਗਾਵਾਂਗੇ, ਉਹਨਾਂ ਨੂੰ ਵੀ ਦੱਸਾਂਗੇ ਕਿ ਇਸ ਤੋਂ ਵੱਡੀ ਗੁਲਾਮੀ ਕਿਹੜੀ ਹੋ ਸਕਦੀ ਹੈ ਕਿ ਸਾਨੂੰ ਗੁਰੂ ਘਰਾਂ ਦੇ ਵਿੱਚ ਨਹੀਂ ਵੜਨ ਦਿੱਤਾ ਜਾ ਰਿਹਾ। ਜਿਹੜਾ ਆਮ ਸੰਗਤ ਆ ਰਹੀ ਹੈ ਗੁਰੂ ਘਰ ਦੇ ਵਿੱਚ ਮੱਥਾ ਟੇਕਣ ਆ ਰਹੀ ਹੈ, ਉਹਨਾਂ ਨੂੰ ਤਾਂ ਕੋਈ ਮਾਰਚ ਦੇ ਨਾਲ ਲੈਣਾ ਦੇਣਾ ਨਹੀਂ ਹੈਗਾ, ਉਹਨਾਂ ਨੂੰ ਵੀ ਰੋਕਿਆ ਜਾ ਰਿਹਾ। ਇੰਨੀ ਗੰਦੀ ਸਰਕਾਰ, ਇੰਨੀ ਤਾਨਾਸ਼ਾਹੀ, ਬਟ ਸਾਡੀਆਂ ਰਗਾਂ ਦੇ ਵਿੱਚ ਵੀ ਖਾਲਸੇ ਦਾ ਖੂਨ ਦੌੜ ਰਿਹਾ। ਸੋ ਅਸੀਂ ਇਹ ਮਾਰਚ ਕੱਢਾਂਗੇ ਤੇ ਹੋਰ ਵੀ ਅੱਗੇ ਤੋਂ ਹੋਰ ਵੀ ਸਖਤ ਪ੍ਰੋਗਰਾਮ ਦਵਾਂਗੇ। ਜੇਕਰ ਸਾਡੇ ਨਾਲ ਸਰਕਾਰ ਟੱਕਰ ਲੈਣਾ ਚਾਹੁੰਦੀ ਹੈ, ਇਹ ਸਮੇਂ ਦੀ ਹਕੂਮਤ ਟੱਕਰ ਲੈਣਾ ਚਾਹੁੰਦੀ ਹੈ ਸਾਡੇ ਨਾਲ, ਬਟ ਅਸੀਂ ਸ਼ਾਂਤੀਪੂਰਵਕ ਰੋਸ ਮਾਰਚ ਕਰਨਾ ਸੀ, ਪਰ ਅਸੀਂ ਉਹਨਾਂ ਨੂੰ ਇਹ ਟੱਕਰ ਦੇਣ ਲਈ ਬਜਿੱਦਾ। ਇੱਕ ਪਾਸੇ ਤੇ ਕਿਹਾ ਜਾਂਦਾ ਹੈ ਕਿ ਲੋਕਤੰਤਰ ਹੈ, ਹਰ ਬੰਦਾ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰ ਸਕਦਾ, ਇੱਕ ਪੀਸਫੁਲੀ ਤਰੀਕੇ ਦੇ ਨਾਲ ਤੁਸੀਂ ਪ੍ਰੋਟੈਸਟ ਵੀ ਕਰ ਸਕਦੇ ਹੋ। ਪਰ ਕੀ ਲੱਗਦਾ ਕਿ ਅੱਜ ਦਾ ਜਿਹੜਾ ਰੋਸ ਮਾਰਚ ਹੈ ਤੇ ਇਹਦੇ ਵਿੱਚ ਇਸ ਤਰ੍ਹਾਂ ਦਾ ਕਿਹੜਾ ਕੀਤਾ ਜਾਣਾ, ਜਾਂ ਪ੍ਰਸ਼ਾਸਨ ਨੂੰ ਇਸ ਤਰ੍ਹਾਂ ਦੀਆਂ ਕਿਹੜੀਆਂ ਚੀਜ਼ਾਂ ਤੋਂ ਡਰ ਲੱਗਦਾ ਕਿ ਜਿਹੜਾ ਲਾਮਬੰਦੀ ਕੀਤੀ ਜਾ ਰਹੀ ਹੈ, ਨਜ਼ਰਬੰਦ ਕੀਤਾ ਜਾ ਰਿਹਾ, ਪੁਲਿਸ ਹਿਰਾਸਤ ਦੇ ਵਿੱਚ ਲਿਆ ਜਾ ਰਿਹਾ ਪ੍ਰਦਰਸ਼ਨ ਕਰਨ ਵਾਲੇ ਲੋਕਾਂ ਨੂੰ? ਪ੍ਰਸ਼ਾਸਨ ਨੂੰ ਆਪਣੀਆਂ ਨਾਕਾਮੀਆਂ ਤੋਂ ਡਰ ਲੱਗ ਰਿਹਾ। ਲੋਕਾਂ ਨੇ ਤਾਂ ਮਤਲਬ ਉਹਨਾਂ ਦੇ ਮਾਈਂਡ ਵਾਸ਼ ਹੋ ਗਏ ਕਿ ਬਦਲਾਅ, ਇਹ ਨਹੀਂ ਸੋਚਿਆ ਕਿ ਬਦਲਾਅ ਲੈ ਕੇ ਆਉਣ ਲਈ ਅਸੀਂ ਸਾਹਮਣੇ ਵਾਲਾ ਬੰਦਾ ਇਸ ਕਾਬਲ ਹੈ ਕਿ ਨਹੀਂ, ਜਿਹਨੂੰ ਅਸੀਂ ਚੁਣ ਕੇ MLA ਬਣਾ ਰਹੇ ਆ ਜਾਂ ਮੁੱਖ ਮੰਤਰੀ ਬਣਾ ਰਹੇ ਆ, ਉਹ ਇਸ ਕਾਬਲ ਹੈ ਵੀ ਕਿ ਸਾਡੇ ਸੂਬੇ ਨੂੰ ਚਲਾ ਸਕੇ। ਸੋ ਉਹਨਾਂ ਨੂੰ ਇਹੀ ਡਰ ਆ ਕਿ ਸਾਡੀਆਂ ਜਿਹੜੀਆਂ ਜਿੰਨੀਆਂ ਵੀ ਸਾਡੀਆਂ ਖਾਮੀਆਂ ਨੇ ਉਹ ਹੁਣ ਸਾਹਮਣੇ ਆਉਣਗੀਆਂ। ਜਦ ਕਿ ਅਸੀਂ ਤਾਂ ਇੱਕ ਪੀਸਫੁਲ ਪ੍ਰੋਟੈਸਟ ਕਰ ਰਹੇ ਹਾਂ, ਅਸੀਂ ਕੋਈ ਇੱਥੇ ਹਥਿਆਰਬੰਦ ਸੰਘਰਸ਼ ਤਾਂ ਲਈ ਨਹੀਂ ਬੈਠੇ ਹੈਗੇ, ਜਾਂ ਹਥਿਆਰਬੰਦ ਸੰਘਰਸ਼ ਲਈ ਅਸੀਂ ਲੋਕਾਂ ਨੂੰ ਕਾਲ ਨਹੀਂ ਕੀਤੀ ਹੈਗੀ। ਤੁਹਾਨੂੰ ਪਤਾ ਹੀ ਹੈ ਕਿ ਦਲ ਖਾਲਸਾ ਕਿੰਨੀ ਦੇਰ ਤੋਂ ਪੀਸਫੁਲ ਸੰਘਰਸ਼ ਕਰਦਾ ਆ ਰਿਹਾ। ਸੋ ਅੱਗੇ ਤੋਂ ਵੀ ਅਸੀਂ ਪੀਸਫੁਲ ਸੰਘਰਸ਼ ਹੀ ਕਰਦੇ ਰਹਾਂਗੇ। ਸੋ ਸਰਕਾਰ ਨੂੰ ਤਾਂ ਦੇਖੋ, ਤੁਹਾਡੇ ਸਾਹਮਣੇ ਮਹਿੰਗਾਈ ਕਿੰਨੀ ਵੱਧ ਗਿਆ, ਹੋਰ ਪੰਜਾਬ ਦੇ ਵਿੱਚ ਨਸ਼ਾ ਕਿੰਨਾ ਵੱਧ ਚੁੱਕਿਆ, ਕਿਸ ਤਰ੍ਹਾਂ ਨੌਜਵਾਨ ਮਰ ਰਹੇ ਨੇ, ਪਰ ਜਿਹੜਾ ਆਹ ਪੀਸਫੁਲ ਪ੍ਰੋਟੈਸਟ ਇਹਨੂੰ ਰੋਕਿਆ ਜਾ ਰਿਹਾ। ਡਰ ਇਹੀ ਆ ਕਿ ਉਹਨਾਂ ਦੀਆਂ ਨਾਕਾਮੀਆਂ ਅੱਗੇ ਆਉਣਗੇ, ਇਹ ਡਰ ਆ। ਹੋਰ ਸਰਕਾਰ ਨੂੰ ਕੋਈ ਡਰ ਨਹੀਂ, ਅਸੀਂ ਕੋਈ ਹਥਿਆਰ ਨਹੀਂ ਚੁੱਕੀ ਫਿਰਦੇ ਹੈਗੇ ਜੀ। ਬਿਲਕੁਲ, ਇੱਥੇ ਪ੍ਰਦਰਸ਼ਨ ਕਰਨ ਆਏ ਬੀਬੀ ਗੁਰਜਿੰਦਰ ਕੌਰ ਮੁੰਡੀ ਖਰੜ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਪਿਛਲੇ ਦਿਨਾਂ ਦੇ ਵਿੱਚ, ਖਾਸ ਕਰ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਭਾਈ ਪੰਜਵੜ ਹੋਣ, ਭਾਈ ਨਿੱਜਰ ਹੋਣ, ਜਾਂ ਇਸ ਦੇ ਨਾਲ ਜਿਹੜੀਆਂ ਟਾਰਗੇਟ ਕਿਲਿੰਗਸ ਹੋ ਰਹੀਆਂ ਨੇ, ਇਹਨਾਂ ਨੂੰ ਲੈ ਕੇ ਜਿਹੜੀ ਆਵਾਮ ਹੈ ਜਾਂ ਜਿਹੜੇ ਪੰਜਾਬ ਦੇ ਵਸਿੰਦੇ ਨੇ ਉਹਨਾਂ ਨੂੰ ਜਾਗਰੂਕ ਕਰਨ ਵਾਸਤੇ, ਜਾਂ ਜਿਹੜਾ ਕਹਿ ਸਕਦੇ ਕਿ ਲੋਕਾਂ ਦੇ ਵਿੱਚ ਇੱਕ ਅਵੇਅਰਨੈਸ ਪੈਦਾ ਕਰਨ ਵਾਸਤੇ ਇਸ ਤਰ੍ਹਾਂ ਦਾ ਰੋਸ ਮਾਰਚ ਕੀਤਾ ਜਾ ਰਿਹਾ ਹੈ। ਪਰ ਦੂਜੇ ਪਾਸੇ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਬਾਹਰਲੇ ਪਾਸੇ ਤੋਂ ਦੇਖ ਸਕਦੇ ਹੋ ਕਿ ਜਿਹੜਾ ਪੁਲਿਸ ਪ੍ਰਸ਼ਾਸਨ ਗੁਰੂ ਘਰ ਦੇ ਬਾਰ-ਬਾਰ ਇੱਕ ਕਹਿ ਸਕਦੇ ਹਾਂ ਕਿ ਇੱਥੇ ਆਪਣਾ ਚਾਰਾਜੋਈ ਨਾਕਾਬੰਦੀ ਲਗਾ ਕੇ ਖੜੇ ਹੋਏ ਨੇ, ਔਰ ਜਿਹੜੇ ਰਸਤੇ ਇਸ ਗੁਰੂ ਘਰ ਦੇ ਵਿੱਚ ਦਾਖਲ ਹੋਣ ਵਾਸਤੇ ਆਉਣ ਵਾਲੇ ਨੇ ਉਹਨਾਂ ਦੇ ਵਿੱਚ ਦਾਖਲ ਹੋਣ ਤੋਂ ਚਾਰੇ ਪਾਸੇ ਦੇ ਜਿਹੜੇ ਰਸਤੇ ਨੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਬੰਦ ਕੀਤੇ ਹੋਏ ਨੇ। ਪਰ ਜਿਸ ਤਰੀਕੇ ਦੇ ਨਾਲ ਕੱਲ ਦੀ ਗੱਲ ਹੋਵੇ ਤਾਂ ਜਿਹੜੇ ਆਗੂ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ, ਘਰਾਂ ਦੇ ਵਿੱਚੋਂ ਨਜ਼ਰਬੰਦ ਕੀਤਾ ਜਾ ਰਿਹਾ ਹੈ, ਤੇ ਕਿਤੇ ਨਾ ਕਿਤੇ ਵੱਡੇ ਸਵਾਲ ਨੇ ਕਿ ਇਹ ਜਿਹੜਾ ਮਾਰਚ ਹੈ ਉਹ ਹੋ ਪਾਵੇਗਾ ਨਹੀਂ। ਇਹ CID ਵਾਲੇ ਜਿਹੜੇ ਕਹਿ ਸਕਦੇ ਕਿ ਇੱਥੇ ਪ੍ਰਸ਼ਾਸਨ ਦੇ ਅਧਿਕਾਰੀ ਨੇ, ਉਹ ਇੱਥੇ ਰਾਗੀ ਸਿੰਘ ਕੀਰਤਨ ਕਰਨ ਵਾਸਤੇ ਆ ਰਹੇ ਨੇ, ਉਹਨਾਂ ਦੇ ਨਾਲ ਵੀ ਕਿਤੇ ਨਾ ਕਿਤੇ ਗੱਲਬਾਤ ਕਰਦੇ ਨਜ਼ਰ ਆਉਂਦੇ ਨੇ, ਤਾਂ ਜੋ ਪੜਤਾਲ ਕੀਤੀ ਜਾ ਰਹੀ ਹੈ ਕਿ ਅਸਲ ਦੇ ਵਿੱਚ ਗੁਰੂ ਘਰ ਦੇ ਵਿੱਚ ਦਾਖਲ ਹੋਣ ਵਾਲਾ ਕੋਈ ਜਿਹੜਾ ਨਮਸਕਾਰ ਕਰਨ ਵਾਸਤੇ ਜਾ ਰਿਹਾ, ਜਾਂ ਫਿਰ ਉਹ ਇਸ ਪ੍ਰਦਰਸ਼ਨ ਦੇ ਵਿੱਚ, ਇਸ ਰੋਸ ਮਾਰਚ ਦੇ ਵਿੱਚ ਸ਼ਾਮਲ ਹੋਣ ਵਾਸਤੇ ਜਾ ਰਿਹਾ ਹੈ।
ਤੇ ਅਗਲੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਜਾਵਾਂਗੇ ਔਰ ਦੇਖਣਾ ਹੋਵੇਗਾ ਕਿ ਇਸ ਮਾਰਚ ਨੂੰ ਅਸਫਲ ਕਰਨ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਕਿਸ ਤਰੀਕੇ ਦੀਆਂ ਜਿਹੜੀਆਂ ਚਾਰਾਜੋਈ ਜਾਂ ਜਿਹੜੇ ਯਤਨ ਕੀਤੇ ਜਾ ਰਹੇ ਨੇ। ਇੱਥੇ ਵੀ ਜਿਹੜੇ ਗੁਰੂ ਘਰ ਦੇ ਵਿੱਚ ਲੋਕ ਸ਼ਾਮਲ ਹੋਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਪ੍ਰਸ਼ਾਸਨ ਦੇ ਵੱਲੋਂ ਰੋਕਿਆ ਜਾ ਰਿਹਾ ਹੈ ਤਾਂ ਜੋ ਦੇ ਵਿੱਚ ਕੋਈ ਵੀ ਕਿਸੇ ਤਰੀਕੇ ਦੇ ਨਾਲ ਦਾਖਲ ਨਾ ਹੋ ਸਕੇ ਔਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਦੇਖਣਾ ਹੋਵੇਗਾ ਜਿਹੜੇ ਇੱਥੇ ਲੋਕ ਆਉਂਦੇ ਨੇ ਉਹਨਾਂ ਨੂੰ ਆਇਡੈਂਟੀਫਾਈ ਕੀਤਾ ਜਾ ਰਿਹਾ ਕਿ ਉਹ ਲੋਕ ਕਿੱਧਰ ਜਾਣਾ ਚਾਹੁੰਦੇ ਨੇ। ਅਸਲ ਦੇ ਵਿੱਚ ਜਿਹੜਾ ਅੱਜ ਦਾ ਦਲ ਖਾਲਸਾ ਦੇ ਵੱਲੋਂ ਪ੍ਰੋਗਰਾਮ ਉਲੀਕਿਆ ਹੋਇਆ, ਰੋਸ ਮਾਰਚ ਉਲੀਕਿਆ ਹੋਇਆ, ਤਾਂ ਕਿਤੇ ਨਾ ਕਿਤੇ ਜਿਹੜੀ ਹੈ ਪ੍ਰਸ਼ਾਸਨ ਦੇ ਵੱਲੋਂ ਇਸ ਦੇ ਉੱਪਰ ਰੋਕ ਲਗਵਾਈ ਜਾ ਰਹੀ ਹੈ। ਜੇ ਕੱਲ ਦੀ ਗੱਲ ਕੀਤੀ ਜਾਵੇ ਤਾਂ ਕੱਲ ਤੋਂ ਹੀ ਜਿਹੜੇ ਦਲ ਖਾਲਸਾ ਦੇ ਮੋਹਰੀ ਆਗੂ ਮੰਨੇ ਜਾਂਦੇ ਨੇ ਉਹਨਾਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਜਾ ਰਿਹਾ ਹੈ ਔਰ ਜਿਹੜੇ ਮੁੱਖ ਰਸਤੇ ਇਸ ਮਾਰਚ ਵਾਲੀ ਜਗ੍ਹਾ ਦੇ ਉੱਪਰ ਆਉਣ ਵਾਲੇ ਨੇ ਉਹਨਾਂ ਰਸਤਿਆਂ ਨੂੰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਬੰਦ ਕੀਤਾ ਜਾ ਰਿਹਾ ਔਰ ਜਿਹੜੇ ਵੀ ਲੋਕ ਇੱਕ ਜਥੇ ਦੇ ਰੂਪ ਦੇ ਵਿੱਚ ਜਾਂ ਨਿੱਜੀ ਤੌਰ ਤੇ ਇਕੱਲੇ ਵੀ ਗੁਰੂ ਘਰ ਦੇ ਵਿੱਚ ਦਾਖਲ ਹੋਣਾ ਚਾਹੁੰਦੇ ਨੇ ਤਾਂ ਉਹਨਾਂ ਦੇ ਉੱਪਰ ਵੀ ਸਖਤਾਈ ਵਰਤ ਕੇ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ। ਇਹ तमाम ਤਸਵੀਰਾਂ ਤੁਹਾਡੇ ਨਾਲ ਬਠਿੰਡਾ ਸ਼ਹਿਰ ਦੀਆਂ ਸਾਂਝੀਆਂ ਕਰ ਰਹੇ ਹਾਂ ਜਿਸ ਜਗ੍ਹਾ ਦੇ ਉੱਪਰ ਦਲ ਖਾਲਸਾ ਦੇ ਵੱਲੋਂ ਅੱਜ ਦਾ ਰੋਸ ਮਾਰਚ ਕੀਤਾ ਜਾਣਾ ਸੀ ਔਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਸ ਮਾਰਚ ਦੇ ਉੱਪਰ ਰੋਕ ਲਗਾ ਕੇ ਨੌਜਵਾਨਾਂ ਨੂੰ ਹਿਰਾਸਤ ਦੇ ਵਿੱਚ ਲੈ ਕੇ ਜਾਂ ਜਿਹੜੇ ਆਗੂ ਨੇ ਉਹਨਾਂ ਨੂੰ ਘਰਾਂ ਦੇ ਵਿੱਚ ਜਾਂ ਥਾਣਿਆਂ ਦੇ ਵਿੱਚ ਨਜ਼ਰਬੰਦ ਕਰਕੇ ਪੂਰੀ ਇਸ ਜਿਹੜਾ ਇੱਕ ਇਵੈਂਟਸ ਪ੍ਰੋਟੈਸਟ ਇਵੈਂਟਸ ਹੈ ਉਹਦੇ ਉੱਪਰ ਰੋਕ ਲਗਾਈ ਜਾ ਰਹੀ ਹੈ। ਤਾਂ ਦੇਖਣਾ ਹੋਵੇਗਾ ਕਿ ਇਸ ਤਰੀਕੇ ਦੇ ਨਾਲ ਕਿੰਨੀ ਤਾਦਾਦ ਦੇ ਵਿੱਚ ਇੱਥੇ ਲੋਕ ਆ ਰਹੇ ਨੇ ਔਰ ਉਹਨਾਂ ਦੇ ਉੱਪਰ ਪ੍ਰਸ਼ਾਸਨ ਦੀ ਸਖਤੀ ਕਿਸ ਤਰੀਕੇ ਦੀ ਹੈ। ਪਰ ਇਹ ਨੌਜਵਾਨ ਅੱਗੇ ਵੱਲ ਨੂੰ ਜਾਣਾ ਚਾਹੁੰਦੇ ਨੇ ਪਰ ਇੱਥੇ ਪ੍ਰਸ਼ਾਸਨ ਦੇ ਵੱਲੋਂ ਇਸੇ ਜਗ੍ਹਾ ਦੇ ਉੱਪਰ ਇਹਨਾਂ ਨੂੰ ਰੋਕਿਆ ਜਾ ਰਿਹਾ ਹੈ, ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਸਗੋਂ ਪਿੱਛੇ ਨੂੰ ਮੋੜਿਆ ਜਾ ਰਿਹਾ। ਇਹ ਤਸਵੀਰਾਂ ਬਠਿੰਡਾ ਸ਼ਹਿਰ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਔਰ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਜਿਹੜੇ ਵੀ ਪ੍ਰਦਰਸ਼ਨਕਾਰੀ ਦਲ ਖਾਲਸਾ ਦੇ ਇਸ ਪ੍ਰੋਗਰਾਮ ਦੇ ਵਿੱਚ ਜਾਣਾ ਚਾਹੁੰਦੇ ਨੇ ਉਹਨਾਂ ਦੇ ਉੱਪਰ ਸਖਤਾਈ ਵਰਤੀ ਜਾ ਰਹੀ ਹੈ। ਬਿਲਕੁਲ ਦਲ ਖਾਲਸਾ ਨੂੰ ਸਮਰਥਨ ਕਰਨ ਵਾਸਤੇ ਅੱਜ ਦੇ ਰੋਸ ਮਾਰਚ ਦੇ ਵਿੱਚ ਸ਼ਮੂਲੀਅਤ ਕਰਨ ਵਾਸਤੇ ਜਿਹੜੇ ਕਾਰਕੁਨ ਜਾਂ ਜਿਹੜੇ ਪ੍ਰਦਰਸ਼ਨਕਾਰੀ ਆਉਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸਖਤ ਪਹਿਰਾ ਲਗਾ ਕੇ ਰੋਕ ਲਗਵਾਈ ਜਾ ਰਹੀ ਹੈ। ਤਾਂ ਇੱਧਰ ਦੇਖ ਸਕਦੇ ਹੋ ਕਿ ਪ੍ਰਦਰਸ਼ਨਕਾਰੀ ਜਿਹੜਾ ਪੁਲਿਸ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਦੇ ਨਜ਼ਰ ਆਉਂਦੇ ਨੇ ਔਰ ਦੇਖਣਾ ਹੋਵੇਗਾ ਜਿਸ ਤਰੀਕੇ ਦੇ ਨਾਲ ਕਿਉਂਕਿ ਦਲ ਖਾਲਸਾ ਦੇ ਨਾਲ ਜਦੋਂ ਗੱਲਬਾਤ ਕਰਦੇ ਆ ਤਾਂ ਉਹਨਾਂ ਦੇ ਵੱਲੋਂ ਦਲੀਲ ਦਿੱਤੀ ਜਾ ਰਹੀ ਹੈ ਕਿ ਸਾਡਾ ਜਿਹੜਾ ਅੱਜ ਦਾ ਮਾਰਚ ਹੈ ਬਿਲਕੁਲ ਪੀਸਫੁਲੀ ਹੈ, ਕਿਸੇ ਤਰ੍ਹਾਂ ਦਾ ਕੋਈ ਹੰਗਾਮਾ ਨਹੀਂ, ਕੋਈ ਸ਼ੋਰ ਸ਼ਰਾਬਾ ਨਹੀਂ, ਕਿਸੇ ਵੀ ਧਿਰ ਦੇ ਨਾਲ ਕੋਈ ਤਕਰਾਰ ਨਹੀਂ, ਕੋਈ ਇਸ ਤਰ੍ਹਾਂ ਦੀ ਗੱਲਬਾਤ ਨਹੀਂ। ਤਾਂ ਇੱਧਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਦਾਖਲ ਹੋਣ ਵਾਲੇ ਰਸਤੇ ਨੇ ਤਾਂ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ। ਤੇ ਬਿਲਕੁਲ ਅਸੀਂ ਇੱਥੇ ਜਿਹੜੇ ਪ੍ਰਦਰਸ਼ਨਕਾਰੀ ਆਏ ਹੋਏ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਦਾ ਵੀ ਯਤਨ ਕਰਾਂਗੇ। ਬਾਬਾ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ? ਬਰਨਾਲਾ ਜੀ। ਬਰਨਾਲਾ ਤੋਂ ਆਏ ਹੋ ਜੀ? ਬਰਨਾਲਾ ਸਿੰਘੜਾ। ਇਸ ਮਾਰਚ ਦੇ ਵਿੱਚ ਸ਼ਾਮਲ ਹੋਣ ਵਾਸਤੇ? ਹਾਂਜੀ ਮਾਰਚ ਆਏ ਹਾਂ। ਇਹ ਅੱਜ ਦਾ ਜਿਹੜਾ ਮਾਰਚ ਹੈ ਅਸਲ ਦੇ ਵਿੱਚ ਇਸ ਮਾਰਚ ਬਾਰੇ ਦੱਸ ਦਿਓ ਜੀ। ਇਹ ਜਿਹੜਾ ਅੱਜ ਮਾਰਚ ਦਾ ਵਿਸ਼ਾ ਹੈ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਜਾ ਰਿਹਾ ਹੈ ਸਗੋਂ ਇੱਥੇ ਜਿਹੜੀ ਜਗ੍ਹਾ ਦੇ ਉੱਪਰ ਤੁਸੀਂ ਮਾਰਚ ਲਿਖਿਆ ਹੋਇਆ ਹੈ ਇੱਥੋਂ ਵੀ ਜਿਹੜੇ ਤੁਹਾਡੇ ਕਾਰਕੁਨ ਨੇ ਉਹਨਾਂ ਨੂੰ ਚੱਕਿਆ ਜਾ ਰਿਹਾ, ਇਸ ਬਾਰੇ ਕੀ ਕਹਿਣਾ ਚਾਹੋਗੇ ਜੀ? ਇਹ ਬਹੁਤ ਗਲਤ ਗੱਲ ਹੈ ਇਹਨਾਂ ਦੀ। ਅਸੀਂ ਆਪਦਾ ਰੋਸ ਪ੍ਰੋਟੈਸਟ ਕਰ ਸਕਦੇ ਹਾਂ, ਬਾਹਰਲੇ ਮੁਲਕਾਂ 'ਚ ਕਿਹੜਾ ਹੋ ਨਹੀਂ ਰਿਹਾ ਹੈ। ਇਹ ਤਾਂ ਸਾਡਾ ਘਰ ਆ, ਸਾਡੇ ਘਰ 'ਚ ਹੀ ਨਹੀਂ ਸਾਨੂੰ ਕਰਨ ਦਿੰਦੇ, ਹੋਰ ਕਿੱਥੇ ਕਰਨ ਦੇਣਗੇ? ਠੀਕ ਹੈ ਨਾ, ਇਹ ਸਾਡਾ ਹੱਕ ਆ, ਅਸੀਂ ਹੱਕ ਮੰਗਣ ਆਏ ਆ। ਇਹ ਸੈਂਟਰ ਗਵਰਨਮੈਂਟ ਕਿੰਨਿਆਂ ਕੁ ਨੂੰ ਮਾਰ ਲੂਗੀ, ਕਿੰਨਿਆਂ ਕੁ ਨੂੰ ਮਰਵਾ ਲੂਗੀ? ਜਿਹੜੀ ਇੰਡੀਆ ਦੀ ਇੰਟੈਲੀਜੈਂਸੀ ਆ ਜਾਂ ਇਹ ਕੀ ਕਰ ਲੈਣਗੇ? ਇਹ ਤਾਂ ਸਾਨੂੰ ਇਹ ਕਹਿੰਦੇ ਆ ਵੀ ਤੁਸੀਂ ਸੜਕਾਂ ਤੇ ਉਤਰੋ, ਮਜਬੂਰ ਕਰ ਰਹੇ ਨੇ ਸਾਨੂੰ। ਨਹੀਂ ਅੱਜ ਅਸੀਂ ਇੱਥੇ ਧਰਨਾ ਮਾਰ ਕੇ ਬਹਿ ਜਾਾਂਗੇ ਜੇ ਨਹੀਂ ਕਰ ਦੇਣਗੇ। ਆਏ ਕਾਹਦੇ ਵਾਸਤੇ? ਅਸੀਂ ਜਿਹਦੇ ਵਾਸਤੇ ਆਏ ਉਸੇ ਕੰਮ ਵਾਸਤੇ ਆਏ ਆ ਨਾ ਅਸੀਂ। ਹੋਰ ਵੀ ਪ੍ਰਦਰਸ਼ਨਕਾਰੀ ਆਏ? ਹਾਂ ਆ ਰਹੇ ਆ, ਸਾਰੇ ਜ਼ਿਲ੍ਹਿਆਂ 'ਚੋਂ ਆ ਰਹੇ ਆ। ਅਸੀਂ ਬਰਨਾਲੇ ਤੋਂ ਆਏ ਆ। ਹਾਂ ਬਿਲਕੁਲ 2-250 ਬੱਸ ਆ ਰਹੀ ਹੈ। 2-250 ਬੱਸ ਇੱਥੇ ਬਹਿ ਪਰ ਹੋਰ ਨਹੀਂ ਜਾਣਦੇ ਮੋਗੇ। ਛੱਡ ਕੇ ਬਹਿ ਜਾਾਂਗੇ, ਹਿੱਲਣ ਦੇ ਨਹੀਂ। ਕਈ ਬੰਦ ਕਰਨਾ ਕੁਛ ਕਰਨ ਲਈ ਰਸਤਾ ਬੰਦ ਕਰ ਦੇ। ਅਸੀਂ ਇਹ ਚੌਂਕ 'ਚ ਬਹਿ ਜਾਂਦੇ, ਸਾਨੂੰ ਕੀ ਫਰਕ ਪੈਂਦਾ? ਅਸੀਂ ਤਾਂ ਪ੍ਰੋਟੈਸਟ ਕਰਨ ਆਏ ਆ, ਅਸੀਂ ਇੱਥੇ ਕਰ ਲਾਂਗੇ। ਟ੍ਰੈਫਿਕ ਬੰਦ ਕਰ ਦਾਂਗੇ, ਫੇਰ ਵੀ ਝਾਕੋਗੇ। ਟ੍ਰੈਫਿਕ ਬੰਦ ਹੋਈ ਫੇਰ ਸਾਨੂੰ ਪਵਾਂਗੇ ਤੁਸੀਂ।
ਬਿਲਕੁਲ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਇਹ ਦਲੀਲ ਦਿੱਤੀ ਜਾ ਰਹੀ ਹੈ ਕਿ ਜਿਹੜਾ ਰੋਸ ਮਾਰਚ ਹੈ ਅਸੀਂ ਇਸ ਜਗ੍ਹਾ ਦੇ ਉੱਪਰ ਆਪਣਾ ਪੀਸਫੁਲੀ ਐਂਗਲ ਤੋਂ ਰੋਸ ਮਾਰਚ ਕਰਨਾ ਚਾਹੁੰਦੇ ਆ, ਪਰ ਅਸਲ ਦੇ ਵਿੱਚ ਕਿਹੜੇ ਕਾਰਨ ਨੇ, ਕਿਸ ਰੀਜ਼ਨ ਕਰਕੇ ਜਿਹੜਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਪ੍ਰਦਰਸ਼ਨਕਾਰੀਆਂ ਨੂੰ ਰੋਕਿਆ ਜਾ ਰਿਹਾ ਹੈ। ਇਹ ਤਸਵੀਰਾਂ ਦੇ ਵਿੱਚ ਤੁਹਾਡੇ ਨਾਲ ਜ਼ਿਕਰ ਕਰ ਰਹੇ ਹਾਂ ਔਰ ਹਰ ਪੱਖ ਤੋਂ ਜਿਹੜੀ ਇੱਕ ਗਰਾਊਂਡ ਤੇ ਰਿਪੋਰਟ ਬਣਦੀ ਹੈ ਉਹ ਤੁਹਾਡੇ ਤੱਕ ਲੈ ਕੇ ਹਾਜ਼ਰ ਹੋ ਰਹੇ ਹਾਂ। ਅਸੀਂ ਪੁਲਿਸ ਪ੍ਰਸ਼ਾਸਨ ਦਾ ਪੱਖ ਵੀ ਤੁਹਾਡੇ ਨਾਲ ਸਾਂਝਾ ਕੀਤਾ ਹੈ ਔਰ ਇਸ ਐਂਗਲ ਨੂੰ ਵੀ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹਾਂ। ਆਖਰ ਪ੍ਰਦਰਸ਼ਨਕਾਰੀਆਂ ਦੇ ਨਾਲ ਖਾਲਸਾ ਦੇ ਸਮਰਥਕ ਨੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਕਿ ਆਖਰ ਤੁਹਾਡੀਆਂ ਇਸ ਤਰ੍ਹਾਂ ਦੀਆਂ ਡਿਮਾਂਡਸ ਕਿਹੜੀਆਂ ਨੇ, ਜਿਸ ਡਿਮਾਂਡਸ ਨੂੰ ਲੈ ਕੇ ਜਿਹੜਾ ਤੁਹਾਡੇ ਉੱਪਰ ਲਾਮਬੰਦੀ ਕੀਤੀ ਜਾ ਰਹੀ ਹੈ, ਪਰ ਉਹਨਾਂ ਦੇ ਵੱਲੋਂ ਦਲੀਲ ਦਿੱਤੀ ਜਾ ਰਹੀ ਹੈ ਕਿ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਤੇ ਆਖਰ ਕਿਹੜੇ ਕਾਰਨਾਂ ਕਰਕੇ ਰੋਕਿਆ ਜਾ ਰਿਹਾ। ਤਾਂ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਹੋਰ ਸਮਰਥਕ ਸਾਥੀ ਆ ਰਹੇ ਨੇ, ਪ੍ਰਦਰਸ਼ਨਕਾਰੀ ਆ ਰਹੇ ਨੇ ਔਰ ਇਹ ਮਾਰਚ ਹੋ ਕੇ ਰਹੇਗਾ ਜਾਂ ਇੱਥੇ ਇੱਕ ਪ੍ਰਦਰਸ਼ਨ ਹੋਵੇਗਾ। ਦੇਖਣਾ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਲੋਕਾਂ ਨੂੰ, ਇਹਨਾਂ ਪ੍ਰਦਰਸ਼ਨਕਾਰੀਆਂ ਨੂੰ ਜਾਂ ਜਿਹੜੇ ਦਲ ਖਾਲਸਾ ਦੇ ਨੁਮਾਇੰਦੇ ਨੇ ਉਹਨਾਂ ਨੂੰ ਕਿਸ ਤਰੀਕੇ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਦੱਸ ਹੀ ਦਿੱਤਾ ਵੀ ਜੋ ਇਹਨਾਂ ਦੀ ਐਕਟੀਵਿਟੀ ਪਲਾਨ ਸੀਗੀ ਤੇ ਬਟ ਸਾਡਾ ਮੇਨ ਮਕਸਦ ਤਾਂ ਇਹੀ ਹੈ ਵੀ ਜਿਹੜੀ ਕਿਸੇ ਤਰ੍ਹਾਂ ਦੀ ਕੋਈ ਲਾਅ ਐਂਡ ਆਰਡਰ ਦੀ ਜਿਹੜੀ ਪ੍ਰੋਬਲਮ ਹੈਗੀ ਹੈ ਜਾਂ ਕੋਈ ਇਦਾਂ ਦੀ ਕੋਈ ਇਵੈਂਟ ਜਿਹੜੀ ਹੈਗੀ ਹੈ, ਕੋਈ ਸ਼ਰਾਰਤੀ ਬੰਦਾ ਕਿਸੇ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਨਾ ਦੇ ਸਕੇ। ਸੋ ਐਜ਼ ਅ ਪ੍ਰੀਵੈਂਟਿਵ ਮੈਜ਼ਰ ਜਿਹੜਾ ਹੈਗਾ ਅਸੀਂ ਆਪਣਾ ਜੇ ਡਿਊਟੀ ਕਰ ਰਹੇ ਹਾਂ ਤੇ ਪੂਰੀ ਸੁਰੱਖਿਆ ਪੂਰੇ ਸਾਰੇ ਜੀ ਡੈਫੀਨਿਟਲੀ ਹੈ। ਸਾਡੇ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਤੇ ਇਸ ਚੀਜ਼ ਨੂੰ ਇਨਸ਼ੋਰ ਕੀਤਾ ਜਾਊਗਾ ਵੀ ਕੋਈ ਇਸੇ ਤਰ੍ਹਾਂ ਦੀ ਕੋਈ ਇਲੀਗਲ ਐਕਟੀਵਿਟੀ ਜਾਂ ਕੋਈ ਲਾਅ ਐਂਡ ਆਰਡਰ ਦੀ ਜਿਹੜੀ ਸਿਚੁਏਸ਼ਨ ਉਹਨੂੰ ਪੀਸਫੁਲ ਰੱਖਿਆ ਜਾਵੇ। ਸਰ ਜੇ ਇਹ ਕਹਿੰਦੇ ਆ ਵੀ ਅਸੀਂ ਸ਼ਾਂਤੀਪੂਰਨ ਢੰਗ ਨਾਲ ਮਾਰਚ ਕੱਢਣਾ ਹੈ ਤਾਂ ਉਹਦੀ ਮਨਜ਼ੂਰੀ ਦਿੱਤੀ ਜਾਵੇਗੀ? ਦੇਖੋ ਸ਼ਾਂਤੀ ਪੀਸਫੁਲ ਪ੍ਰੋਟੈਸਟ ਇਜ਼ ਅ ਰਾਈਟ, ਡੈਮੋਕ੍ਰੈਟਿਕ ਰਾਈਟ। ਸੋ ਜਿਹੜਾ ਕੋਈ ਪੀਸਫੁਲ ਪ੍ਰੋਟੈਸਟ ਹੈਗੀ ਹੈ ਉਹਨੂੰ ਕਿਸੇ ਤਰ੍ਹਾਂ ਦਾ ਸਾਡੇ ਵੱਲੋਂ, ਦੇਖੋ ਇਹ ਤਾਂ ਆਰਗੇਨਾਈਜ਼ਰ ਦੱਸ ਸਕਦੇ, ਸਾਨੂੰ ਇਸ ਬਾਰੇ ਨਹੀਂ ਪਤਾ। ਉਹ ਤਾਂ ਤੁਸੀਂ ਆਰਗੇਨਾਈਜ਼ਰ ਨਾਲ ਬਰਦਰ ਗੱਲ ਕੀਤੀ ਤਾਂ ਉਹਨਾਂ ਬਾਰੇ ਤਾਂ ਉਹੀ ਦੱਸ ਸਕਦੇ ਨੇ ਜੀ। ਉਹਨਾਂ ਦੀ ਕਿਸੇ ਹੋਰ ਅਸੀਂ ਦੇਖੋ ਇਹ ਤਾਂ ਬ੍ਰਦਰ ਆਰਗੇਨਾਈਜ਼ਰ ਨਾਲ ਤੁਸੀਂ ਗੱਲ ਕੀਤੀ ਹੈ, ਉਹਨਾਂ ਨੇ ਤੁਹਾਨੂੰ ਨਹੀਂ ਦੇਖੋ ਬ੍ਰਦਰ ਸਾਡਾ ਮੇਨ ਮਕਸਦ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਕੰਟਰੋਲ 'ਚ ਰੱਖਣਾ। ਆਰਗੇਨਾਈਜ਼ਰ ਨੇ ਕੀ ਇਵੈਂਟ ਆਰਗੇਨਾਈਜ਼ ਕੀਤੀ ਸੀ ਤੁਸੀਂ ਆਲਰੇਡੀ ਉਹਨਾਂ ਨਾਲ ਗੱਲ ਵੀ ਕਰ ਲਈ, ਉਹਨਾਂ ਨੇ ਤੁਹਾਨੂੰ ਦੱਸ ਵੀ ਦਿੱਤਾ। ਸੋ ਪੁਆਇੰਟ ਆਫ ਡਿਸਕਸ਼ਨ ਨਹੀਂ ਹੈਗਾ ਆਈ ਥਿੰਕ। ਸਰ ਕੋਈ ਰਾਸ਼ਟਰ ਵੀ ਲਿਖਿਆ ਜੀ? ਨਹੀਂ ਅਸੀਂ ਉਹਨਾਂ ਨੂੰ ਮੀਟਿੰਗ ਵਾਸਤੇ ਕੁਝ ਬੰਦੇ ਸੀਗੇ ਜਿਹਨਾਂ ਦੀ ਮੰਗ ਸੀਗੀ, ਉਹਨਾਂ ਨੂੰ ਮੀਟਿੰਗ ਵਾਸਤੇ ਥਾਣੇ ਬੁਲਾਇਆ। ਸੋ ਅਕੋਰਡਿੰਗਲੀ ਪੀਸਫੁਲ ਤਰੀਕੇ ਨਾਲ ਅਸੀਂ ਰਿਜ਼ੋਲਵ ਕਰ ਲਾਂਗੇ। ਵੈਰੀਫਿਕੇਸ਼ਨ ਕਰਨ ਵਾਸਤੇ ਉਹਨਾਂ ਸਿੱਖਾਂ ਦਾ ਕਤਲ ਕਰਨ ਬਾਣੀਆਂ ਜੋ ਆ ਰਹੇ ਹਨ ਉਹ ਇੱਥੇ ਲੈ ਕੇ ਆ ਰਹੇ ਹਨ, ਉਹਨਾਂ ਨੂੰ ਕਾਬੂ ਕਰਨ ਵਾਸਤੇ ਉਹਨਾਂ ਨੂੰ ਭਾਈ ਇੱਕ ਅਖਲ ਗੁਪਤਾ ਜਿਹਨੂੰ ਫੜਿਆ ਪਿਆ, ਨਿਖਲ ਗੁਪਤਾ ਨੂੰ ਉਹਨਾਂ ਨੇ ਅਮਰੀਕਾ ਦੀ ਏਜੰਸੀਆਂ ਨੇ ਅੱਜ ਉਹ ਫੈਲਾਂ ਲੈ ਕੇ ਹਿੰਦੁਸਤਾਨ ਦੀ ਸਰਕਾਰ। ਅੰਦਰ ਕੌਣ ਹੈ ਜੀ ਇੱਥੇ ਸਿੰਘ ਸਭਾ ਗੁਰਦੁਆਰਾ ਤੇ ਕਿਹੜੇ ਬੰਦੇ ਆ ਕਿਉਂ ਰੋਕਿਆ ਗਿਆ ਪੁਲਿਸ? ਸਿੰਘ ਸਭਾ ਗੁਰਦੁਆਰਾ ਦੇ ਵਿੱਚ ਕਿਸੇ ਨੂੰ ਅੱਜ ਆਉਣ ਨਹੀਂ ਦਿੱਤਾ ਗਿਆ। ਇਹ ਕਾਲ ਪਹਿਲਾਂ ਦੀ ਦਿੱਤੀ ਗਈ ਹੈ। ਆਹ ਵੇਖੋ ਤੁਸੀਂ ਨਾਕਾ ਲੱਗਿਆ ਪਿਆ ਔਰ 4 ਸਪੇਰੋਂ ਨਾਕਾ ਸਿੰਘ ਸਭਾ ਗੁਰਦੁਆਰਾ ਸਾਹਿਬ ਦੇ ਵਿੱਚ ਲੱਗਿਆ ਪਿਆ ਹੈਗਾ। ਕੌਣ ਬੰਦੇ ਅੰਦਰ? ਬੰਦੇ ਕੋਈ ਅੰਦਰ ਨਹੀਂ ਸਿੰਘ ਸਭਾ ਗੁਰਦੁਆਰੇ ਦੇ ਵਿੱਚ। ਬਾਹਰ ਦੀ ਬਾਹਰ ਹੀ ਕਾਹਦੇ ਅੰਦਰ ਬੰਦ ਕਰ ਲਿਆ ਔਰ ਰਾਤ ਦੇ ਅੰਦਰ ਬੰਦ ਕਰ ਲਏ। ਕਿਹੜੇ ਕੀਤੇ ਗਿਆ ਦੁਬਾਰਾ ਰਿਪੀਟ ਕਰਿਓ? ਭਾਈ ਗੁਰਵਿੰਦਰ ਸਿੰਘ ਪੀਏਸੀ ਜੋ ਸਾਡਾ ਆਪਣਾ ਪੀਏਸੀ ਦਲ ਖਾਲਸਾ ਦਾ ਜਥੇਬੰਦੀ ਦਾ ਕਾਰਕੁਨ ਹੈ ਇੱਥੋਂ, ਉਹਨਾਂ ਨੂੰ ਵੀ ਫੜਿਆ ਪਿਆ ਹੈਗਾ ਔਰ ਉਹਨਾਂ ਨੂੰ ਘਰ ਵਿੱਚ ਨਿਰਬੰਧ ਕੀਤਾ ਗਿਆ। ਭਾਈ ਪਰਮਿੰਦਰ ਸਿੰਘ ਬਾਲਿਆਂ ਵਾਲੀ ਉਹਨਾਂ ਨੂੰ ਵੀ ਪਾਸ ਰੋਕਿਆ ਪਿਆ ਹੈਗਾ। ਉਹ ਭਾਈ ਪਰਮਜੀਤ ਸਿੰਘ ਜੀ ਮੰਡ ਜੋ ਦਲ ਖਾਲਸਾ ਦੇ ਬੁਲਾਰੇ ਹਨ ਉਹਨਾਂ ਨੂੰ ਵੀ ਪਿੱਛੇ ਆਉਂਦਿਆਂ ਨੂੰ ਰੋਕਿਆ ਹੈ। ਬਾਬਾ ਬਖਸ਼ੀਸ਼ ਸਿੰਘ ਨੂੰ ਰੋਕਿਆ ਗਿਆ ਹੈ ਔਰ ਜਿੰਨੀਆਂ ਸਿੱਖ ਜਥੇਬੰਦੀਆਂ ਆ ਰਹੀਆਂ ਉਹਨਾਂ ਨੂੰ ਸਾਰਿਆਂ ਨੂੰ ਰੋਕਿਆ ਗਿਆ ਹੈ। ਕਾਰਨ ਅੱਜ ਸਿੱਖ ਵਰਲਡ ਹਿਊਮਨ ਰਾਈਟਸ ਡੇ ਹੈ, ਉਹਨੂੰ ਮਨਾਉਣ ਵਾਸਤੇ ਅੱਜ ਕਾਲ ਦਿੱਤੀ ਸੀ ਦਲ ਖਾਲਸਾ ਵੱਲੋਂ। ਉਹਨੂੰ ਲੈ ਕੇ ਅੱਜ ਲਾਅ ਐਂਡ ਆਰਡਰ ਦਾ ਨਾਂ ਦੇ ਕੇ ਪ੍ਰਸ਼ਾਸਨ ਨੇ ਰੋਕ ਰਿਹਾ ਹੈ ਕਿ ਲਾਅ ਐਂਡ ਆਰਡਰ ਦੀ ਸਥਿਤੀ ਹੈ। ਇਹ ਸਿਰਫ ਸਰਾਸਰ ਧੱਕਾ ਹੈ। ਅੱਜ ਇਸ ਤਰੀਕੇ ਦੇ ਨਾਲ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇੱਥੇ ਨਜ਼ਰਬੰਦ ਕੀਤੇ ਜਾ ਰਹੇ ਨੇ ਸਿੱਖ ਕਾਰਕੁਨ, ਸਿੱਖ ਨੌਜਵਾਨ। ਤਾਂ ਦੂਜੇ ਪਾਸੇ ਇਧਰ ਨੌਜਵਾਨ ਇੱਕ ਵੱਡਾ ਜੱਥਾ ਲੈ ਕੇ ਇਸ ਮਾਰਚ ਦੇ ਵਿੱਚ ਸ਼ਮੂਲੀਅਤ ਕਰਨ ਵਾਸਤੇ ਆਏ ਨੇ। ਤਾਂ ਇਹਨਾਂ ਨੌਜਵਾਨਾਂ ਦੇ ਨਾਲ ਗੱਲਬਾਤ ਕਰਨ ਦਾ ਵੀ ਯਤਨ ਕਰਾਂਗੇ। ਅਸੀਂ ਆਪਣੇ ਹੱਕਾਂ ਵਾਸਤੇ ਲੱਖ ਲਾਹਨਤ ਉਹਨਾਂ ਦੇ, ਲਾਹਨਤ ਤਾਂ ਪ੍ਰਸ਼ਾਸਨ ਦੇ ਨਹੀਂ ਤਾਂ ਮੌਤਾਂ ਹੋ ਰਹੀਆਂ। ਇੱਕ ਪਾਸੇ ਤਾਂ ਮਨੁੱਖੀ ਕੰਟਰੋਲ ਨਹੀਂ ਕੋਈ ਗੱਲਬਾਤ ਨਹੀਂ ਕਰ ਰਿਹਾ। ਮਨੁੱਖੀ ਅਧਿਕਾਰ ਦਿਵਸ ਦੇ ਪ੍ਰਸ਼ਾਸਨ ਸਾਨੂੰ ਰੋਕਦਾ। ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ ਇੱਧਰ ਜਾਣਾ।
ਵਧਿਆ ਜਾ ਰਿਹਾ। ਖਾਲਿਸਤਾਨ ਜਿੰਦਾਬਾਦ ਦੇ ਨਾਰੇ ਲਗਾਉਂਦਿਆਂ ਹੋਇਆਂ ਔਰ ਇਹਨਾਂ ਦੇ ਵਿੱਚ ਦੇਖ ਸਕਦੇ ਹੋ ਕਿ ਜਿਹੜੇ ਨੌਜਵਾਨ ਨੇ ਇੱਥੇ ਨਾਅਰੇਬਾਜ਼ੀ ਕਰਦੇ ਨਜ਼ਰ ਆਉਂਦੇ ਨੇ। ਇਹਨਾਂ ਤਸਵੀਰਾਂ ਦੇ ਵਿੱਚ ਜਿਹੜਾ ਅੱਜ ਰੋਸ ਪ੍ਰਦਰਸ਼ਨ ਦਲ ਖਾਲਸਾ ਦੇ ਵੱਲੋਂ ਹੋਇਆ ਸੀ, ਤਾਂ ਜਿਸ ਤਰੀਕੇ ਦੇ ਨਾਲ ਪੁਲਿਸ ਪ੍ਰਸ਼ਾਸਨ ਦੇ ਨਾਲ ਗੱਲਬਾਤ ਹੁੰਦੀ ਨਜ਼ਰ ਆ ਰਹੀ ਹੈ, ਤਾਂ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਇਹ ਕੀ ਮਤਲਬ ਹੈ? ਹੋਰ ਦੱਸੋ ਹੁਣ, ਅੱਗੇ ਦਾ ਜਵਾਬ ਦੇ ਦਿਓ, ਅੱਗੇ ਤੁਹਾਨੂੰ ਫਿਰ ਦੱਸਾਂਗੇ ਅਸੀਂ। ਦੇਖੋ ਨਿਤ ਨਵੀਆਂ ਮੌਤਾਂ ਹੋ ਰਹੀਆਂ ਚਿੱਟੇ ਨਾਲ, ਉੱਥੇ ਤੁਹਾਡਾ ਕੀ ਸਟੈਂਡ ਆ? ਸਾਨੂੰ ਦੇਖੋ ਵੀ ਜਿਹੜਾ ਸਾਡਾ ਰਾਈਟ ਆ ਉਹ ਤੁਸੀਂ ਸਾਨੂੰ ਕਰ ਨਹੀਂ ਦਿੰਦੇ, ਤੇ ਜਿਹੜੇ ਤੁਹਾਡੇ ਰਾਈਟ ਨੂੰ ਤੁਸੀਂ ਭੱਜੇ ਹੋਏ ਹੋ, ਤੁਸੀਂ ਸਾਨੂੰ ਜਵਾਬ ਦਿਓ। ਜਿਹੜੇ ਕਾਨੂੰਨ ਦੇ ਹਿਸਾਬ ਨਾਲ ਤੁਸੀਂ ਰੋਕ ਰਹੇ ਹੋ ਉਹੀ ਕਾਨੂੰਨ ਕਹਿੰਦਾ ਵੀ ਅਸੀਂ ਕਰ ਸਕਦੇ ਹਾਂ। ਚਿੱਟੇ ਬਾਰੇ ਕਿਉਂ ਨਹੀਂ ਇੰਨਾ ਤੁਹਾਡਾ ਪ੍ਰਸ਼ਾਸਨ ਹੁਣ ਇੰਨਾ ਖੜਾ, ਚਿੱਟੇ ਬਾਰੇ ਕਿਉਂ ਨਹੀਂ ਜਾਂਦੇ ਤੁਸੀਂ ਉੱਥੇ? ਸ਼ਾਂਤਮਈ ਹੱਕ ਆ ਸਾਡਾ, ਕਰ ਸਕਦੇ ਆ ਅਸੀਂ। ਹੋਰ ਤੁਹਾਡਾ ਕੋਈ ਪੁਆਇੰਟ ਹੈਗਾ? ਪਹਿਲਾਂ ਤੁਸੀਂ ਆਪਣੇ ਪੁਆਇੰਟ ਸਾਰੇ ਦੱਸ ਦਿਓ, ਫਿਰ ਮੈਂ ਤੁਹਾਡਾ ਜਵਾਬ ਦਵਾਂਗਾ। ਨਹੀਂ ਦੱਸ ਦਿਓ, ਜਿੰਨਾ ਅਸੀਂ ਕਹਿ ਤਾਂ ਅੱਗੇ ਤੁਸੀਂ ਤਾਂ ਜਵਾਬ ਦੇ ਦਿਓ ਵੀ ਸਾਨੂੰ ਸਾਡਾ ਇਹੀ point ਹੈ ਵੀ ਰੋਕਣ ਦਾ ਕਾਰਨ ਦੱਸੋ। ਜਿਹੜਾ ਵੱਡ ਦੇ ਅਸੀਂ ਬਣਾ ਰਹੇ ਹਾਂ, ਵੱਡ ਲੈਵਲ ਤੇ ਅੱਜ ਮਨੁੱਖੀ ਅਧਿਕਾਰ ਸੰਗਠਨ ਦਾ, ਉਹਨੂੰ ਕੁਚਲ ਰਹੇ ਹਾਂ। ਜਦੋਂ ਕੋਈ ਭਾਰਤ ਦਾ ਸੰਵਿਧਾਨ ਵੀ ਇਹ ਗੱਲ ਕਹਿੰਦਾ ਵੀ ਸਾਨੂੰ ਇਜਾਜ਼ਤ ਹੈ, ਸਾਨੂੰ ਇਸ ਗੱਲ ਦੇ ਸੰਵਿਧਾਨਕ ਤੌਰ ਤੇ ਹੱਕ ਹੈ ਸਾਨੂੰ ਵੱਡ ਦੇ ਮਨਾਉਣ ਦਾ ਪੀਸਫੁਲ, ਤੇ ਤੁਸੀਂ ਉਹਨੂੰ ਸਾਨੂੰ ਗੁਰੂ ਘਰ 'ਚ ਵੀ ਮੱਥਾ ਟੇਕਣ ਤੋਂ ਅਰਦਾਸ ਕਰਨ ਤੋਂ ਵੀ ਰੋਕ ਰਹੇ ਆ। ਸਾਡਾ ਸਵਾਲ ਹੈ, ਹੁਣ ਤੁਸੀਂ ਦੱਸੋ, ਅੱਗੇ ਜਾ ਕੇ ਦੱਸੋ ਵੀ ਕੁਚਲ ਨਹੀਂ ਰਹੇ ਤੁਸੀਂ ਇਹ ਸਾਰੇ ਨੂੰ ਇਸ ਨੂੰ ਕਰੇ। ਅਸੀਂ ਪੀਸਫੁਲ ਕਰ ਰਹੇ ਹਾਂ, ਸਾਨੂੰ ਇਜਾਜ਼ਤ ਹੈ, ਸਾਡੀ ਧਾਰਾ ਸੰਵਿਧਾਨ ਭਾਰਤ ਦਾ ਗੱਲ ਕਹਿੰਦਾ ਹੈ। ਕਰੋ ਕੱਲਾ ਆਪਦੀ ਡਿਊਟੀ ਤੋਂ ਬਾਅਦ ਕੋਈ ਤੁਸੀਂ ਲੈਣ ਅਸੀਂ ਕਹਿ ਰਹੇ ਹਾਂ ਸਿੱਖ ਕੌਮ ਗੁਲਾਮ ਹੈ ਭਾਰਤ ਵਿੱਚ, ਹੈ ਨਾ? ਹਾਂਜੀ। ਇਸ ਭਾਰਤ ਵਿੱਚ ਗੁਲਾਮ ਆ। ਜੇ ਤੁਸੀਂ ਗੁਲਾਮ ਸਾਨੂੰ ਨਹੀਂ ਮੰਨਦੇ, ਤੁਸੀਂ ਕਹਿੰਦੇ ਹੋ ਗੁਲਾਮ ਨਹੀਂ ਹੈਗੇ, ਫਿਰ ਸਾਨੂੰ ਰੋਕ ਕੇ ਰਹੇ ਹੋ। ਤਾਂ ਹੀ ਮੈਂ ਤੁਹਾਨੂੰ ਕਹਿ ਰਿਹਾ ਵੀ ਤੁਹਾਡਾ ਹੋਰ ਵੀ ਪੁਆਇੰਟ ਹੈਗਾ ਤਾਂ ਵੀ ਪਹਿਲਾਂ ਨਹੀਂ ਤੁਸੀਂ ਇਹਨਾਂ ਦੇ ਜਵਾਬ ਸਾਡੇ ਇਹਦਾ ਜਵਾਬ ਅੱਗੇ ਹੋਰ ਪੁਆਇੰਟ ਕਰਾਂਗੇ। ਸਾਰਿਆਂ ਨੂੰ ਇਕੱਠਾ ਦਊਂਗਾ। ਇਹਦਾ ਜਵਾਬ ਨਹੀਂ ਇਕੱਠੇ, ਕਿਉਂਕਿ ਜਦੋਂ ਤੁਸੀਂ ਬੋਲੋਗੇ ਮੈਂ ਵਿੱਚ ਨਹੀਂ ਬੋਲਣਾ ਚਾਹੁੰਦਾ। ਨਹੀਂ ਅਸੀਂ ਬੋਲਦੇ ਨਹੀਂ, ਤੁਹਾਡੇ ਨਾਲ ਵਾਅਦਾ ਕਰਦੇ ਅਸੀਂ ਨਹੀਂ ਬੋਲਦੇ, ਤੁਸੀਂ ਸਵਾਲ ਦਿਓ। ਮੈਂ ਤਾਂ ਹੀ ਤੁਹਾਨੂੰ ਕਿਹਾ ਵੀ ਜਿਹੜੇ ਤੁਹਾਡੇ ਪੁਆਇੰਟ ਹੈਗੇ ਨੇ ਪਹਿਲਾਂ ਤੁਸੀਂ ਸਾਰੇ ਮੈਨੂੰ ਦੱਸੋ। ਸਾਡਾ ਪੁਆਇੰਟ ਤਾਂ ਇਹੀ ਹੈ, ਸਾਨੂੰ ਰੋਕਿਆ ਕਿਉਂ ਜਾ ਰਿਹਾ? ਹੋਰ ਕਿਸ ਦਾ ਪੁਆਇੰਟ ਹੈਗਾ? ਦੇਖੋ ਜੀ, ਸਾਡਾ ਪੀਸਫੁਲ ਪ੍ਰੋਟੈਸਟ ਆ ਔਰ ਅਸੀਂ ਪੀਸਫੁਲ ਪ੍ਰੋਟੈਸਟ ਕਰ ਰਹੇ ਹਾਂ। ਇਹਦੇ ਲਈ ਸਾਨੂੰ ਕੋਈ ਵੀ ਰੋਕ ਨਹੀਂ ਸਕਦਾ ਔਰ ਨਾ ਹੀ ਅਸੀਂ ਰੁਕਣਾ। ਹੋਰ ਕਿਸ ਦਾ ਪੁਆਇੰਟ? ਨਹੀਂ ਤੁਸੀਂ ਇੰਨਾ ਤਾਂ ਜਵਾਬ ਦੇ ਦਿਓ। ਕਹਾਂ ਜਾਣਾ ਤਾਂ ਫਿਰ ਕੋਈ ਹੋਰ ਬੋਲ ਪੈਂਦਾ। ਨਹੀਂ ਕੋਈ ਨਹੀਂ, ਦੇਖੋ ਡਿਸਕਸ਼ਨ ਹੈ, ਵਿਚਾਰ ਹੈ, ਕੋਈ ਬੋਲਣ ਦਾ ਅਸੀਂ ਰੋਕਦੇ ਹਾਂ ਬਿਲਕੁਲ ਕੋਈ ਨਹੀਂ। ਬੋਲ ਕੇ ਤੁਸੀਂ ਆਪਦਾ ਵਿਊ ਦਿਓ, ਅਸੀਂ ਆਪਦਾ ਵਿਊ ਦੇਤਾ ਤੁਹਾਨੂੰ। ਜਿਹੜਾ ਤੁਸੀਂ ਪੀਸਫੁਲ ਪ੍ਰੋਟੈਸਟ ਹੈਗਾ, ਹਾਂਜੀ ਬਿਲਕੁਲ, ਇਹ ਹਰੇਕ ਬੰਦੇ ਦਾ ਹੱਕ ਹੈਗਾ। ਹਾਂਜੀ। ਪੀਸਫੁਲ ਪ੍ਰੋਟੈਸਟ ਨੂੰ ਜਿਹੜਾ ਹੈਗਾ ਕੋਈ ਵੀ ਕਦੇ ਵੀ ਰੋਕਿਆ ਨਹੀਂ ਜਾਂਦਾ, ਐਸ ਪਰ ਕਨਸਟੀਟਿਊਸ਼ਨ, ਐਸ ਪਰ ਇੰਡੀਆ ਦੇ ਕਾਨੂੰਨ ਮੁਤਾਬਕ। ਹਾਂਜੀ। ਇੰਡੀਆ ਦੇ ਕਾਨੂੰਨ ਨੂੰ ਤਾਂ ਮੰਨਦੇ ਹੋ ਤੁਸੀਂ ਕਿ ਨਹੀਂ ਮੰਨਦੇ ਹੋ? ਦੱਸੋ ਤੁਸੀਂ। ਇੰਡੀਆ ਦਾ ਕਾਨੂੰਨ ਕਾਨੂੰਨ ਸਾਨੂੰ ਨਹੀਂ ਮੰਨਦਾ, ਅਸੀਂ ਕਿਉਂ ਮੰਨੀਏ? ਸਾਨੂੰ ਕਾਨੂੰਨ ਨਹੀਂ ਮੰਨਦਾ, ਅਸੀਂ ਕਾਨੂੰਨ ਦੇ ਵਿੱਚ ਰਹਿ ਕੇ ਕਰ ਰਹੇ ਹਾਂ। ਕਾਨੂੰਨ ਸਾਨੂੰ ਸਿੱਖ ਨਹੀਂ ਨਾ ਮੰਨਦਾ। ਸਾਡਾ ਬਾਜ ਕੁਚਲ ਲੂਗਾ, ਸਾਡਾ ਗੱਲ ਘੁੱਟਦਾ ਹੈ, ਤਾਂ ਅਸੀਂ ਫਿਰ ਕਾਨੂੰਨ ਤੋਂ ਬਾਹਰ ਹੋ ਕੇ ਗੱਲ ਆਪਦੀ ਕਰਾਂਗੇ, ਪੀਸਫੁਲ ਕਰਾਂਗੇ। ਸਾਡੇ ਸਿੱਖ ਕਹਿੰਦੀ, ਮੇਰੀ ਗੱਲ ਸੁਣੋ ਜੀ, ਤੁਸੀਂ ਕਾਨੂੰਨ ਦੇ ਮੁਤਾਬਕ ਕਹਿੰਦੇ ਹੋ ਨਾ, ਤੁਸੀਂ ਕਾਨੂੰਨ ਮੰਨਦੇ ਹੋ ਨਹੀਂ ਮੰਨਦੇ? ਹੁਣ ਉਸ ਕਾਨੂੰਨ ਕਹਿੰਦੇ ਸਭ ਵਾਸਤੇ ਇੱਕ ਹੈ। ਸਾਡੇ ਤਾਂ ਜਿਹੜੇ ਕੈਦੀ ਨੇ ਉਹ ਤਾਂ ਤੁਸੀਂ ਬੰਦ ਹੀ ਕਰਕੇ ਉਹਨੂੰ ਛੱਡ ਹੀ ਰਹੇ ਨਾ। 30-35 ਸਾਲ ਹੋ ਗਏ, ਤੇ ਉਹ ਸਰਸੇ ਵਾਲਾ ਦੱਲਾ ਨਹੀਂ, ਰਜੀਵ ਗਾਂਧੀ ਤੀਜੇ ਨੂੰ ਛੱਡ ਦਿੰਦੇ ਹੋ, ਹੋਰ ਨੂੰ ਛੱਡੀ ਜਾਂਦੇ ਹੋ। ਜਿਹੜੇ ਰਜੀਵ ਗਾਂਧੀ ਦੇ ਕਾਤਲ ਛੱਡਦੇ ਆ, ਸਾਡੇ ਬੰਦੀ ਸਿੰਘ ਅੰਦਰ ਖੜੇ ਆ। ਹੁਣ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਉਹਨਾਂ ਨੇ ਸੰਵਿਧਾਨਕ ਤੌਰ ਤੇ ਸਜ਼ਾਵਾਂ ਕੱਟ ਲੀਆਂ, ਡਬਲ ਪੂਰੀਆਂ ਕਰ ਲੀਆਂ। ਬੰਦੀ ਸਿੰਘ ਬਣ ਗਿਆ, ਅੰਮ੍ਰਿਤਪਾਲ ਨਵੇਂ ਬੰਦੀ ਸਿੰਘ ਬਣ ਗਏ, ਪਹਿਲਾਂ ਤਾਂ ਕਿੱਥੋਂ ਛੱਡਨੇ ਸਰਕਾਰਾਂ ਨੇ? ਜਾਂ ਕੋਈ ਦੱਸੋ ਅੰਮ੍ਰਿਤਪਾਲ ਤੋਂ ਕੀ ਤੋਂ ਅਸੀਂ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕਹਿੰਦੇ, ਪਰ ਕਾਨੂੰਨ ਦੀਆਂ ਧੱਜੀਆਂ ਹਿੰਦੁਸਤਾਨ ਸਰਕਾਰ ਆ ਰਹੀ ਹੈ। ਅਸੀਂ ਕਾਨੂੰਨ ਦੇ ਵਿੱਚ ਰਹਿ ਕੇ ਫਾਲੋ ਕਰ ਰਹੇ ਹਾਂ ਕਾਨੂੰਨ ਨੂੰ, ਪਰ ਕਾਨੂੰਨ ਨੂੰ ਜਦੋਂ ਕਰ ਰਹੇ ਹਾਂ ਅਸੀਂ ਪੀਸਫੁਲ ਕਰ ਰਹੇ ਹਾਂ। ਜਦੋਂ ਕਾਨੂੰਨ ਤੋਂ ਬਾਹਰ ਹਿੰਦੁਸਤਾਨ ਸਰਕਾਰ ਸਾਡੀ ਆਵਾਜ਼ ਬੰਦ ਕਰਦੀ ਹੈ, ਆਵਾਜ਼ ਕੁਚਲਦੀ ਹੈ, ਅਸੀਂ ਸੰਵਿਧਾਨਕ ਦਾਇਰੇ ਵਿੱਚ ਕਰ ਰਹੇ ਹਾਂਗੇ। ਪ੍ਰੋਟੈਸਟ ਕਰ ਸਕਦੇ, ਇਹ ਵੀ ਫਿਰ ਕਾਨੂੰਨ ਦੇ ਪ੍ਰੋਟੈਸਟ ਦਾ ਸਾਨੂੰ ਇਜਾਜ਼ਤ ਹੈ, ਵੱਢ ਦੇਣਾ ਚ ਉਹਦੀ ਇਜਾਜ਼ਤ ਹੈ ਜੀ। ਤੁਹਾਡਾ ਮੈਂ ਪੁਆਇੰਟ ਤੇ ਮੈਂ ਆਪਣਾ ਪੁਆਇੰਟ ਤਾਂ ਹੀ ਦੱਸ ਰਿਹਾ ਨਾ। ਹਾਂਜੀ। ਹੁਣ ਜਿਹੜਾ ਭਾਰਤ ਦਾ ਕਾਨੂੰਨ ਹੈਗਾ, ਭਾਰਤ ਦੇ ਕਾਨੂੰਨ ਮੁਤਾਬਕ। ਇੱਕ ਮਿੰਟ ਰੁਕ ਜਾ, ਇੱਕ ਮਿੰਟ ਰੁਕੋ। ਇੱਕ ਮਿੰਟ ਗੱਲ ਸੁਣ ਲੈਣਾ। ਜਿਹੜਾ ਗੁਰਪਤਵੰਤ ਪੰਨੂ ਹੈ, ਹਾਂਜੀ, ਉਹਨੂੰ ਇੰਡੀਆ ਦੇ ਕਾਨੂੰਨ ਦੇ ਮੁਤਾਬਕ ਉਹਨੂੰ ਐਜ਼ ਏ ਟੈਰਰਿਸਟ ਅਨਾਉਂਸ ਕੀਤਾ ਗਿਆ ਉਹਨੂੰ। ਹਾਂਜੀ, ਪਰ ਬਿਕੋਜ਼ ਚਲੋ ਅਮਰੀਕਾ ਇੰਡੀਆ 'ਚ ਖੜੇ, ਇੰਡੀਆ ਦੀ ਗੱਲ ਕਰਾਂਗੇ। ਹਾਂਜੀ ਹਾਂਜੀ, ਆਪਾਂ ਇੰਡੀਆ 'ਚ ਖੜੇ, ਇੰਡੀਆ ਦੀ ਗੱਲ ਕਰਾਂਗੇ। ਉਹਨੂੰ ਐਜ਼ ਏ ਟੈਰਰਿਸਟ ਜਿਹੜਾ ਹੈਗਾ ਅਨਾਉਂਸ ਕੀਤਾ ਗਿਆ। ਤੁਹਾਡਾ ਜੇ ਮੁੱਦਾ ਹੈਗਾ ਵੀ ਉਹਨੂੰ ਅਸੀਂ ਸਪੋਰਟ ਕਰਨੀ ਹੈ,
ਤਾਂ ਇਸ ਚੀਜ਼ ਨੂੰ ਅਸੀਂ ਬਿਲਕੁਲ ਅਲਾਉ ਨਹੀਂ ਕਰਾਂਗੇ ਕਾਨੂੰਨ ਮੁਤਾਬਕ। ਅੱਜ ਦੀ ਤਰੀਕ ਦੇ ਅੱਜ ਦੀ ਗੱਲ ਕਰੋ। ਅਸੀਂ ਗੁਰੂ ਗੁਰਤੰਤ ਪੰਨੂ ਦਾ ਨਾਂ ਤਾਂ ਲੈ ਰਹੇ ਜਦੋਂ ਸਾਨੂੰ ਕੰਮ ਕਰਿਆ ਅਸੀਂ ਨਾਂ ਨਹੀਂ ਲੈ ਰਹੇ। ਅਸੀਂ ਸਾਡਾ ਗੁਰਤੰਤ ਪੰਨੂ ਦਾ ਕੋਈ ਨਹੀਂ ਨਜ਼ਰੋਂ ਨਹੀਂ ਮਾਰਦੇ। ਅਸੀਂ ਉਹ ਗੱਲ ਕਰ ਰਹੇ ਵੀ ਅੱਜ ਦੀ ਤਰੀਕ ਸਾਨੂੰ ਰੋਕਿਆ ਕਿਉਂ? ਗੁਰੂ ਘਰ ਦੇ ਵਿੱਚ ਸਾਨੂੰ ਕਿਉਂ ਵੱਢ ਦੇ ਹੁਣ ਰੁਕ ਜਾ ਕਾਕੇ ਰੁਕ ਜਾ। ਪੰਨੂ ਵੀ ਸਿੱਖ ਹੈ, ਪੰਨੂ ਨਹੀਂ ਸਿੱਖ। ਹੁਣ ਗੱਲ ਸੁਣ ਲੇਗਾ, ਗੱਲ ਸੁਣੇਗਾ ਮੇਰੀ ਗੱਲ ਸੁਣੇਗਾ ਹੁਣ ਮੇਰੀ ਗੱਲ ਸੁਣੋ ਨਾ ਯਾਰ। ਤੁਸੀਂ ਤੁਹਾਡਾ ਪੁਆਇੰਟ ਦੱਸਿਆ, ਮੈਂ ਤੁਹਾਡੇ ਪੁਆਇੰਟ ਦਾ ਜਵਾਬ ਦਿੱਤਾ ਪਹਿਲਾਂ। ਬਿਲਕੁਲ ਤੁਹਾਡੇ ਆਰਗੇਨਾਈਜ਼ਰ ਨਾਲ ਸਾਡੀ ਪਹਿਲਾਂ ਮੀਟਿੰਗ ਹੋਈ ਸੀ ਇਸ ਵਿਸ਼ੇ ਤੇ। ਅਸੀਂ ਉਹਨਾਂ ਨੂੰ ਅਨਾਉਂਸ ਕਲੀਅਰਲੀ ਸਾਡੀ ਮੀਟਿੰਗ ਹੋਈ ਹੈ, ਸਾਡੇ ਕੋਲ ਉਹਦੀ ਫੋਟੋਗ੍ਰਾਫਸ ਹੈਗੀਆਂ, ਉਹਨਾਂ ਨੇ ਤੁਹਾਨੂੰ ਦੱਸਿਆ ਵੀ ਹੋਊਗਾ ਵੀ ਸਾਡੀ ਮੀਟਿੰਗ ਹੋਈ ਹੈ। ਹਾਂਜੀ ਨਹੀਂ ਉਹਨਾਂ ਨੇ ਵੀਡੀਓ ਆਈ ਹੈ ਸਾਰੀ। ਹਾਂ ਸਾਰੀ ਗੱਲ ਹੋਈ ਹੈ। ਅਸੀਂ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਕਿਹੜਾ ਪ੍ਰੋਗਰਾਮ ਕਰਨਾ ਹੈ ਉਹਨੂੰ ਪੁਆਇੰਟ ਬਾਏ ਪੁਆਇੰਟ ਲਿਖ ਕੇ ਸਾਨੂੰ ਦੇ ਦਿਓ। ਜਿਹੜੀ ਪ੍ਰੋਟੈਸਟ ਕਰਨੀ ਹੈ ਅਸੀਂ ਉਸ ਮੁਤਾਬਕ ਆਪਣੀ ਸਿਕਿਉਰਿਟੀ ਅਰੇਂਜਮੈਂਟ ਤੁਹਾਨੂੰ ਲਗਾ ਦਾਂਗੇ। ਤੁਸੀਂ ਬਕਾਇਦਾ ਉਹਦੀ ਪਰਮਿਸ਼ਨ ਲਓ। ਜਿਹੜੀ ਪਰਮਿਸ਼ਨ ਤੁਸੀਂ ਪ੍ਰੋਗਰਾਮ ਦੀ ਲੈਣੀ ਹੈ ਉਹਦੇ ਵਿੱਚ ਤੁਸੀਂ ਸਾਨੂੰ ਅਨਾਉਂਸ ਪੁਆਇੰਟ ਬਾਏ ਪੁਆਇੰਟ ਦੇ ਦਿਓ ਵੀ ਸਾਡਾ ਵਿਸ਼ਾ ਇਹ ਹੈ, ਅਸੀਂ ਇਸ ਵਿਸ਼ੇ ਤੇ ਕਰਨਾ ਚਾਹੁੰਦੇ ਹਾਂ। ਜੇ ਤੁਹਾਡੇ ਕੋਲ ਪਰਮਿਸ਼ਨ ਹੈਗੀ ਹੈ ਤਾਂ ਤੁਸੀਂ ਪ੍ਰੋਗਰਾਮ ਕਰ ਸਕਦੇ ਹੋ, ਪ੍ਰੋਟੈਸਟ ਕਰ ਸਕਦੇ ਹੋ। ਇਹੀ ਗੁਲਾਮੀ ਹੈ ਨਰਿੰਦਰ ਸਿੰਘ ਦੀ ਗੁਲਾਮੀ ਇਹੀ ਹੈ। ਇਹੀ ਗੁਲਾਮੀ ਕਹਿੰਦੇ ਆ ਅਸੀਂ। ਇਹੀ ਗੱਲ ਨੂੰ ਗੁਲਾਮ ਹੈ ਕਿ ਤੁਹਾਨੂੰ ਅਸੀਂ ਆਜ਼ਾਦ ਸਿੱਖ ਤੇ ਤੁਹਾਨੂੰ ਪੁੱਛ ਕੇ 65 ਦੀ ਪਰਮਿਸ਼ਨ ਲੱਗੇ। ਇਹ ਗੁਲਾਮੀ ਹੈ। ਹਿੰਦੁਸਤਾਨ ਸਾਨੂੰ ਐਂ ਗੁਲਾਮ ਬਣਾ ਕੇ ਰੱਖਿਆ ਗਿਆ। ਕੀਤਾ ਪਰਮਿਸ਼ਨ ਇਹ ਗੁਲਾਮੀ ਹੈ। ਸਾਨੂੰ ਅਸੀਂ ਕੋਈ ਪੁਆਇੰਟ ਨਹੀਂ ਕਰਨਾ। ਵੱਡ ਦੇ ਸਿੱਖ ਜਮਹੂਰੀਅਤ ਇਹ ਸਾਨੂੰ ਇਜਾਜ਼ਤ ਦਿੰਦਾ ਹੈ। ਅਸੀਂ ਉਹਨੂੰ ਬਣਾਉਣ ਵਾਸਤੇ ਫਾਲੋ ਕਰਨ ਵਾਸਤੇ ਅਸੀਂ ਕਾਲ ਦਿੱਤੀ ਹੈ ਇੱਕ ਦਿਨ ਪਹਿਲਾਂ। ਪਰ ਜੇ ਤੁਹਾਨੂੰ ਪੁੱਛ ਕੇ ਸੀ ਉਹ ਪੁਆਇੰਟ ਤੋਂ ਕਰਨਾ ਹੈ। ਇੱਕ ਦਿਨ ਪਹਿਲਾਂ ਦੀ ਗੱਲ ਨਹੀਂ ਹੈਗੀ। ਹਾਂਜੀ ਇੱਕ ਦਿਨ ਨਾ ਪ੍ਰੈਸ ਕਾਨਫਰੰਸ ਭਾਈ ਸਾਹਿਬ ਕਰਕੇ ਗਏ ਪ੍ਰੈਸ ਨਾ ਇੱਕ ਦਿਨ ਪਹਿਲਾਂ ਦੀ ਗੱਲ ਨਹੀਂ ਹੈਗੀ। ਤੁਹਾਡੀ ਕਾਲ ਦਿੱਤੀ ਹੋਈ ਨਹੀਂ 15 ਦਿਨ ਹੋ ਗਏ ਨੇ ਜਨਾਬ। 15 ਦਿਨ ਪਹਿਲਾਂ ਤੁਹਾਡੀ ਕਾਲ ਦਿੱਤੀ ਗਈ ਸੀਗੀ। ਇੱਕ ਵੀਕ ਪਹਿਲਾਂ ਅਸੀਂ ਉਹਨਾਂ ਨਾਲ ਮੀਟਿੰਗ ਕੀਤੀ ਤੁਹਾਡੇ ਆਰਗੇਨਾਈਜ਼ਰ ਨਾਲ। ਤੁਸੀਂ ਆਪਣੇ ਬਠਿੰਡਾ ਦੇ ਆਰਗੇਨਾਈਜ਼ਰ ਜਿਹੜੇ ਹੈਗੇ ਉਹਨਾਂ ਨਾਲ ਗੱਲ ਕਰ ਸਕਦੇ ਹੋ। ਉਹਨਾਂ ਸਾਰਿਆਂ ਦੇ ਫੋਨ ਚੱਲਦੇ ਨੇ, ਤੁਸੀਂ ਉਹਨਾਂ ਨਾਲ ਗੱਲ ਕਰ ਸਕਦੇ ਹੋ। ਨਹੀਂ ਸਾਨੂੰ ਗੱਲ ਹੋਈ ਹੈ ਲਗਾਤਾਰ। ਅਸੀਂ ਇੱਕ ਹਫ਼ਤਾ ਪਹਿਲਾਂ ਉਹਨਾਂ ਨੂੰ ਅਨਾਉਂਸ ਕੀਤਾ ਸੀ ਵੀ ਤੁਸੀਂ ਜਿਹੜਾ ਪ੍ਰੋਗਰਾਮ ਕਰਨਾ ਹੈ ਤਾਂ ਕਿ ਅਸੀਂ ਪੀਸਫੁਲ ਪ੍ਰੋਟੈਸਟ ਦੇ ਨਾਲ ਨਾਲ ਅਸੀਂ ਲਾਅ ਐਂਡ ਆਰਡਰ ਵੀ ਦੇਖਣਾ ਹੈ। ਠੀਕ ਹੈ ਅਸੀਂ ਨਹੀਂ ਉਹਨਾਂ ਨੇ ਪਰਮਿਸ਼ਨ ਲਈ ਨਹੀਂ। ਜੇ ਕੋਈ ਸਾਡੇ ਵਾਲਾ ਪ੍ਰੋਗਰਾਮ ਨਹੀਂ ਫਿਰ ਇਹ ਗੁਲਾਮੀ ਹੈ ਨਾ। ਫਿਰ ਗੱਲ ਹੈ ਅਸੀਂ ਪਰਮਿਸ਼ਨ ਨਹੀਂ ਲਵਾਂਗੇ। ਅਸੀਂ ਕਦੇ ਗੁਰੂ ਘਰ ਜਾਣ ਦੇਣਾ ਕਿ ਨਹੀਂ ਦੇਣਾ ਪਰਮਿਸ਼ਨ ਨਹੀਂ ਲਵਾਂਗੇ। ਸਾਡੇ ਕੋਈ ਗੁਰੂ ਘਰ ਜਾਣ ਇਹ ਗੁਲਾਮੀ ਹੈ ਸਾਡੀ। ਇਹ ਗੁਲਾਮੀ ਹੈ। ਗੁਰੂ ਘਰ ਵਾਸਤੇ ਕੋਈ ਪਰਮਿਸ਼ਨ ਨਹੀਂ ਸਾਨੂੰ। ਇੱਕ ਮਿੰਟ ਬਾਬਾ ਜੀ ਇੱਕ ਮਿੰਟ ਓ ਯਾਰ ਰੁਕਤਾ ਜਾ ਗੱਲ ਤਾਂ ਸੁਣ। ਇੱਕ ਮਿੰਟ ਗੱਲ ਤਾਂ ਸੁਣ। ਨਹੀਂ ਹੁੰਦਾ ਉਹ ਗੱਲ ਤਾਂ ਸੁਣ ਲੈ ਯਾਰ। ਉਹ ਗੱਲ ਤਾਂ ਸੁਣ ਲੈ ਯਾਰ। ਜੋ ਮਰਜ਼ੀ ਬੋਲੀ ਉਹ ਗੱਲ ਤਾਂ ਸੁਣ ਲੈ। ਗੱਲ ਤੁਹਾਡਾ ਕੋਈ ਸਟੈਂਡ ਹੈ ਨਹੀਂ। ਤੁਸੀਂ ਮਿੰਟ ਦੀ ਸਾਰਿਆਂ ਨੇ ਕਿਉਂ ਗੱਲ ਚੱਲ ਰਹੀ ਹੈ। ਚਲੋ ਇਹਨਾਂ ਕੋਲ ਤੁਸੀਂ ਤਾਂ ਦੇਖੋ ਲਾਉਡ ਕਰਨਾ ਸੀ। ਖਾਲਿਸਤਾਨ ਜਿੰਦਾਬਾਦ। ਖਾਲਿਸਤਾਨ ਜਿੰਦਾਬਾਦ। ਖਾਲਿਸਤਾਨ ਹਿੰਦੁਸਤਾਨ ਜਿੰਦਾਬਾਦ। ਹਿੰਦੁਸਤਾਨ ਜਿੰਦਾਬਾਦ। ਖਾਲਿਸਤਾਨ ਜਿੰਦਾਬਾਦ। ਪੰਜਾਬ ਗਵਰਨਮੈਂਟ ਮੁਰਦਾਬਾਦ। ਪੰਜਾਬ ਸਰਕਾਰ ਮੁਰਦਾਬਾਦ। ਪੰਜਾਬ ਪੁਲਿਸ ਮੁਰਦਾਬਾਦ। ਪੰਜਾਬ ਪੁਲਿਸ ਮੁਰਦਾਬਾਦ। ਬੋਲੇ ਸੋਨਿਹਾਲ। ਹਿੰਦੁਸਤਾਨ ਮੁਰਦਾਬਾਦ ਨਾ ਕਹੇ। ਇਹਦੇ ਨਾਲ ਆਪਾਂ ਨੂੰ ਕੋਈ ਸੰਬੰਧ ਨਹੀਂ ਹੈਗਾ। ਇਹ ਗਲਤ ਕਹਿ ਰਿਹਾ ਬਾਬਾ ਜੀ ਨਾਲ। ਇੱਥੇ ਮੇਰੀ ਆਦੀ ਹੈ। ਮੇਰੀ ਆਦੀ ਹੈ। ਚਲੋ ਫਿਰ ਮੇਰੀ ਆਦੀ ਹੈ। ਆਪਣਾ ਸਿੰਘ ਹਿੰਦੁਸਤਾਨ ਮੁਰਦਾਬਾਦ ਨਾਲ ਮੇਰੀ ਆਦੀ ਹੈ। ਉਹਦੇ ਨਾਲ ਕੋਈ ਸੰਬੰਧ ਨਹੀਂ ਹੈਗਾ। ਹਿੰਦੁਸਤਾਨ ਮੁਰਦਾਬਾਦ ਹੈ ਜਾਂ ਜਿੰਦਾਬਾਦ ਹੈ। ਆਪਣਾ ਖਾਲਿਸਤਾਨ ਜਿੰਦਾਬਾਦ ਹੈ, ਜਿੰਦਾਬਾਦ ਹੈ। ਹਿੰਦੁਸਤਾਨ ਮੁਰਦਾਬਾਦ ਨਾਲ ਆਪਣਾ ਕੋਈ ਸੰਬੰਧ ਨਹੀਂ ਹੈ। ਇੰਡੀਆ ਨਾਲ ਭਾਰਤ ਨਾਲ ਸਾਡਾ ਜਿਹੜਾ ਸੰਬੰਧ ਹੀ ਨਹੀਂ। ਮੁਰਦਾਬਾਦ ਹੋ ਜਾਏ, ਜਿੰਦਾਬਾਦ ਹੋਏ। ਇੰਡੀਆ ਭਾਰਤ ਦੀ ਗੱਲ ਵੀ ਕਰੋ ਜੀ। ਬਾਬਾ ਯਾਰ ਤੂੰ ਯਾਰ ਸ਼ਾਂਤ ਰਹਿ। ਚਲੋ ਕੋਈ ਨਹੀਂ ਕਾਨੂੰਨ ਨੂੰ ਫਾਲੋ ਕਰਦੇ ਹਾਂ ਦੱਸਿਆ ਹੈਗਾ। ਜੇ ਤੁਸੀਂ ਕਰਨਾ ਹੈਗਾ ਐਸਪੀ ਸਾਹਿਬ ਨੇ ਕਿਹਾ ਫਿਰ ਅਸੀਂ ਤੁਹਾਨੂੰ ਇੱਕ ਵਾਰੀ ਇਹ ਰਾਉਂਡ ਅਪ ਕਰਾਂਗੇ ਜਨਾਬ ਕਰੋ ਤੁਸੀਂ ਵੀ ਆਦੇ ਇਸ ਗੱਲ ਦੇ ਵਿੱਚ ਤੁਹਾਡਾ ਆਪਦਾ ਅਸੀਂ ਤੁਹਾਡੇ ਨਾਲ ਕੋਆਪਰੇਟ ਕਰ ਰਹੇ ਹਾਂ। ਤੁਹਾਨੂੰ ਸਾਡੇ ਨਾਲ ਦੱਸੋ ਕੋਆਪਰੇਟ ਕਿਵੇਂ ਕਰੀਏ। ਦੱਸੋ ਕੋਆਪਰੇਟ ਤੁਸੀਂ। ਮੈਂ ਤੁਹਾਨੂੰ ਬਾਬਾ ਜੀ ਇੱਕ ਬੇਨਤੀ ਕੀਤੀ ਵੀ ਜੇ ਅਸੀਂ ਤੁਹਾਡੇ ਆਰਗੇਨਾਈਜ਼ਰ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਕਹਿਤਾ ਸੀ ਵੀ ਜੇ ਤੁਸੀਂ ਪ੍ਰੋਗਰਾਮ ਕਰਨਾ ਹੈ ਸਾਨੂੰ ਪੁਆਇੰਟ ਬਾਏ ਪੁਆਇੰਟ ਸਾਨੂੰ ਦਿਓ, ਅਸੀਂ ਤੁਹਾਨੂੰ ਉਸ ਮੁਤਾਬਕ ਪਰਮਿਸ਼ਨ ਦੇ ਦਾਂਗੇ, ਉਹਦੀ ਸਿਕਿਉਰਿਟੀ ਲਗਾ ਦਾਂਗੇ। ਜੇ ਤੁਹਾਡੇ ਕੋਲ ਬਾਬਾ ਜੀ ਪਰਮਿਸ਼ਨ ਹੈਗੀ ਹੈ ਤੁਸੀਂ ਕਰ ਸਕਦੇ ਹੋ, ਅਦਰਵਾਈਜ਼ ਮੈਨੂੰ ਤੁਹਾਨੂੰ ਰਾਉਂਡ ਅਪ ਕਰਨਾ ਪੈਣਾ ਕਾਨੂੰਨ ਮੁਤਾਬਕ। ਨਹੀਂ ਅਸੀਂ ਗੁਰੂ ਘਰ ਅਸਲ ਗੁਰੂ ਮੈਂ ਤੁਹਾਡੇ ਨਾਲ ਚੱਲਦਾ ਆਪਣੇ ਗੁਰੂ ਘਰ ਉੱਥੇ ਮੱਥਾ ਟੇਕਣਾ। ਨਹੀਂ ਨਾਲ ਹੀ ਹੈ। ਇੱਥੇ ਇੱਧਰ ਨਾਲ ਹੀ ਹੈ, ਇੱਥੇ ਨੇੜੇ ਜਿਹੜਾ ਜ਼ਿਆਦਾ ਨੇੜੇ ਹੈਗਾ ਤੁਹਾਨੂੰ ਨਹੀਂ ਅਸੀਂ ਅਦਰਵਾਈਜ਼ ਮੈਨੂੰ ਤੁਹਾਨੂੰ ਰਾਉਂਡ ਅਪ ਕਰਨਾ ਪੈਣਾ ਪਲੀਜ਼। ਹੈਗੀ ਹੈ ਗੱਲ ਆ ਗਈ। ਮੈਂ ਬੇਨਤੀ ਕਰਦਾ ਵੀ ਤੁਸੀਂ ਸਾਡੇ ਨਾਲ ਕੋਆਪਰੇਟ ਕਰੋ। ਨਹੀਂ ਮੋਲ ਨਾ ਤੁਸੀਂ ਆਪਦੇ ਮੈਂ ਤੁਹਾਨੂੰ ਕੋਆਪਰੇਟ ਕਰਦਾ। ਮੈਂ ਤੁਹਾਨੂੰ ਬੇਨਤੀ ਕਰਦਾ ਬਾਬਾ ਜੀ ਸਾਡੇ ਨਾਲ ਕੋਆਪਰੇਟ ਕਰੋ ਪਲੀਜ਼। ਚਲੋ
ਚਲੋ ਗੁਰੂ ਘਰ ਨੂੰ ਪਲੀਜ਼ ਨਮਸਕਾਰ ਕਰੋ ਗੁਰੂ ਘਰ ਚੱਲੋ ਜਿੱਥੇ ਜਾਣਾ ਹਾਂ ਪਲੀਜ਼ ਪਲੀਜ਼ ਬਾਬਾ ਜੀ ਪਲੀਜ਼ ਨਾ ਮਤ ਜੀ ਬੱਸ ਵਿੱਚ ਹਾਂਜੀ ਕਿਉਂ ਮੱਤ ਮਾਰੀ ਜਿਹੜੀ ਬੱਸ ਵਿੱਚ ਰਹੇ ਮੈਂ ਤੁਹਾਨੂੰ ਬੋਲੇ ਸੋਨਿਆ ਇੱਕ ਮਿੰਟ ਬੱਸ ਵਿੱਚ ਕਿਸੇ ਨੇ ਨਹੀਂ ਬੈਠਣਾ ਬੱਸ ਵਿੱਚ ਕਿਹਦਾ ਸਿੰਘ ਨਹੀਂ ਬੈਠਣਾ ਬਾਬਾ ਜੀ ਅਸੀਂ ਸਾਡੇ ਕਿਸੇ ਨੇ ਝਰੀਟ ਵੀ ਲੱਗ ਗਿਆ ਅਸੀਂ ਉਹ ਕਿਸਾਨ ਯੂਨੀਅਨ ਵਾਲੇ ਦੀ ਹੈਗੇ ਅਸੀਂ ਇੱਧਰ ਖੜੇ ਆਪਾਂ ਨਿਕਲ ਚੱਲੋ ਇਹਨਾਂ ਨਾਲ ਜ਼ਰੂਰੀ ਬਹਿਸ ਕਰਨੀ ਹੈ ਚਲੋ ਇੱਧਰ ਆ
ਤਸਵੀਰਾਂ ਇਸ ਟਾਈਮ ਤੁਹਾਨੂੰ ਦਿਖਾਈਆਂ ਜਾ ਰਹੀਆਂ ਕੋਟ ਰੋਡ ਬਠਿੰਡਾ ਤੋਂ। ਗਜਿੰਦਰ ਸਿੰਘ ਦਾ ਕੀ ਇੱਕ ਵਾਰ ਫਿਰ ਤੁਹਾਨੂੰ ਦੱਸ ਦਈਏ ਕਿ ਦਲ ਖਾਲਸਾ ਭਾਈ ਗਜਿੰਦਰ ਸਿੰਘ ਦਾ ਕੀ ਪੈਗਾਮ ਹਰਦੀਪ ਨਿੱਜਰ ਦਾ ਕੀ ਪੈਗਾਮ ਸਿੱਖਾਂ ਦਾ ਕਤਲੇਆਮ ਬੰਦ ਕਰੋ ਸਿੱਖਾਂ ਦਾ ਕਤਲੇਆਮ ਬੰਦ ਕਰੋ ਪੰਜਾਬ ਕੀ ਚਾਹੁੰਦਾ ਪੰਜਾਬ ਕੀ ਚਾਹੁੰਦਾ ਪੰਜਾਬ ਕੀ ਚਾਹੁੰਦਾ ਕਿੱਧਰ ਲਈਏ ਨਾ ਕਿੱਧਰ ਬੱਸ ਸਟੈਂਡ ਕਿੱਥੇ ਹੈ ਬੱਸ ਅੱਡੇ ਜਾਂਦੀ ਆ ਬੱਸ ਅੱਡੇ